हाँ जी सत श्री अकाल नमस्कार ते अस्सलाम वालेकुम। इंडोज टीवी ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਗੁਰਪੁਰਬ 2023 ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਤੁਹਾਨੂੰ ਇੰਡੋਜ ਟੀਵੀ ਦੀ ਟੀਮ ਵੱਲੋਂ ਇੰਡੋਜ ਟੀਵੀ ਆਸਟ੍ਰੇਲੀਆ ਵੱਲੋਂ ਬਹੁਤ ਵਧਾਈਆਂ ਤੁਹਾਨੂੰ। ਅਸੀਂ ਜਿੰਨੇ ਵੀ ਸਿੱਖ ਯਾਤਰੀ ਆਏ ਨੇ, ਬੇਸ਼ੱਕ ਉਹ ਇੰਡੀਆ ਤੋਂ ਆਏ ਨੇ, ਬੇਸ਼ੱਕ ਉਹ ਪਾਕਿਸਤਾਨ, ਬਲੋਚਿਸਤਾਨ, ਸਿੰਧ ਕਿਤੋਂ ਵੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ। ਸਾਡੇ ਨਾਲ ਇੱਕ ਸੰਗਤ ਯੂਕੇ ਤੋਂ ਵੀ ਆਈ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਯੂਕੇ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨੀ ਵਾਰੀ ਪਾਕਿਸਤਾਨ ਆਏ ਹੋ? ਅਸੀਂ ਯੂਕੇ ਤੋਂ ਇਲਫੋਰਡ ਤੋਂ ਆਏ ਹਾਂ, ਪਰ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ ਹਾਂ। ਸਾਡੇ ਬਹੁਤ ਲੋਕੀ ਆਉਂਦੇ ਸੀ, ਮੇਰੀਆਂ ਫਰੈਂਡਾਂ ਤੇ ਦੱਸਦੇ ਸੀਗੇ ਕਿ ਬਹੁਤ ਉੱਥੇ ਸਹੂਲਤ ਹੈਗੀ ਆ, ਬਹੁਤ ਚੰਗਾ। ਪਤਾ ਨਹੀਂ ਚੱਲਦਾ ਕਿ ਅਸੀਂ ਇੰਡੀਆ 'ਚ ਹੈਗੇ ਜਾਂ ਪਾਕਿਸਤਾਨ 'ਚ ਹੈਗੇ। ਤੇ ਸੱਚੀ ਸਾਨੂੰ ਐਸੇ ਤਰ੍ਹਾਂ ਹੀ ਲੱਗਿਆ ਕਿ ਸਾਨੂੰ ਇੰਨਾ ਇੱਥੇ ਪਿਆਰ ਮਿਲਦਾ ਪਿਆ ਨਾ, ਇੰਨੇ ਚੰਗੇ ਲੋਕ। ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਦੇਸ਼ 'ਚ ਹੋਣਗੇ। ਕਿ ਸਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ। ਸਾਨੂੰ ਵੈਲਕਮ ਬਹੁਤ ਕੀਤਾ ਜਦੋਂ ਅਸੀਂ ਇੱਥੇ ਆਏ ਹਾਂ। ਸਾਡਾ ਬਹੁਤ ਸਾਰਾ 에ਅਰਪੋਰਟ ਤੇ ਵੈਲਕਮ ਹੋਇਆ। ਫਿਰ ਸਾਡੀ ਹੋਟਲ 'ਚ ਗਏ, ਸਾਡਾ ਹੋਟਲ 'ਚ ਬਹੁਤ ਫੁੱਲਾਂ ਦੇ ਹਾਰ ਪਾ ਕੇ ਵੈਲਕਮ ਕੀਤਾ ਗਿਆ ਵਾ। ਮੁੜ ਕੇ ਸਾਨੂੰ ਹੋਟਲਾਂ 'ਚ ਖਾਣਾ ਵੱਖ-ਵੱਖ ਰੈਸਟੋਰੈਂਟਾਂ 'ਚ ਸਾਨੂੰ ਖਾਣੇ ਤੇ ਲੈ ਕੇ ਜਾਂਦੇ ਨੇ। ਮਤਲਬ ਕਿ ਸਾਨੂੰ ਹਰ ਜਗ੍ਹਾ ਦੇ ਇੰਨੀ ਸਾਨੂੰ ਫੀਲ ਨਹੀਂ ਹੁੰਦਾ। ਅਸੀਂ ਸੋਚ ਨਹੀਂ ਸਕਦੇ ਸੀਗੇ, ਅਸੀਂ ਡਰਦੇ ਹੀ ਰਹਿੰਦੇ ਸੀ ਅਸੀਂ ਪਾਕਿਸਤਾਨ ਕਿਵੇਂ ਜਾਈਏ। ਮੈਂ ਤੇ 20 ਸਾਲਾਂ ਤੋਂ ਆਪਣਾ ਦਿਲ 'ਚ ਲੈ ਕੇ ਬੈਠੀ ਹੋਈ ਸੀਗੀ। ਬਹੁਤ ਸਾਰੇ ਗੱਲ ਪੁੱਛਣ ਲੱਗਾ ਸੀ ਕਿ ਜਿਸ ਤਰ੍ਹਾਂ ਸਾਡੇ ਕਲਚਰ 'ਚ ਹੈ ਨਾ, ਮੁਸਲਿਮ ਕਲਚਰ ਦੇ ਵਿੱਚ ਕਿ ਇੱਕ ਉਹ ਖਾਹਿਸ਼ ਹੁੰਦੀ ਹੈ ਕਿ ਮੱਕਾ ਮਦੀਨਾ ਜਾਣਾ, ਠੀਕ ਹੈ, ਪੈਸੇ ਨਹੀਂ ਹੁੰਦੇ, ਵੀਜ਼ਾ ਨਹੀਂ ਲੱਗਦਾ, ਬੜੇ ਪ੍ਰੋਬਲਮਸ ਆਉਂਦੇ ਨੇ। ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਕੋਈ ਵੇਲਾ ਆਏਗਾ ਅਸੀਂ ਜਾਵਾਂਗੇ। ਕਿਆ ਤੁਹਾਡੇ ਵੀ ਤੁਸੀਂ ਵੀ ਅਰਦਾਸ ਕਰਦੇ ਸੀ ਕਿ ਅਸੀਂ ਜਾਵਾਂਗੇ ਨਨਕਾਣਾ ਸਾਹਿਬ? ਹਾਂਜੀ, ਮੈਂ ਤਾਂ ਤੁਸੀਂ ਬਿਲੀਵ ਨਹੀਂ ਕਰਨਾ, ਮੇਰੇ ਬੱਚਿਆਂ ਨੂੰ ਪੁੱਛੋ ਕਿ ਮੈਂ ਹਰ ਸਾਲ ਬੱਚਿਆਂ ਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਨਨਕਾਣਾ ਸਾਹਿਬ ਜਾਣਾ। ਤੇ ਕੋਈ ਨਾ ਕੋਈ ਪਤਾ ਨਹੀਂ ਕੀ ਇੱਦਾਂ ਗੱਲ ਹੋ ਜਾਂਦੀ ਸੀ ਜਾਂ ਕਿੱਦਾਂ ਵੀ ਨਹੀਂ ਨਾ। ਜਿੰਨਾ ਚਿਰ ਗੁਰੂ ਨਾਨਕ ਜੀ ਬੁਲਾਉਂਦੇ ਨਹੀਂ ਉਨਾ ਚਿਰ ਨਹੀਂ। ਮੈਨੂੰ 20 ਸਾਲ ਹੋ ਗਏ, 32 ਸਾਲ ਹੋ ਗਏ ਯੂਕੇ ਰਹਿੰਦਿਆਂ ਨੂੰ, ਪਰ 20 ਸਾਲਾਂ ਤੋਂ ਮੈਂ ਆਪਣੇ ਦਿਮਾਗ 'ਚ ਹਰ ਵਾਰੀ ਕਹਿੰਦੀ ਸੀ ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂਗੀ, ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂ। ਵੱਡੇ ਹੋ ਗਏ, ਯੂਨੀਵਰਸਿਟੀਆਂ ਚਲੇ ਗਏ, ਪੜ੍ਹ ਲਿਖ ਗਏ। ਫਿਰ ਹੁਣ ਇਹਨਾਂ ਨੂੰ ਮੈਂ ਕਿਹਾ ਦੇਖ ਚੱਲ ਮੰਮੀ ਅਸੀਂ ਵੀ ਤੇਰੇ ਨਾਲ ਜਾ ਕੇ ਯਾਤਰਾ ਕਰਦੇ ਹਾਂ। ਤੇ ਅਸੀਂ ਜਦੋਂ ਆਏ ਹਾਂ ਤੇ ਬੱਚਿਆਂ ਨੂੰ ਬੜਾ ਚੰਗਾ ਲੱਗਿਆ। ਹੁਣ ਤੇ ਮੇਰਾ ਮੁੰਡਾ ਕਹਿੰਦਾ ਮੰਮੀ ਮੈਂ ਇੱਥੇ ਪਿੰਡ 'ਚ ਨਾ 2 ਹਫ਼ਤੇ ਹੋਲੀਡੇ ਕਰਨ ਆਉਣਾ ਵਾ। ਮੈਨੂੰ ਪਿੰਡ ਬਹੁਤ ਸੋਹਣਾ ਲੱਗਿਆ, ਜਿਵੇਂ ਕਿ ਲੋਕ ਬੜੇ ਚੰਗੇ ਨੇ। ਖਾਣਾ ਸਾਨੂੰ ਬੜਾ ਚੰਗਾ ਲੱਗਾ ਪਾਕਿਸਤਾਨ ਦਾ, ਸੱਚੀ। ਨਹੀਂ ਉਹ ਤੁਸੀਂ ਹਲੇ ਪਾਕਿਸਤਾਨ ਦਾ ਜਿਹੜਾ ਸਹੀ ਕਲਚਰਲ ਖਾਣਾ ਉਹ ਤੇ ਲਾਹੌਰੋਂ ਤੇ ਲਾਇਲਪੁਰੋਂ ਮਿਲਦਾ, ਤੁਸੀਂ ਹਲੇ ਉੱਥੇ ਨਹੀਂ ਗਏ? ਨਹੀਂ ਅਸੀਂ ਉੱਥੇ 에ਅਰਪੋਰਟ ਦੇ ਲਾਗੇ ਕੋਈ ਹੋਟਲ ਉੱਥੇ ਸਾਨੂੰ ਉਹਨਾਂ ਨੇ ਬਿਠਾਇਆ ਹੋਇਆ, ਪਰ ਉਹਨਾਂ ਨੇ ਖਾਣਾ ਅਸੀਂ ਤੇ ਆਪਣੇ ਸਾਰਿਆਂ ਨੂੰ ਦੱਸੀ ਜਾਂਦੇ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਖਾਣਾ ਨਹੀਂ ਖਾਧਾ ਇੱਦਾਂ ਦਾ। ਬਹੁਤ ਸੋਹਣਾ ਸਾਨੂੰ ਖਾਣਾ ਦਿੱਤਾ, ਬੜਾ ਚੰਗਾ ਲੱਗਿਆ, ਬਹੁਤ ਚੰਗੇ ਲੋਕ ਸੀ। ਇੱਦਾਂ ਦਿਲ ਕਰਦਾ ਕਿ ਅਸੀਂ ਵਾਰ-ਵਾਰ ਆਈਏ ਕਿ ਇੰਨਾ ਇੱਥੇ ਸਾਨੂੰ ਪਿਆਰ ਮਿਲਿਆ, ਇੰਨੀ ਮੁਹੱਬਤ ਮਿਲੀ, ਇੰਨੇ ਚੰਗੇ ਲੋਕ ਤੁਹਾਨੂੰ ਦੱਸ ਨਹੀਂ ਸਕਦੇ। ਅੱਛਾ, ਇੱਕ ਇੰਪ੍ਰੈਸ਼ਨ ਵੀ ਹੁੰਦਾ ਹੈ ਨਾ ਕਿ ਬੰਦੇ ਦੇ ਦਿਮਾਗ ਦੇ ਵਿੱਚ ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਫਲਾਂ ਦੇਸ਼ 'ਚ ਜਾਵਾਂਗਾ ਜਾਂ ਕੰਟਰੀ ਜਾਵਾਂਗਾ, ਉਹ ਇੰਝ ਦਾ ਹੋਏਗਾ। ਜਿਹੜਾ ਤੁਸੀਂ ਪਾਕਿਸਤਾਨ ਦੇ ਮੁਤਲਕ ਸੋਚਿਆ ਸੀ ਇਹ ਉੱਦਾਂ ਦਾ ਹੀ ਨਿਕਲਿਆ ਜਾਂ ਤੁਹਾਨੂੰ ਉਸ ਤੋਂ ਵੱਧ ਜਾਂ ਥੋੜਾ ਡਿਫਰੈਂਟ? ਨਹੀਂ, ਜਿੱਦਾਂ ਦਾ ਅਸੀਂ ਸੋਚਿਆ ਹੋਇਆ ਸੀ ਨਾ ਉੱਦਾਂ ਉਸ ਤੋਂ ਤਾਂ ਜ਼ਿਆਦਾ ਸੋਹਣਾ ਨਿਕਲਿਆ ਜਿੱਦਾਂ ਅਸੀਂ ਸੋਚਿਆ ਸੀ ਕਿ ਸਾਡੇ। ਹਾਂ, ਹੁਣ ਤਾਂ ਬੜੀ ਸੋਹਣੀ ਜਿਵੇਂ ਲੋਕੀ ਪਹਿਲਾਂ ਜਾਂਦੇ ਸੀ। ਮੇਰਾ ਬਹੁਤ ਜ਼ਿਆਦਾ ਪਹਿਲਾਂ ਭਰਾ ਗਿਆ ਸੀ, ਉਹਨੇ ਦੱਸਿਆ ਸੀ ਕਿ ਅਸੀਂ ਵੀ, ਮੇਰੇ ਦਾਦਾ ਦਾਦੀ ਲਾਹੌਰ ਤੋਂ ਗਏ ਹੋਏ ਸੀਗੇ ਤੇ ਉਹਨੇ ਸਾਨੂੰ ਦੱਸਿਆ ਸੀ। ਪਰ ਸਾਨੂੰ ਇੱਥੇ ਚੰਗਾ ਲੱਗਿਆ ਜਿਵੇਂ ਕਿ ਬਹੁਤ ਸੋਹਣੀ। ਹੁਣ ਇੱਥੇ ਦੀ ਜਿਵੇਂ ਕਿ ਸਿਕਿਉਰਿਟੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੋਈ ਹੈ। ਗੱਡੀਆਂ ਸਿਕਿਉਰਿਟੀ ਦੀ ਅੱਗੇ ਪਿੱਛੇ ਸਾਨੂੰ ਇੰਨੀ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਤੇ ਸਾਨੂੰ ਚੰਗਾ ਲੱਗਿਆ ਵਾ, ਜਿਵੇਂ ਸਾਡੀ ਸਹੂਲਤ ਵਾਸਤੇ ਹੈ ਨਾ। ਤੇ ਹੁਣ ਸਾਨੂੰ ਸ਼ਾਪਿੰਗ ਵੀ ਕਰਾਉਣਗੇ, ਕਹਿੰਦੇ ਸੀ ਪਹਿਲਾਂ ਹਾਂਜੀ ਲਾਹੌਰ ਅਨਾਰਕਲੀ। ਹਾਂਜੀ, ਸਾਨੂੰ ਕਹਿੰਦੇ ਸੀ ਪਹਿਲਾਂ ਗੁਰਪੁਰ ਲੰਘ ਲੈਂਦੇ ਫਿਰ ਤੁਹਾਨੂੰ ਸ਼ਾਪਿੰਗ ਕਰਾਵਾਂਗੇ। ਅਸੀਂ ਵੈਸੇ ਆਪਣੇ ਆਪ ਨੂੰ ਹੁਣ ਚੰਗਾ ਸਮਝਦਾ ਕਿ ਘੁੰਮਦੇ ਫਿਰਦੇ ਪਏ 2 ਦਿਨ ਹੋ ਗਏ ਸਾਨੂੰ ਵਿੱਚ ਵੜੇ ਹੋਏ ਸੀ ਉਹਦੇ ਆਪਣੇ ਹੋਟਲ ਦੇ ਵਿੱਚ। ਅਸਲ ਦੇ ਵਿੱਚ ਤਾਂ ਗੱਲ ਇੱਦਾਂ ਕਿ ਤੁਸੀਂ ਗੁਰਦੁਆਰੇ ਤੋਂ ਇਲਾਵਾ ਤੁਸੀਂ ਜਾਂ ਭੈਣ ਹੋਣੀ ਜਾਂ ਕੋਈ ਵੀ ਭਾਈ ਹੋਣੀ ਅਗਰ ਬਾਹਰ ਨਿਕਲਣਗੇ ਨਾ ਤੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਮੁਲਕ ਤੋਂ ਆਏ ਨੇ, ਕਿਉਂਕਿ ਆਪਣੀਆਂ ਸ਼ਕਲਾਂ, ਆਪਣੀ ਜ਼ੁਬਾਨ, ਆਪਣਾ ਲਹਿਜਾ, ਇਹ ਸਾਰਾ ਕੁਝ ਮਿਲਦਾ ਹੈਗਾ। ਅਗਰ ਤੁਹਾਨੂੰ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਮੇਰੀ ਸਮਝ ਆ ਰਹੀ, ਮੈਨੂੰ ਤੁਹਾਡੀ ਸਮਝ ਆ ਰਹੀ, ਦਾ ਮਤਲਬ ਇਹ ਕਿ ਦੇਸ਼ ਵਾਲੀ ਦੀ ਗੱਲ ਹੀ ਮੁੱਕ ਗਈ, ਲਕੀਰ ਵਾਲੀ ਦੀ ਗੱਲ ਹੀ ਮੁੱਕ ਗਈ ਨਾ। ਮੈਂ ਇਹਨਾਂ ਨੂੰ ਕਹਿੰਦੀ ਸੀ ਚਲੋ ਅਸੀਂ ਚੁੱਪ ਜਾ ਕੇ ਬਾਹਰ ਘੁੰਮਦੇ ਆ, ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ, ਮੂੰਹ ਤੇ ਲਿਖਿਆ ਅਸੀਂ ਇੰਡੀਆ ਤੋਂ ਆਏ ਆ। ਲੱਗ ਵੀ ਜਾਏਗਾ ਤੇ ਲੋਕਾਂ ਨੇ ਕੀ ਕਹਿਣਾ? ਮੈਂ ਕਿਹਾ ਸਾਡੇ ਕੋਲ ਵੀਜ਼ੇ ਹੈਗੇ ਹਨਾ, ਵੀ ਅਸੀਂ ਆਪਣਾ ਸਾਰੀ ਸਹੂਲਤ ਨਾਲ ਆਏ ਆ, ਅਸੀਂ ਕੋਈ ਚੋਰ ਨਹੀਂ ਹੈਗੇ। ਸਾਨੂੰ ਤਾਂ ਚੰਗਾ ਲੱਗਦਾ ਪਿਆ ਮਿਲ ਕੇ ਹਨਾ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਥੈਂਕ ਯੂ। ਤੁਸੀਂ ਵੀਰ ਜੀ ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਜਿਹੜੇ ਹੈਗੇ ਨੇ ਕਮੈਂਟਸ ਹੋਣਗੇ
ਅੱਜ ਦੇ ਦਿਨ ਤੋਂ ਲਿਹਾਜ਼ ਨਾਲ ਵੀ ਤੇ ਉਂਝ ਵੀ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਏ ਹੋ, ਕਿਵੇਂ ਦਾ ਲੱਗ ਰਿਹਾ? ਮੈਂ ਅੰਗਰੇਜ਼ੀ ਵਿੱਚ ਆਨਸਰ ਕਰ ਸਕਦਾ ਹਾਂ ਜਾਂ ਮੈਂ ਪੰਜਾਬੀ ਵਿੱਚ, ਕਿਉਂਕਿ ਮੇਰਾ ਥੋੜਾ ਔਖਾ ਲੱਗਦਾ ਹੈ ਪੰਜਾਬੀ ਬੋਲਣ ਵਿੱਚ। ਅੱਛਾ, ਵਾਟਸ ਯੂਰ ਫੀਲਿੰਗ ਅਬਾਊਟ ਪਾਕਿਸਤਾਨ? So I think Pakistan's it's a really amazing place. You know, I haven't felt out of place here since I've been here. I've been to India many times. I've never been to Pakistan first time. And it doesn't feel any different. It kind of feels like I'm just at home, especially here, you know, in Nagana Sahib. I feel all the love, and you know, going around darshaning, it's been a really emotional and a great experience altogether. Yeah. In which your opinion, which Pakistani thing is most beautiful in your point of view? Which Pakistani thing is most beautiful in my point of view? I think it's just the culture, and it has to be the people as well. Like everyone's been so welcoming and like trying to help us and show us, because obviously we don't know our way around here, and asking for directions, asking for where do we get langar, like, and everyone's just been so helpful. And, like no one's kind of like turned us away. They've always opened us with they've always welcomed us with open arms. So I think that's it for sure. One more thing, your mom, you have a desi mom. Yeah. Your mom thoughts and your thoughts, and difference between Gurdwara and new culture. Obviously, you people, your new generation is very advanced, and I think that this is a very old thing. You have? Yeah, so I think there are differences in our thinking, right? She has like Eastern culture, I have Western culture growing up in a Western city. But I don't think it necessarily means that that I think it might be more advanced or better. Like I think my mom has a lot of values and traditions which I hold dear, and I think even like newer generations that they should think about that as well, because this is the way that our people grew up, this is our culture, this is who we are, and we shouldn't put that to the side. Like we should bring it with us, and we should show everyone like this is who we are, right? We're Sikhs, we come from Asia, and like it's not something to hide. I think it's something to show and celebrate. So yeah. Thank you very much. ਇੰਨੀ ਅੰਗਰੇਜ਼ੀ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਬੋਲੀ ਜਿੰਨੀ ਤੁਸੀਂ ਇੱਕ ਸਾਹ 'ਚ ਬੋਲੀ ਹੈ, ਤੇ ਕਿਉਂਕਿ ਮੇਰੀ ਹਾਂਜੀ ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਪਿਆ, ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਖਾਸ ਚੀਜ਼ ਪਾਕਿਸਤਾਨ ਵਾਸਤੇ ਉਹਦਾ ਖਾਣਾ ਹੈਗਾ ਹੈ। ਇੰਨੇ ਚੰਗੇ ਛੋਲੇ ਤਾਂ ਘਰੇ ਵੀ ਨਹੀਂ ਖਾਦੇ, ਫਿਰ ਮੈਨੂੰ ਹਾਂਜੀ ਬਹੁਤ ਹੀ ਚੰਗਾ ਲੱਗਿਆ ਹੈ। ਅਗਰ ਅਸੀਂ ਰੈਂਕ ਕਰੀਏ ਕਿ ਪਾਕਿਸਤਾਨ ਦੇ ਖਾਬੇ, ਪਾਕਿਸਤਾਨ ਦੇ ਲੋਕ, ਪਾਕਿਸਤਾਨ ਦਾ এনवायरमेंट, ਪਾਕਿਸਤਾਨ ਦਾ ਇਮਿਹਾਨਸ, ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਰੈਂਕ ਕਰੀਏ, ਸਭ ਤੋਂ ਟੌਪ ਤੇ ਤੁਸੀਂ ਕਿਹਨੂੰ ਰੱਖੋਗੇ, ਕਿਸ ਚੀਜ਼ ਨੂੰ ਰੱਖੋਗੇ? ਹਜੇ ਸਾਡਾ ਦੂਸਰਾ ਹੀ ਦਿਨ ਹੈਗਾ ਹੈ, 2 ਹੀ ਦਿਨ ਅਸੀਂ ਇੱਥੇ ਆਏ ਹੋਇਆ। ਖਾਣਾ ਬਹੁਤ ਹੀ ਚੰਗਾ ਹੈ ਪਾਕਿਸਤਾਨ ਦਾ ਖਾਣਾ, ਲੇਕਿਨ ਮੈਨੂੰ ਲੱਗਦਾ ਪਾਕਿਸਤਾਨ ਦਾ ਕਲਚਰ ਵੀ ਬਹੁਤ ਹੀ ਚੰਗਾ ਹੈਗਾ। ਜੇ ਤੁਸੀਂ ਇੰਗਲੈਂਡ ਵਿੱਚ, ਇੰਡੀਆ ਵੀ ਜਾਓ, ਉੱਥੇ ਅੱਜ ਕੱਲ੍ਹ ਲੋਕੀ ਬਹੁਤ ਹੀ ਅੰਗਰੇਜ਼ੀ ਕੱਪੜੇ ਪਾਉਂਦੇ ਨੇ, ਲੇਕਿਨ ਇੱਥੇ ਤੁਸੀਂ ਜਿੱਥੇ ਵੀ ਜਾਓ ਸਾਰੇ ਨੇ ਕੁੜਤੇ ਪਜਾਮੇ ਪਾਏ ਹੋਏ ਨੇ। ਹਜੇ ਤੱਕ ਉਹਦੀ ਵਰਸੀ ਇੱਥੇ ਹਜੇ ਹੈਗੀ ਹੈ। ਅੱਛਾ, ਤੁਸੀਂ ਜਦੋਂ ਉੱਥੋਂ ਆਏ ਨੇ, ਯੂਕੇ ਤੋਂ ਆਏ, ਕੋਈ ਗੱਲ ਨਹੀਂ, ਤੁਸੀਂ ਜੋ ਯੂਕੇ ਤੋਂ ਆਏ ਸੀ ਤੇ ਕੋਈ ਅਨਕੰਫਰਟੇਬਲ ਚੀਜ਼ ਲੱਗੀ ਕਿ ਜਿਸ ਤਰ੍ਹਾਂ ਮਤਲਬ ਹੁੰਦਾ ਕਿ ਬੰਦਾ ਕਿਸੇ ਹੋਰ ਕੰਟਰੀ ਜਾਂਦਾ, ਜਿਸ ਤਰ੍ਹਾਂ ਅਗਰ ਮੈਂ ਜਾਵਾਂਗਾ ਯੂਕੇ ਤੇ ਮੈਨੂੰ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆਏਗੀ ਤੇ ਉਹ ਲੈਂਗੁਏਜ ਆਏਗੀ, ਮੈਂ ਇਸ ਤਰ੍ਹਾਂ ਲੈਂਗੁਏਜ ਨਹੀਂ ਬੋਲ ਸਕਾਂਗਾ, ਠੀਕ ਹੈ? ਤੁਸੀਂ ਇੱਥੇ ਆ ਕੇ ਕੋਈ ਅਨਕੰਫਰਟੇਬਲ ਚੀਜ਼ ਤੁਹਾਨੂੰ ਲੱਗੀ ਹੋਵੇ ਕਿ ਇਹ ਅਨਕੰਫਰਟੇਬਲ ਹੈ? ਮੈਨੂੰ ਲੱਗਦਾ ਸਭ ਤੋਂ ਅਨਕੰਫਰਟੇਬਲ ਹੈਗਾ ਸੀ ਬਸ 에ਅਰਪੋਰਟ, ਕਿਉਂਕਿ 에ਅਰਪੋਰਟ ਦੀ ਸਿਕਿਉਰਿਟੀ ਤੇ ਸਾਨੂੰ ਪਤਾ ਸੀ ਕਿ ਅਸੀਂ ਤਾਂ ਪਾਕਿਸਤਾਨੀ ਹੈਗੇ ਨਹੀਂ, ਅਸੀਂ ਤਾਂ ਬਾਹਰ ਦੇ ਆਏ ਹੋਏ ਹਾਂ, ਤੇ ਇੱਥੇ ਦਾ ਥੋੜਾ ਫੀਲ ਹੈਗਾ ਸੀ। ਤੇ ਔਰਤ ਵੀ ਬਣ ਕੇ ਮੈਨੂੰ ਪਤਾ ਨਹੀਂ ਕਿ ਇੱਥੇ ਦੇ ਰੀਤੇ ਰਿਵਾਜ ਕੀ ਹੈਗੇ ਨੇ, ਕਿ ਮੈਂ ਬਾਹਰ ਕਿਦੋਂ ਜਾ ਸਕਦੀ ਹਾਂ, ਸੇਫ ਹੈਗਾ। ਲੇਕਿਨ ਮੈਨੂੰ ਲੱਗਦਾ ਠੀਕ ਹੈ, ਮੇਰੇ ਦੋਸਤ ਸਾਰੇ ਪਾਕਿਸਤਾਨੀ ਹੈਗੇ ਨੇ, ਉਹਨੂੰ ਕਹਿੰਦੇ ਨੇ ਠੀਕ ਹੈ, ਲੇਕਿਨ ਬਸ ਸਾਨੂੰ ਹਜੇ ਆਦਤ ਨਹੀਂ ਪਈ ਹੋਈ, ਸਾਨੂੰ ਹਜੇ ਵੀ ਥੋੜਾ ਡਰ ਹੈਗਾ। ਇੱਥੇ ਲਾਹੌਰ ਜਦੋਂ ਤੁਸੀਂ ਨਾਰਕਲੀ ਜਾਓਗੇ, ਤੁਹਾਨੂੰ ਪਹਿਨਾਵੇ ਬੜੇ ਜ਼ਬਰਦਸਤ ਨਜ਼ਰ ਆਉਣਗੇ ਪਾਕਿਸਤਾਨ ਦੇ ਕਲਚਰ ਦੇ ਹਵਾਲੇ ਨਾਲ। ਤੁਹਾਨੂੰ ਸਾੜੀ ਤੋਂ ਜ਼ਿਆਦਾ ਕੁਰਤੇ ਨਜ਼ਰ ਆਉਣਗੇ, ਤੁਹਾਨੂੰ ਫਰਾਕਾਂ ਨਜ਼ਰ ਆਉਣਗੀਆਂ, ਮੈਕਸੀਆਂ ਨਜ਼ਰ ਆਉਣਗੀਆਂ, ਠੀਕ ਹੈ? ਤੁਹਾਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਜ਼ਿਆਦਾ। ਤੇ ਤੁਸੀਂ ਕੋਈ ਪਲਾਨ ਕੀਤਾ ਹੋਇਆ ਕਿ ਬਹੁਤ ਸਾਰੀ ਸ਼ਾਪਿੰਗ ਕਰਕੇ ਜਾਣਾ? ਹਾਂਜੀ, ਸਾਡੇ ਭਰਾ ਦਾ ਵਿਆਹ, ਹਾਂਜੀ ਸਾਡੇ ਭਰਾ ਦਾ ਵਿਆਹ ਹੈਗਾ, ਫਿਰ ਅਸੀਂ ਉਹਦੀ ਸ਼ਾਪਿੰਗ ਅਸੀਂ ਪਾਕਿਸਤਾਨ ਆਏ ਹੋਇਆ। ਪਾਕਿਸਤਾਨ ਦੇ ਮਤਲਬ ਸੋਹਣੇ ਕੱਪੜੇ ਮਿਲਦੇ ਨੇ, ਫਿਰ ਕੱਪੜੇ ਖਰੀਦ ਕੇ ਅਸੀਂ ਜਾਵਾਂਗੇ। ਅਸੀਂ ਉਹਦੀ ਪ੍ਰਾਂਦੀ ਇੱਥੇ ਸੇ ਖਰੀਦੀ ਹੋਈ ਹੈ 4, ਤੇ ਅਸੀਂ ਉਹੀ ਸ਼ਾਪਿੰਗ ਕਰਾਂਗੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਲਾਮਤ ਰਹੋ, ਖੁਸ਼ ਰਹੋ, ਬਹੁਤ ਸ਼ੁਕਰੀਆ ਜੀ, ਠੀਕ ਹੈ ਜੀ? ਇੱਕ ਦਫਾ ਕਹਿ ਦਿਓ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਨਨਕਾਣਾ ਸਾਹਿਬ ਅਸੀਂ ਬੈਠੇ ਹਾਂ, ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਜਿਹੜੇ ਸਾਡੇ ਵਡਕੇ ਨੇ ਉਹ ਵੀ ਸਫ਼ਰ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਕੋਲ ਆਏ ਨੇ, ਆ ਕੇ ਇੱਥੇ ਮੱਥਾ ਟੇਕ ਰਹੇ ਨੇ, ਇੱਥੇ ਗੁਰਪੁਰਬ ਦੇ ਆਨੰਦ ਲੈ ਰਹੇ ਨੇ। ਤੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ।
ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਜੀ। ਆਪਣਾ ਨਾਂ ਕੀ ਹੈ ਤੁਹਾਡਾ? ਜਸਵਿੰਦਰ ਕੌਰ। ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮਾਤਾ ਜੀ? मैं डेनवर से, अमेरिका से। ਅਮਰੀਕਾ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਅਮਰੀਕਾ 'ਚ ਰਹਿ ਰਹੇ ਹੋ? हम 22-23 साल से रह रहे हैं। 22-23 ਸਾਲ ਤੋਂ ਰਹਿ ਰਹੇ ਹੋ ਤੇ ਇੰਡੀਆ 'ਚ ਤੁਹਾਡਾ ਇਲਾਕਾ ਕਿਹੜਾ ਹੈਗਾ? पंजाब ਪੰਜਾਬ ਕਿਹੜੀ ਥਾਂ ਤੋਂ? आदमपुर लागे हमारा गांव है, डमुंडा पिंड। ਪੰਜਾਬੀ ਜਾਣਦੇ ਹੋ ਤੁਸੀਂ? पंजाबी है। ਤੇ ਪੰਜਾਬੀ 'ਚ ਗੱਲ ਕਰੋ ਮੇਰੇ ਨਾਲ। हाँ जी। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ पहली बार। ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत बहुत अच्छा लगता रहा है। हमने तो कभी सोचा भी नहीं था कि हम जहाँ पर जाएंगे, पर भगवान ने ले आंदा। हाँ जी। ਤੇ ਕਿੰਨੀ ਚਿਰ ਤੋਂ ਤੁਸੀਂ ਅਰਦਾਸ ਕਰ ਰਹੇ ਸੀ ਕਿ ਮੈਂ ਨਨਕਾਣਾ ਸਾਹਿਬ ਜਾਵਾਂਗੀ? मैं तो भाई साहब, मैंने कभी सोचा ही नहीं था कि मेरे कर्मों में होगा, ਅੱਛਾ नसीब में होगा कि नहीं। ਅੱਛਾ। मैं तो अपनी किस्मत को इतनी बड़ी समझती हूँ कि भगवान ने मेरे को दर्शन दोए। वे अपने दर्शन देने के लिए सब बुलाया जहाँ पर। मेरे परिवार ने खुश हो के मेरे को जहाँ भेजा। तो मेरे हस्बैंड ने मेरे से पहले ही बात की हुई थी, जिन्होंने आना था टिकट वालों के साथ। तो मैं पहले भी इंडिया से आई सी इधर। आई को मेरे को 10 दिन हुए, उसने मेरे को बताया कि मैंने बात की है टिकट वाले से कि मेरी वाइफ ने भी जाना है इंडिया को, पाकिस्तान को। तो उसने भेजा, मैंने आ गई 7-8 महीने बाद फिर आ गई हूँ। तो हुण मैं इधर से इंडिया को फिर जाऊँगी। हाँ जी। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈਗੀ ਕਿ ਤੁਸੀਂ ਕਹੋ ਕਿ ਪਾਕਿਸਤਾਨ ਦੀ ਇਹ ਗੱਲ ਬੜੀ ਵਧੀਆ ਹੈ? शहर तो मैं खाना पीना तो सब कुछ बहुत अच्छा है। पर मैं तो ये करती को जहाँ के लोग बहुत अच्छे हैं। जितने हम सुनते थे कि ऐसे हैं लोग, ऐसे हैं पाकिस्तान के, पर कैसे हमने देखे नहीं हैं। अच्छा। हमको बहुत ही अच्छे लगे हैं, बहुत ही अच्छे लगे हैं कि हमारा इतना उन्होंने स्वागत किया है कि हम उसका हमारे पास ऐसा कोई लफ्ज़ नहीं है जिससे उसका हम थैंक यू कर सकें। ਅੱਛਾ, ਪਾਕਿਸਤਾਨ ਦੇ ਬਾਰੇ में ਪਾਕਿਸਤਾਨ ਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਦਾਂ ਦੀ ਗੱਲਾਂ ਕਰਦੇ ਨੇ, ਸਪੈਸ਼ਲੀ ਮੀਡੀਆ ਜਿਹੜਾ ਹੈਗਾ ਉਹ ਕਰਦਾ ਹੈਗਾ ਗੱਲਾਂ। ਤੇ ਹੁਣ ਤੁਸੀਂ ਜਾ ਕੇ ਇਹ ਪੈਗਾਮ ਦੇਵੋਗੇ ਉੱਥੇ ਜਾ ਕੇ ਕਿ ਜੀ ਪਾਕਿਸਤਾਨ ਜਿੱਦਾਂ ਦੱਸਿਆ ਜਾਂਦਾ ਹੁਣ ਜਿੱਦਾਂ ਹੈ ਨਹੀਂ? हाँ हाँ, ये पैगाम ज़रूर दूँगी, मैं सबको दूँगी कि जैसा हमने सुनिया सी कि पाकिस्तान इदा दा है, इदा दा है, हम उसका नहीं देखा नहीं है अभी। बहुत अच्छा देखा है। हाँ जी। ਮੈਨੂੰ ਤੁਸੀਂ ਇਹ ਦੱਸੋ ਕਿ दोबारा ਤੁਸੀਂ अगले साल भी कोशिश करोगे? अगले साल तो मैं कह नहीं सकती, पर ये तो मेरे को ये इतना ही बहुत बड़ा है कि एक बार ले आंदा इधर दर्शन करने के लिए बाबे नानक ने। दोबारा था तो मैं नहीं कह सकती। हाँ जी, मेरी इतनी बहुत बड़ी किस्मत है कि मैं एक पहली बार बाबे नानक के दर्शन करने आ गई। बस मेरी ख्वाहिश भी पूरी हो गई और मेरे मन को इतनी खुशी हुई है कि मैं थानू दस नहीं सकती कितनी खुशी हुई है। ਤੁਸੀਂ ਕਿਹਦੇ ਨਾਲ ਆਏ ਹੋ? मेरी बेटी है वो नगर कीर्तन के पीछे गई हुई है। ਅੱਛਾ। हाँ जी। ਤੇ ਇੱਥੇ ਸਭ ਠੀਕ ਹੈ, ਖਾਣਾ ਪੀਣਾ ਤੁਹਾਡੀ ਰਿਹਾਇਸ਼? बहुत मैं लंगर भी खाए हूँ उधर सारे। मैं देख के आई कहाँ से प्रसाद मिलता है, कहाँ पिन्नी का प्रसाद मिलता है, कहाँ मत्था टेक, सब जगह मैं घूम के आके हूँ इतने बैठी हूँ। हाँ जी, मैं बहुत निहाल हुई हूँ, बहुत बहुत। ਇੱਕ ਆਖਰੀ ਗੱਲ, ਇੱਕ ਕੀ ਤੁਹਾਡਾ ਪੈਗਾਮ ਹੈ, ਕੀ ਤੁਹਾਡਾ ਮੈਸੇਜ ਹੈ? मैं तो ये कहूँगी कि इंडिया और पाकिस्तान के लोग इतना मिल के रहन जितना हम सुनते हैं, ऐसा है नहीं है कि पाकिस्तान के लोग बहुत अच्छे हैं। ਹਾਂਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਗੁਰਪੁਰਬ ਦੀਆਂ ਬਹੁਤ ਵਧਾਈਆਂ। ਇੰਡੋਸ ਟੀਵੀ ਦੇ ਵਿੱਚ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਆਨੰਦ ਲੈ ਰਹੀਆਂ ਨੇ, ਬਾਬਾ ਜੀ ਦੇ ਚਰਨਾਂ 'ਚ ਬੈਠੀਆਂ ਹੈਗੀਆਂ ਨੇ। ਅਸੀਂ ਗੱਲ ਕਰਦੇ ਹਾਂ ਇੱਕ ਸੰਗਤ ਦੇ ਨਾਲ ਜਿਹੜੇ ਕਿ ਬਾਹਰੋਂ ਆਏ ਨੇ, ਯੂਕੇ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਹਾਂ, ਪਰ ਸਾਨੂੰ ਇੰਨਾ ਆਨੰਦ ਆਇਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਅਸੀਂ ਬਾਬਾ ਜੀ ਦੀ ਕਿੱਦਾਂ ਤਾਰੀਫ ਕਰ ਸਕੀਏ।
ਰੀਲੀ ਇੱਥੋਂ ਦੇ ਜਿਹੜੇ ਲੋਕ ਨੇ ਇੰਨੀ ਰਿਸਪੈਕਟ ਦਿੰਦੇ ਆ ਕਿ ਆਪਣਾ ਸਮਝਦੇ ਆ, ਆਪਣਾ ਸਮਝ ਕੇ ਤੁਹਾਨੂੰ ਇੰਨਾ ਹੱਥੀਂ ਛਾਵਾਂ ਕਰਦੇ ਹੈਗੇ। ਬਹੁਤ ਬਹੁਤ ਪਿਆਰ ਬਹੁਤ ਇਹਨਾਂ ਲੋਕਾਂ ਕੋਲ ਸਾਨੂੰ ਮਿਲਿਆ ਹੈਗਾ ਯਾਰ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਾਕਿਸਤਾਨ ਆਉਣ ਲੱਗੇ ਸੀ, ਜਿਸ ਤਰ੍ਹਾਂ ਹਰ ਮੁਸਲਮਾਨ ਦੀ ਖਾਹਿਸ਼ ਹੁੰਦੀ ਹੈ ਕਿ ਮੱਕੇ ਮਦੀਨੇ ਜਾਵੇ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਸਿੱਖੀ ਦੇ ਵਿੱਚ ਬਾਬਾ ਜੀ ਦੇ ਕੋਲ ਆਉਣਾ ਇੱਕ ਬਹੁਤ ਵੱਡਾ ਅਚੀਵਮੈਂਟ ਸਮਝੀ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਤੋਂ ਅਰਦਾਸ ਕਰ ਰਹੇ ਸੀ ਕਿ ਅਰਦਾਸ ਬੜੀ ਦੇਰ ਤੋਂ ਕਰ ਰਹੇ ਸੀਗੇ, ਪਰ ਮਾਲਕ ਨੂੰ ਜਿਸ ਟਾਈਮ ਤੇ ਮਨਜ਼ੂਰ ਹੁੰਦਾ ਉਸੇ ਟਾਈਮ ਹੀ ਤੁਸੀਂ ਆਉਂਦੇ ਹੈਗੇ ਆ। 3-4 ਸਾਲ ਤੋਂ ਪਿਛਲੇ ਤੋਂ ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਪਰ ਇਸ ਸਾਲ ਬਾਬਾ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ ਕਿ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ, ਦਰਸ਼ਨ ਹੋਏ, ਸਾਨੂੰ ਖੁੱਲੇ ਦਰਸ਼ਨ ਹੋਏ ਹੈਗੇ ਬਾਬਾ ਜੀ ਦੇ। ਅੱਛਾ ਪਾਕਿਸਤਾਨ ਦੇ ਬਾਰੇ ਥੋੜਾ ਦੱਸੋ ਕਿ ਪਾਕਿਸਤਾਨ ਦੇ ਲੋਕ ਕਿਵੇਂ ਦੇ ਨੇ, ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ ਹੈ? ਇੱਕ ਦਿਮਾਗ ਦੇ ਵਿੱਚ ਇਮੇਜਿਨੇਸ਼ਨ ਹੁੰਦੀ ਬੰਦੇ ਦੀ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇੰਜ ਦਾ ਹੋਏਗਾ। ਕੁਛ ਥੋੜਾ ਮੀਡੀਆ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ ਜਿਹੜਾ ਉਹ ਵੀ ਇੰਜ ਦੀਆਂ ਗੱਲਾਂ ਕਰਦਾ ਕਿ ਪਾਕਿਸਤਾਨ ਇਜ਼ ਨੋਟ ਅ ਸੇਫ ਕੰਟਰੀ, ਇਦਾਂ ਦੀਆਂ ਵੱਡੀਆਂ ਅਜੀਬ ਜੀਆਂ ਗੱਲਾਂ ਹੁੰਦੀਆਂ। ਤੁਹਾਨੂੰ ਕੋਈ ਇਹੋ ਜਿਹਾ ਹੈਗਾ ਸੀ? ਪਰ ਇੱਥੇ ਸਾਨੂੰ ਬੱਚਿਆਂ ਨੇ ਕਿਹਾ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਇਦਾਂ ਦੇ ਮਾਹੌਲ ਹੈਗੇ ਆ ਵੀ ਤੁਸੀਂ ਨਾ ਜਾਓ, ਪਰ ਇੱਥੇ ਆ ਕੇ ਸਾਨੂੰ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਹੈਗੀ ਕਿ ਵੀ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਾਂ ਕੋਈ ਕੁਝ ਇਦਾਂ ਦੀ ਆ। ਪਰ ਅਸੀਂ ਆਪਣੇ ਆਪ ਨੂੰ ਕੋਈ ਸਾਨੂੰ ਡਿਫਰੈਂਟ ਵੀ ਨਹੀਂ ਲੱਗਿਆ ਹੈਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਸਾਨੂੰ ਸਾਰੇ ਆਪਣੇ ਲੋਕ ਮਿਲੇ ਹੈਗੇ ਆ। ਅੱਛਾ ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਥੋੜਾ ਇਮੋਸ਼ਨਲ ਹੋ ਗਏ ਹੋ। ਇਹ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਜੁੜੇ ਨੇ ਬਾਬਾ ਜੀ ਦੀ ਜ਼ਾਤ ਦੇ ਨਾਲ ਜਿਹੜੇ ਇੰਨਾ ਮੈਂ ਕਹਿੰਦੀ ਆ ਕਿ ਬਾਬਾ ਜੀ ਨੇ ਇੰਨੇ ਖੁੱਲੇ ਦਰਸ਼ਨ ਦਿੱਤੇ ਹੈਗੇ ਆ ਕਿ ਮਨ ਭਰ ਆਇਆ। ਸਾਨੂੰ ਇਦਾਂ ਦੇ ਦਰਸ਼ਨ ਕਦੇ ਜ਼ਿੰਦਗੀ ਵਿੱਚ ਕਦੇ ਹੋਣੇ ਨਹੀਂ, ਸ਼ਾਇਦ ਬਾਬਾ ਜੀ ਦੇ ਗਾਹਾਂ ਵੀ ਤਾਂ ਸਾਨੂੰ ਦਰਸ਼ਨ ਇਸ ਤਰ੍ਹਾਂ ਹੁੰਦੇ ਰਹਿਣ। ਇਹੀ ਸਾਡੀ ਅਰਦਾਸ ਹੈ ਬਾਬਾ ਜੀ ਦੇ ਚਰਨਾਂ ਵਿੱਚ, ਬਾਬਾ ਜੀ ਸਾਨੂੰ ਆਪਣਾ ਨਾਮ ਦੇ ਆਪਣੇ ਚਰਨਾਂ ਨਾਲ ਜੋੜੀ ਰੱਖਣ, ਬਸ ਸਾਡੀ ਇਹੀ ਦਿਲੋਂ ਖੁਆਇਸ਼ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਮ ਸ਼ਿਵਿੰਦਰ ਕੌਰ ਹੈ ਜੀ, ਮੈਂ ਯੂਕੇ ਤੋਂ ਆਈ ਹਾਂ। ਤੁਸੀਂ ਵੀ ਯੂਕੇ ਤੋਂ ਆਏ? ਤੁਸੀਂ ਆਪਸ ਵਿੱਚ ਫਰੈਂਡਸ ਨੇ? ਹਾਂਜੀ ਫਰੈਂਡਸ ਅਸੀਂ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ ਸੋਚਿਆ ਨਹੀਂ ਸੀਗਾ ਵੀ ਅਸੀਂ ਇਸ ਤਰ੍ਹਾਂ ਮਤਲਬ ਫੀਲ ਕਰਾਂਗੇ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਵੀ ਸਾਨੂੰ ਕਹਿੰਦੇ ਸੀਗੇ ਮੰਮੀ ਤੁਸੀਂ ਨਾ ਜਾਓ ਨਾ ਜਾਓ, ਕਈ ਕਹਿੰਦੇ ਸੀ ਕਈ ਨਹੀਂ ਕਹਿੰਦੇ ਸੀ, ਪਰ ਅਸੀਂ ਤਾਂ ਨਹੀਂ, ਬਾਬਾ ਜੀ ਸਾਡੀ ਆਪੇ ਰੱਖਿਆ ਕਰਨ ਜੋ ਸੁਣੇ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ 'ਚ ਬੈਠੇ ਹਾਂ ਜਾਂ ਅਸੀਂ ਇੰਡੀਆ 'ਚ। ਅੱਛਾ ਤੁਹਾਨੂੰ ਇਹ ਮੈਂ ਕੁਐਸਚਨ ਕਰਾਂਗਾ ਕਿ ਪਾਕਿਸਤਾਨ ਦੇ ਬਾਰੇ 'ਚ ਅਕਸਰ ਬੇਸ਼ਤਰ ਇਹ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਤੁਸੀਂ ਯੂਕੇ ਤੋਂ ਚੁੱਕੇ ਆਏ ਹੋ, ਵੈਸਟਰਨ ਕੰਟਰੀ 'ਚੋਂ ਆਏ ਹੋ, ਤੇ ਵੈਸਟਰਨ ਕੰਟਰੀ 'ਚ ਨੋ ਡਾਊਟ ਜਿਹੜਾ ਹੈਗਾ ਉਹ ਆਸਾਨੀ ਨਾਲ ਵੀਜ਼ਾ ਲੱਗ ਜਾਂਦਾ, ਲੇਕਿਨ ਇੰਡੀਆ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਮਾਤਾ ਮਿਲੀਆਂ ਨੇ ਜਿਹੜੀਆਂ ਕਿ 50-50 ਸਾਲ ਤੋਂ ਕਹਿੰਦੇ ਸੀ, ਰੋਂਦੇ ਸੀ, ਅਰਦਾਸ ਕਰਦੇ ਸੀ ਬਾਬਾ ਜੀ ਦੇ ਦਾ ਵੀਜ਼ਾ ਮਿਲ ਜੇ, ਅਸੀਂ ਚੱਲ ਜੀਏ ਪਾਕਿਸਤਾਨ ਚੱਲ ਜੀਏ। ਤੇ ਇਹ ਕਿੱਡਾ ਖੂਬਸੂਰਤ ਕਦਮ ਹੈ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦਾ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਪਰ ਇਹਨਾਂ ਨੇ ਬਹੁਤ ਚੰਗਾ ਕੀਤਾ ਹੈਗਾ ਕਿ ਜਿਹੜਾ ਰਸਤਾ ਖੋਲ੍ਹਿਆ ਹੈਗਾ, ਪਰ ਸਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ। ਬੜੀ ਆਸਾਨੀ ਦੇ ਨਾਲ ਅਸੀਂ ਜਸ ਫਾਰਮ ਭਰਿਆ ਹੈਗਾ ਤੇ ਸਾਨੂੰ ਆਨਲਾਈਨ ਤੇ ਵੀਜ਼ਾ ਉਹਨਾਂ ਨੇ ਦੇ ਦਿੱਤਾ ਹੈਗਾ। ਇਸ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਈ ਹੈਗੀ। ਅੱਛਾ ਪਾਕਿਸਤਾਨ ਦੀ ਓਬਵੀਅਸਲੀ ਹੁਣ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਗਲੋਬਲ ਵਿਲੇਜ ਬਣ ਗਈ ਹੈ। ਤੁਸੀਂ ਸੋਸ਼ਲ ਸਾਈਟਸ ਤੇ ਫੇਸਬੁੱਕ ਤੇ YouTube ਤੇ ਪਾਕਿਸਤਾਨ ਦੇ ਬਾਜ਼ਾਰ ਗਲੀਆਂ ਵੇਖ ਸਕਦੇ ਹੋ, ਲੇਕਿਨ ਹੁਣ ਫਿਜ਼ੀਕਲੀ ਤੁਸੀਂ ਲਾਹੌਰ ਨਾਰਕਲੀ ਸ਼ਾਪਿੰਗ ਕਰੋਗੇ, ਕਿਵੇਂ ਦਾ ਲੱਗੇਗਾ? ਉਹ ਤਾਂ ਜਾ ਕੇ ਹੀ ਪਤਾ ਲੱਗੇਗਾ, ਪਰ ਇਦਾਂ ਹੈ ਕਿ ਵੀ ਅਸੀਂ ਇੱਥੇ ਐਕਸਾਈਟਮੈਂਟ ਹੈ ਕਿ ਅਸੀਂ ਜਾਵਾਂਗੇ ਉੱਥੇ ਸ਼ਾਪਿੰਗ ਕਰਾਂਗੇ। ਤੇ ਬਸ ਇੱਕ ਐਕਸਾਈਟਮੈਂਟ ਸਾਡੇ ਅੰਦਰ ਹੈਗੀ ਹੈ ਕਿ ਅਸੀਂ ਉੱਥੇ ਜਾਵਾਂਗੇ, ਸ਼ਾਪਿੰਗ ਕਰਾਂਗੇ। ਮੈਂ ਉਹੀ ਇੱਥੇ ਦੇਖ ਰਹੀ ਹਾਂ ਕੱਪੜੇ ਜੈਂਟਸ ਦੇ ਜੋ ਪਾਏ ਹੋਏ ਆ, ਮੈਨੂੰ ਬੜੇ ਅੱਛੇ ਲੱਗ ਰਹੇ ਹੈਗੇ। ਮੈਂ ਕਿਹਾ ਸੀ ਵੀ ਮੈਂ ਸ਼ਾਪਿੰਗ ਕੱਪੜਿਆਂ ਦੀ ਜ਼ਰੂਰ ਕਰਾਂਗੇ। ਤੇ ਕੀ ਤੁਸੀਂ ਜਾ ਕੇ ਜਦੋਂ ਵਾਪਸ ਜਾਓਗੇ, ਬੇਸ਼ੱਕ ਇੰਡੀਆ ਜਾਓ, ਤੁਹਾਡਾ ਇੰਡੀਆ ਹੋਮਲੈਂਡ ਹੈ ਤੁਹਾਡੀ, ਜਾਂ ਤੁਸੀਂ ਯੂਕੇ ਜਾਓ, ਤੁਸੀਂ ਕੀ ਇੱਕ ਮੈਸੇਜ ਦੋਗੇ ਉਹਨਾਂ ਨੂੰ ਜਾ ਕੇ, ਸਪੈਸ਼ਲੀ ਸਾਡੇ ਲੋਕਾਂ ਦੇ ਬਾਰੇ ਜਾਂ ਪਾਕਿਸਤਾਨ ਦੇ ਬਾਰੇ? ਮੈਸੇਜ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਹੁਣ ਆਪਣੇ ਪਰਸ ਦੇ ਉੱਪਰ ਦੇ ਉਹਨਾਂ ਨੂੰ ਫੋਟੋਆਂ ਪਾਉਂਦੀ ਹੈਗੀਆਂ। ਉਹ ਕਹਿੰਦੇ ਸੀ ਮਮਾ ਸਾਨੂੰ ਜ਼ਰੂਰ ਐਵਰੀਡੇ ਫੋਟੋ ਪਾਉਂਦੇ ਰਹੋ, ਫੋਟੋ ਪਾਉਂਦੀ ਹੈਗੀ, ਵੀਡੀਓ ਵੀ ਬਣਾ ਕੇ ਭੇਜਦੀ ਹੈਗੀਆਂ। ਪਰ ਮੇਰੇ ਹੁਣ ਇਹੀ ਇੱਛਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਪਣੇ ਬਾਬਾ ਜੀ ਦੀ ਧਰਤੀ ਤੇ ਜ਼ਰੂਰ ਲੈ ਕੇ ਆਵਾਂ ਕਿ ਉਹ ਵੀ ਇਸ ਤਰ੍ਹਾਂ ਦਰਸ਼ਨ ਕਰ ਸਕਦੇ, ਵੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਕਿ ਵੀ ਪਾਕਿਸਤਾਨ ਦੇ ਵਿੱਚ ਅਸੀਂ ਸੇਫ ਨਹੀਂ ਹੈ। ਤੁਸੀਂ ਮੈਡਮ ਕੀ ਕਹੋਗੇ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਸਾਰਿਆਂ ਨੂੰ? ਮੈਂ ਜਿਹੜੇ ਬੱਚੇ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਵੀ ਸੇਫ ਨਹੀਂ, ਮੈਂ ਉਹਨੂੰ ਦੱਸੂਗੀ ਜਾ ਕੇ ਮੈਂ ਤਾਂ ਇੰਨੀ ਸੇਫ ਇੰਡੀਆ 'ਚ ਨਹੀਂ ਜਦੋਂ ਮੈਂ ਪਾਕਿਸਤਾਨ 'ਚ ਫੀਲ ਕਰਦੀ ਹੈ।
ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮਚ ਨਾਜ਼ਰੀਨ ਇਹੀ ਗੱਲ ਹੈ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਜਾਂ ਇੱਕ ਜ਼ੁਬਾਨ ਇੱਕ ਕਲਚਰ ਇੱਕ ਕੱਪੜੇ ਪਾਉਣ ਵਾਲੇ ਜਦੋਂ ਇਕੱਠੇ ਹੁੰਦੇ ਨੇ ਤੇ ਉਹ ਸਿਰਫ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਦੂਜੇ ਦੇ ਜਿਹੜੇ ਹੈਗੇ ਆ ਦੁਸ਼ਮਣ ਨਹੀਂ ਹੈਗੇ ਬਲਕਿ ਅਸੀਂ ਪਿਆਰ ਵੰਡਣ ਵਾਲੇ ਲੋਕ ਆ ਅਸੀਂ ਇਕੱਠੇ ਰਹਿਣ ਵਾਲੇ ਲੋਕ ਆ ਸਾਡਾ ਜ਼ੁਬਾਨ ਸਾਡਾ ਕਲਚਰ ਸਾਡਾ ਪਹਿਨਾਵਾ ਸਾਡਾ ਰਹਿਣ ਸਹਿਣ ਸਾਡਾ ਬੂਦੋਬਾਸ਼ ਸਾਰਾ ਕੁਝ ਜਿਹੜਾ ਹੈਗਾ ਉਹ ਸੇਮ ਹੈਗਾ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਹਾਂਜੀ ਜੀ ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ ਨਨਕਾਣਾ ਸਾਹਿਬ ਮੌਜੂਦ ਆ ਗੁਰਪੁਰਬ ਜਿਹੜਾ ਹੈਗਾ ਉਹਦੀਆਂ ਤਕਰੀਬਾਂ ਜਿਹੜੀਆਂ ਬੜੀਆਂ ਜ਼ੋਰੋ ਸ਼ੋਰ ਨਾਲ ਚੱਲ ਰਹੀਆਂ ਨੇ ਸੰਗਤਾਂ ਪੂਰੇ ਮੁਲਕ ਦੇ ਵਿੱਚੋਂ ਆਈਆਂ ਹੋਈਆਂ ਨੇ ਉਸ ਤੋਂ ਇਲਾਵਾ ਬਾਕੀ ਵੀ ਦੇਸ਼ਾਂ ਦੇ ਵਿੱਚੋਂ ਵੀ ਯੂਕੇ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਆਸਟ੍ਰੇਲੀਆ ਜਰਮਨੀ ਇੰਡੀਆ ਹਰ ਥਾਂ ਤੋਂ ਸਿੱਖ ਯਾਤਰੀ ਮੁਸਲਮਾਨ ਹਿੰਦੂ ਹਰ ਧਰਮ ਦੇ ਲੋਕ ਜਿਹੜੇ ਨੇ ਉਹ ਬਾਬੇ ਹੁਣਾਂ ਦੇ ਚਰਨਾਂ ਦੇ ਵਿੱਚ ਨੇ ਅਸੀਂ ਗੱਲਬਾਤ ਕਰਦੇ ਹਾਂ ਕੁਝ ਸਿੱਖ ਯਾਤਰੀ ਸਾਡੇ ਨਾਲ ਇੰਡੀਆ 'ਚੋਂ ਆਏ ਨੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ ਇੰਡੀਆ 'ਚੋਂ ਮੱਖਣ ਸਿੰਘ ਮੇਰਾ ਨਾਮ ਹਾਂ ਮੱਖਣ ਸਿੰਘ ਸਾਹਿਬ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਪਿੰਡ ਖਾਨਵਾਲ ਔਰ ਖਾਨਵਾਲ ਦੇ ਮੌਜੂਦਾ ਸਰਪੰਚ ਸਰਪੰਚ ਹੋ ਹਾਂ ਵਾਹ ਜੀ ਜੀ ਆ ਤੇ ਤੁਸੀਂ ਜਨਾਬ ਬੜੀ ਖੁਸ਼ੀ ਅਸੀਂ ਹੋਈ ਮੈਂ ਆ। ਗੁਰਮੀਤ ਸਿੰਘ ਪਿੰਡ ਦਾਲਮਨਗਲ ਜ਼ਿਲ੍ਹਾ ਗੁਰਦਾਸਪੁਰ ਆਪਸ ਵਿੱਚ ਦੋਸਤੀ ਹੈ ਹਾਂ ਹਾਂ ਦੋਸਤੀ ਜਦੋਂ ਆਂਢੀ ਗੁਆਂਢੀ ਆ ਅੱਛਾ ਹੁਣ ਤੁਸੀਂ ਦੱਸੋ ਕਿੰਨਵੀਂ ਵਾਰੀ ਆਏ ਹੋ ਮੈਂ ਦੂਸਰੀ ਵਾਰ ਆਇਆ ਤੇ ਤੁਸੀਂ ਤੁਸੀਂ ਪਹਿਲੀ ਵਾਰ ਆਏ ਤੁਸੀਂ ਪਹਿਲੀ ਵਾਰ 19 ਚ ਆਇਆ ਸੀਗਾ ਅੱਛਾ 19 ਦੇ ਵਿੱਚ 550 ਸਾਲਾਂ ਦੇ ਵਿੱਚ ਉਹਦੇ ਬਾਅਦ ਹੁਣ ਮੌਕਾ ਮਿਲਿਆ ਤਾਂ ਹੁਣ ਆਏ ਹਾਂ ਦਰਸ਼ਨ ਕਰਨ ਸੰਗਤ ਦੇ ਅੱਛਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਅੱਛਾ 4 ਸਾਲ ਪਹਿਲਾਂ ਜਦੋਂ ਤੁਸੀਂ ਆਏ ਉਦੋਂ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਸੀ ਉਦੋਂ ਲਾਂਘਾ ਖੁੱਲਿਆ ਵੀ ਸੀ ਥੋੜਾ ਖੁੱਲਿਆ ਸੀਗਾ। ਹਾਂਜੀ ਤੇ ਹੁਣ ਤੇ ਉਦੋਂ ਤੇ ਹੁਣ ਦੇ ਵਿੱਚ ਕੋਈ ਫਰਕ ਨਜ਼ਰ ਬੜਾ ਫਰਕ ਹੈ ਦੇਖਣ 'ਚ ਇੱਥੇ ਨਵੀਆਂ ਬਿਲਡਿੰਗਾਂ ਬਣ ਗਈਆਂ ਰਾਸ਼ਾਂ ਵਧੀਆ ਹੋ ਗਈਆਂ ਉਦੋਂ ਤੰਬੂਆਂ 'ਚ ਰਹਿਣਾ ਪਿਆ ਸੀਗਾ ਹੁਣ ਦੇਖ ਕੇ ਆਏ ਬੜੀ ਖੁਸ਼ੀ ਹੋਈ ਆ ਤੇ ਬਹੁਤ ਡਿਵੈਲਪਮੈਂਟ ਹੋਈ ਆ ਕਾਰ ਸੇਵਾ ਵਾਲੇ ਬਾਬੇ ਜ਼ਿਆਦਾ ਕਰਵਾ ਰਹੇ ਆ ਅੱਛਾ ਇੰਤਜ਼ਾਮਾਤ ਤੁਹਾਨੂੰ ਵਧੀਆ ਲੱਗੇ ਬਹੁਤ ਵਧੀਆ ਇੰਤਜ਼ਾਮ ਹੈ ਜੀ ਅੱਛਾ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੇ ਆ ਕੇ ਐਤਕੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਬੜਾ ਆਨੰਦ ਆ ਰਿਹਾ ਗੁਰੂ ਦੀ ਨਗਰੀ ਆਏ ਵੀ ਜਿਹਨੂੰ ਲੋਕ ਤਰਸਦੇ ਆ ਅਰਦਾਸਾਂ ਕਰਦੇ ਨੇ ਸਾਡੇ ਗ੍ਰੰਥੀ ਸਿੰਘ ਅਰਦਾਸੇ ਸਿੰਘ ਕਰਦੇ ਆ ਕਿ ਦਰਸ਼ਨ ਹੋਣੇ ਚਾਹੀਦੇ ਉਹ ਹੋ ਰਹੇ ਆ ਹਾਂਜੀ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀਆਂ ਖੁਸ਼ੀਆਂ ਲੈ ਰਹੇ ਆ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਆ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਜਾਵਾਂਗੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਮੱਖਣ ਸਿੰਘ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਮੱਖਣ ਵਰਗਾ ਹੀ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਜੀ ਇੱਥੇ ਜੋ ਵੀ ਮਿਲਦਾ ਨਾ ਭਾਈ ਬਹੁਤ ਹੱਸ ਕੇ ਮਿਲਦੇ ਹੈ ਜੋ ਇੱਧਰ ਦੇ ਵਾਸੀ ਆ ਸਾਡੇ ਮੁਸਲਮਾਨ ਭਾਈ ਸਾਹਿਬ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਹੁਣ ਵੀ ਅਸੀਂ ਬਾਲ ਲੀਲਾ ਗੁਰਦੁਆਰਾ ਸਾਹਿਬ ਗਏ ਹਾਂ ਪੱਟੀ ਸਾਹਿਬ ਗਏ ਹਾਂ ਬਹੁਤ ਵਧੀਆ ਪਿਆਰ ਕਰਦੇ ਲੋਕ ਕੋਈ ਯਾਰ ਸੱਜਣ ਬਣਿਆ ਪਾਕਿਸਤਾਨ 'ਚੋਂ ਨਹੀਂ ਬਹੁਤਾ ਨਹੀਂ ਬਣਾਇਆ ਆਰਾਮ ਹੋਈ ਵਾਵਾ ਨਾਲ ਹਾਂ ਹਾਂ ਆਰਾਮ ਹੋਈ ਆ ਅੱਛਾ ਹਾਂਜੀ। ਤੇ ਖਾਣ ਪੀਣ ਲੋ ਸ਼ਾਮਾਂ ਵਧੀਆ ਲੱਗੀ ਬਹੁਤ ਵਧੀਆ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਆ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ ਕੋਈ ਕਿਸੇ ਗੱਲ ਦੀ ਕੋਈ ਉਨਤਾ ਹੀ ਨਹੀਂ ਹੈਗੀ ਮਤਲਬ ਕਿ ਸੰਗਤ ਨੂੰ ਕਿਸੇ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ ਅੱਛਾ ਸਰਪੰਚ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਤੇ ਇੰਡੀਆ ਦਾ ਲਾਂਘਾ ਖੁੱਲਿਆ ਤੁਸੀਂ ਉਧਰੋਂ ਆ ਰਹੇ ਹੋ ਸਾਡਾ ਵੀ ਜੀ ਕਰਦਾ ਸੀ ਤੁਹਾਡੇ ਕੋਲ ਆਈਏ ਬੜੀ ਖੁਸ਼ੀ ਹੋਵੇਗੀ ਤੁਸੀਂ ਸਾਡੇ ਕਹੋਗੇ ਦਰਬਾਰ ਸਾਹਿਬ ਤੇ ਪੰਜਾਬ ਪਾਕਿਸਤਾਨ ਜਿਹੜਾ ਹੈਗਾ ਇੰਡੀਆ ਦਾ ਤੇ ਪਾਕਿਸਤਾਨ ਦਾ ਪੰਜਾਬ ਨਹੀਂ ਦਾ ਚੜ੍ਹਦਾ ਪੰਜਾਬ ਇਹਨੂੰ ਕਹਿ ਦਿੰਦੇ ਆ ਬਹੁਤ ਸੇਮ ਆ ਇਹ ਗੱਲ ਤੁਸੀਂ ਕਰਿਆ ਕਰੋ ਨਾ ਇਹ ਗੱਲ ਜ਼ਰੂਰ ਅਸੀਂ ਮੰਨਦੇ ਆ ਕਿ ਸਾਡੇ ਪੰਜਾਬ ਨਾਲੋਂ ਤੁਹਾਡੇ ਪੰਜਾਬ ਦੀ ਬੋਲੀ ਠੇਠ ਆ ਅੱਛਾ ਪਿਓਰ ਪੰਜਾਬੀ ਤੁਸੀਂ ਬੋਲਦੇ ਹੋ ਪਰ ਸਾਡੇ ਨਹੀਂ ਪੂਰੀ ਬੋਲਦਾ ਜਿੱਦਾਂ ਇਹ ਬੋਲਦੇ ਤੁਸੀਂ ਇਹ ਬੜੀ ਖੁਸ਼ੀ ਅਸੀਂ ਤੇ ਤੁਹਾਡੀਆਂ ਫਿਲਮਾਂ ਵੇਖ ਕੇ ਬੜੇ ਮੁਤਾਸਰ ਹੁੰਦੇ ਸੀ ਕਹਿੰਦੇ ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ ਤੁਸੀਂ ਕਹਿੰਦੇ ਅਸੀਂ ਬੰਦੇ ਦੇਖਿਆ ਅਸੀਂ ਕਿ ਹਾਂ ਦੁਬਾਰਾ ਮੌਕਾ ਮਿਲਿਆ ਇੱਕ ਵਾਰੀ 83 ਦੇ ਵਿੱਚ ਆਇਆ ਹਾਂ ਕ੍ਰਿਕਟ ਦੇ ਮੈਚ ਤੇ ਲਾਹੌਰ ਤੇ ਉਹਦਾ ਲਾਹੌਰ 'ਚ ਹੀ ਰਹੇ ਸਾਂ ਅਸੀਂ ਅੱਛਾ ਤੇ ਉਦੋਂ ਬੜੇ ਮੁਸਲਮਾਨ ਭਾਈ ਬੜਾ ਪਿਆਰ ਕਰਦੇ ਸੀ ਜੇ ਕਿਸੇ ਦੁਕਾਨ ਤੇ ਚਾਹ ਪੀਂਦਾ ਪਿਆ ਤਾਂ ਉਹਨਾਂ ਦੁਕਾਨਦਾਰਾਂ ਨੂੰ ਆਵਾਜ਼ ਮਾਰ ਕੇ ਬਿਠਾਉਣਾ ਉੱਥੇ ਚਾਹ ਪਿਉਣੀ ਸਾਨੂੰ ਬਾਜ਼ਾਰ 'ਚ ਖੜੇ ਹੋ ਕੇ ਚਾਹ ਨਹੀਂ ਪੀਣ ਦਿੰਦੇ ਸੀ ਇੰਨਾ ਪਿਆਰ ਕਰਦੇ ਸੀ ਹਾਂਜੀ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਜਦੋਂ ਤੁਸੀਂ ਆਏ ਹੋ ਬਾਬੇ ਹੁਣਾਂ ਦੇ ਆ ਕੇ ਤੁਸੀਂ ਦਰਸ਼ਨ ਕੀਤੇ ਆ ਮੁxtਲਿਫ ਗੁਰਦੁਆਰਿਆਂ 'ਚ ਤੁਸੀਂ ਗਏ ਹੈਗੇ ਆ ਲਾਹੌਰ ਤੁਸੀਂ ਸ਼ਾਪਿੰਗ ਲਈ ਵੀ ਜਾਣਾ ਪੰਜਾ ਸਾਹਿਬ ਵੀ ਜਾਣਾ ਹਰ ਥਾਂ ਦੇਖੋ ਸਭ ਤੋਂ ਵਧੀਆ ਸ਼ਹਿਰ ਪਾਕਿਸਤਾਨ ਜੇ ਮੈਂ ਤੁਹਾਨੂੰ ਕਹਾਂਗਾ ਕਿ ਯਾਰ ਸਭ ਤੋਂ ਵਧੀਆ ਸ਼ਹਿਰ ਦੱਸੋ ਮੱਖਣ ਸਿੰਘ ਸ਼ਾਂਤਮਈ ਸਾਹਿਬ ਮਾਹੌਲ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਜ਼ਿਆਦਾ ਵਧੀਆ ਵਾ ਬਹੁਤ ਸ਼ਾਂਤਮਈ ਮਾਹੌਲ ਹੈ ਤੇ ਲਾਹੌਰ ਸ਼ਹਿਰ ਤੇ ਜ਼ਰੂਰ ਹੈਗਾ ਪਰ ਉਹ ਵੱਡਾ ਸ਼ਹਿਰ ਆ ਉੱਥੇ ਭੀੜ ਭੜੱਕਾ ਤਾਂ ਹੈਗਾ ਨਾ ਹਾਂ ਹਾਂਜੀ ਇਹ ਗੱਲ ਹੈ ਕਰਤਾਰਪੁਰ ਸਾਹਿਬ ਵੀ ਬੜਾ ਆਨੰਦ ਆਇਆ ਪਿਛਲੇ ਵਾਰੀ ਵੀ ਰਹੇ 4 ਦਿਨ ਰਹੇ ਉੱਥੇ ਬੜਾ ਆਨੰਦ ਰਿਹਾ ਉੱਥੇ ਬੜਾ ਪ੍ਰਬੰਧ ਸੀਗਾ ਵਧੀਆ ਟੈਂਟ ਲੱਗੇ ਤੇ ਘੁੰਮਣ ਨੂੰ ਸੇਫ ਸਾਈਡ ਬਹੁਤ ਵਧੀਆ ਸੀ ਉੱਥੇ ਤੇ ਕਿਹਦੇ ਨਾਲ ਤੁਸੀਂ ਆਏ ਹੋ ਅਸੀਂ ਸਾਡਾ ਜਥਾ ਹੀ ਆਇਆ ਜੀ ਤੇ ਫੈਮਿਲੀ ਤੋਂ ਕੋਈ ਆਇਆ ਨਹੀਂ ਫੈਮਿਲੀ ਚੋਂ ਇਕੱਲਾ ਹੀ ਆਇਆ ਤੁਸੀਂ ਫੈਮਿਲੀ ਅਸੀਂ ਇਕੱਲੇ ਹੀ ਆਏ ਹਾਂ ਤੁਸੀਂ ਵੀ ਇਕੱਲੇ ਹੀ ਆਏ ਹਾਂਜੀ ਇਕੱਲੇ ਤੇ ਜਾ ਕੇ ਜਦੋਂ ਵਾਪਸ ਜਾਂਦੇ ਹੋ ਹਿੰਦੁਸਤਾਨ ਦੇ ਵਿੱਚ ਆਪਣੇ ਘਰ ਦੇ ਵਿੱਚ ਤੇ ਜਾ ਕੇ ਉਹਨਾਂ ਨੂੰ ਕੀ ਪੈਗਾਮ ਦਿੰਦੇ ਹੋ ਕੀ ਦੱਸਦੇ ਹੋ ਆਪਣੇ ਬੱਚਿਆਂ ਨੂੰ ਬੇਲੀਆਂ ਨੂੰ ਹਮਸਾਇਆਂ ਨੂੰ ਸਾਂਝਿਆਂ ਨੂੰ ਕੀ ਉਹ ਕਹਿੰਦੇ ਗੁਰੂ ਘਰ ਦੇ ਵਧੀਆ ਵੇਖੀ ਦੇ ਆ
ਪਰੰਪਰਾਵਾਂ ਸੇਵਾਵਾਂ ਸਾਰੀਆਂ ਦੱਸੀ ਦੀਆਂ ਨੇ ਕਿ ਹਰ ਇੱਕ ਦਾ ਮਨ ਉਤਸ਼ਾਹ ਹੁੰਦਾ ਕਿ ਅਸੀਂ ਜਾਈਏ, ਪਰ ਐਤਕਾਂ ਵਿਜੇ ਜਿਹੜੇ ਸੀ ਨਾ ਘੱਟ ਮਿਲੇ ਆ। ਹਾਂ, ਸਾਡਾ ਜਥਾ ਹੈਗਾ ਸੀ 8 ਜਣੇ, ਸਾਡੇ 8 ਪਾਸਪੋਰਟ, ਜਿਨ੍ਹਾਂ ਨੂੰ 4 ਹੀ ਮਿਲੇ, 4 ਜਣੇ ਅਸੀਂ ਆਏ ਹਾਂ। ਹੋਰ ਵੀ ਸਾਡੇ ਪਿੰਡਾਂ ਦੇ ਲਾਗੋ ਆਏ ਆ, ਪਰ ਇੱਥੇ ਆਣ ਕੇ ਰਾਸਤੇ ਰਸਤੇ ਇਕੱਠੇ ਹੋਏ ਸਾਰੇ। ਹਾਂਜੀ, ਅਸੀਂ ਪੰਜਾਬ ਤੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹੀ ਮਤਲਬ ਬੇਨਤੀ ਕਰਦੇ ਆ ਕਿ ਵੀਜ਼ੇ ਵੱਧ ਤੋਂ ਵੱਧ ਦਿਓ, ਜੋ ਸੰਗਤ ਮਤਲਬ ਪੰਜਾਬ ਦੇ ਵਿੱਚ ਰਹਿ ਗਈ ਆ ਰਹਿੰਦੀ, ਉਹ ਵੀ ਦਰਸ਼ਨ ਕਰ ਸਕੇ ਮਹਾਰਾਜ ਦੇ ਸਥਾਨਾਂ ਦੇ, ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਅੱਛਾ, ਤੁਸੀਂ ਦੱਸੋ ਸਰਪੰਚ ਸਾਹਿਬ, ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਹੈਗੇ ਜਿਹੜੇ ਇਸ ਚੀਜ਼ ਨੂੰ ਖਾਹਿਸ਼ ਕਰਦੇ ਨੇ ਕਿ ਬਈ ਅਸੀਂ ਗੁਰੂ ਘਰ ਜਾਣਾ ਹੈਗਾ? ਬਹੁਤ ਲੋਕ ਖੁਸ਼ ਕਰਦੇ ਆ ਜੀ, ਪਰ ਹੁਣ ਗਾਂ ਹੋਰ ਕਰਨਗੇ ਵੇਖ ਕੇ, ਜਿਵੇਂ ਕਿਦਾਂ ਦਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਉਦਾਂ ਹੁੰਦੀਆਂ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਸ ਟੀਵੀ 'ਚ ਤੁਹਾਡਾ ਸਵਾਗਤ ਹੈ। ਅਸੀਂ ਗੁਰਪੁਰਬ ਦੇ ਹਵਾਲੇ ਨਾਲ ਮੁxtਲਿਫ ਕਿਸਮ ਦੀ ਸੰਗਤਾਂ ਦੇ ਲੋਕਾਂ ਨਾਲ ਇੰਟਰਵਿਊਜ਼ ਕਰ ਰਹੇ ਹਾਂ, ਸਿੱਖ ਯਾਤਰੀਆਂ ਨੂੰ ਪੁੱਛ ਰਹੇ ਹਾਂ ਕਿ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਦੇ ਲੋਕ ਕਿਵੇਂ ਦੇ ਲੱਗ ਰਹੇ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਮੌਜੂਦ ਨੇ, ਹਿੰਦੁਸਤਾਨ 'ਚੋਂ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਦਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਆ ਜੀ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਮ ਜੀ ਸੁਖਚੈਨ ਸਿੰਘ, ਪਿੰਡ ਮੇਰਾ ਮਰਾੜ ਕਲਾਂ। ਅੱਛਾ, ਕਿੰਨਵੀਂ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ ਜੀ। ਸਾਰੇ ਪਹਿਲੀ ਵਾਰੀ ਆਏ? ਸਾਰੇ ਪਹਿਲੀ ਵਾਰੀ। ਤੇ ਫਿਰ ਕਿਵੇਂ ਦਾ ਲੱਗ ਰਿਹਾ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ। ਤੁਹਾਡਾ ਵੇਖ ਕੇ ਵਧੀਆ। ਹਾਂ, ਸਾਡੇ ਤਾਂ ਜ਼ਮੀਨ ਵੀ ਸਾਡੇ ਜ਼ਮੀਨਾਂ ਇੱਥੋਂ ਗਏ ਜੀ, 47 ਤੋਂ ਅਸੀਂ ਇੱਥੋਂ ਗਏ ਆ, ਡੱਫਰ ਕੇ ਪਿੰਡ ਸਾਡਾ ਤੋਂ। ਤੇ ਪਿੰਡ ਤੁਸੀਂ ਵੇਖਿਆ? ਨਹੀਂ ਜੀ, ਵੇਖਣਾ ਵੇਖਾਂਗੇ। ਤਮੰਨਾ ਤਾਂ ਹੈ ਤੇ ਅੱਗੇ ਮਾਲਕ ਦਾ ਹੁਕਮ। ਜਿਹੜੇ ਤੁਹਾਡੇ ਵੱਡਕੇ ਸੀ, ਜਿਸ ਤਰ੍ਹਾਂ ਹੁਣ ਸਾਡੇ ਵੱਡੇ ਨੇ, ਉਹ ਸਾਨੂੰ ਤਰਨਤਾਰ ਇੰਡੀਆ 'ਚ ਕੋਈ ਪਿੰਡ ਹੈਗਾ ਉਹਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਕਹਿੰਦੇ ਨੇ। ਇਦਾਂ ਤੁਹਾਡੇ ਵੱਡਕੇ ਵੀ ਪਿੰਡ ਦੇ ਬਾਰੇ 'ਚ ਦੱਸਦੇ ਨੇ? ਸਭ ਕੁਝ ਦੱਸਦੇ ਦੱਸਦੇ ਸੀ, ਸੀ, ਸਭ ਕੁਝ ਦੱਸਦੇ ਜੀ। ਅਸੀਂ ਪੂਰੇ ਗੱਭਰੂ ਹਾਂ, ਹੁਣੇ ਗੁਜ਼ਰਿਆ। ਉਹ ਸਾਡੇ ਫਾਦਰ 20 ਸਾਲ ਤੋਂ ਉੱਪਰ ਸਾਰੇ ਸੀਗੇ। ਅੱਛਾ, ਹਾਂਜੀ ਹਾਂਜੀ, ਉਹਨਾਂ ਦੀ ਇੱਥੇ ਮੈਰਿਜਾਂ ਇੱਥੇ ਹੋਈਆਂ ਸੀ ਉਹਨਾਂ ਦੀਆਂ, ਜਦੋਂ ਵੰਡ ਹੋਈ ਹੈ। ਅੱਛਾ, ਮੈਂ ਤੁਹਾਨੂੰ ਕਿਉਂਕਿ ਤੁਸੀਂ ਸਾਰੇ ਹੁਣ ਇਕੱਠੇ ਹੋ ਗਏ, ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਇਕੱਠਿਆਂ ਕਰਦੇ ਇੱਕ ਮੈਸੇਜ, ਇੱਕ ਸਵਾਲ ਕਰਾਂਗਾ। ਇਹ ਵੇਖ ਕਿ ਜਦੋਂ ਲਾਂਘਾ ਖੁੱਲਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਮਈਸ਼ੀਅਤ ਨੂੰ ਵੀ ਬੜਾ ਫਾਇਦਾ ਹੋਇਆ, ਪਾਕਿਸਤਾਨ ਦੀ ਇਕਨੋਮੀ ਨੂੰ। ਹਾਂਜੀ ਹਾਂਜੀ। ਮਤਲਬ ਇਹਦੀ ਮਿਸਾਲ ਇਹ ਵਾ ਕਿ ਅਗਰ ਕੋਈ ਬਾਹਰ ਕੋਈ ਬੱਚਾ, ਛੋਟਾ ਬੱਚਾ ਮਰੁੰਡੇ ਵੀ ਵੇਚਣ ਆ ਨਾ, ਤੇ ਉਹ ਵੀ 2-2 ਹਜ਼ਾਰ ਰੁਪਏ ਦੀ ਦਿਹਾੜੀ ਪਾ ਰਿਹਾ, ਕਿਉਂਕਿ ਸੰਗਤਾਂ ਆ ਰਹੀਆਂ, ਉਹਦੇ ਕੋਲ ਲੈ ਰਹੇ ਨੇ, ਕੋਈ ਨਾਨ ਟਿੱਕੀ ਖਾ ਰਿਹਾ, ਕੋਈ ਚਾਹ ਪੀ ਰਿਹਾ, ਕੁਝ ਨਾ ਕੁਝ ਕਰ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਲਾਂਘਾ ਜਿਹੜਾ ਹੈਗਾ ਇਹ ਦੋਵਾਂ ਤਰਫਾਂ ਖੋਲ ਦੇਣਾ ਚਾਹੀਦਾ ਤਾਂ ਕਿ ਪਾਕਿਸਤਾਨੀ ਵੀ ਉੱਧਰ ਜਾਣ? ਅਸੀਂ ਤਾਂ ਨੇ ਆਉਣ ਟ੍ਰੇਡ ਜਿਹੜੀ ਹੈਗੀ ਹੈ। ਮੇਰੀ ਗੱਲ ਜੀ ਜੀ, ਇਹ ਜਿਹੜਾ ਲਾਂਘਾ ਹੈ ਨਾ, ਇਹ ਕੱਲਾ ਕਰਤਾਰਪੁਰ ਸਾਹਿਬ ਤੱਕ ਸੀਮਤ ਹੋ ਗਿਆ। ਜੇ ਸਾਰਾ ਕੈਰੀਡੋਰ ਬਣ ਜਾਵੇ, ਤਿਆਰ ਹੋ ਜਾਵੇ, ਤਾਂ ਤੁਹਾਡਾ ਜਵਾਕ ਹੈ ਜਿਹੜਾ 2000 ਬਣਾਉਂਦਾ, ਮੈਨੂੰ ਲੱਗਦਾ 20000 ਬਣਾ ਕੇ ਜਾਊਗਾ ਉਹ। ਹਾਂ, ਬਾਕੀ ਟ੍ਰੇਡ ਦੀ ਗੱਲ ਕਰੀਏ ਤੁਸੀਂ, ਆਨ ਅਰਾਈਵਲ ਵੀਜ਼ਾ ਸਾਨੂੰ ਟ੍ਰੇਡ ਹੈਗਾ ਸਰਕਾਰਾਂ ਦਾ ਕੰਮ। ਜੇ ਆਪਣਾ ਟ੍ਰੇਡ ਖੁੱਲ ਜਾਂਦਾ ਹੈ ਤਾਂ ਅਮਰੀਕਾ ਆਪਣੇ ਮੂਹਰੇ ਕੁਝ ਵੀ ਨਹੀਂ ਹੈਗਾ। ਅਰੇ ਵਾਹ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਇਹ ਬਿਲਕੁਲ ਕਿ ਜਦੋਂ ਦੁਨੀਆ ਦੇ ਦੋ ਵੱਡੇ ਜਿਹੜੇ ਮੁਖਾਲਿਫ ਦੇਸ਼ ਸੀ, ਠੀਕ ਹੈ, ਨਾਰਥ ਕੋਰੀਆ ਤੇ ਸ਼ਮਾਲੀ ਕੋਰੀਆ, ਜਿਹੜਾ ਜਨੂਬੀ ਤੇ ਸ਼ਮਾਲੀ ਕੋਰੀਆ, ਉਸ ਤੋਂ ਬਾਅਦ ਅਗਰ ਜਰਮਨੀ ਦੀ ਗੱਲ ਕਰੀਏ, ਉਹਨਾਂ ਨੇ ਆਪਸ 'ਚ ਹੱਥ ਮਿਲਾ ਲਿਆ ਕਿ ਯਾਰ ਜੰਗ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ, ਨਫ਼ਰਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ। ਜਦੋਂ ਤੁਸੀਂ ਬੜੀ ਟੈਕਨੀਕਲ ਗੱਲ ਕੀਤੀ ਕਿ ਉਹ ਜਿਹੜਾ ਜਵਾਕ 20,000 ਕਮਾ ਰਿਹਾ, ਉਹ 20,000 ਕਮਾ ਸਕਦਾ, ਉਹਦੀ ਰੀਜ਼ਨ ਇਹ ਕਿ ਜਦੋਂ ਲਾਂਘਾ ਖੁੱਲੇਗਾ, ਦੋਵੇਂ ਮੁਲਕ ਜਿਹੜੇ ਦੇਸ਼ ਜਿਹੜੇ ਉਹ ਆਪਸ 'ਚ ਟ੍ਰੇਡ ਕਰਨਗੇ। ਅੱਛਾ, ਪਾਕਿਸਤਾਨ ਦੇ ਬਾਰੇ 'ਚ ਡਿਫਰੈਂਟ ਕਿਸਮ ਦੀ ਇੱਕ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ, ਸਿਰਫ ਪਾਕਿਸਤਾਨ ਨਹੀਂ, ਪਾਕਿਸਤਾਨ ਇੰਡੀਆ ਦੋਵਾਂ ਤਰ੍ਹਾਂ ਦਾ ਮੀਡੀਆ ਜਿਹੜਾ ਹੈਗਾ ਉਹ ਬੜੀਆਂ ਗੱਲਾਂ ਕਰਦਾ ਕਿ ਯਾਰ ਇਸ ਤਰ੍ਹਾਂ ਹੋ ਜਾਏਗਾ, ਪਾਕਿਸਤਾਨੀ ਉੱਥੇ ਜਾਣਗੇ ਖਤਰਾ ਵਾ, ਉਹ ਇੱਧਰ ਆਣਗੇ ਖਤਰਾ। ਤੁਸੀਂ ਪਹਿਲੀ ਵਾਰੀ ਆਏ ਹੋ, ਤੁਸੀਂ ਕੀ ਅਬਜ਼ਰਵ ਕੀਤਾ? ਜਿਹੜਾ ਇੱਕ ਮੀਡੀਆ ਜੀ ਬਣ ਗਿਆ ਨਾ, ਮੀਡੀਆ ਇਹਨਾਂ ਦੇ ਮਤਲਬ ਸੌਦਾ ਵਿਕਣਾ ਹੀ ਤਾਂ ਹੈ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ। ਜੇ ਮੀਡੀਆ ਸੌਦਾ ਕੋ ਲਾਊਗਾ ਮਸਾਲਾ, ਤਾਂ ਹੀ ਉਹਨਾਂ ਦਾ ਸੌਦਾ ਵਿਕਣਾ ਹੈ। ਮੀਡੀਆ ਗੱਲ ਕਰੇਗਾ ਤਾਂ ਅਦਰਵਾਈਜ਼ ਕੋਈ ਕੁਝ ਨਹੀਂ। ਪਾਕਿਸਤਾਨੀ ਵੀ ਸਹੀ ਨੇ, ਸਾਡੇ ਇੰਡੀਆ 'ਚ ਵੀ ਬਹੁਤ ਸਹੀ ਨੇ, ਸਾਰੇ ਸਹੀ ਨੇ, ਸਹੀ ਰਹਿ ਰਹੇ ਹਾਂ। ਸਾਡੇ ਭਰਾ ਹੀ ਨਹੀਂ ਇੱਥੇ, ਸਾਡੇ ਕੁਛ ਪੁਰਖੀ ਇੱਧਰ ਹੀ ਰਹਿ ਗਏ ਸਾਡੇ, ਉਹ ਚਲੋ ਕਨਵਰਟ ਕਰਕੇ ਹੁਣ ਸਾਨੂੰ ਵਧੀਆ ਬਿਸਤਰੇ ਉਹਨਾਂ ਦਿੱਤੇ, ਅਸੀਂ ਕਿਉਂ ਔਖੇ ਮਾੜੇ ਵੀ ਪੈਣ ਨਵੇਂ ਲਿਆ ਕੇ ਦਿੱਤੇ ਆ, ਗਦੇਲੇ ਨਵੇਂ ਸਾਡੇ ਥੱਲੇ ਰੱਖਿਆ, ਅਸੀਂ ਕੋ ਮਾੜਾ ਉਹਨਾਂ ਨੂੰ ਆਖਾਂਗੇ? ਬਿਲਕੁਲ ਠੀਕ ਹੈ। ਅਸੀਂ ਵੀ ਇਹ ਗੱਲ ਕਰਦੇ ਕਿ ਜਿਸ ਬੰਦੇ ਨੂੰ ਅਸੀਂ ਜਾਣਦੇ ਹੀ ਨਹੀਂ ਦੂਜੇ ਦੇਸ਼ 'ਚ, ਉਹ ਸਾਡਾ ਕਿਸ ਤਰੀਕੇ ਨਾਲ ਦੁਸ਼ਮਣ ਹੋ ਸਕਦਾ? ਮਤਲਬ ਅਸੀਂ ਉਹਨੂੰ ਜਾਣਦੇ ਨਹੀਂ, ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ, ਸਾਡੀ ਜ਼ੁਬਾਨ ਸਾਂਝੀ ਹੈ, ਸਾਡਾ ਪਹਿਨਾਵਾ ਸਾਂਝਾ ਹੈ। ਤੁਹਾਡਾ YouTube ਚੈਨਲ ਚੱਲਦਾ ਹੈ। ਬਾਬਾ ਨਾਨਕ ਸੀ ਜਿਹੜਾ, ਜੀ ਉਹ ਨਾ ਤਾਂ ਮਤਲਬ ਅਰਬ ਕੰਟਰੀਆਂ 'ਚ ਗਏ, ਉਹਨਾਂ ਨੂੰ ਉੱਥੇ ਕੋਈ ਜਾਣਦਾ ਸੀ। ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ,
ਇਹ ਜਦੋਂ ਅਸੀਂ ਇਹ ਫਿਲਾਸਫੀ ਫੋਲੋ ਕਰਦੇ ਹਾਂ ਤਾਂ ਅਸੀਂ ਸਾਡੀ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਜੇ ਇਹਨਾਂ ਦਾ ਫਰਮਾਨ ਹੈ ਉਦੋਂ ਸਾਨੂੰ ਸਾਰਾ ਬ੍ਰਹਿਮੰਡਲ ਇੱਕ ਲੱਗਣ ਲੱਗ ਜਾਂਦਾ। ਉੱਥੇ ਕੋਈ ਭੇਦਭਾਵ ਨਹੀਂ, ਕੋਈ ਜਾਤ ਪਾਤ ਨਹੀਂ, ਮਾਨਸ ਕੀ ਜਾਤ ਸਭੇ ਇੱਕ ਹੈ। ਇਹ ਇਸ ਕਰਕੇ ਸਾਨੂੰ ਸਾਰਾ ਵਧੀਆ ਲੱਗ ਰਿਹਾ, ਸਭ ਨੂੰ ਵਧੀਆ ਲੱਗਣਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਦਾ ਤੁਹਾਡੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ? ਅਸੀਂ ਇੱਥੇ ਆ, ਤੁਹਾਨੂੰ ਕਿਵੇਂ ਲੱਗ ਰਿਹਾ? ਅਸੀਂ ਤੇ 4 ਸਾਲ ਤੋਂ ਇਹ ਰਿਕਾਰਡਿੰਗਸ ਕਰ ਰਹੇ ਹਾਂ। ਜਿੰਨੇ ਵੀ ਸਿੱਖ ਭਾਈ ਉਧਰੋਂ ਆਉਂਦੇ ਉਹਨਾਂ ਨੂੰ ਮਿਲਦੇ ਆ ਤੇ ਅਸੀਂ ਆਫ ਦੀ ਕੈਮਰਾ, ਬਲਕਿ ਮੈਂ ਅੱਜ ਔਨ ਕੈਮਰਾ ਵੀ ਗੱਲ ਕਰਾਂਗਾ ਕਿ ਅਸੀਂ ਆਫ ਦੀ ਕੈਮਰਾ ਗੱਲ ਕਰਦੇ ਕਿ ਜਿਹੜੇ ਉਧਰੋਂ ਆਉਂਦੇ ਆ ਨਾ ਉਹ ਸਾਨੂੰ ਵੇਖ ਕੇ ਇੱਕ ਸਮਾਈਲ ਪਾਸ ਕਰਦੇ ਆ ਤੇ ਅਸੀਂ ਜੱਫੀ ਪਾ ਲਈਦੀ। ਅਸੀਂ ਹੋਰ ਕੁਝ ਨਹੀਂ ਕਹੀਦਾ। ਮਤਲਬ ਹੁੰਦਾ ਨਾ ਬਾਅਦ ਬੰਦੇ ਅਨਨੋਨ ਪਰਸਨ ਨੂੰ ਵੇਖਦਾ ਹੈਗਾ ਤੇ ਉਹ ਇੱਕ ਹੁੰਦਾ ਡਰ ਹੁੰਦਾ ਕਿ ਯਾਰ ਪਤਾ ਨਹੀਂ ਕੀ ਕਹੇਗਾ। ਠੀਕ ਹੈ ਜੀ ਜੀ ਕਾਕਾ ਜੀ, ਜਿਹੜੀ ਇਹ ਭਾਸ਼ਾ ਨਾ ਆਪਣੀ, ਇਹ ਭਾਸ਼ਾ ਹੀ ਇੰਨਾ ਮਿਠਾਸ ਹੈ ਇਹਦੇ 'ਚ। ਤੁਸੀਂ ਬੋਲੋ ਨਾ ਬੋਲੋ, ਬਸ ਬੋਲ ਪਏ ਆਪਾਂ। ਹਾਏ ਹਾਏ, ਤੁਹਾਡਾ ਅੰਦਰ ਪੜਿਆ ਗਿਆ, ਮੇਰਾ ਅੰਦਰ ਪੜਿਆ ਗਿਆ ਬਸ। ਤੁਸੀਂ ਚੰਗਾ ਮਸਾਲਾ ਲਾ ਕੇ ਖੋਲ ਦਿਓ ਬਾਰਡਰ ਬੂਡਰ ਦਾ। ਚਲੋ ਜੀ, ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ, ਬਹੁਤ ਚੰਗਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲਾ ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਇੰਡੋਸ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਗੁਰਪੁਰਬ 2023 ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਤੁਹਾਨੂੰ ਇੰਡੋਸ ਟੀਵੀ ਦੀ ਟੀਮ ਵੱਲੋਂ, ਇੰਡੋਸ ਟੀਵੀ ਆਸਟ੍ਰੇਲੀਆ ਵੱਲੋਂ ਬਹੁਤ ਵਧਾਈਆਂ ਤੁਹਾਨੂੰ। ਅਸੀਂ ਜਿੰਨੇ ਵੀ ਸਿੱਖ ਯਾਤਰੀ ਆਏ ਨੇ, ਬੇਸ਼ੱਕ ਉਹ ਇੰਡੀਆ ਤੋਂ ਆਏ ਨੇ, ਬੇਸ਼ੱਕ ਉਹ ਪਾਕਿਸਤਾਨ, ਬਲੋਚਿਸਤਾਨ, ਸਿੰਧ ਕਿਤੋਂ ਵੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਸਾਡੇ ਨਾਲ ਇੱਕ ਸੰਗਤ ਯੂਕੇ ਤੋਂ ਵੀ ਆਈ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਯੂਕੇ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਪਾਕਿਸਤਾਨ ਆਏ ਹੋ? ਅਸੀਂ ਯੂਕੇ ਤੋਂ ਇਲਫੋਰਡ ਤੋਂ ਆਏ ਹਾਂ, ਪਰ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ ਹਾਂ। ਸਾਡੇ ਬਹੁਤ ਲੋਕੀ ਆਉਂਦੇ ਸੀ, ਮੇਰੀਆਂ ਫਰੈਂਡਾਂ ਤੇ ਦੱਸਦੇ ਸੀਗੇ ਕਿ ਬਹੁਤ ਉੱਥੇ ਸਹੂਲਤ ਹੈਗੀ ਆ, ਬਹੁਤ ਚੰਗਾ। ਪਤਾ ਨਹੀਂ ਚੱਲਦਾ ਕਿ ਅਸੀਂ ਇੰਡੀਆ 'ਚ ਹੈਗੇ ਜਾਂ ਪਾਕਿਸਤਾਨ 'ਚ ਹੈਗੇ। ਤੇ ਸੱਚੀ ਸਾਨੂੰ ਐਸੇ ਤਰ੍ਹਾਂ ਹੀ ਲੱਗਿਆ ਕਿ ਸਾਨੂੰ ਇੰਨਾ ਇੱਥੇ ਪਿਆਰ ਮਿਲਦਾ ਪਿਆ ਨਾ, ਇੰਨੇ ਚੰਗੇ ਲੋਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਦੇਸ਼ 'ਚ ਹੋਣਗੇ। ਕਿ ਸਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ। ਸਾਨੂੰ ਵੈਲਕਮ ਬਹੁਤ ਕੀਤਾ ਜਦੋਂ ਅਸੀਂ ਇੱਥੇ ਆਏ ਆ। ਸਾਡਾ ਬਹੁਤ ਸਾਰਾ 에ਅਰਪੋਰਟ ਤੇ ਵੈਲਕਮ ਹੋਇਆ। ਫਿਰ ਸਾਡੀ ਹੋਟਲ 'ਚ ਗਏ, ਸਾਡਾ ਹੋਟਲ 'ਚ ਬਹੁਤ ਫੁੱਲਾਂ ਦੇ ਹਾਰ ਪਾ ਕੇ ਵੈਲਕਮ ਕੀਤਾ ਗਿਆ ਵਾ। ਮੁੜ ਕੇ ਸਾਨੂੰ ਹੋਟਲਾਂ 'ਚ ਖਾਣਾ, ਵੱਖ-ਵੱਖ ਰੈਸਟੋਰੈਂਟਾਂ 'ਚ ਸਾਨੂੰ ਖਾਣੇ ਤੇ ਲੈ ਕੇ ਜਾਂਦੇ ਨੇ। ਮਤਲਬ ਕਿ ਸਾਨੂੰ ਹਰ ਜਗ੍ਹਾ ਦੇ ਇੰਨੀ ਸਾਨੂੰ ਫੀਲ ਨਹੀਂ ਹੁੰਦਾ। ਅਸੀਂ ਸੋਚ ਨਹੀਂ ਸਕਦੇ ਸੀਗੇ, ਅਸੀਂ ਡਰਦੇ ਹੀ ਰਹਿੰਦੇ ਸੀ ਅਸੀਂ ਪਾਕਿਸਤਾਨ ਕਿਵੇਂ ਜਾਈਏ। ਮੈਂ ਤੇ 20 ਸਾਲਾਂ ਤੋਂ ਆਪਣਾ ਦਿਲ 'ਚ ਲੈ ਕੇ ਬੈਠੀ ਹੋਈ ਸੀਗੀ। ਬਹੁਤ ਸਾਰੇ ਗੱਲ ਪੁੱਛਣ ਲੱਗਾ ਸੀ ਕਿ ਜਿਸ ਤਰ੍ਹਾਂ ਸਾਡੇ ਕਲਚਰ 'ਚ ਹੈ ਨਾ, ਮੁਸਲਿਮ ਕਲਚਰ ਦੇ ਵਿੱਚ ਕਿ ਇੱਕ ਉਹ ਖਾਹਿਸ਼ ਹੁੰਦੀ ਹੈ ਕਿ ਮੱਕਾ ਮਦੀਨਾ ਜਾਣਾ। ਠੀਕ ਹੈ, ਪੈਸੇ ਨਹੀਂ ਹੁੰਦੇ, ਵੀਜ਼ਾ ਨਹੀਂ ਲੱਗਦਾ, ਬੜੇ ਪ੍ਰੋਬਲਮਸ ਆਉਂਦੇ ਨੇ। ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਕੋਈ ਵੇਲਾ ਆਏਗਾ ਅਸੀਂ ਜਾਵਾਂਗੇ। ਕਿਆ ਤੁਹਾਡੇ ਵੀ, ਤੁਸੀਂ ਵੀ ਅਰਦਾਸ ਕਰਦੇ ਸੀ ਕਿ ਅਸੀਂ ਜਾਵਾਂਗੇ ਨਨਕਾਣਾ ਸਾਹਿਬ? ਹਾਂਜੀ, ਮੈਂ ਤਾਂ ਤੁਸੀਂ ਬਿਲੀਵ ਨਹੀਂ ਕਰਨਾ, ਮੇਰੇ ਬੱਚਿਆਂ ਨੂੰ ਪੁੱਛੋ ਕਿ ਮੈਂ ਹਰ ਸਾਲ ਬੱਚਿਆਂ ਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਨਨਕਾਣਾ ਸਾਹਿਬ ਜਾਣਾ। ਤੇ ਕੋਈ ਨਾ ਕੋਈ ਪਤਾ ਨਹੀਂ ਕੀ ਐਦਾਂ ਗੱਲ ਹੋ ਜਾਂਦੀ ਸੀ ਜਾਂ ਕਿੱਦਾਂ ਵੀ ਨਹੀਂ ਨਾ। ਜਿੰਨਾ ਚਿਰ ਗੁਰੂ ਨਾਨਕ ਜੀ ਬੁਲਾਉਂਦੇ ਨਹੀਂ ਉਨਾ ਚਿਰ ਨਹੀਂ। ਮੈਨੂੰ 20 ਸਾਲ ਹੋ ਗਏ, 32 ਸਾਲ ਹੋ ਗਏ ਯੂਕੇ ਰਹਿੰਦਿਆਂ ਨੂੰ, ਪਰ 20 ਸਾਲਾਂ ਤੋਂ ਮੈਂ ਆਪਣੇ ਦਿਮਾਗ 'ਚ ਹਰ ਵਾਰੀ ਕਹਿੰਦੀ ਸੀ ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂਗੀ, ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂ। ਵੱਡੇ ਹੋ ਗਏ, ਯੂਨੀਵਰਸਿਟੀਆਂ ਚਲੇ ਗਏ, ਪੜ੍ਹ ਲਿਖ ਗਏ। ਫਿਰ ਹੁਣ ਇਹਨਾਂ ਨੂੰ ਮੈਂ ਕਿਹਾ ਤੇ ਕਹਿੰਦੇ ਚੱਲ ਮੰਮੀ ਅਸੀਂ ਵੀ ਤੇਰੇ ਨਾਲ ਜਾ ਕੇ ਯਾਤਰਾ ਕਰਦੇ ਹਾਂ। ਤੇ ਅਸੀਂ ਜਦੋਂ ਆਏ ਹਾਂ ਤੇ ਬੱਚਿਆਂ ਨੂੰ ਬੜਾ ਚੰਗਾ ਲੱਗਿਆ। ਹੁਣ ਤੇ ਮੇਰਾ ਮੁੰਡਾ ਕਹਿੰਦਾ ਮੰਮੀ ਮੈਂ ਇੱਥੇ ਪਿੰਡ 'ਚ ਨਾ 2 ਹਫ਼ਤੇ ਹੋਲੀਡੇ ਕਰਨ ਆਉਣਾ ਵਾ। ਮੈਨੂੰ ਪਿੰਡ ਬਹੁਤ ਸੋਹਣਾ ਲੱਗਿਆ, ਜਿਵੇਂ ਕਿ ਲੋਕ ਬੜੇ ਚੰਗੇ ਨੇ। ਖਾਣਾ ਸਾਨੂੰ ਬੜਾ ਚੰਗਾ ਲੱਗਾ ਪਾਕਿਸਤਾਨ ਦਾ, ਸੱਚੀ। ਨਹੀਂ, ਉਹ ਤੁਸੀਂ ਹਲੇ ਪਾਕਿਸਤਾਨ ਦਾ ਜਿਹੜਾ ਸਹੀ ਕਲਚਰਲ ਖਾਣਾ ਉਹ ਤੇ ਲਾਹੌਰੋਂ ਤੇ ਲਾਇਲਪੁਰੋਂ ਮਿਲਦਾ, ਤੁਸੀਂ ਹਲੇ ਉੱਥੇ ਨਹੀਂ ਗਏ? ਨਹੀਂ, ਅਸੀਂ ਉੱਥੇ 에ਅਰਪੋਰਟ ਦੇ ਲਾਗੇ ਕੋਈ ਹੋਟਲ ਉੱਥੇ ਸਾਨੂੰ ਉਹਨਾਂ ਨੇ ਬਿਠਾਇਆ ਹੋਇਆ, ਪਰ ਉਹਨਾਂ ਨੇ ਖਾਣਾ ਅਸੀਂ ਤੇ ਆਪਣੇ ਸਾਰਿਆਂ ਨੂੰ ਦੱਸੀ ਜਾਂਦੇ ਆ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਖਾਣਾ ਨਹੀਂ ਖਾਧਾ ਐਦਾਂ ਦਾ। ਬਹੁਤ ਸੋਹਣਾ ਸਾਨੂੰ ਖਾਣਾ ਦਿੱਤਾ, ਬੜਾ ਚੰਗਾ ਲੱਗਿਆ, ਬਹੁਤ ਚੰਗੇ ਲੋਕ ਸੀ। ਐਦਾਂ ਦਿਲ ਕਰਦਾ ਕਿ ਅਸੀਂ ਵਾਰ-ਵਾਰ ਆਈਏ ਕਿ ਇੰਨਾ ਇੱਥੇ ਸਾਨੂੰ ਪਿਆਰ ਮਿਲਿਆ, ਇੰਨੀ ਮੁਹੱਬਤ ਮਿਲੀ, ਇੰਨੇ ਚੰਗੇ ਲੋਕ ਤੁਹਾਨੂੰ ਦੱਸ ਨਹੀਂ ਸਕਦੇ। ਅੱਛਾ, ਇੱਕ ਇੰਪ੍ਰੈਸ਼ਨ ਵੀ ਹੁੰਦਾ ਹੈ ਨਾ ਕਿ ਬੰਦੇ ਦੇ ਦਿਮਾਗ ਦੇ ਵਿੱਚ ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਫਲਾਂ ਦੇਸ਼ 'ਚ ਜਾਵਾਂਗਾ ਜਾਂ ਕੰਟਰੀ ਜਾਵਾਂਗਾ, ਉਹ ਇੰਝ ਦਾ ਹੋਏਗਾ। ਜਿਹੜਾ ਤੁਸੀਂ ਪਾਕਿਸਤਾਨ ਦੇ ਮੁਤਲਕ ਸੋਚਿਆ ਸੀ, ਇਹ ਉੱਦਾਂ ਦਾ ਹੀ ਨਿਕਲਿਆ ਜਾਂ ਤੁਹਾਨੂੰ ਉਸ ਤੋਂ ਵੱਧ ਜਾਂ ਥੋੜਾ ਡਿਫਰੈਂਟ? ਨਹੀਂ, ਜਿੱਦਾਂ ਦਾ ਅਸੀਂ ਸੋਚਿਆ ਹੋਇਆ ਸੀ ਨਾ ਉੱਦਾਂ ਉਸ ਤੋਂ ਤਾਂ ਜ਼ਿਆਦਾ ਸੋਹਣਾ ਨਿਕਲਿਆ ਜਿੱਦਾਂ ਅਸੀਂ ਸੋਚਿਆ ਸੀ ਕਿ ਸਾਡੇ। ਹਾਂ, ਹੁਣ ਤਾਂ ਬੜੀ ਸੋਹਣੀ ਜਿਵੇਂ ਲੋਕੀ ਪਹਿਲਾਂ ਜਾਂਦੇ ਸੀ। ਮੇਰਾ ਬਹੁਤ ਜ਼ਿਆਦਾ ਪਹਿਲਾਂ ਭਰਾ ਗਿਆ ਸੀ, ਉਹਨੇ ਦੱਸਿਆ ਸੀ ਕਿ ਅਸੀਂ ਵੀ, ਮੇਰੇ ਦਾਦਾ ਦਾਦੀ ਲਾਹੌਰ ਤੋਂ ਗਏ ਹੋਏ ਸੀਗੇ ਤੇ ਉਹਨੇ ਸਾਨੂੰ ਦੱਸਿਆ ਸੀ। ਪਰ ਸਾਨੂੰ ਇੱਥੇ ਚੰਗਾ ਲੱਗਿਆ ਜਿਵੇਂ ਕਿ ਬਹੁਤ ਸੋਹਣੀ ਹੁਣ ਇੱਥੇ ਦੀ ਜਿਵੇਂ ਕਿ ਸਿਕਿਉਰਿਟੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੋਈ ਹੈ।
ਗੱਡੀਆਂ ਸਿਕਿਉਰਿਟੀ ਦੀ ਅੱਗੇ ਪਿੱਛੇ ਸਾਨੂੰ ਇੰਨੀ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਤੇ ਸਾਨੂੰ ਚੰਗਾ ਲੱਗਿਆ ਵਾ ਜਿਵੇਂ ਸਾਡੀ ਸਹੂਲਤ ਵਾਸਤੇ ਹਨਾ। ਤੇ ਹੁਣ ਸਾਨੂੰ ਸ਼ਾਪਿੰਗ ਵੀ ਕਰਾਉਣਗੇ, ਕਹਿੰਦੇ ਸੀ ਪਹਿਲਾਂ ਗੁਰ ਹਾਂਜੀ, ਲਾਹੌਰ ਅਨਾਰਕਲੀ। ਹਾਂਜੀ, ਸਾਨੂੰ ਕਹਿੰਦੇ ਸੀ ਪਹਿਲਾਂ ਗੁਰਪੁਰਬ ਲੰਘ ਲੈਂਦੇ ਫਿਰ ਤੁਹਾਨੂੰ ਸ਼ਾਪਿੰਗ ਕਰਾਵਾਂਗੇ। ਅਸੀਂ ਵੈਸੇ ਆਪਣੇ ਆਪ ਨੂੰ ਹੁਣ ਚੰਗਾ ਸਮਝਦਾ ਕਿ ਘੁੰਮਦੇ ਫਿਰਦੇ ਪਏ 2 ਦਿਨ ਹੋ ਗਏ ਸਾਨੂੰ ਵਿੱਚ ਵੜੇ ਹੋਏ ਸੀ ਉਹਦੇ ਆਪਣੇ ਹੋਟਲ ਦੇ ਵਿੱਚ। ਅਸਲ ਦੇ ਵਿੱਚ ਨਾ ਗੱਲ ਇਦਾਂ ਕਿ ਤੁਸੀਂ ਗੁਰਦੁਆਰੇ ਤੋਂ ਇਲਾਵਾ ਤੁਸੀਂ ਜਾਂ ਭੈਣ ਹੋਣੀ ਜਾਂ ਕੋਈ ਵੀ ਭਾਈ ਹੋਣੀ ਅਗਰ ਬਾਹਰ ਨਿਕਲਣਗੇ ਨਾ ਤੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਮੁਲਕ ਤੋਂ ਆਏ ਨੇ, ਕਿਉਂਕਿ ਆਪਣੀਆਂ ਸ਼ਕਲਾਂ, ਆਪਣੀ ਜ਼ੁਬਾਨ, ਆਪਣਾ ਲਹਿਜਾ, ਇਹ ਸਾਰਾ ਕੁਝ ਮਿਲਦਾ ਹੈਗਾ। ਅਗਰ ਤੁਹਾਨੂੰ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਮੇਰੀ ਸਮਝ ਆ ਰਹੀ, ਮੈਨੂੰ ਤੁਹਾਡੀ ਸਮਝ ਆ ਰਹੀ, ਦਾ ਮਤਲਬ ਇਹ ਕਿ ਦੇਸ਼ ਵਾਲੀ ਤੇ ਗੱਲ ਹੀ ਮੁੱਕ ਗਈ, ਲਕੀਰ ਵਾਲੀ ਤੇ ਗੱਲ ਹੀ ਮੁੱਕ ਗਈ ਨਾ। ਮੈਂ ਇਹਨਾਂ ਨੂੰ ਕਹਿੰਦੀ ਸੀ ਚਲੋ ਅਸੀਂ ਚੁੱਪ-ਚਾਪ ਜਾ ਕੇ ਬਾਹਰ ਘੁੰਮਦੇ ਆ, ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ, ਮੂੰਹ ਤੇ ਲਿਖਿਆ ਅਸੀਂ ਇੰਡੀਆ ਤੋਂ ਆਏ ਆ। ਨਹੀਂ ਲੱਗ ਵੀ ਜਾਏਗਾ ਤੇ ਲੋਕਾਂ ਨੇ ਕੀ ਕਹਿਣਾ? ਮੈਂ ਕਿਹਾ ਸਾਡੇ ਕੋਲ ਵੀਜ਼ੇ ਹੈਗੇ ਹਨਾ ਵੀ ਅਸੀਂ ਆਪਣਾ ਸਾਰੀ ਸਹੂਲਤ ਨਾਲ ਆਏ ਆ, ਅਸੀਂ ਕੋਈ ਚੋਰ ਨਹੀਂ ਹੈਗੇ, ਸਾਨੂੰ ਤਾਂ ਚੰਗਾ ਲੱਗਦਾ ਪਿਆ ਮਿਲ ਕੇ ਹਨਾ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਥੈਂਕ ਯੂ। ਤੁਸੀਂ ਵੀਰ ਜੀ ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਜਿਹੜੇ ਹੈਗੇ ਨੇ ਕਮੈਂਟਸ ਹੋਣਗੇ ਅੱਜ ਦੇ ਦਿਨ ਤੋਂ ਲਿਹਾਜ਼ ਨਾਲ ਵੀ, ਤੇ ਉਂਝ ਵੀ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਏ ਹੋ, ਕਿਵੇਂ ਦਾ ਲੱਗ ਰਿਹਾ? ਮੈਂ ਅੰਗਰੇਜ਼ੀ ਵਿੱਚ ਆਨਸਰ ਕਰ ਸਕਦਾ ਜਾਂ ਮੈਂ ਪੰਜਾਬੀ ਵਿੱਚ, ਕਿਉਂਕਿ ਮੇਰਾ ਥੋੜਾ ਔਖਾ ਲੱਗਦਾ ਹੈ ਪੰਜਾਬੀ ਬੋਲਣ ਵਿੱਚ। ਅੱਛਾ, what's your feeling about Pakistan? So I think Pakistan's it's a really amazing place. You know, I haven't felt out of place here since I've been here. I've been to India many times. I've never been to Pakistan first time. And it doesn't feel any different. It kind of feels like I'm just at home, especially here, you know, in Nagana Sahib. I feel all the love, and you know, going around darshaning, it's been a really emotional and a great experience altogether. Yeah. In which your opinion, which Pakistani thing is most beautiful in your point of view? Which Pakistani thing is most beautiful in my point of view? I think it's just the culture, and it has to be the people as well. Like everyone's been so welcoming and like trying to help us and show us, because obviously we don't know our way around here, and asking for directions, asking for where do we get langar, like, and everyone's just been so helpful. And, like no one's kind of like turned us away. They've always opened us with they've always welcomed us with open arms. So I think that's it for sure. One more thing, your mom, you have a desi mom. Yeah. Your mom thoughts and your thoughts, and difference between Gurdwara and new culture. Obviously, you people, your new generation is very advanced, and I think that this is a very old thing. You have? Yeah, so I think there are differences in our thinking, right? She has like Eastern culture, I have Western culture, growing up in a Western city. But I don't think it necessarily means that that I think it might be more advanced or better. Like I think my mom has a lot of values and traditions which I hold dear, and I think even like newer generations that they should think about that as well, because this is the way that our people grew up, this is our culture, this is who we are, and we shouldn't put that to the side. Like we should bring it with us, and we should show everyone like this is who we are, right? We're Sikhs, we come from Asia, and like it's not something to hide. I think it's something to show and celebrate. So yeah. Thank you very much. ਇੰਨੀ ਅੰਗਰੇਜ਼ੀ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਬੋਲੀ ਜਿੰਨੀ ਤੁਸੀਂ ਇੱਕ ਸਾਹ 'ਚ ਬੋਲੀ ਹੈ, ਤੇ ਕਿਉਂਕਿ ਮੇਰੀ ਹਾਂਜੀ ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਪਿਆ, ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਖਾਸ ਚੀਜ਼ ਪਾਕਿਸਤਾਨ ਵਾਸਤੇ ਉਹਦਾ ਖਾਣਾ ਹੈਗਾ ਹੈ। ਇੰਨੇ ਚੰਗੇ ਛੋਲੇ ਤਾਂ ਘਰੇ ਵੀ ਨਹੀਂ ਖਾਦੇ, ਫਿਰ ਮੈਨੂੰ ਹਾਂਜੀ ਬਹੁਤ ਹੀ ਚੰਗਾ ਲੱਗਿਆ ਹੈ। ਅਗਰ ਅਸੀਂ ਰੈਂਕ ਕਰੀਏ ਕਿ ਪਾਕਿਸਤਾਨ ਦੇ ਖਾਬੇ, ਪਾਕਿਸਤਾਨ ਦੇ ਲੋਕ, ਪਾਕਿਸਤਾਨ ਦਾ এনवायरमेंट, ਪਾਕਿਸਤਾਨ ਦਾ ਇਮਿਹਾਨਸ, ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਰੈਂਕ ਕਰੀਏ ਸਭ ਤੋਂ ਟੌਪ ਤੇ ਤੁਸੀਂ ਕਿਹਨੂੰ ਰੱਖੋਗੇ, ਕਿਸ ਚੀਜ਼ ਨੂੰ ਰੱਖੋਗੇ? ਹਜੇ ਸਾਡਾ ਦੂਸਰਾ ਹੀ ਦਿਨ ਹੈਗਾ ਹੈ, 2 ਹੀ ਦਿਨ ਅਸੀਂ ਇੱਥੇ ਆਏ ਹੋਇਆ। ਖਾਣਾ ਬਹੁਤ ਹੀ ਚੰਗਾ ਹੈ ਪਾਕਿਸਤਾਨ ਦਾ ਖਾਣਾ, ਲੇਕਿਨ ਮੈਨੂੰ ਲੱਗਦਾ ਪਾਕਿਸਤਾਨ ਦਾ ਕਲਚਰ ਵੀ ਬਹੁਤ ਹੀ ਚੰਗਾ ਹੈਗਾ। ਜੇ ਤੁਸੀਂ ਇੰਗਲੈਂਡ ਵਿੱਚ ਇੰਡੀਆ ਵੀ ਜਾਓ, ਉੱਥੇ ਅੱਜ ਕੱਲ੍ਹ ਲੋਕੀ ਬਹੁਤ ਹੀ ਅੰਗਰੇਜ਼ੀ ਕੱਪੜੇ ਪਾਉਂਦੇ ਨੇ, ਲੇਕਿਨ ਇੱਥੇ ਤੁਸੀਂ ਜਿੱਥੇ ਵੀ ਜਾਓ ਸਾਰੇ ਨੇ ਕੁੜਤੇ ਪਜਾਮੇ ਪਾਏ ਹੋਏ ਨੇ। ਹਜੇ ਤੱਕ ਉਹਦੀ ਵਰਸੀ ਇੱਥੇ ਹਜੇ ਹੈਗੀ ਹੈ। ਅੱਛਾ, ਤੁਸੀਂ ਜਦੋਂ ਉੱਥੋਂ ਆਏ ਨੇ ਯੂਕੇ ਤੋਂ ਆਏ, ਕੋਈ ਗੱਲ ਨਹੀਂ, ਤੁਸੀਂ ਜਦੋਂ ਯੂਕੇ ਤੋਂ ਆਏ ਸੀ ਤੇ ਕੋਈ ਅਨਕੰਫਰਟੇਬਲ ਚੀਜ਼ ਲੱਗੀ ਕਿ ਜਿਸ ਤਰ੍ਹਾਂ ਮਤਲਬ ਹੁੰਦਾ ਕਿ ਬੰਦਾ ਕਿਸੇ ਹੋਰ ਕੰਟਰੀ ਜਾਂਦਾ ਹੈ, ਜਿਸ ਤਰ੍ਹਾਂ ਅਗਰ ਮੈਂ ਜਾਵਾਂਗਾ ਯੂਕੇ ਤੇ ਮੈਨੂੰ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆਏਗੀ ਤੇ ਉਹ ਲੈਂਗੁਏਜ ਆਏਗੀ, ਮੈਂ ਇਸ ਤਰ੍ਹਾਂ ਲੈਂਗੁਏਜ ਨਹੀਂ ਬੋਲ ਸਕਾਂਗਾ, ਠੀਕ ਹੈ? ਤੁਸੀਂ ਇੱਥੇ ਆ ਕੇ ਕੋਈ ਅਨਕੰਫਰਟੇਬਲ ਚੀਜ਼ ਤੁਹਾਨੂੰ ਲੱਗੀ ਹੋਵੇ ਕਿ ਇਹ ਅਨਕੰਫਰਟੇਬਲ ਹੈ? ਮੈਨੂੰ ਲੱਗਦਾ ਸਭ ਤੋਂ ਅਨਕੰਫਰਟੇਬਲ ਹੈਗਾ ਸੀ ਬਸ 에ਅਰਪੋਰਟ, ਕਿਉਂਕਿ 에ਅਰਪੋਰਟ ਦੀ ਸਿਕਿਉਰਿਟੀ ਤੇ ਸਾਨੂੰ ਪਤਾ ਸੀ ਕਿ ਅਸੀਂ ਤਾਂ ਪਾਕਿਸਤਾਨੀ ਹੈਗੇ ਨਹੀਂ, ਅਸੀਂ ਤਾਂ ਬਾਹਰ ਦੇ ਆਏ ਹੋਏ ਹਾਂ, ਤੇ ਇੱਥੇ ਦਾ ਥੋੜਾ ਫੀਲ ਹੈਗਾ ਸੀ। ਤੇ ਔਰਤ ਵੀ ਬਣ ਕੇ ਮੈਨੂੰ ਪਤਾ ਨਹੀਂ ਕਿ ਇੱਥੇ ਦੇ ਰੀਤੇ ਰਿਵਾਜ ਕੀ ਹੈਗੇ ਨੇ, ਕਿ ਮੈਂ ਬਾਹਰ ਕਿਦੋਂ ਜਾ ਸਕਦੀ ਹਾਂ, ਸੇਫ ਹੈਗਾ। ਲੇਕਿਨ ਮੈਨੂੰ ਲੱਗਦਾ ਠੀਕ ਹੈ, ਮੇਰੇ ਦੋਸਤ ਸਾਰੇ ਪਾਕਿਸਤਾਨੀ ਹੈਗੇ ਨੇ, ਉਹਨੂੰ ਕਹਿੰਦੇ ਨੇ ਠੀਕ ਹੈ, ਲੇਕਿਨ ਬਸ ਸਾਨੂੰ ਹਜੇ ਆਦਤ ਨਹੀਂ ਪਈ ਹੋਈ, ਸਾਨੂੰ ਹਜੇ ਵੀ ਥੋੜਾ ਡਰ ਹੈਗਾ।
ਇੱਥੇ ਲਾਹੌਰ ਜਦੋਂ ਤੁਸੀਂ ਨਾਰਕਲੀ ਜਾਓਗੇ ਤੁਹਾਨੂੰ ਪਹਿਨਾਵੇ ਬੜੇ ਬੜੇ ਜ਼ਬਰਦਸਤ ਨਜ਼ਰ ਆਣਗੇ ਪਾਕਿਸਤਾਨ ਦੇ ਕਲਚਰ ਦੇ ਹਵਾਲੇ ਨਾਲ। ਤੁਹਾਨੂੰ ਸਾੜੀ ਤੋਂ ਜ਼ਿਆਦਾ ਕੁਰਤੇ ਨਜ਼ਰ ਆਣਗੇ, ਤੁਹਾਨੂੰ ਫਰਾਕਾਂ ਨਜ਼ਰ ਆਣਗੀਆਂ, ਮੈਕਸੀਆਂ ਨਜ਼ਰ ਆਣਗੀਆਂ, ਠੀਕ ਹੈ, ਤੁਹਾਨੂੰ ਇਹ ਚੀਜ਼ਾਂ ਨਜ਼ਰ ਆਣਗੀਆਂ ਜ਼ਿਆਦਾ। ਤੇ ਤੁਸੀਂ ਕੋਈ ਪਲਾਨ ਕੀਤਾ ਹੋਇਆ ਕਿ ਵਾਹਵਾ ਸਾਰੀ ਸ਼ਾਪਿੰਗ ਕਰਕੇ ਜਾਣਾ? ਹਾਂਜੀ, ਸਾਡੇ ਭਰਾ ਦਾ ਵਿਆਹ ਹਾਂਜੀ, ਸਾਡੇ ਭਰਾ ਦਾ ਵਿਆਹ ਹੈਗਾ, ਫਿਰ ਅਸੀਂ ਉਹਦੀ ਸ਼ਾਪਿੰਗ ਅਸੀਂ ਪਾਕਿਸਤਾਨ ਆਏ ਹੋਇਆ। ਪਾਕਿਸਤਾਨ ਦੇ ਮਜ਼ਾ ਸੋਹਣੇ ਕੱਪੜੇ ਮਿਲਦੇ ਨੇ, ਫਿਰ ਕੱਪੜੇ ਖਰੀਦ ਕੇ ਅਸੀਂ ਜਾਵਾਂਗੇ। ਅਸੀਂ ਉਹਦੀ ਪ੍ਰਾਂਦੀ ਇੱਥੇ ਸੇ ਖਰੀਦੀ ਹੋਈ ਹੈ 4 ਤੇ ਅਸੀਂ ਉਹੀ ਸ਼ਾਪਿੰਗ ਕਰਾਂਗੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਲਾਮਤ ਰਹੋ, ਖੁਸ਼ ਰਹੋ, ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਇੱਕ ਦਫਾ ਕਹਿ ਦਿਓ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਨਨਕਾਣਾ ਸਾਹਿਬ ਅਸੀਂ ਬੈਠੇ ਹਾਂ ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਜਿਹੜੇ ਸਾਡੇ ਵਡਕੇ ਨੇ ਉਹ ਵੀ ਸਫ਼ਰ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਕੋਲ ਆਏ ਨੇ, ਆ ਕੇ ਇੱਥੇ ਮੱਥਾ ਟੇਕ ਰਹੇ ਨੇ, ਇੱਥੇ ਗੁਰਪੁਰਬ ਦੇ ਆਨੰਦ ਲੈ ਰਹੇ ਨੇ। ਤੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਜੀ। ਆਪਣਾ ਨਾਂ ਕੀ ਹੈ ਤੁਹਾਡਾ? ਜਸਵਿੰਦਰ ਕੌਰ। ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮਾਤਾ ਜੀ? मैं डेनवर से, अमेरिका से। ਅਮਰੀਕਾ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਅਮਰੀਕਾ 'ਚ ਰਹਿ ਰਹੇ ਹੋ? हम 22-23 साल से रह रहे हैं। 22-23 ਸਾਲ ਤੋਂ ਰਹਿ ਰਹੇ ਹੋ। ਤੇ ਇੰਡੀਆ 'ਚ ਤੁਹਾਡਾ ਇਲਾਕਾ ਕਿਹੜਾ ਹੈਗਾ? पंजाब, ਪੰਜਾਬ ਕਿਹੜੀ ਥਾਂ ਤੇ? आदमपुर लागे हमारा गांव है, डमुंडा पिंड। ਪੰਜਾਬੀ ਜਾਣਦੇ ਹੋ ਤੁਸੀਂ? ਪੰਜਾਬੀ, ਤੇ ਪੰਜਾਬੀ 'ਚ ਗੱਲ ਕਰੋ ਮੇਰੇ ਨਾਲ। हाँ जी। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ पहली बार। ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत बहुत अच्छा लग रहा है। हमने तो कभी सोचा भी नहीं था कि हम जहाँ पर जाएंगे, पर भगवान ने ले आंदा। हाँ जी। ਤੇ ਕਿੰਨੀ ਚਿਰ ਤੋਂ ਤੁਸੀਂ ਅਰਦਾਸ ਕਰ ਰਹੇ ਸੀ ਕਿ ਮੈਂ ਨਨਕਾਣਾ ਸਾਹਿਬ ਜਾਵਾਂਗੀ? मैं तो भाई साहब, मैंने कभी सोचा ही नहीं था कि मेरे कर्मों में होगा, ਅੱਛਾ नसीब में होगा कि नहीं। ਅੱਛਾ। मैं तो अपनी किस्मत को इतनी बड़ी समझती हूँ कि भगवान ने मेरे को दर्शन दोए, वे अपने दर्शन देने के लिए सब बुलाया जहाँ पर। मेरे परिवार ने खुश हो के मेरे को जहाँ भेजा। तो मेरे हस्बैंड ने मेरे से पहले ही बात की हुई थी, जिन्होंने आना था टिकट वालों के साथ। तो मैं पहले भी इंडिया से आई सी, इधर आई को मेरे को 10 दिन हुए। उसने मेरे को बताया कि मैंने बात की है टिकट वाले से कि मेरी वाइफ ने भी जाना है इंडिया को, पाकिस्तान को। तो उसने भेजा, मैंने आ गई 7-8 महीने बाद फिर आ गई हूँ। तो हुण मैं इधर से इंडिया को फिर जाऊँगी। हाँ जी। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈਗੀ ਕਿ ਤੁਸੀਂ ਕਹੋ ਕਿ ਪਾਕਿਸਤਾਨ ਦੀ ਇਹ ਗੱਲ ਬੜੀ ਵਧੀਆ ਹੈ? शहर तो मैं खाना पीना तो सब कुछ बहुत अच्छा है, पर मैं तो ये करती को जहाँ के लोग बहुत अच्छे हैं। जितने हम सुनते थे कि ऐसे हैं लोग, ऐसे हैं पाकिस्तान के, पर कैसे हमने देखे नहीं हैं। अच्छा। हमको बहुत ही अच्छे लगे हैं, बहुत ही अच्छे लगे हैं कि हमारा इतना उन्होंने स्वागत किया है कि हम उसका हमारे पास ऐसा कोई लफ्ज़ नहीं है जिससे उसका हम थैंक यू कर सकें। ਅੱਛਾ, ਪਾਕਿਸਤਾਨ ਦੇ ਬਾਰੇ में ਪਾਕਿਸਤਾਨ ਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਸਪੈਸ਼ਲੀ ਮੀਡੀਆ ਜਿਹੜਾ ਹੈਗਾ ਉਹ ਕਰਦਾ ਹੈਗਾ ਗੱਲਾਂ। ਤੇ ਹੁਣ ਤੁਸੀਂ ਜਾ ਕੇ ਇਹ ਪੈਗਾਮ ਦਵੋਗੇ ਉੱਥੇ ਜਾ ਕੇ ਕਿ ਜੀ ਪਾਕਿਸਤਾਨ ਜਿੱਦਾਂ ਦੱਸਿਆ ਜਾਂਦਾ ਹੁਣ ਜਿਹਦਾ ਹੈ ਨਹੀਂ? हाँ हाँ, ये पैगाम जरूर दूँगी, मैं सबको दूँगी कि जैसा हमने सुनिया सी कि पाकिस्तान इदा का है, इदा का है, हम उसका नहीं देखा नहीं है अभी। बहुत अच्छा देखा है। हाँ जी। ਮੈਨੂੰ ਤੁਸੀਂ ਇਹ ਦੱਸੋ ਕਿ दोबारा ਤੁਸੀਂ अगले साल भी कोशिश करोगे? अगले साल तो मैं कह नहीं सकती, पर ये तो मेरे को ये इतना ही बहुत बड़ा है कि एक बार ले आंदा इधर दर्शन करने के लिए बाबे नानक ने, दोबारा था तो मैं नहीं कह सकती। हाँ जी, मेरी इतनी बहुत बड़ी किस्मत है कि मैं एक पहली बार बाबे नानक के दर्शन करने आ गई। बस मेरी ख्वाहिश भी पूरी हो गई और मेरे मन को इतनी खुशी हुई है कि मैं थानू दस नहीं सकती कितनी खुशी हुई। ਤੁਸੀਂ ਕਿਹਦੇ ਨਾਲ ਆਏ ਹੋ?
मेरी बेटी है वो नगर कीर्तन के पीछे गई हुई है। ਅੱਛਾ हाँ जी, ਤੇ ਇੱਥੇ ਸਭ ਠੀਕ ਹੈ, ਖਾਣਾ ਪੀਣਾ, ਤੁਹਾਡੀ ਰਿਹਾਇਸ਼? बहुत बहुत मैं लंगर भी खाए हूँ उधर, सारे मैं देख के आई कहाँ से प्रसाद मिलता है, कहाँ पिन्नी का प्रसाद मिलता है, कहाँ मत्था टेक, सब जगह मैं घूम के आके हूँ इतने बैठी हूँ। हाँ जी, मैं बहुत निहाल हुई हूँ, बहुत बहुत। ਇੱਕ ਆਖਰੀ ਗੱਲ, ਇੱਕ ਕੀ ਤੁਹਾਡਾ ਪੈਗਾਮ ਹੈ, ਕੀ ਤੁਹਾਡਾ ਮੈਸੇਜ ਹੈ? मैं तो ये कहूँगी कि इंडिया और पाकिस्तान के लोग इतना मिल के रहन, जितना हम सुनते हैं ऐसा है नहीं है, कि पाकिस्तान के लोग बहुत अच्छे हैं। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਇੰਡੋਸ ਟੀਵੀ ਦੇ ਵਿੱਚ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਆਨੰਦ ਲੈ ਰਹੀਆਂ ਨੇ, ਬਾਬਾ ਜੀ ਦੇ ਚਰਨਾਂ 'ਚ ਬੈਠੀਆਂ ਹੈਗੀਆਂ ਨੇ। ਅਸੀਂ ਗੱਲ ਕਰਦੇ ਹਾਂ ਇੱਕ ਸੰਗਤ ਦੇ ਨਾਲ ਜਿਹੜੇ ਕਿ ਬਾਹਰੋਂ ਆਏ ਨੇ, ਯੂਕੇ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਆਂਗੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਆ, ਪਰ ਸਾਨੂੰ ਇੰਨਾ ਆਨੰਦ ਆਇਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਅਸੀਂ ਬਾਬਾ ਜੀ ਦੀ ਕਿੱਦਾਂ ਤਾਰੀਫ ਕਰ ਸਕੀਏ। ਰੀਅਲੀ ਇੱਥੋਂ ਦੇ ਜਿਹੜੇ ਲੋਕ ਨੇ ਇੰਨੀ ਰਿਸਪੈਕਟ ਦਿੰਦੇ ਆ ਕਿ ਆਪਣਾ ਸਮਝਦੇ ਆ, ਆਪਣਾ ਸਮਝ ਕੇ ਤੁਹਾਨੂੰ ਇੰਨਾ ਹੱਥੀਂ ਛਾਵਾਂ ਕਰਦੇ ਹੈਗੇ। ਬਹੁਤ ਬਹੁਤ ਪਿਆਰ ਬਹੁਤ ਇਹਨਾਂ ਲੋਕਾਂ ਕੋਲ ਸਾਨੂੰ ਮਿਲਿਆ ਹੈਗਾ ਯਾਰ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਅਸੀਂ ਪਾਕਿਸਤਾਨ ਆਉਣ ਲੱਗੇ ਸੀ, ਜਿਸ ਤਰ੍ਹਾਂ ਹਰ ਮੁਸਲਮਾਨ ਦੀ ਖਾਹਿਸ਼ ਹੁੰਦੀ ਹੈ ਕਿ ਮੱਕੇ ਮਦੀਨੇ ਜਾਵੇ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਸਿੱਖੀ ਦੇ ਵਿੱਚ ਬਾਬਾ ਜੀ ਦੇ ਕੋਲ ਆਉਣਾ ਇੱਕ ਬਹੁਤ ਵੱਡਾ ਅਚੀਵਮੈਂਟ ਸਮਝੀ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਤੋਂ ਅਰਦਾਸ ਕਰ ਰਹੇ ਸੀ ਕਿ ਅਰਦਾਸ ਬੜੀ ਦੇਰ ਤੋਂ ਕਰ ਰਹੇ ਸੀਗੇ, ਪਰ ਮਾਲਕ ਨੂੰ ਜਿਸ ਟਾਈਮ ਤੇ ਮਨਜ਼ੂਰ ਹੁੰਦਾ ਉਸੇ ਟਾਈਮ ਹੀ ਤੁਸੀਂ ਆਉਂਦੇ ਹੈਗੇ ਆ। 3-4 ਸਾਲ ਤੋਂ ਪਿਛਲੇ ਤੋਂ ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ। ਪਰ ਇਸ ਸਾਲ ਬਾਬਾ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ ਕਿ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ, ਦਰਸ਼ਨ ਹੋਏ, ਸਾਨੂੰ ਖੁੱਲੇ ਦਰਸ਼ਨ ਹੋਏ ਹੈਗੇ ਬਾਬਾ ਜੀ ਦੇ। ਅੱਛਾ, ਪਾਕਿਸਤਾਨ ਦੇ ਬਾਰੇ ਥੋੜਾ ਦੱਸੋ ਕਿ ਪਾਕਿਸਤਾਨ ਦੇ ਲੋਕ ਕਿਵੇਂ ਦੇ ਨੇ, ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ ਹੈ? ਇੱਕ ਦਿਮਾਗ ਦੇ ਵਿੱਚ ਇਮੇਜਿਨੇਸ਼ਨ ਹੁੰਦੀ ਬੰਦੇ ਦੀ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇੰਜ ਦਾ ਹੋਏਗਾ। ਕੁਛ ਥੋੜਾ ਮੀਡੀਆ ਜਿਹੜਾ ਹੈਗਾ, ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ ਜਿਹੜਾ, ਉਹ ਵੀ ਇੰਜ ਦੀਆਂ ਗੱਲਾਂ ਕਰਦਾ ਕਿ ਪਾਕਿਸਤਾਨ ਇਜ਼ ਨੋਟ ਅ ਸੇਫ ਕੰਟਰੀ, ਇਦਾਂ ਦੀਆਂ ਵੱਡੀਆਂ ਅਜੀਬ ਜੀਆਂ ਗੱਲਾਂ ਹੁੰਦੀਆਂ। ਤੁਹਾਨੂੰ ਕੋਈ ਇਹੋ ਜਿਹਾ ਹੈਗਾ ਸੀ? ਪਰ ਇੱਥੇ ਸਾਨੂੰ ਬੱਚਿਆਂ ਨੇ ਕਿਹਾ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਇਦਾਂ ਦੇ ਮਾਹੌਲ ਹੈਗੇ ਆ ਵੀ ਤੁਸੀਂ ਨਾ ਜਾਓ, ਪਰ ਇੱਥੇ ਆ ਕੇ ਸਾਨੂੰ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਹੈਗੀ ਕਿ ਵੀ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਾਂ ਕੋਈ ਕੁਝ ਇਦਾਂ ਦੀ ਆ। ਪਰ ਅਸੀਂ ਆਪਣੇ ਆਪ ਨੂੰ ਕੋਈ, ਸਾਨੂੰ ਡਿਫਰੈਂਟ ਵੀ ਨਹੀਂ ਲੱਗਿਆ ਹੈਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਸਾਨੂੰ ਸਾਰੇ ਆਪਣੇ ਲੋਕ ਮਿਲੇ ਹੈਗੇ ਆ। ਅੱਛਾ, ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਥੋੜਾ ਇਮੋਸ਼ਨਲ ਹੋ ਗਏ ਹੋ। ਇਹ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਜੁੜੇ ਨੇ ਬਾਬਾ ਜੀ ਦੀ ਜ਼ਾਤ ਦੇ ਨਾਲ ਜਿਹੜੇ। ਇੰਨਾ ਮੈਂ ਕਹਿੰਦੀ ਆ ਕਿ ਬਾਬਾ ਜੀ ਨੇ ਇੰਨੇ ਖੁੱਲੇ ਦਰਸ਼ਨ ਦਿੱਤੇ ਹੈਗੇ ਆ ਕਿ ਮਨ ਭਰ ਆਇਆ। ਸਾਨੂੰ ਇਦਾਂ ਦੇ ਦਰਸ਼ਨ ਕਦੇ ਜ਼ਿੰਦਗੀ ਵਿੱਚ ਕਦੇ ਹੋਣੇ ਨਹੀਂ, ਸ਼ਾਇਦ ਬਾਬਾ ਜੀ ਦੇ ਗਾਹਾਂ ਵੀ ਤਾਂ ਸਾਨੂੰ ਦਰਸ਼ਨ ਇਸ ਤਰ੍ਹਾਂ ਹੁੰਦੇ ਰਹਿਣ। ਇਹੀ ਸਾਡੀ ਅਰਦਾਸ ਹੈ ਬਾਬਾ ਜੀ ਦੇ ਚਰਨਾਂ ਵਿੱਚ। ਬਾਬਾ ਜੀ ਸਾਨੂੰ ਆਪਣਾ ਨਾਮ ਦੇ, ਆਪਣੇ ਚਰਨਾਂ ਨਾਲ ਜੋੜੀ ਰੱਖਣ, ਬਸ ਸਾਡੀ ਇਹੀ ਦਿਲੋਂ ਖੁਆਇਸ਼ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਆਏ ਹੋ? मेरा नाम शिविंदर कौर है जी, मैं यूके तो आई हूँ। ਤੁਸੀਂ ਵੀ ਯੂਕੇ ਤੋਂ ਆਏ, ਤੁਸੀਂ ਆਪਸ ਵਿੱਚ ਫਰੈਂਡਸ ਨੇ? हाँ जी, फ्रेंड्स ऐसे। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? बहुत अच्छा लग रहा है जी। ਅਸੀਂ ਸੋਚਿਆ ਨਹੀਂ ਸੀਗਾ ਵੀ ਅਸੀਂ ਇਸ ਤਰ੍ਹਾਂ ਮਤਲਬ ਫੀਲ ਕਰਾਂਗੇ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਵੀ ਸਾਨੂੰ ਕਹਿੰਦੇ ਸੀਗੇ ਮੰਮੀ ਤੁਸੀਂ ਨਾ ਜਾਓ, ਨਾ ਜਾਓ। ਕਈ ਕਹਿੰਦੇ ਸੀ, ਕਈ ਨਹੀਂ ਕਹਿੰਦੇ ਸੀ, ਪਰ ਅਸੀਂ ਤਾਂ ਨਹੀਂ, ਬਾਬਾ ਜੀ ਸਾਡੀ ਆਪੇ ਰੱਖਿਆ ਕਰਨ ਜੋ ਸੁਣੇ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ 'ਚ ਬੈਠੇ ਹਾਂ ਜਾਂ ਅਸੀਂ ਇੰਡੀਆ 'ਚ। ਅੱਛਾ, ਤੁਹਾਨੂੰ ਇਹ ਮੈਂ ਕੁਐਸਚਨ ਕਰਾਂਗਾ ਕਿ ਪਾਕਿਸਤਾਨ ਦੇ ਬਾਰੇ 'ਚ ਅਕਸਰ ਬੇਸ਼ਤਰ ਇਹ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਤੁਸੀਂ ਯੂਕੇ ਤੋਂ ਚੁੱਕੇ ਆਏ ਹੋ, ਵੈਸਟਰਨ ਕੰਟਰੀ 'ਚੋਂ ਆਏ ਹੋ, ਤੇ ਵੈਸਟਰਨ ਕੰਟਰੀ 'ਚ ਨੋ ਡਾਊਟ ਜਿਹੜਾ ਹੈਗਾ ਉਹ ਆਸਾਨੀ ਨਾਲ ਵੀਜ਼ਾ ਲੱਗ ਜਾਂਦਾ। ਲੇਕਿਨ ਇੰਡੀਆ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਮਾਤਾ ਮਿਲੀਆਂ ਨੇ ਜਿਹੜੀਆਂ ਕਿ 50-50 ਸਾਲ ਤੋਂ ਕਹਿੰਦੇ ਸੀ, ਰੋਂਦੇ ਸੀ, ਅਰਦਾਸ ਕਰਦੇ ਸੀ ਬਾਬਾ ਜੀ ਦੇ ਦਾ ਵੀਜ਼ਾ ਮਿਲ ਜੇ, ਅਸੀਂ ਚੱਲ ਜੀਏ ਪਾਕਿਸਤਾਨ ਚੱਲ ਜੀਏ। ਤੇ ਇਹ ਕਿੱਡਾ ਖੂਬਸੂਰਤ ਕਦਮ ਹੈ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦਾ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਪਰ ਇਹਨਾਂ ਨੇ ਬਹੁਤ ਚੰਗਾ ਕੀਤਾ ਹੈਗਾ ਕਿ ਜਿਹੜਾ ਰਸਤਾ ਖੋਲ੍ਹਿਆ ਹੈਗਾ, ਪਰ ਸਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ। ਬੜੀ ਆਸਾਨੀ ਦੇ ਨਾਲ ਅਸੀਂ ਜਸ ਫਾਰਮ ਭਰਿਆ ਹੈਗਾ ਤੇ ਸਾਨੂੰ ਆਨਲਾਈਨ ਤੇ ਵੀਜ਼ਾ ਉਹਨਾਂ ਨੇ ਦੇ ਦਿੱਤਾ ਹੈਗਾ। ਇਸ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਈ ਹੈਗੀ।
ਅੱਛਾ ਪਾਕਿਸਤਾਨ ਦੀ ਓਬਵੀਅਸਲੀ ਹੁਣ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਗਲੋਬਲ ਵਿਲੇਜ ਬਣ ਗਈ ਹੈ। ਤੁਸੀਂ ਸੋਸ਼ਲ ਸਾਈਟਸ ਤੇ ਫੇਸਬੁੱਕ ਤੇ YouTube ਤੇ ਪਾਕਿਸਤਾਨ ਦੇ ਬਾਜ਼ਾਰ ਗਲੀਆਂ ਵੇਖ ਸਕਦੇ ਹੋ, ਲੇਕਿਨ ਹੁਣ ਫਿਜ਼ੀਕਲੀ ਤੁਸੀਂ ਲਾਹੌਰ ਅਨਾਰਕਲੀ ਸ਼ਾਪਿੰਗ ਕਰੋਗੇ ਕਿਵੇਂ ਦਾ ਲੱਗੇਗਾ? ਉਹ ਤਾਂ ਜਾ ਕੇ ਹੀ ਪਤਾ ਲੱਗੇਗਾ, ਪਰ ਇਦਾਂ ਹੋਇਆ ਕਿ ਵੀ ਅਸੀਂ ਇੱਥੇ ਐਕਸਾਈਟਮੈਂਟ ਹੈ ਕਿ ਅਸੀਂ ਜਾਵਾਂਗੇ ਉੱਥੇ ਸ਼ਾਪਿੰਗ ਕਰਾਂਗੇ। ਤਾਂ ਬਸ ਇੱਕ ਐਕਸਾਈਟਮੈਂਟ ਸਾਡੇ ਅੰਦਰ ਹੈਗੀ ਹੈ ਕਿ ਅਸੀਂ ਉੱਥੇ ਜਾਵਾਂਗੇ ਸ਼ਾਪਿੰਗ ਕਰਾਂਗੇ। ਮੈਂ ਉਹੀ ਇੱਥੇ ਦੇਖ ਰਹੀ ਹਾਂ ਕੱਪੜੇ ਜੈਂਟਸ ਦੇ ਜੋ ਪਾਏ ਹੋਏ ਆ, ਮੈਨੂੰ ਬੜੇ ਅੱਛੇ ਲੱਗ ਰਹੇ ਹੈਗੇ। ਮੈਂ ਕਿਹਾ ਸੀ ਵੀ ਮੈਂ ਸ਼ਾਪਿੰਗ ਕੱਪੜਿਆਂ ਦੀ ਜ਼ਰੂਰ ਕਰਾਂਗੇ। ਤੇ ਕੀ ਤੁਸੀਂ ਜਾ ਕੇ ਜਦੋਂ ਵਾਪਸ ਜਾਓਗੇ, ਬੇਸ਼ੱਕ ਇੰਡੀਆ ਜਾਓ, ਤੁਹਾਡਾ ਇੰਡੀਆ ਹੋਮਲੈਂਡ ਹੈ ਤੁਹਾਡੀ, ਜਾਂ ਤੁਸੀਂ ਯੂਕੇ ਜਾਓ, ਤੁਸੀਂ ਕੀ ਇੱਕ ਮੈਸੇਜ ਦੋਗੇ ਉਹਨਾਂ ਨੂੰ ਜਾ ਕੇ, ਸਪੈਸ਼ਲੀ ਸਾਡੇ ਲੋਕਾਂ ਦੇ ਬਾਰੇ ਜਾਂ ਪਾਕਿਸਤਾਨ ਦੇ ਬਾਰੇ? ਮੈਸੇਜ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਹੁਣ ਆਪਣੇ ਪਰਸ ਦੇ ਉੱਪਰ ਦੇ ਉਹਨਾਂ ਨੂੰ ਫੋਟੋਆਂ ਪਾਉਂਦੀ ਹੈਗੀਆਂ। ਉਹ ਕਹਿੰਦੇ ਸੀ ਮਮਾ ਸਾਨੂੰ ਜ਼ਰੂਰ ਐਵਰੀਡੇ ਫੋਟੋ ਪਾਉਂਦੇ ਰਹੋ, ਫੋਟੋ ਪਾਉਂਦੀ ਹੈਗੀ, ਵੀਡੀਓ ਵੀ ਬਣਾ ਕੇ ਭੇਜਦੀ ਹੈਗੀਆਂ। ਪਰ ਮੇਰੇ ਹੁਣ ਇਹੀ ਇੱਛਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਪਣੇ ਬਾਬਾ ਜੀ ਦੀ ਧਰਤੀ ਤੇ ਜ਼ਰੂਰ ਲੈ ਕੇ ਆਵਾਂ ਕਿ ਉਹ ਵੀ ਇਸ ਤਰ੍ਹਾਂ ਦਰਸ਼ਨ ਕਰ ਸਕਦੇ, ਵੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਕਿ ਵੀ ਪਾਕਿਸਤਾਨ ਦੇ ਵਿੱਚ ਅਸੀਂ ਸੇਫ ਨਹੀਂ ਹੈ। ਤੁਸੀਂ ਮੈਡਮ ਕੀ ਕਹੋਗੇ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਸਾਰਿਆਂ ਨੂੰ? ਮੈਂ ਜਿਹੜੇ ਬੱਚੇ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਵੀ ਸੇਫ ਨਹੀਂ, ਮੈਂ ਉਹਨੂੰ ਦੱਸੂਗੀ ਜਾ ਕੇ ਮੈਂ ਤਾਂ ਇੰਨੀ ਸੇਫ ਇੰਡੀਆ 'ਚ ਨਹੀਂ ਜਦੋਂ ਮੈਂ ਪਾਕਿਸਤਾਨ 'ਚ ਫੀਲ ਕਰਦੀ ਹੈ। ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਨਾਜ਼ਰੀਨ ਇਹੀ ਗੱਲ ਹੈ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਜਾਂ ਇੱਕ ਜ਼ਬਾਨ, ਇੱਕ ਕਲਚਰ, ਇੱਕ ਕੱਪੜੇ ਪਾਉਣ ਵਾਲੇ ਜਦੋਂ ਇਕੱਠੇ ਹੁੰਦੇ ਨੇ ਤੇ ਉਹ ਸਿਰਫ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਦੂਜੇ ਦੇ ਜਿਹੜੇ ਹੈਗੇ ਆ ਦੁਸ਼ਮਣ ਨਹੀਂ ਹੈਗੇ, ਬਲਕਿ ਅਸੀਂ ਪਿਆਰ ਵੰਡਣ ਵਾਲੇ ਲੋਕ ਆ, ਅਸੀਂ ਇਕੱਠੇ ਰਹਿਣ ਵਾਲੇ ਲੋਕ ਆ। ਸਾਡਾ ਜ਼ਬਾਨ, ਸਾਡਾ ਕਲਚਰ, ਸਾਡਾ ਪਹਿਨਾਵਾ, ਸਾਡਾ ਰਹਿਣ ਸਹਿਣ, ਸਾਡਾ ਬੂਦੋਬਾਸ਼, ਸਾਰਾ ਕੁਝ ਜਿਹੜਾ ਹੈਗਾ ਉਹ ਸੇਮ ਹੈਗਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹਾਂਜੀ ਜੀ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਨਨਕਾਣਾ ਸਾਹਿਬ ਮੌਜੂਦ ਆ। ਗੁਰਪੁਰਬ ਜਿਹੜਾ ਹੈਗਾ ਉਹਦੀਆਂ ਤਕਰੀਬਾਂ ਜਿਹੜੀਆਂ ਬੜੀਆਂ ਜ਼ੋਰੋ ਸ਼ੋਰ ਨਾਲ ਚੱਲ ਰਹੀਆਂ ਨੇ। ਸੰਗਤਾਂ ਪੂਰੇ ਮੁਲਕ ਦੇ ਵਿੱਚੋਂ ਆਈਆਂ ਹੋਈਆਂ ਨੇ। ਉਸ ਤੋਂ ਇਲਾਵਾ ਬਾਕੀ ਵਿਦੇਸ਼ਾਂ ਦੇ ਵਿੱਚੋਂ ਵੀ, ਯੂਕੇ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਆਸਟ੍ਰੇਲੀਆ, ਜਰਮਨੀ, ਇੰਡੀਆ, ਹਰ ਥਾਂ ਤੋਂ ਸਿੱਖ ਯਾਤਰੀ, ਮੁਸਲਮਾਨ, ਹਿੰਦੂ, ਹਰ ਧਰਮ ਦੇ ਲੋਕ ਜਿਹੜੇ ਨੇ ਉਹ ਬਾਬੇ ਹੁਣਾਂ ਦੇ ਚਰਨਾਂ ਦੇ ਵਿੱਚ ਨੇ। ਅਸੀਂ ਗੱਲਬਾਤ ਕਰਦੇ ਹਾਂ, ਕੁਝ ਸਿੱਖ ਯਾਤਰੀ ਸਾਡੇ ਨਾਲ ਇੰਡੀਆ 'ਚੋਂ ਆਏ ਨੇ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ ਇੰਡੀਆ 'ਚੋਂ? ਮੱਖਣ ਸਿੰਘ ਮੇਰਾ ਨਾਮ, ਮੱਖਣ ਸਿੰਘ ਸਾਹਿਬ। ਪੰਜਾਬ ਜ਼ਿਲ੍ਹਾ ਗੁਰਦਾਸਪੁਰ, ਪਿੰਡ ਖਾਨਵਾਲ, ਔਰ ਖਾਨਵਾਲ ਦੇ ਮੌਜੂਦਾ ਸਰਪੰਚ। ਸਰਪੰਚ ਹੋ? ਹਾਂ ਵਾਹ ਜੀ। ਜੀ ਆ। ਤੇ ਤੁਸੀਂ ਜਨਾਬ? ਬੜੀ ਖੁਸ਼ੀ ਅਸੀਂ ਹੋਈ ਮੈਂ ਆ। ਗੁਰਮੀਤ ਸਿੰਘ, ਪਿੰਡ ਦਾਲਮ ਨੰਗਲ, ਜ਼ਿਲ੍ਹਾ ਗੁਰਦਾਸਪੁਰ। ਆਪਸ 'ਚ ਦੋਸਤੀ ਹੈ? ਹਾਂ ਹਾਂ ਦੋਸਤੀ, ਜਦੋਂ ਆਂਢੀ ਗੁਆਂਢੀ ਆ। ਅੱਛਾ, ਹੁਣ ਤੁਸੀਂ ਦੱਸੋ ਕਿੰਨਵੀਂ ਵਾਰੀ ਆਏ ਹੋ? ਮੈਂ ਦੂਸਰੀ ਵਾਰ ਆਇਆ। ਤੁਸੀਂ ਪਹਿਲੀ ਵਾਰੀ ਆਏ? ਤੁਸੀਂ ਪਹਿਲੀ ਵਾਰ 19 ਚ ਆਇਆ ਸੀਗਾ। ਅੱਛਾ, 19 ਦੇ ਵਿੱਚ। 550 ਸਾਲਾਂ ਦੇ ਵਿੱਚ। ਉਹਦੇ ਬਾਅਦ ਹੁਣ ਮੌਕਾ ਮਿਲਿਆ ਤਾਂ ਹੁਣ ਆਏ ਦਰਸ਼ਨ ਕਰਨ ਸੰਗਤ ਦੇ ਅੱਛਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ। ਅੱਛਾ, 4 ਸਾਲ ਪਹਿਲਾਂ ਜਦੋਂ ਤੁਸੀਂ ਆਏ ਉਦੋਂ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਸੀ, ਉਦੋਂ ਲਾਂਘਾ ਖੁੱਲਿਆ ਵੀ ਸੀ ਥੋੜਾ। ਖੁੱਲਿਆ ਸੀਗਾ। ਹਾਂਜੀ, ਤੇ ਹੁਣ ਤੇ ਉਦੋਂ ਤੇ ਹੁਣ ਦੇ ਵਿੱਚ ਕੋਈ ਫਰਕ ਨਜ਼ਰ ਬੜਾ ਫਰਕ ਹੈ। ਦੇਖਣ 'ਚ ਇੱਥੇ ਨਵੀਆਂ ਬਿਲਡਿੰਗਾਂ ਬਣ ਗਈਆਂ, ਰਿਹਾਇਸ਼ਾਂ ਵਧੀਆ ਹੋ ਗਈਆਂ। ਉਦੋਂ ਤੰਬੂਆਂ 'ਚ ਰਹਿਣਾ ਪਿਆ ਸੀਗਾ, ਹੁਣ ਦੇਖ ਕੇ ਆਏ ਬੜੀ ਖੁਸ਼ੀ ਹੋਈ ਆ ਕਿ ਬਹੁਤ ਡਿਵੈਲਪਮੈਂਟ ਹੋਈ ਆ। ਕਾਰ ਸੇਵਾ ਵਾਲੇ ਬਾਬੇ ਜ਼ਿਆਦਾ ਕਰਵਾ ਰਹੇ ਆ। ਅੱਛਾ, ਇੰਤਜ਼ਾਮਾਤ ਤੁਹਾਨੂੰ ਵਧੀਆ ਲੱਗੇ? ਬਹੁਤ ਵਧੀਆ ਇੰਤਜ਼ਾਮ ਹੈ ਜੀ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੇ ਆ ਕੇ ਐਤਕੀ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ। ਬੜਾ ਆਨੰਦ ਆ ਰਿਹਾ। ਗੁਰੂ ਦੀ ਨਗਰੀ ਆਏ ਵੀ, ਜਿਹਨੂੰ ਲੋਕ ਤਰਸਦੇ ਆ, ਅਰਦਾਸਾਂ ਕਰਦੇ ਨੇ। ਸਾਡੇ ਗ੍ਰੰਥੀ ਸਿੰਘ ਅਰਦਾਸੇ ਸਿੰਘ ਕਰਦੇ ਆ ਕਿ ਦਰਸ਼ਨ ਹੋਣੇ ਚਾਹੀਦੇ, ਉਹ ਹੋ ਰਹੇ ਆ। ਹਾਂਜੀ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀਆਂ ਖੁਸ਼ੀਆਂ ਲੈ ਰਹੇ ਹਾਂ ਜੀ। ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਆ। ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਜਾਵਾਂਗੇ ਆਪਣੇ ਪਰਿਵਾਰ ਦੇ ਵਿੱਚ ਵਾਪਸ। ਮੱਖਣ ਸਿੰਘ ਸਾਹਿਬ, ਕਿੰਨਾ ਕੁ ਪਿਆਰ ਮਿਲਿਆ? ਮੱਖਣ ਵਰਗਾ ਹੀ ਪਿਆਰ ਮਿਲਿਆ? ਬਹੁਤ ਪਿਆਰ ਮਿਲਿਆ ਜੀ। ਇੱਥੇ ਜੋ ਵੀ ਮਿਲਦਾ ਨਾ ਭਾਈ, ਬਹੁਤ ਹੱਸ ਕੇ ਮਿਲਦੇ ਹੈ। ਜੋ ਇੱਧਰ ਦੇ ਵਾਸੀ ਆ, ਸਾਡੇ ਮੁਸਲਮਾਨ ਭਾਈ ਸਾਹਿਬ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹੁਣ ਵੀ ਅਸੀਂ ਬਾਲ ਲੀਲਾ ਗੁਰਦੁਆਰਾ ਸਾਹਿਬ ਗਏ ਹਾਂ, ਪੱਟੀ ਸਾਹਿਬ ਗਏ ਹਾਂ, ਬਹੁਤ ਵਧੀਆ ਪਿਆਰ ਕਰਦੇ ਲੋਕ। ਕੋਈ ਯਾਰ ਸੱਜਣ ਬਣਿਆ ਪਾਕਿਸਤਾਨ 'ਚੋਂ? ਨਹੀਂ, ਬਹੁਤਾ ਨਹੀਂ ਬਣਾਇਆ। ਆਰਾਮ ਹੋਈ ਵਾਹਵਾ ਨਾਲ। ਹਾਂ ਹਾਂ, ਆਰਾਮ ਹੋਈ ਆ। ਅੱਛਾ, ਹਾਂਜੀ। ਤੇ ਖਾਣ ਪੀਣ ਲੋ ਸ਼ੈਵਾਂ ਵਧੀਆ ਲੱਗੀਆਂ? ਬਹੁਤ ਵਧੀਆ, ਬਹੁਤ ਵਧੀਆ। ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ। ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਆ। ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ। ਕੋਈ ਕਿਸੇ ਗੱਲ ਦੀ ਕੋਈ ਉਨਤਾ ਹੀ ਨਹੀਂ ਹੈਗੀ, ਮਤਲਬ ਕਿ ਸੰਗਤ ਨੂੰ ਕਿਸੇ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ। ਅੱਛਾ ਸਰਪੰਚ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਤੇ ਇੰਡੀਆ ਦਾ ਲਾਂਘਾ ਖੁੱਲਿਆ, ਤੁਸੀਂ ਉਧਰੋਂ ਆ ਰਹੇ ਹੋ, ਸਾਡਾ ਵੀ ਜੀ ਕਰਦਾ ਸੀ ਤੁਹਾਡੇ ਕੋਲ ਆਈਏ। ਬੜੀ ਖੁਸ਼ੀ ਹੋਵੇਗੀ ਤੁਸੀਂ ਸਾਡੇ ਕਹੋਗੇ ਦਰਬਾਰ ਸਾਹਿਬ ਤੇ ਪੰਜਾਬ ਜਿਹੜਾ ਹੁੰਦਾ ਹੈਗਾ ਇੰਡੀਆ ਦਾ ਤੇ ਪਾਕਿਸਤਾਨ ਦਾ, ਪੰਜਾਬ ਨਹੀਂ ਦਾ ਚੜ੍ਹਦਾ ਪੰਜਾਬ, ਇਹਨੂੰ ਕਹਿ ਦਿੰਦੇ ਆ। ਬਹੁਤ ਸੇਮ ਆ। ਇਹ ਗੱਲ ਤੁਸੀਂ ਕਰਿਆ ਕਰੋ ਨਾ। ਇਹ ਗੱਲ ਜ਼ਰੂਰ ਅਸੀਂ ਮੰਨਦੇ ਆ ਕਿ ਸਾਡੇ ਪੰਜਾਬ ਨਾਲੋਂ ਤੁਹਾਡੇ ਪੰਜਾਬ ਦੀ ਬੋਲੀ ਠੇਠ ਆ। ਅੱਛਾ, ਪਿਓਰ ਪੰਜਾਬੀ ਤੁਸੀਂ ਬੋਲਦੇ ਹੋ।
ਪਰ ਸਾਡੇ ਨਹੀਂ ਪੂਰੀ ਬੋਲਦਾ ਜਿੱਦਾਂ ਇਹ ਬੋਲਦੇ ਤੁਸੀਂ, ਇਹ ਬੜੀ ਖੁਸ਼ੀ ਅਸੀਂ ਤਾਂ ਤੁਹਾਡੀਆਂ ਫਿਲਮਾਂ ਵੇਖ ਕੇ ਬੜੇ ਮੁਤਾਸਰ ਹੁੰਦੇ ਸੀ, ਕਹਿੰਦੇ ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਤੁਸੀਂ ਕਹਿੰਦੇ ਅਸੀਂ ਬੰਦੇ ਦੇਖਿਆ ਅਸੀਂ ਕਿ ਹਾਂ 2 ਵਾਰਾ ਮੌਕਾ ਮਿਲਿਆ। ਇੱਕ ਵਾਰੀ 83 ਦੇ ਵਿੱਚ ਆਇਆ ਕ੍ਰਿਕਟ ਦੇ ਮੈਚ ਤੇ ਲਾਹੌਰ ਤੇ, ਉਹਦਾ ਲਾਹੌਰ 'ਚ ਹੀ ਰਹੇ ਸਾਂ ਅਸੀਂ। ਅੱਛਾ ਤੇ ਉਦੋਂ ਬੜੇ ਮੁਸਲਮਾਨ ਭਾਈ ਬੜਾ ਪਿਆਰ ਕਰਦੇ ਸੀ। ਜੇ ਕਿਸੇ ਦੁਕਾਨ ਤੇ ਚਾਹ ਪੀਂਦਾ ਪਿਆ ਤਾਂ ਉਹਨਾਂ ਦੁਕਾਨਦਾਰਾਂ ਨੂੰ ਆਵਾਜ਼ ਮਾਰ ਕੇ ਬਿਠਾਉਣਾ, ਉੱਥੇ ਚਾਹ ਪਿਉਣੀ, ਸਾਨੂੰ ਬਾਜ਼ਾਰ 'ਚ ਖੜੇ ਹੋ ਕੇ ਚਾਹ ਨਹੀਂ ਪੀਣ ਦਿੰਦੇ ਸੀ, ਇੰਨਾ ਪਿਆਰ ਕਰਦੇ ਸੀ। ਹਾਂਜੀ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਜਦੋਂ ਤੁਸੀਂ ਆਏ ਹੋ ਬਾਬੇ ਹੁਣ ਆ ਕੇ ਤੁਸੀਂ ਦਰਸ਼ਨ ਕੀਤੇ ਆ, ਮੁਖਤਲਿਫ ਗੁਰਦੁਆਰਿਆਂ 'ਚ ਤੁਸੀਂ ਗਏ ਹੈਗੇ ਆ, ਲਾਹੌਰ ਤੁਸੀਂ ਸ਼ਾਪਿੰਗ ਲਈ ਵੀ ਜਾਣਾ, ਪੰਜਾ ਸਾਹਿਬ ਵੀ ਜਾਣਾ, ਹਰ ਥਾਂ ਦੇਖੋ ਸਭ ਤੋਂ ਵਧੀਆ ਸ਼ਹਿਰ ਪਾਕਿਸਤਾਨ ਜੇ ਮੈਂ ਤੁਹਾਨੂੰ ਕਹਾਂਗਾ ਕਿ ਯਾਰ ਸਭ ਤੋਂ ਵਧੀਆ ਸ਼ਹਿਰ ਦੱਸੋ ਮੱਖਣ ਸਿੰਘ ਸਾਹਿਬ। ਮਾਹੌਲ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਜ਼ਿਆਦਾ ਵਧੀਆ ਵਾ, ਬਹੁਤ ਸ਼ਾਂਤਮਈ ਮਾਹੌਲ ਹੈ ਤੇ ਲਾਹੌਰ ਸ਼ਹਿਰ ਤੇ ਜ਼ਰੂਰ ਹੈਗਾ ਪਰ ਉਹ ਵੱਡਾ ਸ਼ਹਿਰ ਆ, ਉੱਥੇ ਭੀੜ ਭੜੱਕਾ ਤਾਂ ਹੈਗਾ ਹੀ ਹੈਗਾ ਨਾ। ਹਾਂ ਹਾਂਜੀ ਇਹ ਗੱਲ ਹੈ। ਕਰਤਾਰਪੁਰ ਸਾਹਿਬ ਵੀ ਬੜਾ ਆਨੰਦ ਆਇਆ, ਪਿਛਲੇ ਵਾਰੀ ਵੀ ਰਹੇ 4 ਦਿਨ ਰਹੇ ਉੱਥੇ, ਬੜਾ ਆਨੰਦ ਰਿਹਾ ਉੱਥੇ, ਬੜਾ ਪ੍ਰਬੰਧ ਸੀਗਾ, ਵਧੀਆ ਟੈਂਟ ਲੱਗੇ ਤੇ ਘੁੰਮਣ ਨੂੰ ਸੇਫ ਸਾਈਡ ਬਹੁਤ ਵਧੀਆ ਸੀ ਉੱਥੇ। ਤੇ ਕਿਹਦੇ ਨਾਲ ਤੁਸੀਂ ਆਏ ਹੋ? ਅਸੀਂ ਸਾਡਾ ਜਥਾ ਹੀ ਆਇਆ ਜੀ, ਤੇ ਫੈਮਿਲੀ ਤੋਂ ਕੋਈ ਆਇਆ? ਨਹੀਂ ਫੈਮਿਲੀ 'ਚੋਂ ਇਕੱਲਾ ਹੀ ਆਇਆ। ਤੁਸੀਂ ਫੈਮਿਲੀ ਅਸੀਂ ਇਕੱਲੇ ਹੀ ਆਏ ਹਾਂ। ਤੁਸੀਂ ਵੀ ਇਕੱਲੇ ਹੀ ਆਏ? ਹਾਂਜੀ ਇਕੱਲੇ। ਤੇ ਜਾ ਕੇ ਜਦੋਂ ਵਾਪਸ ਜਾਂਦੇ ਹੋ ਹਿੰਦੁਸਤਾਨ ਦੇ ਵਿੱਚ ਆਪਣੇ ਘਰ ਦੇ ਵਿੱਚ, ਤੇ ਜਾ ਕੇ ਉਹਨਾਂ ਨੂੰ ਕੀ ਪੈਗਾਮ ਦਿੰਦੇ ਹੋ, ਕੀ ਦੱਸਦੇ ਹੋ ਆਪਣੇ ਬੱਚਿਆਂ ਨੂੰ, ਬੇਲੀਆਂ ਨੂੰ, ਹਮਸਾਇਆਂ ਨੂੰ, ਸਾਂਝਿਆਂ ਨੂੰ, ਕੀ ਉਹ ਕਹਿੰਦੇ? ਗੁਰੂ ਘਰ ਦੇ ਵਧੀਆ ਵੇਖੀ ਦੀਆਂ ਪਰੰਪਰਾਵਾਂ ਸੇਵਾਵਾਂ ਸਾਰੀਆਂ ਦੱਸੀ ਦੀਆਂ ਨੇ ਕਿ ਹਰ ਇੱਕ ਦਾ ਮਨ ਉਤਸ਼ਾਹ ਹੁੰਦਾ ਕਿ ਜਾਈਏ, ਪਰ ਐਤਕਾਂ ਵਿਜੇ ਜਿਹੜੇ ਸੀ ਨਾ ਘੱਟ ਮਿਲੇ ਆ। ਹਾਂ ਸਾਡਾ ਜਥਾ ਹੈਗਾ ਸੀ 8 ਜਣੇ, ਸਾਡੇ 8 ਪਾਸਪੋਰਟ, ਜਿਨ੍ਹਾਂ ਨੂੰ 4 ਹੀ ਮਿਲੇ, 4 ਜਣੇ ਅਸੀਂ ਆਏ ਹਾਂ। ਹੋਰ ਵੀ ਸਾਡੇ ਪਿੰਡਾਂ ਦੇ ਲਾਗੋ ਆਏ ਆ, ਪਰ ਇੱਥੇ ਆਣ ਕੇ ਰਾਸਤੇ ਰਸਤੇ ਇਕੱਠੇ ਹੋਏ ਸਾਰੇ। ਹਾਂਜੀ ਅਸੀਂ ਪੰਜਾਬ ਤੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹੀ ਮਤਲਬ ਬੇਨਤੀ ਕਰਦੇ ਆ ਕਿ ਵੀਜ਼ੇ ਵੱਧ ਤੋਂ ਵੱਧ ਦਿਓ, ਜੋ ਸੰਗਤ ਮਤਲਬ ਪੰਜਾਬ ਦੇ ਵਿੱਚ ਰਹਿ ਗਈ ਆ ਰਹਿੰਦੀ ਉਹ ਵੀ ਦਰਸ਼ਨ ਕਰ ਸਕੇ ਮਹਾਰਾਜ ਦੇ ਸਥਾਨਾਂ ਦੇ, ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਅੱਛਾ ਤੁਸੀਂ ਦੱਸੋ ਸਰਪੰਚ ਸਾਹਿਬ, ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਹੈਗੇ ਜਿਹੜੇ ਇਸ ਚੀਜ਼ ਦੀ ਖਾਹਿਸ਼ ਕਰਦੇ ਨੇ ਕਿ ਬਈ ਅਸੀਂ ਗੁਰੂ ਘਰ ਜਾਣਾ ਹੈਗਾ? ਬਹੁਤ ਲੋਕ ਖੁਸ਼ ਕਰਦੇ ਆ ਜੀ, ਪਰ ਹੁਣ ਗਾਂ ਹੋਰ ਕਰਨਗੇ ਵੇਖ ਕੇ, ਜਿਵੇਂ ਕਿਦਾਂ ਦਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਉਦਾਂ ਹੁੰਦੀ। ਚਲੋ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਸ ਟੀਵੀ 'ਚ ਤੁਹਾਡਾ ਸਵਾਗਤ ਹੈ। ਅਸੀਂ ਗੁਰਪੁਰਬ ਦੇ ਹਵਾਲੇ ਨਾਲ ਮੁਖਤਲਿਫ ਕਿਸਮ ਦੀ ਸੰਗਤਾਂ ਦੇ ਲੋਕਾਂ ਨਾਲ ਇੰਟਰਵਿਊਜ਼ ਕਰ ਰਹੇ ਹਾਂ, ਸਿੱਖ ਯਾਤਰੀਆਂ ਨੂੰ ਪੁੱਛ ਰਹੇ ਹਾਂ ਕਿ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਦੇ ਲੋਕ ਕਿਵੇਂ ਦੇ ਲੱਗ ਰਹੇ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਮੌਜੂਦ ਨੇ, ਹਿੰਦੁਸਤਾਨ 'ਚੋਂ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਆ ਜੀ। ਅੱਛਾ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਂ ਜੀ ਸੁਖਚੈਨ ਸਿੰਘ, ਪਿੰਡ ਮੇਰਾ ਮਰਾੜ ਕਲਾਂ। ਅੱਛਾ ਕਿੰਨਵੀਂ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ ਜੀ। ਸਾਰੇ ਪਹਿਲੀ ਵਾਰੀ ਆਏ? ਸਾਰੇ ਪਹਿਲੀ ਵਾਰੀ। ਤੇ ਫਿਰ ਕਿਵੇਂ ਦਾ ਲੱਗ ਰਿਹਾ? ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ। ਤੁਹਾਡਾ ਵੇਖ ਕੇ ਵਧੀਆ। ਹਾਂ ਸਾਡੇ ਤਾਂ ਜ਼ਮੀਨ ਵੀ ਸਾਡੇ ਜ਼ਮੀਨਾਂ ਇੱਥੋਂ ਗਏ ਜੀ, 47 ਤੋਂ ਅਸੀਂ ਇੱਥੋਂ ਗਏ ਆ, ਡੱਫਰ ਕੇ ਪਿੰਡ ਸਾਡਾ ਤੋਂ। ਤੇ ਪਿੰਡ ਤੁਸੀਂ ਵੇਖਿਆ? ਨਹੀਂ ਜੀ ਵੇਖਣਾ ਵੇਖਾਂਗੇ। ਤਮੰਨਾ ਤਾਂ ਹੈ ਤੇ ਅੱਗੇ ਮਾਲਕ ਦਾ ਹੁਕਮ। ਜਿਹੜੇ ਤੁਹਾਡੇ ਵੱਡਕੇ ਸੀ, ਜਿਸ ਤਰ੍ਹਾਂ ਹੁਣ ਸਾਡੇ ਵੱਡੇ ਨੇ, ਉਹ ਸਾਨੂੰ ਤਰਨਤਾਰ ਇੰਡੀਆ 'ਚ ਕੋਈ ਪਿੰਡ ਹੈਗਾ ਉਹਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਕਹਿੰਦੇ ਨੇ। ਇਦਾਂ ਤੁਹਾਡੇ ਵੱਡਕੇ ਵੀ ਇਹ ਪਿੰਡ ਦੇ ਬਾਰੇ 'ਚ ਦੱਸਦੇ ਨੇ? ਸਭ ਕੁਝ ਦੱਸਦੇ ਸੀ, ਸਭ ਕੁਝ ਦੱਸਦੇ ਜੀ। ਅਸੀਂ ਪੂਰੇ ਗੱਭਰੂ ਹਾਂ, ਹੁਣੇ ਗੁਜ਼ਰਿਆ। ਉਹ ਸਾਡੇ ਫਾਦਰ 20 ਸਾਲ ਤੋਂ ਉੱਪਰ ਸਾਰੇ ਸੀਗੇ। ਅੱਛਾ ਹਾਂਜੀ ਹਾਂਜੀ, ਉਹਨਾਂ ਦੀ ਇੱਥੇ ਮੈਰਿਜਾਂ ਇੱਥੇ ਹੋਈਆਂ ਸੀ ਉਹਨਾਂ ਦੀਆਂ ਜਦੋਂ ਵੰਡ ਹੋਈ ਹੈ। ਅੱਛਾ ਮੈਂ ਤੁਹਾਨੂੰ ਕਿਉਂਕਿ ਤੁਸੀਂ ਸਾਰੇ ਹੁਣ ਇਕੱਠੇ ਹੋ ਗਏ, ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਇਕੱਠੇ ਕਰਦੇ ਇੱਕ ਮੈਸੇਜ, ਇੱਕ ਸਵਾਲ ਕਰਾਂਗਾ। ਇਹ ਵੇਖ ਕੇ ਜਦੋਂ ਲਾਂਘਾ ਖੁੱਲਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਮਈਸ਼ੀਅਤ ਨੂੰ ਵੀ ਬੜਾ ਫਾਇਦਾ ਹੋਇਆ, ਪਾਕਿਸਤਾਨ ਦੀ ਇਕਨੋਮੀ ਨੂੰ। ਹਾਂਜੀ ਹਾਂਜੀ। ਮਤਲਬ ਇਹਦੀ ਮਿਸਾਲ ਇਹ ਵਾ ਕਿ ਅਗਰ ਕੋਈ ਬਾਹਰ ਕੋਈ ਬੱਚਾ, ਛੋਟਾ ਬੱਚਾ ਮਰੁੰਡੇ ਵੀ ਵੇਚਣ ਆ ਨਾ, ਤੇ ਉਹ ਵੀ 2-2 ਹਜ਼ਾਰ ਰੁਪਏ ਦੀ ਦਿਹਾੜੀ ਪਾ ਰਿਹਾ, ਕਿਉਂਕਿ ਸੰਗਤਾਂ ਆ ਰਹੀਆਂ ਉਹਦੇ ਕੋਲ ਲੈ ਰਹੇ ਨੇ, ਕੋਈ ਨਾਨ ਟਿੱਕੀ ਖਾ ਰਿਹਾ, ਕੋਈ ਚਾਹ ਪੀ ਰਿਹਾ, ਕੁਝ ਨਾ ਕੁਝ ਕਰ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਲਾਂਘਾ ਜਿਹੜਾ ਹੈਗਾ ਇਹ ਦੋਵਾਂ ਤਰਫਾਂ ਖੋਲ ਦੇਣਾ ਚਾਹੀਦਾ ਤਾਂ ਕਿ ਪਾਕਿਸਤਾਨੀ ਵੀ ਉੱਧਰ ਜਾਣ? ਅਸੀਂ ਤਾਂ ਨੇ ਆਉਣ ਟ੍ਰੇਡ ਜਿਹੜੀ ਹੈਗੀ ਹੈ। ਮੇਰੀ ਗੱਲ ਜੀ ਜੀ ਇਹ ਜਿਹੜਾ ਲਾਂਘਾ ਹੈ ਨਾ, ਇਹ ਕੱਲਾ ਕਰਤਾਰਪੁਰ ਸਾਹਿਬ ਤੱਕ ਸੀਮਤ ਹੋ ਗਿਆ। ਜੇ ਸਾਰਾ ਕੈਰੀਡੋਰ ਬਣ ਜਾਵੇ, ਤਿਆਰ ਹੋ ਜਾਵੇ, ਤਾਂ ਤੁਹਾਡਾ ਜਵਾਕ ਹੈ ਜਿਹੜਾ 2000 ਬਣਾਉਂਦਾ, ਮੈਨੂੰ ਲੱਗਦਾ 20000 ਬਣਾ ਕੇ ਜਾਊਗਾ ਉਹ। ਹਾਂ ਬਾਕੀ ਟ੍ਰੇਡ ਦੀ ਗੱਲ ਕਰੀਏ ਤੁਸੀਂ, ਆਨ ਅਰਾਈਵਲ ਵੀਜ਼ਾ ਸਾਨੂੰ ਟ੍ਰੇਡ ਹੈਗਾ ਸਰਕਾਰਾਂ ਦਾ ਕੰਮ। ਜੇ ਆਪਣਾ ਟ੍ਰੇਡ ਖੁੱਲ ਜਾਂਦਾ ਹੈ ਤਾਂ ਅਮਰੀਕਾ ਆਪਣੇ ਮੂਹਰੇ ਕੁਝ ਵੀ ਨਹੀਂ ਹੈਗਾ। ਅਰੇ ਵਾਹ ਬਹੁਤ ਵਧੀਆ ਗੱਲ ਕੀਤੀ ਤੁਸੀਂ। ਇਹ ਬਿਲਕੁਲ ਕਿ ਜਦੋਂ ਦੁਨੀਆ ਦੇ 2 ਵੱਡੇ ਜਿਹੜੇ ਮੁਖਾਲਿਫ ਦੇਸ਼ ਸੀ, ਠੀਕ ਹੈ, ਨਾਰਥ ਕੋਰੀਆ ਤੇ ਸ਼ਮਾਲੀ ਕੋਰੀਆ ਜਿਹੜਾ,
ਜਨੂਬੀ ਤੇ ਸ਼ਮਾਲੀ ਕੋਰੀਆ, ਉਸ ਤੋਂ ਬਾਅਦ ਅਗਰ ਜਰਮਨੀ ਦੀ ਗੱਲ ਕਰੀਏ, ਉਹਨਾਂ ਨੇ ਆਪਸ 'ਚ ਹੱਥ ਮਿਲਾ ਲਿਆ ਕਿ ਯਾਰ ਜੰਗ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ, ਨਫ਼ਰਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ। ਜਿੱਦੋਂ ਤੁਸੀਂ ਬੜੀ ਟੈਕਨੀਕਲ ਗੱਲ ਕੀਤੀ ਕਿ ਉਹ ਜਿਹੜਾ ਜਵਾਕ 20,000 ਕਮਾ ਰਿਹਾ ਉਹ 20,000 ਕਮਾ ਸਕਦਾ, ਉਹਦੀ ਰੀਜ਼ਨ ਇਹ ਕਿ ਜਦੋਂ ਲਾਂਘਾ ਖੁੱਲੇਗਾ ਦੋਵੇਂ ਮੁਲਕ ਜਿਹੜੇ ਦੇਸ਼ ਜਿਹੜੇ ਉਹ ਆਪਸ 'ਚ ਟ੍ਰੇਡ ਕਰਨਗੇ। ਅੱਛਾ, ਪਾਕਿਸਤਾਨ ਦੇ ਬਾਰੇ 'ਚ ਡਿਫਰੈਂਟ ਕਿਸਮ ਦੀ ਇੱਕ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਜਾਂ ਸੈਟੇਲਾਈਟ ਮੀਡੀਆ, ਸਿਰਫ ਪਾਕਿਸਤਾਨ ਨਹੀਂ, ਪਾਕਿਸਤਾਨ ਇੰਡੀਆ ਦੋਵਾਂ ਤਰ੍ਹਾਂ ਦਾ ਮੀਡੀਆ ਜਿਹੜਾ ਹੈਗਾ ਉਹ ਬੜੀਆਂ ਗੱਲਾਂ ਕਰਦਾ ਕਿ ਯਾਰ ਇਸ ਤਰ੍ਹਾਂ ਹੋ ਜਾਏਗਾ, ਪਾਕਿਸਤਾਨੀ ਉੱਥੇ ਜਾਣ ਕੇ ਖਤਰਾ ਵਾ, ਉਹ ਇੱਧਰ ਆਣੇ ਖਤਰਾ। ਤੁਸੀਂ ਪਹਿਲੀ ਵਾਰੀ ਆਏ ਹੋ, ਤੁਸੀਂ ਕੀ ਅਬਜ਼ਰਵ ਕੀਤਾ? ਜਿਹੜਾ ਇੱਕ ਮੀਡੀਆ ਜੀ ਬਣ ਗਿਆ ਨਾ, ਮੀਡੀਆ ਇਹਦਾ ਇਹਨਾਂ ਦੇ ਮਤਲਬ ਸੌਦਾ ਵਿਕਣਾ ਹੀ ਤਾਂ ਹੈ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ। ਜੇ ਮੀਡੀਆ ਸੌਦਾ ਕੋ ਲਾਊਗਾ ਮਸਾਲਾ ਤਾਂ ਹੀ ਉਹਨਾਂ ਦਾ ਸੌਦਾ ਵਿਕਣਾ ਹੈ। ਅਦਰਵਾਈਜ਼ ਗੱਲ ਕਰੇਗਾ ਅਦਰਵਾਈਜ਼ ਕੋਈ ਕੁਝ ਨਹੀਂ। ਪਾਕਿਸਤਾਨੀ ਵੀ ਸਹੀ ਨੇ, ਸਾਡੇ ਇੰਡੀਆ 'ਚ ਵੀ ਬਹੁਤ ਸਹੀ ਨੇ, ਸਾਰੇ ਸਹੀ ਨੇ, ਸਹੀ ਰਹਿ ਰਹੇ ਹਾਂ। ਸਾਡੇ ਭਰਾ ਹੀ ਨਹੀਂ ਦੇਖੇ, ਸਾਡੇ ਕੁਛ ਪੁਰਖੀ ਇੱਧਰ ਹੀ ਰਹਿ ਗਏ ਸਾਡੇ, ਉਹ ਚਲੋ ਕਨਵਰਟ ਕਰਕੇ ਹੁਣ ਸਾਨੂੰ ਵਧੀਆ ਬਿਸਤਰੇ ਉਹਨਾਂ ਦਿੱਤੇ, ਅਸੀਂ ਕਿਉਂ ਆਖੇ ਮਾੜੇ ਵੀ ਪੈਣ ਨਵੇਂ ਲਿਆ ਕੇ ਦਿੱਤੇ ਆ, ਗਦੇਲੇ ਨਵੇਂ ਸਾਡੇ ਥੱਲੇ ਰੱਖਿਆ, ਅਸੀਂ ਕਿਉਂ ਮਾੜਾ ਉਹਨਾਂ ਨੂੰ ਆਖਾਂਗੇ? ਬਿਲਕੁਲ ਠੀਕ ਹੈ। ਅਸੀਂ ਵੀ ਇਹ ਗੱਲ ਕਰਦੇ ਕਿ ਜਿਸ ਬੰਦੇ ਨੂੰ ਅਸੀਂ ਜਾਣਦੇ ਹੀ ਨਹੀਂ ਦੂਜੇ ਦੇਸ਼ 'ਚ, ਉਹ ਸਾਡਾ ਕਿਸ ਤਰੀਕੇ ਨਾਲ ਦੁਸ਼ਮਣ ਹੋ ਸਕਦਾ? ਅਗਰ ਅਸੀਂ ਉਹਨੂੰ ਜਾਣਦੇ ਨਹੀਂ, ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ, ਸਾਡੀ ਜ਼ੁਬਾਨ ਸਾਂਝੀ ਹੈ, ਸਾਡਾ ਪਹਿਨਾਵਾ ਸਾਂਝਾ ਹੈ। ਤੁਹਾਡਾ YouTube ਚੈਨਲ ਚੱਲਦਾ ਹੈ। ਬਾਬਾ ਨਾਨਕ ਸੀ ਜਿਹੜਾ, ਜੀ ਉਹ ਨਾ ਤਾਂ ਮਤਲਬ ਅਰਬ ਕੰਟਰੀਆਂ 'ਚ ਗਏ, ਉਹਨਾਂ ਨੂੰ ਉੱਥੇ ਕੋਈ ਜਾਣਦਾ ਸੀ। ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ, ਇਹ ਜਦੋਂ ਅਸੀਂ ਇਹ ਫਿਲਾਸਫੀ ਫੋਲੋ ਕਰਦੇ ਹਾਂ ਤਾਂ ਅਸੀਂ ਸਾਡੀ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਜੇ ਇਹਨਾਂ ਦਾ ਫਰਮਾਨ ਹੈ, ਉਦੋਂ ਸਾਨੂੰ ਸਾਰਾ ਬ੍ਰਹਿਮੰਡਲ ਇੱਕ ਲੱਗਣ ਲੱਗ ਜਾਂਦਾ। ਉੱਥੇ ਕੋਈ ਭੇਦਭਾਵ ਨਹੀਂ, ਕੋਈ ਜਾਤ ਪਾਤ ਨਹੀਂ, ਮਾਨਸ ਕੀ ਜਾਤ ਸਭੇ ਇੱਕ ਹੈ। ਇਹ ਇਸ ਕਰਕੇ ਸਾਨੂੰ ਸਾਰਾ ਵਧੀਆ ਲੱਗ ਰਿਹਾ, ਸਭ ਨੂੰ ਵਧੀਆ ਲੱਗਣਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ? ਅਸੀਂ ਇੱਥੇ ਆ, ਤੁਹਾਨੂੰ ਕਿਵੇਂ ਲੱਗ ਰਿਹਾ? ਅਸੀਂ ਤਾਂ 4 ਸਾਲ ਤੋਂ ਇਹ ਰਿਕਾਰਡਿੰਗਸ ਕਰ ਰਹੇ ਹਾਂ, ਜਿੰਨੇ ਵੀ ਸਿੱਖ ਭਾਈ ਉਧਰੋਂ ਆਉਂਦੇ ਉਹਨਾਂ ਨੂੰ ਮਿਲਦੇ ਆ, ਤੇ ਅਸੀਂ ਆਫ ਦੀ ਕੈਮਰਾ, ਬਲਕਿ ਮੈਂ ਅੱਜ ਔਨ ਕੈਮਰਾ ਵੀ ਗੱਲ ਕਰਾਂਗਾ ਕਿ ਅਸੀਂ ਆਫ ਦੀ ਕੈਮਰਾ ਗੱਲ ਕਰਦੇ ਕਿ ਜਿਹੜੇ ਉਧਰੋਂ ਆਉਂਦੇ ਆ ਨਾ, ਉਹ ਸਾਨੂੰ ਵੇਖ ਕੇ ਇੱਕ ਸਮਾਈਲ ਪਾਸ ਕਰਦੇ ਆ, ਤੇ ਅਸੀਂ ਜੱਫੀ ਪਾ ਲਈਦੀ। ਅਸੀਂ ਹੋਰ ਕੁਝ ਨਹੀਂ ਕਹੀਦਾ, ਮਤਲਬ ਹੁੰਦਾ ਨਾ ਬਾਅਦ ਵਿੱਚ ਬੰਦਾ ਅਨਨੋਨ ਪਰਸਨ ਨੂੰ ਵੇਖਦਾ ਹੈਗਾ ਤੇ ਉਹ ਇੱਕ ਹੁੰਦਾ ਡਰ ਹੁੰਦਾ ਕਿ ਯਾਰ ਪਤਾ ਨਹੀਂ ਕੀ ਕਹੇਗਾ। ਠੀਕ ਹੈ ਜੀ ਕਾਕਾ ਜੀ, ਜਿਹੜੀ ਇਹ ਭਾਸ਼ਾ ਨਾ ਆਪਣੀ, ਇਹ ਭਾਸ਼ਾ ਹੀ ਇੰਨਾ ਮਿਠਾਸ ਹੈ ਇਹਦੇ 'ਚ, ਤੁਸੀਂ ਬੋਲੋ ਨਾ ਬੋਲੋ, ਬਸ ਬੋਲ ਪਏ ਆਪਾਂ। ਹਾਏ ਹਾਏ, ਤੁਹਾਡਾ ਅੰਦਰ ਪੜਿਆ ਗਿਆ, ਮੇਰਾ ਅੰਦਰ ਪੜਿਆ ਗਿਆ, ਬਸ। ਤੁਸੀਂ ਚੰਗਾ ਮਸਾਲਾ ਲਾ ਕੇ ਖੋਲ ਦਿਓ ਬਾਰਡਰ ਬੂਡਰ ਦਾ। ਚਲੋ ਜੀ, ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ, ਬਹੁਤ ਚੰਗਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲਾ ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਇੰਡੋਸ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਗੁਰਪੁਰਬ 2023 ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਤੁਹਾਨੂੰ ਇੰਡੋਸ ਟੀਵੀ ਦੀ ਟੀਮ ਵੱਲੋਂ, ਇੰਡੋਸ ਟੀਵੀ ਆਸਟ੍ਰੇਲੀਆ ਵੱਲੋਂ ਬਹੁਤ ਵਧਾਈਆਂ ਤੁਹਾਨੂੰ। ਅਸੀਂ ਜਿੰਨੇ ਵੀ ਸਿੱਖ ਯਾਤਰੀ ਆਏ ਨੇ, ਬੇਸ਼ੱਕ ਉਹ ਇੰਡੀਆ ਤੋਂ ਆਏ ਨੇ, ਬੇਸ਼ੱਕ ਉਹ ਪਾਕਿਸਤਾਨ, ਬਲੋਚਿਸਤਾਨ, ਸਿੰਧ ਕਿਤੋਂ ਵੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ। ਸਾਡੇ ਨਾਲ ਇੱਕ ਸੰਗਤ ਯੂਕੇ ਤੋਂ ਵੀ ਆਈ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਯੂਕੇ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਪਾਕਿਸਤਾਨ ਆਏ ਹੋ? ਅਸੀਂ ਯੂਕੇ ਤੋਂ ਇਲਫੋਰਡ ਤੋਂ ਆਏ ਹਾਂ, ਪਰ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ ਹਾਂ। ਸਾਡੇ ਬਹੁਤ ਲੋਕੀ ਆਉਂਦੇ ਸੀ, ਮੇਰੀਆਂ ਫਰੈਂਡਾਂ ਤੇ ਦੱਸਦੇ ਸੀਗੇ ਕਿ ਬਹੁਤ ਉੱਥੇ ਸਹੂਲਤ ਹੈਗੀ ਆ, ਬਹੁਤ ਚੰਗਾ, ਪਤਾ ਨਹੀਂ ਚੱਲਦਾ ਕਿ ਅਸੀਂ ਇੰਡੀਆ 'ਚ ਹੈਗੇ ਜਾਂ ਪਾਕਿਸਤਾਨ 'ਚ ਹੈਗੇ। ਤੇ ਸੱਚੀ ਸਾਨੂੰ ਐਸੇ ਤਰ੍ਹਾਂ ਹੀ ਲੱਗਿਆ ਕਿ ਸਾਨੂੰ ਇੰਨਾ ਇੱਥੇ ਪਿਆਰ ਮਿਲਦਾ ਪਿਆ ਨਾ, ਇੰਨੇ ਚੰਗੇ ਲੋਕ, ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਦੇਸ਼ 'ਚ ਹੋਣਗੇ। ਕਿ ਸਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ, ਸਾਨੂੰ ਵੈਲਕਮ ਬਹੁਤ ਕੀਤਾ ਜਦੋਂ ਅਸੀਂ ਇੱਥੇ ਆਏ ਹਾਂ। ਸਾਡਾ ਬਹੁਤ ਸਾਰਾ 에ਅਰਪੋਰਟ ਤੇ ਵੈਲਕਮ ਹੋਇਆ, ਫਿਰ ਸਾਡੀ ਹੋਟਲ 'ਚ ਗਏ, ਸਾਡਾ ਹੋਟਲ 'ਚ ਬਹੁਤ ਫੁੱਲਾਂ ਦੇ ਹਾਰ ਪਾ ਕੇ ਵੈਲਕਮ ਕੀਤਾ ਗਿਆ ਵਾ। ਮੁੜ ਕੇ ਸਾਨੂੰ ਹੋਟਲਾਂ 'ਚ ਖਾਣਾ, ਵੱਖ-ਵੱਖ ਰੈਸਟੋਰੈਂਟਾਂ 'ਚ ਸਾਨੂੰ ਖਾਣੇ ਤੇ ਲੈ ਕੇ ਜਾਂਦੇ ਨੇ। ਮਤਲਬ ਕਿ ਸਾਨੂੰ ਹਰ ਜਗ੍ਹਾ ਦੇ ਇੰਨੀ ਸਾਨੂੰ ਫੀਲ ਨਹੀਂ ਹੁੰਦਾ, ਅਸੀਂ ਸੋਚ ਨਹੀਂ ਸਕਦੇ ਸੀਗੇ, ਅਸੀਂ ਡਰਦੇ ਹੀ ਰਹਿੰਦੇ ਸੀ ਅਸੀਂ ਪਾਕਿਸਤਾਨ ਕਿਵੇਂ ਜਾਈਏ। ਮੈਂ ਤੇ 20 ਸਾਲਾਂ ਤੋਂ ਆਪਣਾ ਦਿਲ 'ਚ ਲੈ ਕੇ ਬੈਠੀ ਹੋਈ ਸੀਗੀ। ਬਹੁਤ ਸਾਰੇ ਗੱਲ ਪੁੱਛਣ ਲੱਗਾ ਸੀ ਕਿ ਜਿਸ ਤਰ੍ਹਾਂ ਸਾਡੇ ਕਲਚਰ 'ਚ ਹੈ ਨਾ, ਮੁਸਲਿਮ ਕਲਚਰ ਦੇ ਵਿੱਚ, ਕਿ ਇੱਕ ਉਹ ਖਾਹਿਸ਼ ਹੁੰਦੀ ਹੈ ਕਿ ਮੱਕਾ ਮਦੀਨਾ ਜਾਣਾ। ਠੀਕ ਹੈ, ਪੈਸੇ ਨਹੀਂ ਹੁੰਦੇ, ਵੀਜ਼ਾ ਨਹੀਂ ਲੱਗਦਾ, ਬੜੇ ਪ੍ਰੋਬਲਮਸ ਆਉਂਦੇ ਨੇ। ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਕੋਈ ਵੇਲਾ ਆਏਗਾ ਅਸੀਂ ਜਾਵਾਂਗੇ। ਕਿਆ ਤੁਹਾਡੇ ਵੀ, ਤੁਸੀਂ ਵੀ ਅਰਦਾਸ ਕਰਦੇ ਸੀ ਕਿ ਅਸੀਂ ਜਾਵਾਂਗੇ ਨਨਕਾਣਾ ਸਾਹਿਬ? ਹਾਂਜੀ, ਮੈਂ ਤਾਂ
ਤੁਸੀਂ ਬਲੀਵ ਨਹੀਂ ਕਰਨਾ, ਮੇਰੇ ਬੱਚਿਆਂ ਨੂੰ ਪੁੱਛੋ ਕਿ ਮੈਂ ਹਰ ਸਾਲ ਬੱਚਿਆਂ ਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਨਨਕਾਣਾ ਸਾਹਿਬ ਜਾਣਾ, ਤੇ ਕੋਈ ਨਾ ਕੋਈ ਪਤਾ ਨਹੀਂ ਕੀ ਐਦਾ ਗੱਲ ਹੋ ਜਾਂਦੀ ਸੀ ਜਾਂ ਕਿੱਦਾਂ ਵੀ ਨਹੀਂ ਨਾ, ਜਿੰਨਾ ਚਿਰ ਗੁਰੂ ਨਾਨਕ ਜੀ ਬੁਲਾਉਂਦੇ ਨਹੀਂ ਉਨਾ ਚਿਰ ਨਹੀਂ। ਮੈਨੂੰ 20 ਸਾਲ ਹੋ ਗਏ, 32 ਸਾਲ ਹੋ ਗਏ ਜੂਕੇ ਰਹਿੰਦਿਆਂ ਨੂੰ, ਪਰ 20 ਸਾਲਾਂ ਤੋਂ ਮੈਂ ਆਪਣੇ ਦਿਮਾਗ 'ਚ ਹਰ ਵਾਰੀ ਕਹਿੰਦੀ ਸੀ ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂਗੀ, ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂ। ਵੱਡੇ ਹੋ ਗਏ, ਯੂਨੀਵਰਸਿਟੀਆਂ ਚਲੇ ਗਏ, ਪੜ੍ਹ ਲਿਖ ਗਏ, ਫਿਰ ਹੁਣ ਇਹਨਾਂ ਨੂੰ ਮੈਂ ਕਿਹਾ ਤੇ ਕਹਿੰਦੇ ਚੱਲ ਮੰਮੀ ਅਸੀਂ ਵੀ ਤੇਰੇ ਨਾਲ ਜਾ ਕੇ ਯਾਤਰਾ ਕਰਦੇ ਹਾਂ। ਤੇ ਅਸੀਂ ਜਦੋਂ ਆਏ ਹਾਂ ਤੇ ਬੱਚਿਆਂ ਨੂੰ ਬੜਾ ਚੰਗਾ ਲੱਗਿਆ। ਹੁਣ ਤੇ ਮੇਰਾ ਮੁੰਡਾ ਕਹਿੰਦਾ ਮੰਮੀ ਇੱਥੇ ਪਿੰਡ 'ਚ ਨਾ 2 ਹਫ਼ਤੇ ਹੋਲੀਡੇ ਕਰਨ ਆਉਣਾ ਵਾ। ਮੈਨੂੰ ਪਿੰਡ ਬਹੁਤ ਸੋਹਣਾ ਲੱਗਿਆ, ਜਿਵੇਂ ਕਿ ਲੋਕ ਬੜੇ ਚੰਗੇ ਨੇ, ਖਾਣਾ ਸਾਨੂੰ ਬੜਾ ਚੰਗਾ ਲੱਗਾ ਪਾਕਿਸਤਾਨ ਦਾ, ਸੱਚੀ। ਨਹੀਂ ਉਹ ਤੁਸੀਂ ਹਲੇ ਪਾਕਿਸਤਾਨ ਦਾ ਜਿਹੜਾ ਸਹੀ ਕਲਚਰਲ ਖਾਣਾ ਉਹ ਤੇ ਲਾਹੌਰੋਂ ਤੇ ਲਾਇਲਪੁਰੋਂ ਮਿਲਦਾ, ਤੁਸੀਂ ਹਲੇ ਉੱਥੇ ਨਹੀਂ ਗਏ? ਨਹੀਂ ਅਸੀਂ ਉੱਥੇ 에ਅਰਪੋਰਟ ਦੇ ਲਾਗੇ ਕੋਈ ਹੋਟਲ ਉੱਥੇ ਸਾਨੂੰ ਉਹਨਾਂ ਨੇ ਬਿਠਾਇਆ ਹੋਇਆ, ਪਰ ਉਹਨਾਂ ਨੇ ਖਾਣਾ ਅਸੀਂ ਤੇ ਆਪਣੇ ਸਾਰਿਆਂ ਨੂੰ ਦੱਸੀ ਜਾਂਦੇ ਆ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਖਾਣਾ ਨਹੀਂ ਖਾਧਾ ਐਦਾਂ ਦਾ। ਬਹੁਤ ਸੋਹਣਾ ਸਾਨੂੰ ਖਾਣਾ ਦਿੱਤਾ, ਬੜਾ ਚੰਗਾ ਲੱਗਿਆ, ਬਹੁਤ ਚੰਗੇ ਲੋਕ ਸੀ। ਐਦਾਂ ਦਿਲ ਕਰਦਾ ਕਿ ਅਸੀਂ ਵਾਰ-ਵਾਰ ਆਈਏ, ਕਿ ਇੰਨਾ ਇੱਥੇ ਸਾਨੂੰ ਪਿਆਰ ਮਿਲਿਆ, ਇੰਨੀ ਮੁਹੱਬਤ ਮਿਲੀ, ਇੰਨੇ ਚੰਗੇ ਲੋਕ ਤੁਹਾਨੂੰ ਦੱਸ ਨਹੀਂ ਸਕਦੇ। ਅੱਛਾ, ਇੱਕ ਇੰਪ੍ਰੈਸ਼ਨ ਵੀ ਹੁੰਦਾ ਹੈ ਨਾ ਕਿ ਬੰਦੇ ਦੇ ਦਿਮਾਗ ਦੇ ਵਿੱਚ, ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਫਲਾਂ ਦੇਸ਼ 'ਚ ਜਾਵਾਂਗਾ ਜਾਂ ਕੰਟਰੀ ਜਾਵਾਂਗਾ, ਉਹ ਇੰਝ ਦਾ ਹੋਏਗਾ। ਜਿਹੜਾ ਤੁਸੀਂ ਪਾਕਿਸਤਾਨ ਦੇ ਮੁਤਲਕ ਸੋਚਿਆ ਸੀ, ਇਹ ਉੱਦਾਂ ਦਾ ਹੀ ਨਿਕਲਿਆ ਜਾਂ ਤੁਹਾਨੂੰ ਉਸ ਤੋਂ ਵੱਧ ਜਾਂ ਥੋੜਾ ਡਿਫਰੈਂਟ? ਨਹੀਂ, ਜਿੱਦਾਂ ਦਾ ਅਸੀਂ ਸੋਚਿਆ ਹੋਇਆ ਸੀ ਨਾ ਉੱਦਾਂ ਉਸ ਤੋਂ ਤਾਂ ਜ਼ਿਆਦਾ ਸੋਹਣਾ ਨਿਕਲ ਗਿਆ, ਜਿੱਦਾਂ ਦਾ ਅਸੀਂ ਸੋਚਿਆ ਸੀ ਕਿ ਸਾਡੇ। ਹਾਂ, ਹੁਣ ਤਾਂ ਬੜੀ ਸੋਹਣੀ ਜਿਹੜੇ ਲੋਕੀ ਪਹਿਲਾਂ ਜਾਂਦੇ ਸੀ, ਮੇਰਾ ਬਹੁਤ ਜ਼ਿਆਦਾ ਪਹਿਲਾਂ ਭਰਾ ਗਿਆ ਸੀ, ਉਹਨੇ ਦੱਸਿਆ ਸੀ ਕਿ ਅਸੀਂ ਵੀ, ਮੇਰੇ ਦਾਦਾ ਦਾਦੀ ਲਾਹੌਰ ਤੋਂ ਗਏ ਹੋਏ ਸੀਗੇ, ਤੇ ਉਹਨੇ ਸਾਨੂੰ ਦੱਸਿਆ ਸੀ, ਪਰ ਸਾਨੂੰ ਇੱਥੇ ਚੰਗਾ ਲੱਗਿਆ ਜਿਵੇਂ ਕਿ ਬਹੁਤ ਸੋਹਣੀ। ਹੁਣ ਇੱਥੇ ਦੀ ਜਿਵੇਂ ਕਿ ਸਿਕਿਉਰਿਟੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੋਈ ਹੈ, ਗੱਡੀਆਂ ਸਿਕਿਉਰਿਟੀ ਦੀ ਅੱਗੇ ਪਿੱਛੇ ਸਾਨੂੰ ਇੰਨੀ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ, ਤੇ ਸਾਨੂੰ ਚੰਗਾ ਲੱਗਿਆ ਵਾ, ਜਿਵੇਂ ਸਾਡੀ ਸਹੂਲਤ ਵਾਸਤੇ ਹੈ ਨਾ। ਤੇ ਹੁਣ ਸਾਨੂੰ ਸ਼ਾਪਿੰਗ ਵੀ ਕਰਾਉਣਗੇ, ਕਹਿੰਦੇ ਸੀ ਪਹਿਲਾਂ ਗੁਰਪੁਰਬ। ਹਾਂਜੀ, ਲਾਹੌਰ ਅਨਾਰਕਲੀ। ਹਾਂਜੀ, ਸਾਨੂੰ ਕਹਿੰਦੇ ਸੀ ਪਹਿਲਾਂ ਗੁਰਪੁਰਬ ਲੰਘ ਲੈਂਦੇ ਫਿਰ ਤੁਹਾਨੂੰ ਸ਼ਾਪਿੰਗ ਕਰਾਵਾਂਗੇ। ਅਸੀਂ ਵੈਸੇ ਆਪਣੇ ਆਪ ਨੂੰ ਹੁਣ ਚੰਗਾ ਸਮਝਦਾ ਕਿ ਘੁੰਮਦੇ ਫਿਰਦੇ ਪਏ 2 ਦਿਨ ਹੋ ਗਏ ਸਾਨੂੰ, ਵਿੱਚ ਵੜੇ ਹੋਏ ਸੀ ਉਹਦੇ ਆਪਣੇ ਹੋਟਲ ਦੇ ਵਿੱਚ। ਅਸਲ ਦੇ ਵਿੱਚ ਨਾ ਗੱਲ ਇਦਾਂ ਕਿ ਤੁਸੀਂ ਗੁਰਦੁਆਰੇ ਤੋਂ ਇਲਾਵਾ ਤੁਸੀਂ ਜਾਂ ਭੈਣ ਹੋਣੀ ਜਾਂ ਕੋਈ ਵੀ ਭਾਈ ਹੋਣੀ ਅਗਰ ਬਾਹਰ ਨਿਕਲਣਗੇ ਨਾ, ਤੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਮੁਲਕ ਤੋਂ ਆਏ ਨੇ, ਕਿਉਂਕਿ ਆਪਣੀਆਂ ਸ਼ਕਲਾਂ, ਆਪਣੀ ਜ਼ੁਬਾਨ, ਆਪਣਾ ਲਹਿਜਾ, ਇਹ ਸਾਰਾ ਕੁਝ ਮਿਲਦਾ ਹੈਗਾ। ਅਗਰ ਤੁਹਾਨੂੰ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਮੇਰੀ ਸਮਝ ਆ ਰਹੀ, ਮੈਨੂੰ ਤੁਹਾਡੀ ਸਮਝ ਆ ਰਹੀ, ਦਾ ਮਤਲਬ ਇਹ ਕਿ ਦੇਸ਼ ਵਾਲੀ ਦੀ ਗੱਲ ਹੀ ਮੁੱਕ ਗਈ, ਲਕੀਰ ਵਾਲੀ ਦੀ ਗੱਲ ਹੀ ਮੁੱਕ ਗਈ ਨਾ। ਮੈਂ ਇਹਨਾਂ ਨੂੰ ਕਹਿੰਦੀ ਸੀ ਚਲੋ ਅਸੀਂ ਚੁੱਪ-ਚਾਪ ਜਾ ਕੇ ਬਾਹਰ ਘੁੰਮਦੇ ਆ, ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ, ਮੂੰਹ ਤੇ ਲਿਖਿਆ ਅਸੀਂ ਇੰਡੀਆ ਤੋਂ ਆਏ ਆ। ਨਹੀਂ ਲੱਗ ਵੀ ਜਾਏਗਾ ਤੇ ਲੋਕਾਂ ਨੇ ਕੀ ਕਹਿਣਾ? ਮੈਂ ਕਿਹਾ ਸਾਡੇ ਕੋਲ ਵੀਜ਼ੇ ਹੈਗੇ ਹਨਾ, ਵੀ ਅਸੀਂ ਆਪਣਾ ਸਾਰੀ ਸਹੂਲਤ ਨਾਲ ਆਏ ਆ, ਅਸੀਂ ਕੋਈ ਚੋਰ ਨਹੀਂ ਹੈਗੇ। ਸਾਨੂੰ ਤਾਂ ਚੰਗਾ ਲੱਗਦਾ ਪਿਆ ਮਿਲ ਕੇ ਹਨਾ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਥੈਂਕ ਯੂ। ਤੁਸੀਂ ਵੀਰ ਜੀ, ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਜਿਹੜੇ ਹੈਗੇ ਨੇ ਕਮੈਂਟਸ ਹੋਣਗੇ ਅੱਜ ਦੇ ਦਿਨ ਤੋਂ ਲਿਹਾਜ਼ ਨਾਲ ਵੀ, ਤੇ ਉਂਝ ਵੀ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਏ ਹੋ, ਕਿਵੇਂ ਦਾ ਲੱਗ ਰਿਹਾ? ਮੈਂ ਅੰਗਰੇਜ਼ੀ ਵਿੱਚ ਆਨਸਰ ਕਰ ਸਕਦਾ ਜਾਂ ਮੈਂ ਪੰਜਾਬੀ ਵਿੱਚ, ਕਿਉਂਕਿ ਮੇਰਾ ਥੋੜਾ ਔਖਾ ਲੱਗਦਾ ਹੈ ਪੰਜਾਬੀ ਬੋਲਣ ਵਿੱਚ। ਅੱਛਾ, what's your feeling about Pakistan? So I think Pakistan's it's a really amazing place. You know, I haven't felt out of place there since I've been here. I've been to India many times. I've never been to Pakistan first time. And it doesn't feel any different. It kind of feels like I'm just at home, especially here, you know, in Nagana Sahib. I feel all the love, and you know, going around darshaning, it's been a really emotional and a great experience altogether. Yeah. In which your opinion, which Pakistani thing is most beautiful in your point of view? Which Pakistani thing is most beautiful in my point of view? I think it's just the culture, and it has to be the people as well. Like everyone's been so welcoming and like trying to help us and show us, because obviously we don't know our way around here, and asking for directions, asking for where do we get langar, like, and everyone's just been so helpful. And, like no one's kind of like turned us away. They've always opened us with they've always welcomed us with open arms. So I think that's it for sure. One more thing, your mom, you have a desi mom. Yeah. Your mom thoughts and your thoughts, and difference between Gurdwara and new culture. Obviously, you people, your new generation is very advanced, and I think that this is a very old thing. You have? Yeah, so I think there are differences in our thinking, right? She has like Eastern culture, I have Western culture growing up in a Western city. But I don't think it necessarily means that that I think it might be more advanced or better. Like I think my mom has a lot of values and traditions which I hold dear, and I think even like newer generations that they should think about that as well, because this is the way that our people grew up, this is our culture, this is who we are, and we shouldn't put that to the side. Like we should bring it with us, and we should show everyone like this is who we are, right? We're Sikhs, we come from Asia, and like it's not something to hide. I think it's something to show and celebrate. So yeah. Thank you very much. ਇੰਨੀ ਅੰਗਰੇਜ਼ੀ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਬੋਲੀ।
ਜਿੰਨੀ ਤੁਸੀਂ ਇੱਕ ਸਾਹ 'ਚ ਬੋਲੀ ਹੈ ਤੇ ਕਿਉਂਕਿ ਮੇਰੀ ਹਾਂਜੀ ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਪਿਆ ਤੇ ਮੈਨੂੰ ਲੱਗਦਾ ਕਿ ਸਭ ਤੋਂ ਖਾਸ ਚੀਜ਼ ਪਾਕਿਸਤਾਨ ਵਾਸਤੇ ਉਹਦਾ ਖਾਣਾ ਹੈਗਾ ਹੈ। ਇੰਨੇ ਚੰਗੇ ਛੋਲੇ ਤਾਂ ਘਰੇ ਵੀ ਨਹੀਂ ਖਾਦੇ। ਫਿਰ ਮੈਨੂੰ ਹਾਂਜੀ ਬਹੁਤ ਹੀ ਚੰਗਾ ਲੱਗਿਆ ਹੈ। ਅਗਰ ਅਸੀਂ ਰੈਂਕ ਕਰੀਏ ਕਿ ਪਾਕਿਸਤਾਨ ਦੇ ਖਾਬੇ, ਪਾਕਿਸਤਾਨ ਦੇ ਲੋਕ, ਪਾਕਿਸਤਾਨ ਦਾ এনवायरमेंट, ਪਾਕਿਸਤਾਨ ਦਾ ਇਮਿਹਾਨਸ, ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਰੈਂਕ ਕਰੀਏ ਸਭ ਤੋਂ ਟੌਪ ਤੇ ਤੁਸੀਂ ਕਿਹਨੂੰ ਰੱਖੋਗੇ? ਕਿਸ ਚੀਜ਼ ਨੂੰ ਰੱਖੋਗੇ? ਹਜੇ ਸਾਡਾ ਇਹ ਦੂਸਰਾ ਹੀ ਦਿਨ ਹੈਗਾ ਹੈ। 2 ਹੀ ਦਿਨ ਅਸੀਂ ਇੱਥੇ ਆਏ ਹੋਇਆ। ਖਾਣਾ ਬਹੁਤ ਹੀ ਚੰਗਾ ਹੈ ਪਾਕਿਸਤਾਨ ਦਾ ਖਾਣਾ। ਲੇਕਿਨ ਮੈਨੂੰ ਲੱਗਦਾ ਪਾਕਿਸਤਾਨ ਦਾ ਕਲਚਰ ਵੀ ਬਹੁਤ ਹੀ ਚੰਗਾ ਹੈਗਾ। ਜੇ ਤੁਸੀਂ ਇੰਗਲੈਂਡ ਵਿੱਚ ਇੰਡੀਆ ਵੀ ਜਾਓ ਉੱਥੇ ਅੱਜ ਕੱਲ੍ਹ ਲੋਕੀ ਬਹੁਤ ਹੀ ਅੰਗਰੇਜ਼ੀ ਕੱਪੜੇ ਪਾਉਂਦੇ ਨੇ, ਲੇਕਿਨ ਇੱਥੇ ਤੁਸੀਂ ਜਿੱਥੇ ਵੀ ਜਾਓ ਸਾਰੇ ਨੇ ਕੁੜਤੇ ਪਜਾਮੇ ਪਾਏ ਹੋਏ ਨੇ। ਹਜੇ ਤੱਕ ਉਹਦੀ ਵਰਸੀ ਇੱਥੇ ਹਜੇ ਹੈਗੀ ਹੈ। ਅੱਛਾ ਤੁਸੀਂ ਜਦੋਂ ਉੱਥੋਂ ਆਏ ਨੇ ਯੂਕੇ ਤੋਂ ਆਏ ਕੋਈ ਗੱਲ ਨਹੀਂ, ਤੁਸੀਂ ਜਦੋਂ ਯੂਕੇ ਤੋਂ ਆਏ ਸੀ ਤੇ ਕੋਈ ਅਨਕੰਫਰਟੇਬਲ ਚੀਜ਼ ਲੱਗੀ ਕਿ ਜਿਸ ਤਰ੍ਹਾਂ ਮਤਲਬ ਹੁੰਦਾ ਕਿ ਬੰਦਾ ਕਿਸੇ ਹੋਰ ਕੰਟਰੀ ਜਾਂਦਾ ਹੈ, ਜਿਸ ਤਰ੍ਹਾਂ ਅਗਰ ਮੈਂ ਜਾਵਾਂਗਾ ਯੂਕੇ ਤੇ ਮੈਨੂੰ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆਏਗੀ ਤਾਂ ਉਹ ਲੈਂਗੁਏਜ ਆਏਗੀ। ਮੈਂ ਇਸ ਤਰ੍ਹਾਂ ਲੈਂਗੁਏਜ ਨਹੀਂ ਬੋਲ ਸਕਾਂਗਾ, ਠੀਕ ਹੈ। ਤੁਸੀਂ ਇੱਥੇ ਆ ਕੇ ਕੋਈ ਅਨਕੰਫਰਟੇਬਲ ਚੀਜ਼ ਤੁਹਾਨੂੰ ਲੱਗੀ ਹੋਵੇ ਕਿ ਇਹ ਅਨਕੰਫਰਟੇਬਲ ਹੈ? ਮੈਨੂੰ ਲੱਗਦਾ ਸਭ ਤੋਂ ਅਨਕੰਫਰਟੇਬਲ ਹੈਗਾ ਸੀ ਬਸ 에ਅਰਪੋਰਟ, ਕਿਉਂਕਿ 에ਅਰਪੋਰਟ ਦੀ ਸਿਕਿਉਰਿਟੀ ਤੇ ਸਾਨੂੰ ਪਤਾ ਸੀ ਕਿ ਅਸੀਂ ਤਾਂ ਪਾਕਿਸਤਾਨੀ ਹੈਗੇ ਨਹੀਂ, ਅਸੀਂ ਤਾਂ ਬਾਹਰ ਦੇ ਆਏ ਹੋਏ ਹਾਂ ਤੇ ਇੱਥੇ ਦਾ ਥੋੜਾ ਫੀਲ ਹੈਗਾ ਸੀ। ਤੇ ਔਰਤ ਵੀ ਬਣ ਕੇ ਮੈਨੂੰ ਪਤਾ ਨਹੀਂ ਕਿ ਇੱਥੇ ਦੇ ਰੀਤੇ ਰਿਵਾਜ ਕੀ ਹੈਗੇ ਨੇ ਕਿ ਮੈਂ ਬਾਹਰ ਕਿਦੋਂ ਜਾ ਸਕਦੀ ਹਾਂ, ਸੇਫ ਹੈਗਾ। ਲੇਕਿਨ ਮੈਨੂੰ ਲੱਗਦਾ ਠੀਕ ਹੈ, ਮੇਰੇ ਦੋਸਤ ਸਾਰੇ ਪਾਕਿਸਤਾਨੀ ਹੈਗੇ ਨੇ, ਉਹਨੂੰ ਕਹਿੰਦੇ ਨੇ ਠੀਕ ਹੈ, ਲੇਕਿਨ ਬਸ ਸਾਨੂੰ ਹਜੇ ਆਦਤ ਨਹੀਂ ਪਈ ਹੋਈ, ਸਾਨੂੰ ਹਜੇ ਵੀ ਥੋੜਾ ਡਰ ਹੈਗਾ। ਇੱਥੇ ਲਾਹੌਰ ਜਦੋਂ ਤੁਸੀਂ ਨਾਰਕਲੀ ਜਾਓਗੇ ਤੁਹਾਨੂੰ ਪਹਿਨਾਵੇ ਬੜੇ ਬੜੇ ਜ਼ਬਰਦਸਤ ਨਜ਼ਰ ਆਉਣਗੇ ਪਾਕਿਸਤਾਨ ਦੇ ਕਲਚਰ ਦੇ ਹਵਾਲੇ ਨਾਲ। ਤੁਹਾਨੂੰ ਸਾੜੀ ਤੋਂ ਜ਼ਿਆਦਾ ਕੁੜਤੇ ਨਜ਼ਰ ਆਉਣਗੇ, ਤੁਹਾਨੂੰ ਫਰਾਕਾਂ ਨਜ਼ਰ ਆਉਣਗੀਆਂ, ਮੈਕਸੀਆਂ ਨਜ਼ਰ ਆਉਣਗੀਆਂ, ਠੀਕ ਹੈ, ਤੁਹਾਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਜ਼ਿਆਦਾ। ਤੇ ਤੁਸੀਂ ਕੋਈ ਪਲਾਨ ਕੀਤਾ ਹੋਇਆ ਕਿ ਬਹੁਤ ਸਾਰੀ ਸ਼ਾਪਿੰਗ ਕਰਕੇ ਜਾਣਾ? ਹਾਂਜੀ ਸਾਡੇ ਭਰਾ ਦਾ ਵਿਆਹ, ਹਾਂਜੀ ਸਾਡੇ ਭਰਾ ਦਾ ਵਿਆਹ ਹੈਗਾ, ਫਿਰ ਅਸੀਂ ਉਹਦੀ ਸ਼ਾਪਿੰਗ ਅਸੀਂ ਪਾਕਿਸਤਾਨ ਆਏ ਹੋਇਆ। ਪਾਕਿਸਤਾਨ ਦੇ ਸਭ ਮਜ਼ਾ ਸੋਹਣੇ ਕੱਪੜੇ ਮਿਲਦੇ ਨੇ, ਫਿਰ ਕੱਪੜੇ ਖਰੀਦ ਕੇ ਅਸੀਂ ਜਾਵਾਂਗੇ। ਅਸੀਂ ਉਹਦੀ ਪੁਰਾਣੀ ਇੱਥੇ ਸੇ ਖਰੀਦੀ ਹੋਈ ਹੈ 4 ਤੇ ਅਸੀਂ ਉਹੀ ਸ਼ਾਪਿੰਗ ਕਰਾਂਗੇ। ਚਲੋ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਲਾਮਤ ਰਹੋ, ਖੁਸ਼ ਰਹੋ, ਬਹੁਤ ਸ਼ੁਕਰੀਆ ਜੀ, ਠੀਕ ਹੈ ਜੀ। ਇੱਕ ਦਫਾ ਕਹਿ ਦਿਓ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ। ਹਾਂਜੀ ਜੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਨਾਜ਼ਰੀਨ ਨਨਕਾਣਾ ਸਾਹਿਬ ਅਸੀਂ ਬੈਠੇ ਹਾਂ ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਜਿਹੜੇ ਸਾਡੇ ਵੱਡਕੇ ਨੇ ਉਹ ਵੀ ਸਫ਼ਰ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਕੋਲ ਆਏ ਨੇ, ਆ ਕੇ ਇੱਥੇ ਮੱਥਾ ਟੇਕ ਰਹੇ ਨੇ, ਇੱਥੇ ਗੁਰਪੁਰਬ ਦੇ ਆਨੰਦ ਲੈ ਰਹੇ ਨੇ। ਤੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ। ਹਾਂਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਜੀ। ਆਪਣਾ ਨਾਂ ਕੀ ਹੈ ਤੁਹਾਡਾ? ਜਸਵਿੰਦਰ ਕੌਰ। ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮਾਤਾ ਜੀ? मैं डेनवर से, अमेरिका से। ਅਮਰੀਕਾ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਅਮਰੀਕਾ 'ਚ ਰਹਿ ਰਹੇ ਹੋ? हम 22-23 साल से रह रहे हैं। 22-23 ਸਾਲ ਤੋਂ ਰਹਿ ਰਹੇ ਹੋ ਤੇ ਇੰਡੀਆ 'ਚ ਤੁਹਾਡਾ ਇਲਾਕਾ ਕਿਹੜਾ ਹੈਗਾ? पंजाब, ਪੰਜਾਬ ਕਿਹੜੀ ਥਾਂ ਤੋਂ? आदमपुर लागे हमारा गांव है, डमुंडा पिंड। ਪੰਜਾਬੀ ਜਾਣਦੇ ਹੋ ਤੁਸੀਂ? पंजाबी है। ਤੇ ਪੰਜਾਬੀ 'ਚ ਗੱਲ ਕਰੋ ਮੇਰੇ ਨਾਲ। हाँ जी। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ पहली बार। ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत बहुत अच्छा लग रहा है। हमने तो कभी सोचा भी नहीं था कि हम जहाँ पर जाएंगे, पर भगवान ने ले आंदा। हाँ जी। ਤੇ ਕਿੰਨੀ ਚਿਰ ਤੋਂ ਤੁਸੀਂ ਅਰਦਾਸ ਕਰ ਰਹੇ ਸੀ ਕਿ ਮੈਂ ਨਨਕਾਣਾ ਸਾਹਿਬ ਜਾਵਾਂਗੀ? मैं तो भाई साहब मैंने कभी सोचा ही नहीं था कि मेरे कर्मों में होगा, अच्छा नसीब में होगा कि नहीं। अच्छा मैं तो अपनी किस्मत को इतनी बड़ी समझती हूँ कि भगवान ने मेरे को दर्शन दिए। वे अपने दर्शन देने के लिए सब बुलाया जहाँ पर, मेरे परिवार ने खुश हो के मेरे को जहाँ भेजा। तो मेरे हस्बैंड ने मेरे से पहले ही बात की हुई थी, जिन्होंने आना था टिकट वालों के साथ। तो मैं पहले भी इंडिया से आई सी, इधर आई को मेरे को 10 दिन हुए, उसने मेरे को बताया कि मैंने बात की है टिकट वाले से कि मेरी वाइफ ने भी जाना है इंडिया को, पाकिस्तान को। तो उसने भेजा, मैंने आ गई 7-8 महीने बाद फिर आ गई हूँ।
तो हुण मैं इधर से इंडिया को फिर जाऊँगी। हाँ जी। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈਗੀ ਕਿ ਤੁਸੀਂ ਕਹੋ ਕਿ ਪਾਕਿਸਤਾਨ ਦੀ ਇਹ ਗੱਲ ਬੜੀ ਵਧੀਆ ਹੈ? शहर तो मैं खाना पीना तो सब कुछ बहुत अच्छा है, पर मैं तो ये करती को जहाँ के लोग बहुत अच्छे हैं। जितने हम सुनते थे कि ऐसे हैं लोग, ऐसे हैं पाकिस्तान के, पर कैसे हमने देखे नहीं हैं। अच्छा, हमको बहुत ही अच्छे लगे हैं, बहुत ही अच्छे लगे हैं कि हमारा इतना उन्होंने स्वागत किया है कि हम उसका हमारे पास ऐसा कोई लफ्ज़ नहीं है जिससे उसका हम थैंक यू कर सकें। अच्छा, ਪਾਕਿਸਤਾਨ के बारे में ਪਾਕਿਸਤਾਨ ਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਸਪੈਸ਼ਲੀ ਮੀਡੀਆ ਜਿਹੜਾ ਹੈਗਾ ਉਹ ਕਰਦਾ ਹੈਗਾ ਗੱਲਾਂ। ਤੇ ਹੁਣ ਤੁਸੀਂ ਜਾ ਕੇ ਇਹ ਪੈਗਾਮ ਦਵੋਗੇ ਉੱਥੇ ਜਾ ਕੇ ਕਿ ਜੀ ਪਾਕਿਸਤਾਨ ਜਿੱਦਾਂ ਦੱਸਿਆ ਜਾਂਦਾ ਹੁਣ ਜਿਹਦਾ ਹੈ ਨਹੀਂ? हाँ हाँ, ये पैगाम जरूर दूँगी, मैं सबको दूँगी कि जैसा हमने सुनिया सी कि पाकिस्तान इदा का है, इदा का है, हम उसका नहीं देखा नहीं है अभी, बहुत अच्छा देखा है। हाँ जी। ਮੈਨੂੰ ਤੁਸੀਂ ਇਹ ਦੱਸੋ ਕਿ दोबारा ਤੁਸੀਂ अगले साल भी कोशिश करोगे? अगले साल तो मैं कह नहीं सकती, पर ये तो मेरे को ये इतना ही बहुत बड़ा है कि एक बार ले आंदा इधर दर्शन करने के लिए बाबे नानक ने, दोबारा था तो मैं नहीं कह सकती। हाँ जी, मेरी इतनी बहुत बड़ी किस्मत है कि मैं एक पहली बार बाबे नानक के दर्शन करने आ गई। बस मेरी ख्वाहिश भी पूरी हो गई और मेरे मन को इतनी खुशी हुई है कि मैं थानू दस नहीं सकती कितनी खुशी हुई है। ਤੁਸੀਂ ਕਿਹਦੇ ਨਾਲ ਆਏ ਹੋ? मेरी बेटी है वो नगर कीर्तन के पीछे गई हुई है। अच्छा, हाँ जी। ਤੇ ਇੱਥੇ ਸਭ ਠੀਕ ਹੈ, ਖਾਣਾ ਪੀਣਾ ਤੁਹਾਡੀ ਰਿਹਾਇਸ਼? बहुत मैं लंगर भी खाए हूँ उधर सारे, मैं देख के आई कहाँ से प्रसाद मिलता है, कहाँ पिन्नी का प्रसाद मिलता है, कहाँ मत्था टेक, सब जगह मैं घूम के आके हुण इत्थे बैठी हूँ। हाँ जी, मैं बहुत निहाल हुई हूँ, बहुत बहुत। ਇੱਕ ਆਖਰੀ ਗੱਲ, ਇੱਕ ਕੀ ਤੁਹਾਡਾ ਪੈਗਾਮ ਹੈ, ਕੀ ਤੁਹਾਡਾ ਮੈਸੇਜ ਹੈ? मैं तो ये कहूँगी कि इंडिया और पाकिस्तान के लोग इतना मिल के रहन, जितना हम सुनते हैं ऐसा है नहीं है, कि पाकिस्तान के लोग बहुत अच्छे हैं। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਗੁਰਪੁਰਬ ਦੀਆਂ ਬਹੁਤ ਵਧਾਈਆਂ। ਇੰਡੋਸ ਟੀਵੀ ਦੇ ਵਿੱਚ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਆਨੰਦ ਲੈ ਰਹੀਆਂ ਨੇ, ਬਾਬਾ ਜੀ ਦੇ ਚਰਨਾਂ 'ਚ ਬੈਠੀਆਂ ਹੈਗੀਆਂ ਨੇ। ਅਸੀਂ ਗੱਲ ਕਰਦੇ ਹਾਂ ਇੱਕ ਸੰਗਤ ਦੇ ਨਾਲ ਜਿਹੜੇ ਕਿ ਬਾਹਰੋਂ ਆਏ ਨੇ, ਯੂਕੇ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਆ, ਪਰ ਸਾਨੂੰ ਇੰਨਾ ਆਨੰਦ ਆਇਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਅਸੀਂ ਬਾਬਾ ਜੀ ਦੀ ਕਿੱਦਾਂ ਤਾਰੀਫ ਕਰ ਸਕੀਏ। ਰੀਅਲੀ ਇੱਥੋਂ ਦੇ ਜਿਹੜੇ ਲੋਕ ਨੇ ਇੰਨੀ ਰਿਸਪੈਕਟ ਦਿੰਦੇ ਆ ਕਿ ਆਪਣਾ ਸਮਝਦੇ ਆ, ਆਪਣਾ ਸਮਝ ਕੇ ਤੁਹਾਨੂੰ ਇੰਨਾ ਕਿ ਹੱਥੀਂ ਛਾਵਾਂ ਕਰਦੇ ਹੈਗੇ। ਬਹੁਤ ਪਿਆਰ ਬਹੁਤ ਇਹਨਾਂ ਲੋਕਾਂ ਕੋਲ ਸਾਨੂੰ ਮਿਲਿਆ ਹੈਗਾ ਆ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਾਕਿਸਤਾਨ ਆਉਣ ਲੱਗੇ ਸੀ, ਜਿਸ ਤਰ੍ਹਾਂ ਹਰ ਮੁਸਲਮਾਨ ਦੀ ਖਾਹਿਸ਼ ਹੁੰਦੀ ਹੈ ਕਿ ਮੱਕੇ ਮਦੀਨੇ ਜਾਵੇ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਸਿੱਖੀ ਦੇ ਵਿੱਚ ਬਾਬਾ ਜੀ ਦੇ ਕੋਲ ਆਉਣਾ ਇੱਕ ਬਹੁਤ ਵੱਡਾ ਅਚੀਵਮੈਂਟ ਸਮਝੀ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਤੋਂ ਅਰਦਾਸ ਕਰ ਰਹੇ ਸੀ ਕਿ ਅਰਦਾਸ ਬੜੀ ਦੇਰ ਤੋਂ ਕਰ ਰਹੇ ਸੀਗੇ, ਪਰ ਮਾਲਕ ਨੂੰ ਜਿਸ ਟਾਈਮ ਤੇ ਮਨਜ਼ੂਰ ਹੁੰਦਾ ਉਸੇ ਟਾਈਮ ਹੀ ਤੁਸੀਂ ਆਉਂਦੇ ਹੈਗੇ ਆ। 3-4 ਸਾਲ ਤੋਂ ਪਿਛਲੇ ਤੋਂ ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ। ਪਰ ਇਸ ਸਾਲ ਬਾਬਾ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ ਕਿ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ, ਦਰਸ਼ਨ ਹੋਏ, ਸਾਨੂੰ ਖੁੱਲੇ ਦਰਸ਼ਨ ਹੋਏ ਹੈਗੇ ਬਾਬਾ ਜੀ ਦੇ। ਅੱਛਾ, ਪਾਕਿਸਤਾਨ ਦੇ ਬਾਰੇ ਥੋੜ੍ਹਾ ਦੱਸੋ ਕਿ ਪਾਕਿਸਤਾਨ ਦੇ ਲੋਕ ਕਿਵੇਂ ਦੇ ਨੇ, ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ ਹੈ? ਇੱਕ ਦਿਮਾਗ ਦੇ ਵਿੱਚ ਇਮੇਜਿਨੇਸ਼ਨ ਹੁੰਦੀ ਬੰਦੇ ਦੀ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇੰਝ ਦਾ ਹੋਏਗਾ। ਕੁਛ ਥੋੜ੍ਹਾ ਮੀਡੀਆ ਜਿਹੜਾ ਹੈਗਾ, ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ ਜਿਹੜਾ, ਉਹ ਵੀ ਇੰਝ ਦੀਆਂ ਗੱਲਾਂ ਕਰਦਾ ਕਿ ਪਾਕਿਸਤਾਨ ਇਜ਼ ਨੋਟ ਅ ਸੇਫ ਕੰਟਰੀ, ਇੱਦਾਂ ਦੀਆਂ ਵੱਡੀਆਂ ਅਜੀਬ ਜੀਆਂ ਗੱਲਾਂ ਹੁੰਦੀਆਂ। ਤੁਹਾਨੂੰ ਕੋਈ ਇਹੋ ਜਿਹਾ ਹੈਗਾ ਸੀ? ਪਰ ਇੱਥੇ ਸਾਨੂੰ ਬੱਚਿਆਂ ਨੇ ਕਿਹਾ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਇੱਦਾਂ ਦੇ ਮਾਹੌਲ ਹੈਗੇ ਆ ਵੀ ਤੁਸੀਂ ਨਾ ਜਾਓ, ਪਰ ਇੱਥੇ ਆ ਕੇ ਸਾਨੂੰ ਬਿਲਕੁਲ ਇੱਦਾਂ ਦੀ ਕੋਈ ਗੱਲ ਨਹੀਂ ਲੱਗੀ ਹੈਗੀ ਕਿ ਵੀ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਾਂ ਕੋਈ ਕੁਛ ਇੱਦਾਂ ਦੀ ਆ। ਪਰ ਅਸੀਂ ਆਪਣੇ ਆਪ ਨੂੰ ਕੋਈ, ਸਾਨੂੰ ਡਿਫਰੈਂਟ ਵੀ ਨਹੀਂ ਲੱਗਿਆ ਹੈਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਸਾਨੂੰ ਸਾਰੇ ਆਪਣੇ ਲੋਕ ਮਿਲੇ ਹੈਗੇ ਆ। ਅੱਛਾ, ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਥੋੜ੍ਹਾ ਇਮੋਸ਼ਨਲ ਹੋ ਗਏ ਹੋ। ਇਹ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਜੁੜੇ ਨੇ ਬਾਬਾ ਜੀ ਦੀ ਜ਼ਾਤ ਦੇ ਨਾਲ ਜਿਹੜੇ। ਇੰਨਾ ਮੈਂ ਕਹਿੰਦੀ ਆ ਕਿ ਬਾਬਾ ਜੀ ਨੇ ਇੰਨੇ ਖੁੱਲੇ ਦਰਸ਼ਨ ਦਿੱਤੇ ਹੈਗੇ ਆ ਕਿ ਮਨ ਭਰ ਆਇਆ।
ਸਾਨੂੰ ਇਦਾਂ ਦੇ ਦਰਸ਼ਨ ਕਦੇ ਜ਼ਿੰਦਗੀ ਵਿੱਚ ਕਦੇ ਹੋਣੇ ਨਹੀਂ, ਸ਼ਾਇਦ ਬਾਬਾ ਜੀ ਦੇ ਗਾਹਾਂ ਵੀ ਤਾਂ ਸਾਨੂੰ ਦਰਸ਼ਨ ਇਸ ਤਰ੍ਹਾਂ ਹੁੰਦੇ ਰਹਿਣ। ਇਹੀ ਸਾਡੀ ਅਰਦਾਸ ਹੈ ਬਾਬਾ ਜੀ ਦੇ ਚਰਨਾਂ ਵਿੱਚ, ਬਾਬਾ ਜੀ ਸਾਨੂੰ ਆਪਣਾ ਨਾਮ ਦੇ ਆਪਣੇ ਚਰਨਾਂ ਨਾਲ ਜੋੜੀ ਰੱਖਣ, ਬਸ ਸਾਡੀ ਇਹੀ ਦਿਲੋਂ ਖੁਆਇਸ਼ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਮ ਸ਼ਿਵਿੰਦਰ ਕੌਰ ਹੈ ਜੀ, ਮੈਂ ਯੂਕੇ ਤੋਂ ਆਈ ਹਾਂ। ਤੁਸੀਂ ਵੀ ਯੂਕੇ ਤੋਂ ਆਏ, ਤੁਸੀਂ ਆਪਸ ਵਿੱਚ ਫਰੈਂਡਸ ਨੇ? ਹਾਂਜੀ, ਫਰੈਂਡਸ ਅਸੀਂ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ ਸੋਚਿਆ ਨਹੀਂ ਸੀਗਾ ਵੀ ਅਸੀਂ ਇਸ ਤਰ੍ਹਾਂ ਮਤਲਬ ਫੀਲ ਕਰਾਂਗੇ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਵੀ ਸਾਨੂੰ ਕਹਿੰਦੇ ਸੀਗੇ ਮੰਮੀ ਤੁਸੀਂ ਨਾ ਜਾਓ ਨਾ ਜਾਓ, ਕਈ ਕਹਿੰਦੇ ਸੀ ਕਈ ਨਹੀਂ ਕਹਿੰਦੇ ਸੀ, ਪਰ ਅਸੀਂ ਤਾਂ ਨਹੀਂ, ਬਾਬਾ ਜੀ ਸਾਡੀ ਆਪੇ ਰੱਖਿਆ ਕਰਨ ਜੋ ਸੁਣੇ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ 'ਚ ਬੈਠੇ ਹਾਂ ਜਾਂ ਅਸੀਂ ਇੰਡੀਆ 'ਚ। ਅੱਛਾ, ਤੁਹਾਨੂੰ ਇਹ ਮੈਂ ਕੁਐਸਚਨ ਕਰਾਂਗਾ ਕਿ ਪਾਕਿਸਤਾਨ ਦੇ ਬਾਰੇ 'ਚ ਅਕਸਰ ਬੇਸ਼ਤਰ ਇਹ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਤੁਸੀਂ ਯੂਕੇ ਤੋਂ ਚੁੱਕ ਕੇ ਆਏ ਹੋ, ਵੈਸਟਰਨ ਕੰਟਰੀ 'ਚੋਂ ਆਏ ਹੋ, ਤੇ ਵੈਸਟਰਨ ਕੰਟਰੀ 'ਚ ਨੋ ਡਾਊਟ ਜਿਹੜਾ ਹੈਗਾ ਉਹ ਆਸਾਨੀ ਨਾਲ ਵੀਜ਼ਾ ਲੱਗ ਜਾਂਦਾ, ਲੇਕਿਨ ਇੰਡੀਆ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਮਾਤਾ ਮਿਲੀਆਂ ਨੇ ਜਿਹੜੀਆਂ ਕਿ 50-50 ਸਾਲ ਤੋਂ ਕਹਿੰਦੇ ਸੀ, ਰੋਂਦੇ ਸੀ, ਅਰਦਾਸ ਕਰਦੇ ਸੀ ਬਾਬਾ ਜੀ ਦੇ ਦਾ ਵੀਜ਼ਾ ਮਿਲ ਜੇ, ਅਸੀਂ ਚੱਲ ਜੀਏ ਪਾਕਿਸਤਾਨ ਚੱਲ ਜੀਏ। ਤੇ ਇਹ ਕਿੱਡਾ ਖੂਬਸੂਰਤ ਕਦਮ ਹੈ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦਾ, ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਪਰ ਇਹਨਾਂ ਨੇ ਬਹੁਤ ਚੰਗਾ ਕੀਤਾ ਹੈਗਾ ਕਿ ਜਿਹੜਾ ਰਸਤਾ ਖੋਲ੍ਹਿਆ ਹੈਗਾ, ਪਰ ਸਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ, ਬੜੀ ਆਸਾਨੀ ਦੇ ਨਾਲ ਅਸੀਂ ਜਸ ਫਾਰਮ ਭਰਿਆ ਹੈਗਾ ਤੇ ਸਾਨੂੰ ਆਨਲਾਈਨ ਤੇ ਵੀਜ਼ਾ ਉਹਨਾਂ ਨੇ ਦੇ ਦਿੱਤਾ ਹੈਗਾ, ਇਸ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਈ ਹੈਗੀ। ਅੱਛਾ, ਪਾਕਿਸਤਾਨ ਦੀ ਓਬਵੀਅਸਲੀ ਹੁਣ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਗਲੋਬਲ ਵਿਲੇਜ ਬਣ ਗਈ ਹੈ, ਤੁਸੀਂ ਸੋਸ਼ਲ ਸਾਈਟਸ ਤੇ ਫੇਸਬੁੱਕ ਤੇ YouTube ਤੇ ਪਾਕਿਸਤਾਨ ਦੇ ਬਾਜ਼ਾਰ ਗਲੀਆਂ ਵੇਖ ਸਕਦੇ ਹੋ, ਲੇਕਿਨ ਹੁਣ ਫਿਜ਼ੀਕਲੀ ਤੁਸੀਂ ਲਾਹੌਰ ਨਾਰਕਲੀ ਸ਼ਾਪਿੰਗ ਕਰੋਗੇ, ਕਿਵੇਂ ਦਾ ਲੱਗੇਗਾ? ਉਹ ਤਾਂ ਜਾ ਕੇ ਹੀ ਪਤਾ ਲੱਗੇਗਾ, ਪਰ ਇਦਾਂ ਆਇਆ ਕਿ ਵੀ ਅਸੀਂ ਇੱਥੇ ਐਕਸਾਈਟਮੈਂਟ ਹੈ ਕਿ ਅਸੀਂ ਜਾਵਾਂਗੇ ਉੱਥੇ ਸ਼ਾਪਿੰਗ ਕਰਾਂਗੇ, ਤਾਂ ਬਸ ਇੱਕ ਐਕਸਾਈਟਮੈਂਟ ਸਾਡੇ ਅੰਦਰ ਹੈਗੀ ਹੈ ਕਿ ਅਸੀਂ ਉੱਥੇ ਜਾਵਾਂਗੇ ਸ਼ਾਪਿੰਗ ਕਰਾਂਗੇ। ਮੈਂ ਉਹੀ ਇੱਥੇ ਦੇਖ ਰਹੀ ਹਾਂ ਕੱਪੜੇ ਜੈਂਟਸ ਦੇ ਜੋ ਪਾਏ ਹੋਏ ਆ, ਮੈਨੂੰ ਬੜੇ ਅੱਛੇ ਲੱਗ ਰਹੇ ਹੈਗੇ, ਮੈਂ ਕਿਹਾ ਵੀ ਮੈਂ ਸ਼ਾਪਿੰਗ ਕੱਪੜਿਆਂ ਦੀ ਜ਼ਰੂਰ ਕਰਾਂਗੇ। ਤੇ ਕੀ ਤੁਸੀਂ ਜਾ ਕੇ ਜਦੋਂ ਵਾਪਸ ਜਾਓਗੇ, ਬੇਸ਼ੱਕ ਇੰਡੀਆ ਜਾਓ, ਤੁਹਾਡਾ ਇੰਡੀਆ ਹੋਮਲੈਂਡ ਹੈ ਤੁਹਾਡੀ, ਜਾਂ ਤੁਸੀਂ ਯੂਕੇ ਜਾਓ, ਤੁਸੀਂ ਕੀ ਇੱਕ ਮੈਸੇਜ ਦੋਗੇ ਉਹਨਾਂ ਨੂੰ ਜਾ ਕੇ, ਸਪੈਸ਼ਲੀ ਸਾਡੇ ਲੋਕਾਂ ਦੇ ਬਾਰੇ, ਪਾਕਿਸਤਾਨ ਦੇ ਬਾਰੇ? ਮੈਸੇਜ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਹੁਣ ਆਪਣੇ ਵਟਸ ਦੇ ਉੱਪਰ ਦੇ ਉਹਨਾਂ ਨੂੰ ਫੋਟੋਆਂ ਪਾਉਂਦੀ ਹੈਗੀਆਂ, ਉਹ ਕਹਿੰਦੇ ਸੀ ਮਮਾ ਸਾਨੂੰ ਜ਼ਰੂਰ ਐਵਰੀਡੇ ਫੋਟੋ ਪਾਉਂਦੇ ਰਹੋ, ਫੋਟੋ ਪਾਉਂਦੀ ਹੈਗੀ, ਵੀਡੀਓ ਵੀ ਬਣਾ ਕੇ ਭੇਜਦੀ ਹੈਗੀਆਂ। ਪਰ ਮੇਰੇ ਹੁਣ ਇਹੀ ਇੱਛਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਪਣੇ ਬਾਬਾ ਜੀ ਦੀ ਧਰਤੀ ਤੇ ਜ਼ਰੂਰ ਲੈ ਕੇ ਆਵਾਂ, ਕਿ ਉਹ ਵੀ ਇਸ ਤਰ੍ਹਾਂ ਦਰਸ਼ਨ ਕਰ ਸਕਦੇ, ਵੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਕਿ ਵੀ ਪਾਕਿਸਤਾਨ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ। ਤੁਸੀਂ ਮੈਡਮ ਕੀ ਕਹੋਗੇ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਸਾਰਿਆਂ ਨੂੰ? ਮੈਂ ਜਿਹੜੇ ਬੱਚੇ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਵੀ ਸੇਫ ਨਹੀਂ, ਮੈਂ ਉਹਨੂੰ ਦੱਸੂਗੀ ਜਾ ਕੇ ਮੈਂ ਤਾਂ ਇੰਨੀ ਸੇਫ ਇੰਡੀਆ 'ਚ ਨਹੀਂ ਜਦੋਂ ਮੈਂ ਪਾਕਿਸਤਾਨ 'ਚ ਫੀਲ ਕਰਦੀ ਹੈ। ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਨਾਜ਼ਰੀਨ, ਇਹੀ ਗੱਲ ਹੈ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਜਾਂ ਇੱਕ ਜ਼ਬਾਨ, ਇੱਕ ਕਲਚਰ, ਇੱਕ ਕੱਪੜੇ ਪਾਉਣ ਵਾਲੇ ਜਦੋਂ ਇਕੱਠੇ ਹੁੰਦੇ ਨੇ, ਤੇ ਉਹ ਸਿਰਫ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਦੂਜੇ ਦੇ ਜਿਹੜੇ ਹੈਗੇ ਆ ਦੁਸ਼ਮਣ ਨਹੀਂ ਹੈਗੇ, ਬਲਕਿ ਅਸੀਂ ਪਿਆਰ ਵੰਡਣ ਵਾਲੇ ਲੋਕ ਆ, ਅਸੀਂ ਇਕੱਠੇ ਰਹਿਣ ਵਾਲੇ ਲੋਕ ਆ। ਸਾਡਾ ਜ਼ਬਾਨ, ਸਾਡਾ ਕਲਚਰ, ਸਾਡਾ ਪਹਿਨਾਵਾ, ਸਾਡਾ ਰਹਿਣ ਸਹਿਣ, ਸਾਡਾ ਬੂਦੋਬਾਸ਼, ਸਾਰਾ ਕੁਝ ਜਿਹੜਾ ਹੈਗਾ ਉਹ ਸੇਮ ਹੈਗਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹਾਂਜੀ ਜੀ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਨਨਕਾਣਾ ਸਾਹਿਬ ਮੌਜੂਦ ਆ, ਗੁਰਪੁਰਬ ਜਿਹੜਾ ਹੈਗਾ ਉਹਦੀਆਂ ਤਕਰੀਬਾਂ ਜਿਹੜੀਆਂ ਬੜੀਆਂ ਜ਼ੋਰੋ ਸ਼ੋਰ ਨਾਲ ਚੱਲ ਰਹੀਆਂ ਨੇ, ਸੰਗਤਾਂ ਪੂਰੇ ਮੁਲਕ ਦੇ ਵਿੱਚੋਂ ਆਈਆਂ ਹੋਈਆਂ ਨੇ, ਉਸ ਤੋਂ ਇਲਾਵਾ ਬਾਕੀ ਵਿਦੇਸ਼ਾਂ ਦੇ ਵਿੱਚੋਂ ਵੀ, ਯੂਕੇ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਆਸਟ੍ਰੇਲੀਆ, ਜਰਮਨੀ, ਇੰਡੀਆ, ਹਰ ਥਾਂ ਤੋਂ ਸਿੱਖ ਯਾਤਰੀ, ਮੁਸਲਮਾਨ, ਹਿੰਦੂ, ਹਰ ਧਰਮ ਦੇ ਲੋਕ ਜਿਹੜੇ ਨੇ ਉਹ ਬਾਬੇ ਹੋਣਾ ਦੇ ਚਰਨਾਂ ਦੇ ਵਿੱਚ ਨੇ। ਅਸੀਂ ਗੱਲਬਾਤ ਕਰਦੇ ਹਾਂ, ਕੁਝ ਸਿੱਖ ਯਾਤਰੀ ਸਾਡੇ ਨਾਲ ਇੰਡੀਆ 'ਚੋਂ ਆਏ ਨੇ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ ਇੰਡੀਆ 'ਚੋਂ? ਮੱਖਣ ਸਿੰਘ ਮੇਰਾ ਨਾਮ। ਮੱਖਣ ਸਿੰਘ ਸਾਹਿਬ, ਪੰਜਾਬ ਜ਼ਿਲ੍ਹਾ ਗੁਰਦਾਸਪੁਰ, ਪਿੰਡ ਖਾਨਵਾਲ, ਔਰ ਖਾਨਵਾਲ ਦੇ ਮੌਜੂਦਾ ਸਰਪੰਚ। ਸਰਪੰਚ ਹੋ? ਹਾਂ ਵਾਹ ਜੀ। ਜੀ ਆ। ਤੇ ਤੁਸੀਂ ਜਨਾਬ? ਬੜੀ ਖੁਸ਼ੀ ਅਸੀਂ ਹੋਈ। ਮੈਂ ਗੁਰਮੀਤ ਸਿੰਘ, ਪਿੰਡ ਦਾਲਮ ਨੰਗਲ, ਜ਼ਿਲ੍ਹਾ ਗੁਰਦਾਸਪੁਰ। ਆਪਸ ਵਿੱਚ ਦੋਸਤੀ ਹੈ? ਹਾਂ ਦੋਸਤੀ, ਆਂਢੀ ਗੁਆਂਢੀ ਆ। ਅੱਛਾ, ਹੁਣ ਤੁਸੀਂ ਦੱਸੋ ਕਿੰਨੀ ਵਾਰੀ ਆਏ? ਮੈਂ ਦੂਸਰੀ ਵਾਰ ਆਇਆ। ਤੁਸੀਂ ਪਹਿਲੀ ਵਾਰ ਆਏ? ਤੁਸੀਂ ਪਹਿਲੀ ਵਾਰ 19 ਚ ਆਇਆ ਸੀਗਾ। ਅੱਛਾ, 19 ਦੇ ਵਿੱਚ। 550 ਸਾਲਾਂ ਦੇ ਵਿੱਚ, ਉਹਦੇ ਬਾਅਦ ਹੁਣ ਮੌਕਾ ਮਿਲਿਆ ਤਾਂ ਹੁਣ ਆਏ ਦਰਸ਼ਨ ਕਰਨ ਸੰਗਤ ਦੇ, ਅੱਛਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ। ਅੱਛਾ, 4 ਸਾਲ ਪਹਿਲਾਂ ਜਦੋਂ ਤੁਸੀਂ ਆਏ ਉਦੋਂ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਸੀ, ਉਦੋਂ ਲਾਂਘਾ ਖੁੱਲਿਆ ਵੀ ਸੀ ਥੋੜਾ। ਹਾਂਜੀ, ਤੇ ਹੁਣ ਤੇ ਉਦੋਂ ਤੇ ਹੁਣ ਦੇ ਵਿੱਚ ਕੋਈ ਫਰਕ ਨਜ਼ਰ? ਬੜਾ ਫਰਕ ਹੈ। ਦੇਖਣ 'ਚ ਇੱਥੇ ਨਵੀਆਂ ਬਿਲਡਿੰਗਾਂ ਬਣ ਗਈਆਂ, ਰਿਹਾਇਸ਼ਾਂ ਵਧੀਆ ਹੋ ਗਈਆਂ, ਉਦੋਂ ਅਸੀਂ ਤੰਬੂਆਂ 'ਚ ਰਹਿਣਾ ਪਿਆ ਸੀਗਾ। ਹੁਣ ਦੇਖ ਕੇ ਆਏ, ਬੜੀ ਖੁਸ਼ੀ ਹੋਈ ਆ, ਤੇ ਬਹੁਤ ਡਿਵੈਲਪਮੈਂਟ ਹੋਈ ਆ।
ਕਾਰ ਸੇਵਾ ਵਾਲੇ ਬਾਬੇ ਜ਼ਿਆਦਾ ਕਰਵਾ ਰਹੇ ਆ। ਅੱਛਾ, ਇੰਤਜ਼ਾਮਾਤ ਤੁਹਾਨੂੰ ਵਧੀਆ ਲੱਗੇ? ਬਹੁਤ ਵਧੀਆ ਇੰਤਜ਼ਾਮ ਹੈ ਜੀ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੇ ਆ ਕੇ ਐਤਕੀ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ, ਬੜਾ ਆਨੰਦ ਆ ਰਿਹਾ। ਗੁਰੂ ਦੀ ਨਗਰੀ ਆਏ ਵੀ, ਜਿਹਨੂੰ ਲੋਕ ਤਰਸਦੇ ਆ, ਅਰਦਾਸਾਂ ਕਰਦੇ ਨੇ। ਸਾਡੇ ਗ੍ਰੰਥੀ ਸਿੰਘ ਅਰਦਾਸੇ ਸਿੰਘ ਕਰਦੇ ਆ ਕਿ ਦਰਸ਼ਨ ਹੋਣੇ ਚਾਹੀਦੇ, ਉਹ ਹੋ ਰਹੇ ਆ। ਹਾਂਜੀ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀਆਂ ਖੁਸ਼ੀਆਂ ਲੈ ਰਹੇ ਹਾਂ ਜੀ। ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਆ। ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਜਾਵਾਂਗੇ ਆਪਣੇ ਪਰਿਵਾਰ ਦੇ ਵਿੱਚ ਵਾਪਸ। ਮੱਖਣ ਸਿੰਘ ਸਾਹਿਬ, ਕਿੰਨਾ ਕੁ ਪਿਆਰ ਮਿਲਿਆ? ਮੱਖਣ ਵਰਗਾ ਹੀ ਪਿਆਰ ਮਿਲਿਆ? ਪਿਆਰ ਮਿਲਿਆ ਜੀ। ਇੱਥੇ ਜੋ ਵੀ ਮਿਲਦਾ ਨਾ ਭਾਈ, ਬਹੁਤ ਹੱਸ ਕੇ ਮਿਲਦੇ ਹੈ। ਜੋ ਇੱਧਰ ਦੇ ਵਾਸੀ ਆ, ਸਾਡੇ ਮੁਸਲਮਾਨ ਭਾਈ ਸਾਹਿਬ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹੁਣ ਵੀ ਅਸੀਂ ਬਾਲ ਲੀਲਾ ਗੁਰਦੁਆਰਾ ਸਾਹਿਬ ਗਏ ਹਾਂ, ਪੱਟੀ ਸਾਹਿਬ ਗਏ ਹਾਂ, ਬਹੁਤ ਵਧੀਆ ਪਿਆਰ ਕਰਦੇ ਲੋਕ। ਕੋਈ ਯਾਰ ਸੱਜਣ ਬਣਿਆ ਪਾਕਿਸਤਾਨ 'ਚੋਂ? ਨਹੀਂ, ਬਹੁਤਾ ਨਹੀਂ ਬਣਾਇਆ, ਆਰਾਮ ਹੋਈ ਵਾਹਵਾ ਨਾਲ। ਹਾਂ, ਆਰਾਮ ਹੋਈ ਆ। ਅੱਛਾ, ਹਾਂਜੀ। ਖਾਣ ਪੀਣ ਲੋ ਸ਼ੈਵਾਂ ਵਧੀਆ ਲੱਗੀਆਂ? ਬਹੁਤ ਵਧੀਆ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ। ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਆ। ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ। ਕੋਈ ਕਿਸੇ ਗੱਲ ਦੀ ਕੋਈ ਉਨਤਾ ਹੀ ਨਹੀਂ ਹੈਗੀ, ਮਤਲਬ ਕਿ ਸੰਗਤ ਨੂੰ ਕਿਸੇ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ। ਅੱਛਾ ਸਰਪੰਚ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਤੇ ਇੰਡੀਆ ਦਾ ਲਾਂਘਾ ਖੁੱਲਿਆ, ਤੁਸੀਂ ਉਧਰੋਂ ਆ ਰਹੇ ਹੋ, ਸਾਡਾ ਵੀ ਜੀ ਕਰਦਾ ਸੀ ਤੁਹਾਡੇ ਕੋਲ ਆਈਏ। ਬੜੀ ਖੁਸ਼ੀ ਹੋਵੇਗੀ ਤੁਸੀਂ ਸਾਡੇ ਕਹੋਗੇ ਦਰਬਾਰ ਸਾਹਿਬ ਤੇ ਪੰਜਾਬ ਪਾਕਿਸਤਾਨ ਜਿਹੜਾ ਹੁੰਦਾ ਹੈਗਾ ਇੰਡੀਆ ਦਾ ਤੇ ਪਾਕਿਸਤਾਨ ਦਾ ਪੰਜਾਬ ਲਹਿੰਦਾ ਚੜ੍ਹਦਾ ਪੰਜਾਬ, ਇਹਨੂੰ ਕਹਿ ਦਿੰਦੇ ਆ। ਬਹੁਤ ਸੇਮ ਆ। ਇਹ ਗੱਲ ਤੁਸੀਂ ਕਰਿਆ ਕਰੋ ਨਾ। ਇਹ ਗੱਲ ਜ਼ਰੂਰ ਅਸੀਂ ਮੰਨਦੇ ਆ ਕਿ ਸਾਡੇ ਪੰਜਾਬ ਨਾਲੋਂ ਤੁਹਾਡੇ ਪੰਜਾਬ ਦੀ ਬੋਲੀ ਠੇਠ ਆ। ਅੱਛਾ, ਪਿਓਰ ਪੰਜਾਬੀ ਤੁਸੀਂ ਬੋਲਦੇ ਹੋ, ਪਰ ਸਾਡੇ ਨਹੀਂ ਪੂਰੀ ਬੋਲਦਾ ਜਿੱਦਾਂ ਇਹ ਬੋਲਦੇ ਤੁਸੀਂ। ਇਹ ਬੜੀ ਖੁਸ਼ੀ। ਅਸੀਂ ਤਾਂ ਤੁਹਾਡੀਆਂ ਫਿਲਮਾਂ ਵੇਖ ਕੇ ਬੜੇ ਮੁਤਾਸਰ ਹੁੰਦੇ ਸੀ, ਕਹਿੰਦੇ ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਤੁਸੀਂ ਕਹਿੰਦੇ ਅਸੀਂ ਬੰਦੇ ਦੇਖਿਆ ਅਸੀਂ ਕਿ ਹਾਂ, ਦੋ ਵਾਰਾ ਮੌਕਾ ਮਿਲਿਆ। ਇੱਕ ਵਾਰੀ 83 ਦੇ ਵਿੱਚ ਆਏ ਹਾਂ ਕ੍ਰਿਕਟ ਦੇ ਮੈਚ ਤੇ ਲਾਹੌਰ ਤੇ, ਉਹਦਾ ਲਾਹੌਰ 'ਚ ਰਹੇ ਸਾਂ ਅਸੀਂ। ਅੱਛਾ, ਤੇ ਉਦੋਂ ਬੜੇ ਮੁਸਲਮਾਨ ਭਾਈ ਬੜਾ ਪਿਆਰ ਕਰਦੇ ਸੀ। ਜੇ ਕਿਸੇ ਦੁਕਾਨ ਤੇ ਚਾਹ ਪੀਣ ਦਾ ਪਿਆ ਤਾਂ ਉਹਨਾਂ ਦੁਕਾਨਦਾਰਾਂ ਨੂੰ ਆਵਾਜ਼ ਮਾਰ ਕੇ ਬਿਠਾਉਣਾ, ਉੱਥੇ ਚਾਹ ਪਿਉਣੀ। ਸਾਨੂੰ ਬਾਜ਼ਾਰ 'ਚ ਖੜੇ ਹੋ ਕੇ ਚਾਹ ਨਹੀਂ ਪੀਣ ਦਿੰਦੇ ਸੀ, ਇੰਨਾ ਪਿਆਰ ਕਰਦੇ ਸੀ। ਹਾਂਜੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਜਦੋਂ ਤੁਸੀਂ ਆਏ ਹੋ ਬਾਬੇ ਹੁਣ ਦੇ ਆ ਕੇ ਤੁਸੀਂ ਦਰਸ਼ਨ ਕੀਤੇ ਆ, ਮੁਖਤਲਿਫ ਗੁਰਦੁਆਰਿਆਂ 'ਚ ਤੁਸੀਂ ਗਏ ਹੈਗੇ ਆ, ਲਾਹੌਰ ਤੁਸੀਂ ਸ਼ਾਪਿੰਗ ਲਈ ਵੀ ਜਾਣਾ, ਪੰਜਾ ਸਾਹਿਬ ਵੀ ਜਾਣਾ, ਹਰ ਥਾਂ ਦੇ ਕੋਲ ਸਭ ਤੋਂ ਵਧੀਆ ਸ਼ਹਿਰ ਪਾਕਿਸਤਾਨ ਜੇ ਮੈਂ ਤੁਹਾਨੂੰ ਕਹਾਂਗਾ ਯਾਰ ਸਭ ਤੋਂ ਵਧੀਆ ਸ਼ਹਿਰ ਦੱਸੋ ਮੱਖਣ ਸਿੰਘ ਸਾਹਿਬ। ਮਾਹੌਲ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਜ਼ਿਆਦਾ ਵਧੀਆ ਵਾ, ਬਹੁਤ ਸ਼ਾਂਤਮਈ ਮਾਹੌਲ ਹੈ। ਤੇ ਲਾਹੌਰ ਸ਼ਹਿਰ ਤੇ ਜ਼ਰੂਰ ਹੈਗਾ, ਪਰ ਉਹ ਵੱਡਾ ਸ਼ਹਿਰ ਆ, ਉੱਥੇ ਭੀੜ ਭੜੱਕਾ ਤਾਂ ਹੈਗਾ ਨਾ। ਹਾਂ, ਹਾਂਜੀ, ਇਹ ਗੱਲ ਹੈ। ਕਰਤਾਰਪੁਰ ਸਾਹਿਬ ਵੀ ਬੜਾ ਆਨੰਦ ਆਇਆ, ਪਿਛਲੇ ਵਾਰੀ ਵੀ ਰਹੇ, 4 ਦਿਨ ਰਹੇ ਉੱਥੇ, ਬੜਾ ਆਨੰਦ ਰਿਹਾ ਉੱਥੇ। ਬੜਾ ਪ੍ਰਬੰਧ ਸੀਗਾ, ਵਧੀਆ ਟੈਂਟ ਲੱਗੇ ਤੇ ਘੁੰਮਣ ਨੂੰ ਸੇਫ ਸਾਈਡ ਬਹੁਤ ਵਧੀਆ ਸੀ ਉੱਥੇ। ਤੇ ਕਿਹਦੇ ਨਾਲ ਤੁਸੀਂ ਆਏ ਹੋ? ਅਸੀਂ ਸਾਡਾ ਜਥਾ ਹੀ ਆਇਆ ਜੀ। ਤੇ ਫੈਮਿਲੀ 'ਚੋਂ ਕੋਈ ਆਇਆ? ਨਹੀਂ, ਫੈਮਿਲੀ 'ਚੋਂ ਇਕੱਲਾ ਹੀ ਆਇਆ। ਤੁਸੀਂ ਫੈਮਿਲੀ? ਅਸੀਂ ਇਕੱਲੇ ਹੀ ਆਏ ਹਾਂ। ਤੁਸੀਂ ਵੀ ਇਕੱਲੇ ਹੀ ਆਏ? ਹਾਂਜੀ, ਇਕੱਲੇ। ਤੇ ਜਾ ਕੇ ਜਦੋਂ ਵਾਪਸ ਜਾਂਦੇ ਹੋ ਹਿੰਦੁਸਤਾਨ ਦੇ ਵਿੱਚ ਆਪਣੇ ਘਰ ਦੇ ਵਿੱਚ, ਤੇ ਜਾ ਕੇ ਉਹਨਾਂ ਨੂੰ ਕੀ ਪੈਗਾਮ ਦਿੰਦੇ ਹੋ, ਕੀ ਦੱਸਦੇ ਹੋ ਆਪਣੇ ਬੱਚਿਆਂ ਨੂੰ, ਬੇਲੀਆਂ ਨੂੰ, ਹਮਸਾਇਆਂ ਨੂੰ, ਸਾਂਝਿਆਂ ਨੂੰ, ਕੀ ਕਹਿੰਦੇ? ਉਹ ਗੁਰੂ ਘਰ ਦੇ ਵਧੀਆ ਵੇਖੀ ਦੀਆਂ ਪਰੰਪਰਾਵਾਂ, ਸੇਵਾਵਾਂ ਸਾਰੀਆਂ ਦੱਸੀ ਦੀਆਂ ਨੇ ਕਿ ਹਰ ਇੱਕ ਦਾ ਮਨ ਉਤਸ਼ਾਹ ਹੁੰਦਾ ਕਿ ਜਾਈਏ, ਪਰ ਐਤਕਾਂ ਵਿਜੇ ਜਿਹੜੇ ਸੀ ਨਾ ਘੱਟ ਮਿਲੇ ਆ। ਹਾਂ, ਸਾਡਾ ਜਥਾ ਹੈਗਾ ਸੀ 8 ਜਣੇ, ਸਾਡੇ 8 ਪਾਸਪੋਰਟ, ਜਿਨ੍ਹਾਂ ਨੂੰ 4 ਹੀ ਮਿਲੇ, 4 ਜਣੇ ਅਸੀਂ ਆਏ ਆ। ਹੋਰ ਵੀ ਸਾਡੇ ਪਿੰਡਾਂ ਦੇ ਲਾਗੋ ਆਏ ਆ, ਪਰ ਇੱਥੇ ਆਣ ਕੇ ਰਾਸਤੇ ਰਸਤੇ ਇਕੱਠੇ ਹੋਏ ਸਾਰੇ। ਹਾਂਜੀ, ਅਸੀਂ ਪੰਜਾਬ ਤੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹੀ ਮਤਲਬ ਬੇਨਤੀ ਕਰਦੇ ਆ ਕਿ ਵੀਜ਼ੇ ਵੱਧ ਤੋਂ ਵੱਧ ਦਿਓ, ਜੋ ਸੰਗਤ ਮਤਲਬ ਪੰਜਾਬ ਦੇ ਵਿੱਚ ਰਹਿ ਗਈ ਆ ਰਹਿੰਦੀ, ਉਹ ਵੀ ਦਰਸ਼ਨ ਕਰ ਸਕੇ ਮਹਾਰਾਜ ਦੇ ਸਥਾਨਾਂ ਦੇ, ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਅੱਛਾ, ਤੁਸੀਂ ਦੱਸੋ ਸਰਪੰਚ ਸਾਹਿਬ, ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਹੈਗੇ ਜਿਹੜੇ ਇਸ ਚੀਜ਼ ਦੀ ਖੁਆਇਸ਼ ਕਰਦੇ ਨੇ ਕਿ ਬਈ ਅਸੀਂ ਗੁਰੂ ਘਰ ਜਾਣਾ ਹੈਗਾ? ਬਹੁਤ ਲੋਕ ਖੁਸ਼ ਕਰਦੇ ਆ ਜੀ, ਪਰ ਹੁਣ ਗਾਂ ਹੋਰ ਕਰਨਗੇ ਵੇਖ ਕੇ, ਜਿਵੇਂ ਕਿਦਾਂ ਦਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਉਦਾਂ ਹੁੰਦੀਆਂ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਸ ਟੀਵੀ 'ਚ ਤੁਹਾਡਾ ਸਵਾਗਤ ਹੈ। ਅਸੀਂ ਗੁਰਪੁਰਬ ਦੇ ਹਵਾਲੇ ਨਾਲ ਮੁਖਤਲਿਫ ਕਿਸਮ ਦੀ ਸੰਗਤਾਂ ਦੇ ਲੋਕਾਂ ਨਾਲ ਇੰਟਰਵਿਊਜ਼ ਕਰ ਰਹੇ ਹਾਂ, ਸਿੱਖ ਯਾਤਰੀਆਂ ਨੂੰ ਪੁੱਛ ਰਹੇ ਹਾਂ ਕਿ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਦੇ ਲੋਕ ਕਿਵੇਂ ਦੇ ਲੱਗ ਰਹੇ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਮੌਜੂਦ ਨੇ, ਹਿੰਦੁਸਤਾਨ 'ਚੋਂ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਦਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਆ ਜੀ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਂ ਜੀ ਸੁਖਚੈਨ ਸਿੰਘ, ਪਿੰਡ ਮੇਰਾ ਮਰਾੜ ਕਲਾਂ। ਅੱਛਾ, ਕਿੰਨੀ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ ਜੀ। ਸਾਰੇ ਪਹਿਲੀ ਵਾਰੀ ਆਏ? ਸਾਰੇ ਪਹਿਲੀ ਵਾਰੀ। ਤੇ ਫਿਰ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ। ਤੁਹਾਡਾ ਵੇਖ ਕੇ ਵਧੀਆ। ਹਾਂ, ਸਾਡੇ ਤਾਂ ਜ਼ਮੀਨ ਵੀ ਸਾਡੇ ਜ਼ਮੀਨਾਂ ਇੱਥੋਂ ਗਏ ਜੀ, ਸਰਦਾਈ ਜਦੋਂ ਅਸੀਂ ਇੱਥੋਂ ਗਏ ਆ, ਡੱਫਰ ਕੇ ਪਿੰਡ ਸਾਡਾ ਤੋਂ। ਤੇ ਪਿੰਡ ਤੁਸੀਂ ਵੇਖਿਆ? ਨਹੀਂ ਜੀ, ਵੇਖਣਾ ਵੇਖਾਂਗੇ। ਤਮੰਨਾ ਤਾਂ ਹੈ ਤੇ ਅੱਗੇ ਮਾਲਕ ਦਾ ਹੁਕਮ। ਜਿਹੜੇ ਤੁਹਾਡੇ ਵੱਡਕੇ ਸੀ, ਜਿਸ ਤਰ੍ਹਾਂ ਹੁਣ ਸਾਡੇ ਵੱਡੇ ਨੇ, ਉਹ ਸਾਨੂੰ ਤਰਨਤਾਰ ਇੰਡੀਆ 'ਚ ਕੋਈ ਪਿੰਡ ਹੈਗਾ ਉਹਦੇ ਬਾਰੇ 'ਚ ਦੱਸਦੇ ਆ,
ਅੰਮ੍ਰਿਤਸਰ ਦੇ ਬਾਰੇ 'ਚ ਦੱਸੇ ਆ, ਅੰਮ੍ਰਿਤਸਰ ਕਹਿੰਦੇ ਨੇ, ਇਦਾਂ ਤੁਹਾਡੇ ਵੜਕੇ ਵੀ ਇਹ ਪਿੰਡ ਦੇ ਬਾਰੇ 'ਚ ਦੱਸਦੇ ਸਭ ਕੁਝ ਦੱਸਦੇ ਸੀ, ਦੱਸਦੇ ਸੀ ਸਭ ਕੁਝ ਦੱਸਦੇ ਜੀ। ਅਸੀਂ ਪੂਰੇ ਗੱਭਰੂ ਹਾਂ, ਹੁਣੇ ਗੁਜ਼ਰਿਆ ਉਹ ਬਜ਼ੁਰਗ ਸਾਡੇ ਫਾਦਰ 20 ਸਾਲ ਤੋਂ ਉੱਪਰ ਸਾਰੇ ਸੀਗੇ। ਹਾਂਜੀ ਹਾਂਜੀ, ਉਹਨਾਂ ਦੀ ਇੱਥੇ ਮੈਰਿਜਾਂ ਇੱਥੇ ਹੀ ਸੀ ਉਹਨਾਂ ਦੀਆਂ, ਜਦੋਂ ਵੰਡ ਹੋਈ ਹੈ ਵੰਡ ਹੋਈ ਹੈ। ਅੱਛਾ ਮੈਂ ਤੁਹਾਨੂੰ ਕਿਉਂਕਿ ਤੁਸੀਂ ਸਾਰੇ ਹੁਣ ਇਕੱਠੇ ਹੋ ਗਏ, ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਇਕੱਠਿਆਂ ਕਰਦੇ ਇੱਕ ਮੈਸੇਜ, ਇੱਕ ਸਵਾਲ ਕਰਾਂਗਾ। ਇਹ ਵੇਖ ਕੇ ਜਦੋਂ ਲਾਂਘਾ ਖੁੱਲਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਮਈਸ਼ੀਅਤ ਨੂੰ ਵੀ ਬੜਾ ਫਾਇਦਾ ਹੋਇਆ, ਪਾਕਿਸਤਾਨ ਦੀ ਇਕਨੋਮੀ ਨੂੰ। ਹਾਂਜੀ ਹਾਂਜੀ, ਮਤਲਬ ਇਹਦੀ ਮਿਸਾਲ ਇਹ ਵਾ ਕਿ ਅਗਰ ਕੋਈ ਬਾਹਰ ਕੋਈ ਬੱਚਾ, ਛੋਟਾ ਬੱਚਾ ਮਰੁੰਡੇ ਵੀ ਵੇਚਣ ਆ ਨਾ, ਤੇ ਉਹ ਵੀ 2-2 ਹਜ਼ਾਰ ਰੁਪਏ ਦੀ ਦਿਹਾੜੀ ਪਾ ਰਿਹਾ, ਕਿਉਂਕਿ ਸੰਗਤਾਂ ਆ ਰਹੀਆਂ ਉਹਦੇ ਕੋਲ ਲੈ ਰਹੇ ਨੇ, ਕੋਈ ਨਾਨ ਟਿੱਕੀ ਖਾ ਰਿਹਾ, ਕੋਈ ਚਾਹ ਪੀ ਰਿਹਾ, ਕੁਝ ਨਾ ਕੁਝ ਕਰ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਲਾਂਘਾ ਜਿਹੜਾ ਹੈਗਾ ਇਹ ਦੋਵਾਂ ਤਰਫਾਂ ਖੋਲ ਦੇਣਾ ਚਾਹੀਦਾ ਤਾਂ ਕਿ ਪਾਕਿਸਤਾਨੀ ਵੀ ਉੱਧਰ ਜਾਣ? ਅਸੀਂ ਤਾਂ ਨੇ ਆਉਣ ਟ੍ਰੇਡ ਜਿਹੜੀ ਹੈਗੀ ਹੈ, ਮੇਰੀ ਗੱਲ ਜੀ ਜੀ ਇਹ ਜਿਹੜਾ ਲਾਂਘਾ ਹੈ ਨਾ, ਇਹ ਕੱਲਾ ਕਰਤਾਰਪੁਰ ਸਾਹਿਬ ਤੱਕ ਸੀਮਤ ਹੋ ਗਿਆ। ਜੇ ਸਾਰਾ ਕੈਰੀਡੋਰ ਬਣ ਜਾਵੇ, ਤਿਆਰ ਹੋ ਜਾਵੇ, ਤਾਂ ਤੁਹਾਡਾ ਜਵਾਕ ਹੈ ਜਿਹੜਾ 2000 ਬਣਾਉਂਦਾ, ਮੈਨੂੰ ਲੱਗਦਾ 20000 ਬਣਾ ਕੇ ਜਾਊਗਾ ਉਹ। ਹਾਂ, ਬਾਕੀ ਟ੍ਰੇਡ ਦੀ ਗੱਲ ਕਰੀਏ ਤੁਸੀਂ, ਆਨ ਅਰਾਈਵਲ ਵੀਜ਼ਾ ਸਾਨੂੰ ਟ੍ਰੇਡ ਹੈਗਾ ਸਰਕਾਰਾਂ ਦਾ ਕੰਮ। ਜੇ ਆਪਣਾ ਟ੍ਰੇਡ ਖੁੱਲ ਜਾਂਦਾ ਹੈ ਤਾਂ ਅਮਰੀਕਾ ਆਪਣੇ ਮੂਹਰੇ ਕੁਝ ਵੀ ਨਹੀਂ ਹੈਗਾ। ਅਰੇ ਵਾਹ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਇਹ ਬਿਲਕੁਲ ਕਿ ਜਦੋਂ ਦੁਨੀਆ ਦੇ ਦੋ ਵੱਡੇ ਜਿਹੜੇ ਮੁਖਾਲਿਫ ਦੇਸ਼ ਸੀ, ਠੀਕ ਹੈ, ਨਾਰਥ ਕੋਰੀਆ ਤੇ ਸ਼ਮਾਲੀ ਕੋਰੀਆ, ਜਿਹੜਾ ਜਨੂਬੀ ਤੇ ਸ਼ਮਾਲੀ ਕੋਰੀਆ, ਉਸ ਤੋਂ ਬਾਅਦ ਅਗਰ ਜਰਮਨੀ ਦੀ ਗੱਲ ਕਰੀਏ, ਉਹਨਾਂ ਨੇ ਆਪਸ 'ਚ ਹੱਥ ਮਿਲਾ ਲਿਆ ਕਿ ਯਾਰ ਜੰਗ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ, ਨਫ਼ਰਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ। ਜਦੋਂ ਤੁਸੀਂ ਬੜੀ ਟੈਕਨੀਕਲ ਗੱਲ ਕੀਤੀ ਕਿ ਉਹਦਾ ਜਵਾਕ 20,000 ਕਮਾ ਰਿਹਾ, ਉਹ 20,000 ਕਮਾ ਸਕਦਾ, ਉਹਦੀ ਰੀਜ਼ਨ ਇਹ ਕਿ ਜਦੋਂ ਲਾਂਘਾ ਖੁੱਲੇਗਾ ਦੋਵੇਂ ਮੁਲਕ ਜਿਹੜੇ ਦੇਸ਼ ਜਿਹੜੇ ਉਹ ਆਪਸ 'ਚ ਟ੍ਰੇਡ ਕਰਨਗੇ। ਅੱਛਾ, ਪਾਕਿਸਤਾਨ ਦੇ ਬਾਰੇ 'ਚ ਡਿਫਰੈਂਟ ਕਿਸਮ ਦੀ ਇੱਕ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ, ਸਿਰਫ ਪਾਕਿਸਤਾਨ ਇੰਡੀਆ ਦੋਵਾਂ ਤਰ੍ਹਾਂ ਦਾ ਮੀਡੀਆ ਜਿਹੜਾ ਹੈਗਾ ਉਹ ਬੜੀਆਂ ਗੱਲਾਂ ਕਰਦਾ ਕਿ ਯਾਰ ਇਸ ਤਰ੍ਹਾਂ ਹੋ ਜਾਏਗਾ, ਪਾਕਿਸਤਾਨੀ ਉੱਥੇ ਜਾਣਗੇ ਖਤਰਾ ਵਾ, ਉਹ ਇੱਧਰ ਆਣਗੇ ਖਤਰਾ। ਤੁਸੀਂ ਪਹਿਲੀ ਵਾਰੀ ਆਏ ਹੋ, ਤੁਸੀਂ ਕੀ ਅਬਜ਼ਰਵ ਕੀਤਾ? ਜਿਹੜਾ ਇੱਕ ਮੀਡੀਆ ਜੀ ਬਣ ਗਿਆ ਨਾ, ਮੀਡੀਆ ਇਹਨਾਂ ਦੇ ਮਤਲਬ ਸੌਦਾ ਵਿਕਣਾ ਹੀ ਤਾਂ ਹੈ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ। ਜੇ ਮੀਡੀਆ ਸੌਦਾ ਕੋ ਲਾਊਗਾ ਮਸਾਲਾ ਤਾਂ ਹੀ ਉਹਨਾਂ ਦਾ ਸੌਦਾ ਵਿਕਣਾ ਹੈ। ਮੀਡੀਆ ਗੱਲ ਕਰੇਗਾ ਅਦਰਵਾਈਜ਼ ਕੋਈ ਕੁਝ ਨਹੀਂ। ਪਾਕਿਸਤਾਨੀ ਵੀ ਸਹੀ ਨੇ, ਸਾਡੇ ਇੰਡੀਆ 'ਚ ਵੀ ਬਹੁਤ ਸਹੀ ਨੇ, ਸਾਰੇ ਸਹੀ ਨੇ, ਸਹੀ ਰਹਿ ਰਹੇ ਹਾਂ। ਸਾਡੇ ਭਰਾ ਹੀ ਨਹੀਂ ਹੈਗੇ, ਸਾਡੇ ਕੁਛ ਪੁਰਖੀ ਇੱਧਰ ਹੀ ਰਹਿ ਗਏ ਸਾਡੇ, ਉਹ ਚਲੋ ਕਨਵਰਟ ਕਰਕੇ ਹੁਣ ਸਾਨੂੰ ਵਧੀਆ ਬਿਸਤਰੇ ਉਹਨਾਂ ਦਿੱਤੇ, ਅਸੀਂ ਕਿਉਂ ਆਖੇ ਮਾੜੇ ਵੀ ਹੈ ਨਵੇਂ ਲਿਆ ਕੇ ਦਿੱਤੇ ਆ, ਗਦੇਲੇ ਨਵੇਂ ਸਾਡੇ ਥੱਲੇ ਰੱਖਿਆ, ਅਸੀਂ ਕਿਉਂ ਮਾੜਾ ਉਹਨਾਂ ਨੂੰ ਆਖਾਂਗੇ? ਬਿਲਕੁਲ ਠੀਕ ਹੈ। ਅਸੀਂ ਵੀ ਇਹ ਗੱਲ ਕਰਦੇ ਕਿ ਜਿਸ ਬੰਦੇ ਨੂੰ ਅਸੀਂ ਜਾਣਦੇ ਹੀ ਨਹੀਂ ਦੂਜੇ ਦੇਸ਼ 'ਚ, ਉਹ ਸਾਡਾ ਕਿਸ ਤਰੀਕੇ ਨਾਲ ਦੁਸ਼ਮਣ ਹੋ ਸਕਦਾ? ਅਗਰ ਅਸੀਂ ਉਹਨੂੰ ਜਾਣਦੇ ਨਹੀਂ, ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ, ਸਾਡੀ ਜ਼ੁਬਾਨ ਸਾਂਝੀ ਹੈ, ਸਾਡਾ ਪਹਿਨਾਵਾ ਸਾਂਝਾ ਹੈ, ਤੁਹਾਡਾ YouTube ਚੈਨਲ ਚੱਲਦਾ ਹੈ। ਬਾਬਾ ਨਾਨਕ ਸੀ ਜਿਹੜਾ, ਜੀ ਉਹ ਨਾ ਤਾਂ ਮਤਲਬ ਅਰਬ ਕੰਟਰੀਆਂ 'ਚ ਗਏ, ਉਹਨਾਂ ਨੂੰ ਉੱਥੇ ਕੋਈ ਜਾਣਦਾ ਸੀ। ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ, ਇਹ ਜਦੋਂ ਅਸੀਂ ਇਹ ਫਿਲਾਸਫੀ ਫੋਲੋ ਕਰਦੇ ਹਾਂ ਤਾਂ ਅਸੀਂ ਸਾਡੀ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਜੇ ਇਹਨਾਂ ਦਾ ਫਰਮਾਨ ਹੈ, ਉਦੋਂ ਸਾਨੂੰ ਸਾਰਾ ਬ੍ਰਹਿਮੰਡਲ ਇੱਕ ਲੱਗਣ ਲੱਗ ਜਾਂਦਾ। ਉੱਥੇ ਕੋਈ ਭੇਦਭਾਵ ਨਹੀਂ, ਕੋਈ ਜਾਤ ਪਾਤ ਨਹੀਂ, ਮਾਨਸ ਕੀ ਜਾਤ ਸਭੇ ਏਕੇ ਜਾਤ। ਇਹ ਇਸ ਕਰਕੇ ਸਾਨੂੰ ਸਾਰਾ ਵਧੀਆ ਲੱਗ ਰਿਹਾ, ਸਭ ਨੂੰ ਵਧੀਆ ਲੱਗਣਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ? ਅਸੀਂ ਇੱਥੇ ਤੁਹਾਨੂੰ ਕਿਵੇਂ ਲੱਗ ਰਿਹਾ? ਅਸੀਂ ਤਾਂ 4 ਸਾਲ ਤੋਂ ਇਹ ਰਿਕਾਰਡਿੰਗਸ ਕਰ ਰਹੇ ਹਾਂ, ਜਿੰਨੇ ਵੀ ਸਿੱਖ ਭਾਈ ਉਧਰੋਂ ਆਉਂਦੇ ਉਹਨਾਂ ਨੂੰ ਮਿਲਦੇ ਆ, ਤੇ ਅਸੀਂ ਆਫ ਦੀ ਕੈਮਰਾ, ਬਲਕਿ ਮੈਂ ਅੱਜ ਔਨ ਕੈਮਰਾ ਵੀ ਗੱਲ ਕਰਾਂਗਾ ਕਿ ਅਸੀਂ ਆਫ ਦੀ ਕੈਮਰਾ ਗੱਲ ਕਰਦੇ ਕਿ ਜਿਹੜੇ ਉਧਰੋਂ ਆਉਂਦੇ ਆ ਨਾ, ਉਹ ਸਾਨੂੰ ਵੇਖ ਕੇ ਇੱਕ ਸਮਾਈਲ ਪਾਸ ਕਰਦੇ ਆ, ਤੇ ਅਸੀਂ ਜੱਫੀ ਪਾ ਲਈਦੀ। ਅਸੀਂ ਹੋਰ ਕੁਝ ਨਹੀਂ ਕਹੀਦਾ। ਮਤਲਬ ਹੁੰਦਾ ਨਾ ਬਾਅਦ ਵਿੱਚ ਬੰਦਾ ਅਨਨੋਨ ਪਰਸਨ ਨੂੰ ਵੇਖਦਾ ਹੈਗਾ ਤੇ ਉਹ ਇੱਕ ਹੁੰਦਾ ਡਰ ਹੁੰਦਾ ਕਿ ਯਾਰ ਪਤਾ ਨਹੀਂ ਕੀ ਕਹੇਗਾ। ਠੀਕ ਹੈ ਜੀ ਜੀ ਕਾਕਾ ਜੀ, ਜਿਹੜੀ ਇਹ ਭਾਸ਼ਾ ਨਾ ਆਪਣੀ, ਇਹ ਭਾਸ਼ਾ ਹੀ ਇੰਨਾ ਮਿਠਾਸ ਹੈ ਇਹਦੇ 'ਚ, ਤੁਸੀਂ ਬੋਲੋ ਨਾ ਬੋਲੋ, ਬਸ ਬੋਲ ਪਏ ਆਪਾਂ। ਤੁਹਾਡਾ ਅੰਦਰ ਪੜਿਆ ਗਿਆ, ਮੇਰਾ ਅੰਦਰ ਪੜਿਆ ਗਿਆ, ਬਸ। ਤੁਸੀਂ ਚੰਗਾ ਮਸਾਲਾ ਲਾ ਕੇ ਖੋਲ ਦਿਓ ਬਾਰਡਰ ਬੂਡਰ ਦਾ। ਚਲੋ ਜੀ, ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ, ਬਹੁਤ ਚੰਗਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲਾ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਇੰਡੋਸ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਗੁਰਪੁਰਬ 2023 ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਤੁਹਾਨੂੰ ਇੰਡੋਸ ਟੀਵੀ ਦੀ ਟੀਮ ਵੱਲੋਂ, ਇੰਡੋਸ ਟੀਵੀ ਆਸਟ੍ਰੇਲੀਆ ਵੱਲੋਂ ਬਹੁਤ ਵਧਾਈਆਂ ਤੁਹਾਨੂੰ। ਅਸੀਂ ਜਿੰਨੇ ਵੀ ਸਿੱਖ ਯਾਤਰੀ ਆਏ ਨੇ, ਬੇਸ਼ੱਕ ਉਹ ਇੰਡੀਆ ਤੋਂ ਆਏ ਨੇ, ਬੇਸ਼ੱਕ ਉਹ ਪਾਕਿਸਤਾਨ, ਬਲੋਚਿਸਤਾਨ, ਸਿੰਧ ਕਿਤੋਂ ਵੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ। ਸਾਡੇ ਨਾਲ ਇੱਕ ਸੰਗਤ ਯੂਕੇ ਤੋਂ ਵੀ ਆਈ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਯੂਕੇ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਪਾਕਿਸਤਾਨ ਆਏ ਹੋ? ਅਸੀਂ ਯੂਕੇ ਤੋਂ ਇਲਫੋਰਡ ਤੋਂ ਆਏ ਹਾਂ,
ਪਰ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ ਆ। ਸਾਡੇ ਬਹੁਤ ਲੋਕੀ ਆਉਂਦੇ ਸੀ, ਮੇਰੀਆਂ ਫਰੈਂਡਾਂ ਤੇ ਦੱਸਦੇ ਸੀਗੇ ਕਿ ਬਹੁਤ ਉੱਥੇ ਸਹੂਲਤ ਹੈਗੀ ਆ, ਬਹੁਤ ਚੰਗਾ, ਪਤਾ ਨਹੀਂ ਚੱਲਦਾ ਕਿ ਅਸੀਂ ਇੰਡੀਆ 'ਚ ਹੈਗੇ ਜਾਂ ਪਾਕਿਸਤਾਨ 'ਚ ਹੈਗੇ। ਤੇ ਸੱਚੀ ਸਾਨੂੰ ਐਸੇ ਤਰ੍ਹਾਂ ਹੀ ਲੱਗਿਆ ਕਿ ਸਾਨੂੰ ਇੰਨਾ ਇੱਥੇ ਪਿਆਰ ਮਿਲਦਾ ਪਿਆ ਨਾ, ਇੰਨੇ ਚੰਗੇ ਲੋਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਦੇਸ਼ 'ਚ ਹੋਣਗੇ। ਕਿ ਸਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ, ਸਾਨੂੰ ਵੈਲਕਮ ਬਹੁਤ ਕੀਤਾ ਜਦੋਂ ਅਸੀਂ ਇੱਥੇ ਆਏ ਆ। ਸਾਡਾ ਬਹੁਤ ਸਾਰਾ 에ਅਰਪੋਰਟ ਤੇ ਵੈਲਕਮ ਹੋਇਆ, ਫਿਰ ਸਾਡੀ ਹੋਟਲ 'ਚ ਗਏ, ਸਾਡਾ ਹੋਟਲ 'ਚ ਬਹੁਤ ਫੁੱਲਾਂ ਦੇ ਹਾਰ ਪਾ ਕੇ ਵੈਲਕਮ ਕੀਤਾ ਗਿਆ ਵਾ। ਮੁੜ ਕੇ ਸਾਨੂੰ ਹੋਟਲਾਂ 'ਚ ਖਾਣਾ ਵੱਖ-ਵੱਖ ਰੈਸਟੋਰੈਂਟਾਂ 'ਚ ਸਾਨੂੰ ਖਾਣੇ ਤੇ ਲੈ ਕੇ ਜਾਂਦੇ ਨੇ। ਮਤਲਬ ਕਿ ਸਾਨੂੰ ਹਰ ਜਗ੍ਹਾ ਦੇ ਇੰਨੀ ਸਾਨੂੰ ਫੀਲ ਨਹੀਂ ਹੁੰਦਾ, ਅਸੀਂ ਸੋਚ ਨਹੀਂ ਸਕਦੇ ਸੀਗੇ, ਅਸੀਂ ਡਰਦੇ ਹੀ ਰਹਿੰਦੇ ਸੀ ਅਸੀਂ ਪਾਕਿਸਤਾਨ ਕਿਵੇਂ ਜਾਈਏ। ਮੈਂ ਤੇ 20 ਸਾਲਾਂ ਤੋਂ ਆਪਣਾ ਦਿਲ 'ਚ ਲੈ ਕੇ ਬੈਠੀ ਹੋਈ ਸੀਗੀ। ਮੈਂ ਤੁਹਾਨੂੰ ਇਹ ਗੱਲ ਪੁੱਛਣ ਲੱਗਾ ਸੀ ਕਿ ਜਿਸ ਤਰ੍ਹਾਂ ਸਾਡੇ ਕਲਚਰ 'ਚ ਹੈ ਨਾ, ਮੁਸਲਿਮ ਕਲਚਰ ਦੇ ਵਿੱਚ ਕਿ ਇੱਕ ਉਹ ਖਾਹਿਸ਼ ਹੁੰਦੀ ਹੈ ਕਿ ਮੱਕਾ ਮਦੀਨਾ ਜਾਣਾ, ਠੀਕ ਹੈ, ਪੈਸੇ ਨਹੀਂ ਹੁੰਦੇ, ਵੀਜ਼ਾ ਨਹੀਂ ਲੱਗਦਾ, ਬੜੇ ਪ੍ਰੋਬਲਮਸ ਆਉਂਦੇ ਨੇ। ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਕੋਈ ਵੇਲਾ ਆਏਗਾ ਅਸੀਂ ਜਾਵਾਂਗੇ। ਕਿਆ ਤੁਹਾਡੇ ਵੀ ਤੁਸੀਂ ਵੀ ਅਰਦਾਸ ਕਰਦੇ ਸੀ ਕਿ ਅਸੀਂ ਜਾਵਾਂਗੇ ਨਨਕਾਣਾ ਸਾਹਿਬ? ਹਾਂਜੀ, ਮੈਂ ਤੇ ਤੁਸੀਂ ਬਿਲੀਵ ਨਹੀਂ ਕਰਨਾ, ਮੇਰੇ ਬੱਚਿਆਂ ਨੂੰ ਪੁੱਛੋ ਕਿ ਮੈਂ ਹਰ ਸਾਲ ਬੱਚਿਆਂ ਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਨਨਕਾਣਾ ਸਾਹਿਬ ਜਾਣਾ। ਤੇ ਕੋਈ ਨਾ ਕੋਈ ਪਤਾ ਨਹੀਂ ਕੀ ਐਦਾਂ ਗੱਲ ਹੋ ਜਾਂਦੀ ਸੀ ਜਾਂ ਕਿੱਦਾਂ ਵੀ ਨਹੀਂ ਨਾ, ਜਿੰਨਾ ਚਿਰ ਗੁਰੂ ਨਾਨਕ ਜੀ ਬੁਲਾਉਂਦੇ ਨਹੀਂ ਉਨਾ ਚਿਰ ਨਹੀਂ। ਮੈਨੂੰ 20 ਸਾਲ ਹੋ ਗਏ, 32 ਸਾਲ ਹੋ ਗਏ ਜੂਕੇ ਰਹਿੰਦਿਆਂ ਨੂੰ, ਪਰ 20 ਸਾਲਾਂ ਤੋਂ ਮੈਂ ਆਪਣੇ ਦਿਮਾਗ 'ਚ ਹਰ ਵਾਰੀ ਕਹਿੰਦੀ ਸੀ ਬੱਚੇ ਛੋਟੇ ਵੱਡੇ ਹੋਣਗੇ ਜਾਵਾਂਗੀ, ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂਗੇ। ਵੱਡੇ ਹੋ ਗਏ, ਯੂਨੀਵਰਸਿਟੀਆਂ ਚਲੇ ਗਏ, ਪੜ੍ਹ ਲਿਖ ਗਏ। ਫਿਰ ਹੁਣ ਇਹਨਾਂ ਨੂੰ ਮੈਂ ਕਿਹਾ ਤੇ ਕਹਿੰਦੇ ਚੱਲ ਮੰਮੀ ਅਸੀਂ ਵੀ ਤੇਰੇ ਨਾਲ ਜਾ ਕੇ ਯਾਤਰਾ ਕਰਦੇ ਹਾਂ। ਤੇ ਅਸੀਂ ਜਦੋਂ ਆਏ ਹਾਂ ਤੇ ਬੱਚਿਆਂ ਨੂੰ ਬੜਾ ਚੰਗਾ ਲੱਗਿਆ। ਹੁਣ ਤੇ ਮੇਰਾ ਮੁੰਡਾ ਕਹਿੰਦਾ ਮੰਮੀ ਮੈਂ ਇੱਥੇ ਪਿੰਡ 'ਚ ਨਾ 2 ਹਫ਼ਤੇ ਹੋਲੀਡੇ ਕਰਨ ਆਉਣਾ ਵਾ। ਮੈਨੂੰ ਪਿੰਡ ਬਹੁਤ ਸੋਹਣਾ ਲੱਗਿਆ, ਜਿਵੇਂ ਕਿ ਲੋਕ ਬੜੇ ਚੰਗੇ ਨੇ, ਖਾਣਾ ਸਾਨੂੰ ਬੜਾ ਚੰਗਾ ਲੱਗਾ ਪਾਕਿਸਤਾਨ ਦਾ ਸੱਚੀ। ਨਹੀਂ ਉਹ ਤੁਸੀਂ ਹਲੇ ਪਾਕਿਸਤਾਨ ਦਾ ਜਿਹੜਾ ਸਹੀ ਕਲਚਰਲ ਖਾਣਾ ਉਹ ਤੇ ਲਾਹੌਰੋਂ ਤੇ ਲਾਇਲਪੁਰੋਂ ਮਿਲਦਾ, ਤੁਸੀਂ ਹਲੇ ਉੱਥੇ ਨਹੀਂ ਗਏ? ਨਹੀਂ ਅਸੀਂ ਉੱਥੇ 에ਅਰਪੋਰਟ ਦੇ ਲਾਗੇ ਕੋਈ ਹੋਟਲ ਉੱਥੇ ਸਾਨੂੰ ਉਹਨਾਂ ਨੇ ਬਿਠਾਇਆ ਹੋਇਆ, ਪਰ ਉਹਨਾਂ ਨੇ ਖਾਣਾ ਅਸੀਂ ਤੇ ਆਪਣੇ ਸਾਰਿਆਂ ਨੂੰ ਦੱਸੀ ਜਾਂਦੇ ਆ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਖਾਣਾ ਨਹੀਂ ਖਾਧਾ। ਐਦਾਂ ਦਾ ਬਹੁਤ ਸੋਹਣਾ ਸਾਨੂੰ ਖਾਣਾ ਦਿੱਤਾ, ਬੜਾ ਚੰਗਾ ਲੱਗਿਆ, ਬਹੁਤ ਚੰਗੇ ਲੋਕ ਸੀ। ਐਦਾਂ ਦਿਲ ਕਰਦਾ ਕਿ ਅਸੀਂ ਵਾਰ-ਵਾਰ ਆਈਏ ਕਿ ਇੰਨਾ ਇੱਥੇ ਸਾਨੂੰ ਪਿਆਰ ਮਿਲਿਆ, ਇੰਨੀ ਮੁਹੱਬਤ ਮਿਲੀ, ਇੰਨੇ ਚੰਗੇ ਲੋਕ ਤੁਹਾਨੂੰ ਦੱਸ ਨਹੀਂ ਸਕਦੇ ਜੀ। ਅੱਛਾ, ਇੱਕ ਇੰਪ੍ਰੈਸ਼ਨ ਵੀ ਹੁੰਦਾ ਹੈ ਨਾ ਕਿ ਬੰਦੇ ਦੇ ਦਿਮਾਗ ਦੇ ਵਿੱਚ ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਫਲਾਂ ਦੇਸ਼ 'ਚ ਜਾਵਾਂਗਾ ਜਾਂ ਕੰਟਰੀ ਜਾਵਾਂਗਾ, ਉਹ ਇੰਝ ਦਾ ਹੋਏਗਾ। ਜਿਹੜਾ ਤੁਸੀਂ ਪਾਕਿਸਤਾਨ ਦੇ ਮੁਤਲਕ ਸੋਚਿਆ ਸੀ ਇਹ ਉਦਾਂ ਦਾ ਹੀ ਨਿਕਲਿਆ ਜਾਂ ਤੁਹਾਨੂੰ ਉਸ ਤੋਂ ਵੱਧ ਜਾਂ ਥੋੜਾ ਡਿਫਰੈਂਟ? ਨਹੀਂ, ਜਿੱਦਾਂ ਦਾ ਅਸੀਂ ਸੋਚਿਆ ਹੋਇਆ ਸੀ ਨਾ ਉਦਾਂ ਉਸ ਤੋਂ ਤਾਂ ਜ਼ਿਆਦਾ ਸੋਹਣਾ ਨਿਕਲਿਆ ਜਿੱਦਾਂ ਦਾ ਅਸੀਂ ਸੋਚਿਆ ਸੀ ਕਿ ਸਾਡੇ। ਹਾਂ, ਹੁਣ ਤਾਂ ਬੜੀ ਸੋਹਣੀ ਜਿਵੇਂ ਲੋਕੀ ਪਹਿਲਾਂ ਜਾਂਦੇ ਸੀ। ਮੇਰਾ ਬਹੁਤ ਜ਼ਿਆਦਾ ਪਹਿਲਾਂ ਭਰਾ ਗਿਆ ਸੀ, ਉਹਨੇ ਦੱਸਿਆ ਸੀ ਕਿ ਅਸੀਂ ਵੀ ਮੇਰੇ ਦਾਦਾ ਦਾਦੀ ਲਾਹੌਰ ਤੋਂ ਗਏ ਹੋਏ ਸੀਗੇ ਤੇ ਉਹਨੇ ਸਾਨੂੰ ਦੱਸਿਆ ਸੀ। ਪਰ ਸਾਨੂੰ ਇੱਥੇ ਚੰਗਾ ਲੱਗਿਆ ਜਿਵੇਂ ਕਿ ਬਹੁਤ ਸੋਹਣੀ ਹੁਣ ਇੱਥੇ ਦੀ ਜਿਵੇਂ ਕਿ ਸਿਕਿਉਰਿਟੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੋਈ ਹੈ। ਗੱਡੀਆਂ ਸਿਕਿਉਰਿਟੀ ਦੀ ਅੱਗੇ ਪਿੱਛੇ ਸਾਨੂੰ ਇੰਨੀ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਤੇ ਸਾਨੂੰ ਚੰਗਾ ਲੱਗਿਆ ਵਾ, ਜਿਵੇਂ ਸਾਡੀ ਸਹੂਲਤ ਵਾਸਤੇ ਹੈ ਨਾ। ਤੇ ਹੁਣ ਸਾਨੂੰ ਸ਼ਾਪਿੰਗ ਵੀ ਕਰਾਉਣਗੇ, ਕਹਿੰਦੇ ਸੀ ਪਹਿਲਾਂ ਗੁਰਪੁਰ। ਹਾਂਜੀ, ਲਾਹੌਰ ਅਨਾਰਕਲੀ। ਹਾਂਜੀ, ਸਾਨੂੰ ਕਹਿੰਦੇ ਸੀ ਪਹਿਲਾਂ ਗੁਰਪੁਰ ਲੰਘ ਲੈਂਦੇ ਫਿਰ ਤੁਹਾਨੂੰ ਸ਼ਾਪਿੰਗ ਕਰਾਵਾਂਗੇ। ਅਸੀਂ ਵੈਸੇ ਆਪਣੇ ਆਪ ਨੂੰ ਹੁਣ ਚੰਗਾ ਸਮਝਦਾ ਕਿ ਘੁੰਮਦੇ ਫਿਰਦੇ ਪਏ 2 ਦਿਨ ਹੋ ਗਏ ਸਾਨੂੰ ਵਿੱਚ ਵੜੇ ਹੋਏ ਸੀ ਉਹਦੇ ਆਪਣੇ ਹੋਟਲ ਦੇ ਵਿੱਚ। ਅਸਲ ਦੇ ਵਿੱਚ ਤਾਂ ਗੱਲ ਇਦਾਂ ਕਿ ਤੁਸੀਂ ਗੁਰਦੁਆਰੇ ਤੋਂ ਇਲਾਵਾ ਤੁਸੀਂ ਜਾਂ ਭੈਣ ਹੋਣੀ ਜਾਂ ਕੋਈ ਵੀ ਭਾਈ ਹੋਣੀ ਅਗਰ ਬਾਹਰ ਨਿਕਲਣਗੇ ਨਾ ਤੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਮੁਲਕ ਤੋਂ ਆਏ ਨੇ, ਕਿਉਂਕਿ ਆਪਣੀਆਂ ਸ਼ਕਲਾਂ, ਆਪਣੀ ਜ਼ੁਬਾਨ, ਆਪਣਾ ਲਹਿਜਾ, ਇਹ ਸਾਰਾ ਕੁਝ ਮਿਲਦਾ ਹੈਗਾ। ਅਗਰ ਤੁਹਾਨੂੰ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਮੇਰੀ ਸਮਝ ਆ ਰਹੀ, ਮੈਨੂੰ ਤੁਹਾਡੀ ਸਮਝ ਆ ਰਹੀ, ਦਾ ਮਤਲਬ ਇਹ ਕਿ ਦੇਸ਼ ਵਾਲੀ ਦੀ ਗੱਲ ਹੀ ਮੁੱਕ ਗਈ, ਲਕੀਰ ਵਾਲੀ ਦੀ ਗੱਲ ਹੀ ਮੁੱਕ ਗਈ ਨਾ। ਮੈਂ ਇਹਨਾਂ ਨੂੰ ਕਹਿੰਦੀ ਸੀ ਚਲੋ ਅਸੀਂ ਚੁੱਪ-ਚਾਪ ਜਾ ਕੇ ਬਾਹਰ ਘੁੰਮਦੇ ਆ, ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ, ਮੂੰਹ ਤੇ ਲਿਖਿਆ ਅਸੀਂ ਇੰਡੀਆ ਤੋਂ ਆਏ ਆ। ਨਹੀਂ ਲੱਗ ਵੀ ਜਾਏਗਾ ਤੇ ਲੋਕਾਂ ਨੇ ਕੀ ਕਹਿਣਾ? ਮੈਂ ਕਿਹਾ ਸਾਡੇ ਕੋਲ ਵੀਜ਼ੇ ਹੈਗੇ ਆ ਹਨਾ, ਵੀ ਅਸੀਂ ਆਪਣਾ ਸਾਰੀ ਸਹੂਲਤ ਨਾਲ ਆਏ ਆ, ਅਸੀਂ ਕੋਈ ਚੋਰ ਨਹੀਂ ਹੈਗੇ। ਸਾਨੂੰ ਤਾਂ ਚੰਗਾ ਲੱਗਦਾ ਪਿਆ ਮਿਲ ਕੇ ਹਨਾ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਥੈਂਕ ਯੂ। ਤੁਸੀਂ ਵੀਰ ਜੀ ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਜਿਹੜੇ ਹੈਗੇ ਨੇ ਕਮੈਂਟਸ ਹੋਣਗੇ ਅੱਜ ਦੇ ਦਿਨ ਤੋਂ ਲਿਹਾਜ਼ ਨਾਲ ਵੀ ਤੇ ਉਂਝ ਵੀ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਏ ਹੋ, ਕਿਵੇਂ ਦਾ ਲੱਗ ਰਿਹਾ? ਮੈਂ ਅੰਗਰੇਜ਼ੀ ਵਿੱਚ ਆਨਸਰ ਕਰ ਸਕਦਾ ਜਾਂ ਮੈਂ ਪੰਜਾਬੀ ਵਿੱਚ, ਕਿਉਂਕਿ ਮੇਰਾ ਥੋੜਾ ਔਖਾ ਲੱਗਦਾ ਹੈ ਪੰਜਾਬੀ ਬੋਲਣ ਵਿੱਚ। ਅੱਛਾ, what's your feeling about Pakistan? So I think Pakistan's it's a really amazing place. You know, I haven't felt out of place there since I've been here. I've been to India many times. I've never been to Pakistan's first time. And it doesn't feel any different. It kind of feels like I'm just at home, especially here, you know, in Nagana Sahib. I feel all the love, and you know, going around darshaning, it's been a really emotional and a great experience altogether. Yeah. In which your opinion, which Pakistani thing is most beautiful in your point of view? Which Pakistani thing is most beautiful in my point of view?
I think it's just the culture, and it has to be the people as well. Like everyone's been so welcoming and like trying to help us and show us, because obviously we don't know around, our way around here, and asking for directions, asking for where do we get lunga, like, and everyone's just been so helpful. And, like no one's kind of like turned us away. They've always opened us with, they've always welcomed us with open arms. So I think that's it for sure. One more thing, your mom, you have a desi mom. Yeah. Your mom thoughts and your thoughts, and difference between Gurdwara and the new culture. Obviously, you people, you new generation is very advanced, and I think that this is a very old thing. You have. Yeah, so I think there are differences in our thinking, right? She has like Eastern culture, I have Western culture growing up in a Western city. But I don't think it necessarily means that that I think it might be more advanced or better. Like I think my mom has a lot of values and traditions which I hold dear, and I think even like newer generations that they should think about that as well, because this is the way that our people grew up. This is our culture. This is who we are, and we shouldn't put that to the side. Like we should bring it with us, and we should show everyone like this is who we are. Right? We're Sikhs. We come from Asia, and like it's not something to hide. I think it's something to show and celebrate. So yeah. Thank you very much. ਇੰਨੀ ਅੰਗਰੇਜ਼ੀ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਬੋਲੀ ਜਿੰਨੀ ਤੁਸੀਂ ਇੱਕ ਸਾਹ 'ਚ ਬੋਲੀ ਹੈ, ਤੇ ਕਿਉਂਕਿ ਮੇਰੀ ਹਾਂਜੀ ਤੁਸੀਂ ਦੱਸੋ ਕੀ ਮੈਨੂੰ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਪਿਆ, ਤੇ ਮੈਨੂੰ ਲੱਗਦਾ ਕਿ ਸਭ ਤੋਂ ਖਾਸ ਚੀਜ਼ ਪਾਕਿਸਤਾਨ ਵਾਸਤੇ ਉਹਦਾ ਖਾਣਾ ਹੈਗਾ ਹੈ। ਇੰਨੇ ਚੰਗੇ ਛੋਲੇ ਤਾਂ ਘਰੇ ਵੀ ਨਹੀਂ ਖਾਦੇ, ਫਿਰ ਮੈਨੂੰ ਹਾਂਜੀ ਬਹੁਤ ਹੀ ਚੰਗਾ ਲੱਗਿਆ ਹੈ। ਅਗਰ ਅਸੀਂ ਰੈਂਕ ਕਰੀਏ ਕਿ ਪਾਕਿਸਤਾਨ ਦੇ ਖਾਬੇ, ਪਾਕਿਸਤਾਨ ਦੇ ਲੋਕ, ਪਾਕਿਸਤਾਨ ਦਾ এনवायरमेंट, ਪਾਕਿਸਤਾਨ ਦਾ ਇਮਿਹਾਨਸ, ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਰੈਂਕ ਕਰੀਏ ਸਭ ਤੋਂ ਟੌਪ ਤੇ ਤੁਸੀਂ ਕਿਹਨੂੰ ਰੱਖੋਗੇ, ਕਿਸ ਚੀਜ਼ ਨੂੰ ਰੱਖੋਗੇ? ਹਜੇ ਸਾਡਾ ਦੂਸਰਾ ਹੀ ਦਿਨ ਹੈਗਾ ਹੈ, 2 ਹੀ ਦਿਨ ਅਸੀਂ ਇੱਥੇ ਆਏ ਹੋਏ ਆ। ਖਾਣਾ ਬਹੁਤ ਹੀ ਚੰਗਾ ਹੈ ਪਾਕਿਸਤਾਨ ਦਾ ਖਾਣਾ, ਲੇਕਿਨ ਮੈਨੂੰ ਲੱਗਦਾ ਪਾਕਿਸਤਾਨ ਦਾ ਕਲਚਰ ਵੀ ਬਹੁਤ ਹੀ ਚੰਗਾ ਹੈਗਾ। ਜੇ ਤੁਸੀਂ ਇੰਗਲੈਂਡ ਵਿੱਚ ਇੰਡੀਆ ਵੀ ਜਾਓ, ਉੱਥੇ ਅੱਜ ਕੱਲ੍ਹ ਲੋਕੀ ਬਹੁਤ ਹੀ ਅੰਗਰੇਜ਼ੀ ਕੱਪੜੇ ਪਾਉਂਦੇ ਨੇ, ਲੇਕਿਨ ਇੱਥੇ ਤੁਸੀਂ ਜਿੱਥੇ ਵੀ ਜਾਓ ਸਾਰੇ ਨੇ ਕੁੜਤੇ ਪਜਾਮੇ ਪਾਏ ਹੋਏ ਨੇ। ਹਜੇ ਤੱਕ ਉਹਦੀ ਵਰਸੀ ਇੱਥੇ ਹਜੇ ਹੈਗੀ ਹੈ। ਅੱਛਾ, ਤੁਸੀਂ ਜਦੋਂ ਉੱਥੋਂ ਆਏ ਨੇ ਯੂਕੇ ਤੋਂ ਆਏ, ਕੋਈ ਗੱਲ ਨਹੀਂ, ਤੁਸੀਂ ਜਦੋਂ ਯੂਕੇ ਤੋਂ ਆਏ ਸੀ ਤੇ ਕੋਈ ਅਨਕੰਫਰਟੇਬਲ ਚੀਜ਼ ਲੱਗੀ ਕਿ ਜਿਸ ਤਰ੍ਹਾਂ ਮਤਲਬ ਹੁੰਦਾ ਕਿ ਬੰਦਾ ਕਿਸੇ ਹੋਰ ਕੰਟਰੀ ਜਾਂਦਾ ਹੈ, ਜਿਸ ਤਰ੍ਹਾਂ ਅਗਰ ਮੈਂ ਜਾਵਾਂਗਾ ਯੂਕੇ ਤੇ ਮੈਨੂੰ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆਏਗੀ ਤਾਂ ਉਹ ਲੈਂਗੁਏਜ ਆਏਗੀ, ਮੈਂ ਇਸ ਤਰ੍ਹਾਂ ਲੈਂਗੁਏਜ ਨਹੀਂ ਬੋਲ ਸਕਾਂ, ਠੀਕ ਹੈ। ਤੁਸੀਂ ਇੱਥੇ ਆ ਕੇ ਕੋਈ ਅਨਕੰਫਰਟੇਬਲ ਚੀਜ਼ ਤੁਹਾਨੂੰ ਲੱਗੀ ਹੋਵੇ ਕਿ ਇਹ ਅਨਕੰਫਰਟੇਬਲ ਹੈ? ਮੈਨੂੰ ਲੱਗਦਾ ਸਭ ਤੋਂ ਅਨਕੰਫਰਟੇਬਲ ਹੈਗਾ ਸੀ ਬਸ 에ਅਰਪੋਰਟ, ਕਿਉਂਕਿ 에ਅਰਪੋਰਟ ਦੀ ਸਿਕਿਉਰਿਟੀ ਤੇ ਸਾਨੂੰ ਪਤਾ ਸੀ ਕਿ ਅਸੀਂ ਤਾਂ ਪਾਕਿਸਤਾਨੀ ਹੈਗੇ ਨਹੀਂ, ਅਸੀਂ ਤਾਂ ਬਾਹਰ ਦੇ ਆਏ ਹੋਏ ਹਾਂ, ਤੇ ਇੱਥੇ ਦਾ ਥੋੜਾ ਫੀਲ ਹੈਗਾ ਸੀ। ਤੇ ਔਰਤ ਵੀ ਬਣ ਕੇ ਮੈਨੂੰ ਪਤਾ ਨਹੀਂ ਕਿ ਇੱਥੇ ਦੇ ਰੀਤੇ ਰਿਵਾਜ ਕੀ ਹੈਗੇ ਨੇ, ਕਿ ਮੈਂ ਬਾਹਰ ਕਿਦੋਂ ਜਾ ਸਕਦੀ ਹਾਂ, ਸੇਫ ਹੈਗਾ। ਲੇਕਿਨ ਮੈਨੂੰ ਲੱਗਦਾ ਠੀਕ ਹੈ, ਮੇਰੇ ਦੋਸਤ ਸਾਰੇ ਪਾਕਿਸਤਾਨੀ ਹੈਗੇ ਨੇ, ਉਹਨੂੰ ਕਹਿੰਦੇ ਠੀਕ ਹੈ, ਲੇਕਿਨ ਬਸ ਸਾਨੂੰ ਹਜੇ ਆਦਤ ਨਹੀਂ ਪਈ ਹੋਈ, ਸਾਨੂੰ ਹਜੇ ਵੀ ਥੋੜਾ ਡਰ ਹੈਗਾ। ਇੱਥੇ ਲਾਹੌਰ ਜਦੋਂ ਤੁਸੀਂ ਨਾਰਕਲੀ ਜਾਓਗੇ ਤੁਹਾਨੂੰ ਪਹਿਨਾਵੇ ਬੜੇ ਜ਼ਬਰਦਸਤ ਨਜ਼ਰ ਆਣਗੇ ਪਾਕਿਸਤਾਨ ਦੇ ਕਲਚਰ ਦੇ ਹਵਾਲੇ ਨਾਲ। ਤੁਹਾਨੂੰ ਸਾੜੀ ਤੋਂ ਜ਼ਿਆਦਾ ਕੁਰਤੇ ਨਜ਼ਰ ਆਣਗੇ, ਤੁਹਾਨੂੰ ਫਰਾਕਾਂ ਨਜ਼ਰ ਆਣਗੀਆਂ, ਮੈਕਸੀਆਂ ਨਜ਼ਰ ਆਣਗੀਆਂ, ਠੀਕ ਹੈ, ਤੁਹਾਨੂੰ ਇਹ ਚੀਜ਼ਾਂ ਨਜ਼ਰ ਆਣਗੀਆਂ ਜ਼ਿਆਦਾ। ਤੇ ਤੁਸੀਂ ਕੋਈ ਪਲਾਨ ਕੀਤਾ ਹੋਇਆ ਕਿ ਬਹੁਤ ਸਾਰੀ ਸ਼ਾਪਿੰਗ ਕਰਕੇ ਜਾਣਾ? ਹਾਂਜੀ, ਸਾਡੇ ਭਰਾ ਦਾ ਵਿਆਹ, ਹਾਂਜੀ ਸਾਡੇ ਭਰਾ ਦਾ ਵਿਆਹ ਹੈਗਾ, ਫਿਰ ਅਸੀਂ ਉਹਦੀ ਸ਼ਾਪਿੰਗ ਅਸੀਂ ਪਾਕਿਸਤਾਨ ਆਏ ਹੋਏ ਆ। ਪਾਕਿਸਤਾਨ ਦੇ ਮਤਲਬ ਸੋਹਣੇ ਕੱਪੜੇ ਮਿਲਦੇ ਨੇ, ਫਿਰ ਕੱਪੜੇ ਖਰੀਦ ਕੇ ਅਸੀਂ ਜਾਵਾਂਗੇ। ਅਸੀਂ ਉਹਦੀ ਪੁਰਾਣੀ ਇੱਥੇ ਸੇ ਖਰੀਦੀ ਹੋਈ ਹੈ 4, ਤੇ ਅਸੀਂ ਉਹੀ ਸ਼ਾਪਿੰਗ ਕਰਾਂਗੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਲਾਮਤ ਰਹੋ, ਖੁਸ਼ ਰਹੋ, ਬਹੁਤ ਸ਼ੁਕਰੀਆ ਜੀ, ਠੀਕ ਹੈ ਜੀ। ਇੱਕ ਦਫਾ ਕਹਿ ਦਿਓ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਨਨਕਾਣਾ ਸਾਹਿਬ ਅਸੀਂ ਬੈਠੇ ਹਾਂ, ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਜਿਹੜੇ ਸਾਡੇ ਵਡਕੇ ਨੇ ਉਹ ਵੀ ਸਫ਼ਰ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਕੋਲ ਆਏ ਨੇ, ਆ ਕੇ ਇੱਥੇ ਮੱਥਾ ਟੇਕ ਰਹੇ ਨੇ, ਇੱਥੇ ਗੁਰਪੁਰਬ ਦੇ ਆਨੰਦ ਲੈ ਰਹੇ ਨੇ। ਤੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਜੀ। ਆਪਣਾ ਨਾਂ ਕੀ ਹੈ ਤੁਹਾਡਾ? ਜਸਵਿੰਦਰ ਕੌਰ। ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮਾਤਾ ਜੀ? मैं डेनवर से, अमेरिका से। ਅਮਰੀਕਾ ਤੋਂ ਆਏ ਹੋ, ਤੇ ਕਿੰਨੇ ਚਿਰ ਤੋਂ ਅਮਰੀਕਾ 'ਚ ਰਹਿ ਰਹੇ ਹੋ? हम 22-23 साल से रह रहे हैं। 22-23 ਸਾਲ ਤੋਂ ਰਹਿ ਰਹੇ ਹੋ। ਤੇ ਇੰਡੀਆ 'ਚ ਤੁਹਾਡਾ ਇਲਾਕਾ ਕਿਹੜਾ ਹੈਗਾ? पंजाब। ਪੰਜਾਬ ਕਿਹੜੀ ਥਾਂ ਤੋਂ? आदमपुर लागे हमारा गांव है, डमुंडा पिंड।
ਪੰਜਾਬੀ ਜਾਣਦੇ ਹੋ ਤੁਸੀਂ? ਤੇ ਪੰਜਾਬੀ 'ਚ ਗੱਲ ਕਰੋ ਮੇਰੇ ਨਾਲ। ਹਾਂਜੀ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ पहली बार। ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत बहुत अच्छा लग रहा है। हमने तो कभी सोचा भी नहीं था कि हम जहाँ पर जाएंगे, पर भगवान ने ले आंदा। हाँ जी। ਤੇ ਕਿੰਨੀ ਚਿਰ ਤੋਂ ਤੁਸੀਂ ਅਰਦਾਸ ਕਰ ਰਹੇ ਸੀ ਕਿ ਮੈਂ ਨਨਕਾਣਾ ਸਾਹਿਬ ਜਾਵਾਂਗੀ? मैं तो भाई साहब, मैंने कभी सोचा ही नहीं था कि मेरे कर्मों में होगा, ਅੱਛਾ नसीब में होगा कि नहीं। ਅੱਛਾ। मैं तो अपनी किस्मत को इतनी बड़ी समझती हूँ कि भगवान ने मेरे को दर्शन दोए, वे अपने दर्शन देने के लिए सब बुलाया जहाँ पर। मेरे परिवार ने खुश हो के मेरे को जहाँ भेजा, तो मेरे हस्बैंड ने मेरे से पहले ही बात की हुई थी, जिन्होंने आना था टिकट वालों के साथ। तो मैं पहले भी इंडिया से आई सी, इधर आई को मेरे को 10 दिन हुए। उसने मेरे को बताया कि मैंने बात की है टिकट वाले से कि मेरी वाइफ ने भी जाना है इंडिया को, पाकिस्तान को। तो उसने भेजा, मैंने आ गई 7-8 महीने बाद फिर आ गई हूँ। तो हुण मैं इधर से इंडिया को फिर जाऊँगी। हाँ जी। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈਗੀ ਕਿ ਤੁਸੀਂ ਕਹੋ ਕਿ ਪਾਕਿਸਤਾਨ ਦੀ ਇਹ ਗੱਲ ਬੜੀ ਵਧੀਆ ਹੈ? शहर तो मैं खाना पीना तो सब कुछ बहुत अच्छा है, पर मैं तो ये करती को जहाँ के लोग बहुत अच्छे हैं। जितने हम सुनते थे कि ऐसे हैं लोग, ऐसे हैं पाकिस्तान के, पर कैसे हमने देखे नहीं हैं। अच्छा। हमको बहुत ही अच्छे लगे हैं, बहुत ही अच्छे लगे हैं कि हमारा इतना उन्होंने स्वागत किया है कि हम उसका, हमारे पास ऐसा कोई लफ्ज़ नहीं है जिससे उसका हम थैंक यू कर सकें। ਅੱਛਾ, ਪਾਕਿਸਤਾਨ ਦੇ ਬਾਰੇ में ਪਾਕਿਸਤਾਨ ਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇੱਦਾਂ ਦੀ ਗੱਲਾਂ ਕਰਦੇ ਨੇ, ਸਪੈਸ਼ਲੀ ਮੀਡੀਆ ਜਿਹੜਾ ਹੈਗਾ ਉਹ ਕਰਦਾ ਹੈਗਾ ਗੱਲਾਂ। ਤੇ ਹੁਣ ਤੁਸੀਂ ਜਾ ਕੇ ਇਹ ਪੈਗਾਮ ਦਵੋਗੇ ਉੱਥੇ ਜਾ ਕੇ ਕਿ ਜੀ ਪਾਕਿਸਤਾਨ ਜਿੱਦਾਂ ਦੱਸਿਆ ਜਾਂਦਾ ਹੁਣ ਜਿਹਦਾ ਹੈ ਨਹੀਂ? हाँ हाँ, ये पैगाम जरूर दूँगी, मैं सबको दूँगी कि जैसा हमने सुनिया सी कि पाकिस्तान इदा का है, इदा का है, हम उसका नहीं देखा नहीं है अभी, बहुत अच्छा देखा है। हाँ जी। ਮੈਨੂੰ ਤੁਸੀਂ ਇਹ ਦੱਸੋ ਕਿ दोबारा ਤੁਸੀਂ अगले साल भी कोशिश करोगे? अगले साल तो मैं कह नहीं सकती, पर ये तो मेरे को ये इतना ही बहुत बड़ा है कि एक बार ले आंदा इधर दर्शन करने के लिए बाबे नानक ने, दोबारा था तो मैं नहीं कह सकती। हाँ जी, मेरी इतनी बहुत बड़ी किस्मत है कि मैं एक पहली बार बाबे नानक के दर्शन करने आ गई। बस मेरी ख्वाहिश भी पूरी हो गई और मेरे मन को इतनी खुशी हुई है कि मैं थानू दस नहीं सकती कितनी खुशी हुई है। ਤੁਸੀਂ ਕਿਹਦੇ ਨਾਲ ਆਏ ਹੋ? मेरी बेटी है वो नगर कीर्तन के पीछे गई हुई है। ਅੱਛਾ। हाँ जी। ਤੇ ਇੱਥੇ ਸਭ ਠੀਕ ਹੈ, ਖਾਣਾ ਪੀਣਾ ਤੁਹਾਡੀ ਰਿਹਾਇਸ਼? बहुत बहुत, मैं लंगर भी खाए हूँ उधर सारे, मैं देख के आई कहाँ से प्रसाद मिलता है, कहाँ पिन्नी का प्रसाद मिलता है, कहाँ मत्था टेक, सब जगह मैं घूम के आके हूँ इतने बैठी हूँ। हाँ जी, मैं बहुत निहाल हुई हूँ, बहुत बहुत। ਇੱਕ ਆਖਰੀ ਗੱਲ, ਕੀ ਤੁਹਾਡਾ ਪੈਗਾਮ ਹੈ, ਕੀ ਤੁਹਾਡਾ ਮੈਸੇਜ ਹੈ? मैं तो ये कहूँगी कि इंडिया और पाकिस्तान के लोग इतना मिल के रहन, जितना हम सुनते हैं ऐसा है नहीं है, कि पाकिस्तान के लोग बहुत अच्छे हैं। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਗੁਰਪੁਰਬ ਦੀਆਂ ਬਹੁਤ ਵਧਾਈਆਂ। ਇੰਡੋਸ ਟੀਵੀ ਦੇ ਵਿੱਚ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਆਨੰਦ ਲੈ ਰਹੀਆਂ ਨੇ, ਬਾਬਾ ਜੀ ਦੇ ਚਰਨਾਂ 'ਚ ਬੈਠੀਆਂ ਹੈਗੀਆਂ ਨੇ। ਅਸੀਂ ਗੱਲ ਕਰਦੇ ਹਾਂ ਇੱਕ ਸੰਗਤ ਦੇ ਨਾਲ ਜਿਹੜੇ ਕਿ ਬਾਹਰੋਂ ਆਏ ਨੇ, ਯੂਕੇ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਹਾਂ, ਪਰ ਸਾਨੂੰ ਇੰਨਾ ਆਨੰਦ ਆਇਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਅਸੀਂ ਬਾਬਾ ਜੀ ਦੀ ਕਿੱਦਾਂ ਤਾਰੀਫ ਕਰ ਸਕੀਏ। ਰੀਲੀ ਇੱਥੋਂ ਦੇ ਜਿਹੜੇ ਲੋਕ ਨੇ ਇੰਨੀ ਰਿਸਪੈਕਟ ਦਿੰਦੇ ਆ ਕਿ ਆਪਣਾ ਸਮਝਦੇ ਆ, ਆਪਣਾ ਸਮਝ ਕੇ ਤੁਹਾਨੂੰ ਇੰਨਾ ਕਿ ਹੱਥੀਂ ਛਾਵਾਂ ਕਰਦੇ ਹੈਗੇ। ਬਹੁਤ ਪਿਆਰ ਬਹੁਤ ਇਹਨਾਂ ਲੋਕਾਂ ਕੋਲ ਸਾਨੂੰ ਮਿਲਿਆ ਹੈਗਾ ਯਾਰ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਾਕਿਸਤਾਨ ਆਉਣ ਲੱਗੇ ਸੀ, ਜਿਸ ਤਰ੍ਹਾਂ ਹਰ ਮੁਸਲਮਾਨ ਦੀ ਖਾਹਿਸ਼ ਹੁੰਦੀ ਹੈ ਕਿ ਮੱਕੇ ਮਦੀਨੇ ਜਾਵੇ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਸਿੱਖੀ ਦੇ ਵਿੱਚ ਬਾਬਾ ਜੀ ਦੇ ਕੋਲ ਆਉਣਾ ਇੱਕ ਬਹੁਤ ਵੱਡਾ
ਅਚੀਵਮੈਂਟ ਸਮਝੀ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਤੋਂ ਅਰਦਾਸ ਕਰ ਰਹੇ ਸੀ ਕਿ ਅਰਦਾਸ ਬੜੀ ਦੇਰ ਤੋਂ ਕਰ ਰਹੇ ਸੀਗੇ, ਪਰ ਮਾਲਕ ਨੂੰ ਜਿਸ ਟਾਈਮ ਤੇ ਮਨਜ਼ੂਰ ਹੁੰਦਾ ਉਸੇ ਟਾਈਮ ਹੀ ਤੁਸੀਂ ਆਉਂਦੇ ਹੈਗੇ ਆ। ਕੋਈ 3-4 ਸਾਲ ਤੋਂ ਪਿਛਲੇ ਤੋਂ ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਪਰ ਇਸ ਸਾਲ ਬਾਬਾ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ ਕਿ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ, ਦਰਸ਼ਨ ਹੋਏ, ਸਾਨੂੰ ਖੁੱਲੇ ਦਰਸ਼ਨ ਹੋਏ ਹੈਗੇ ਬਾਬਾ ਜੀ ਦੇ। ਅੱਛਾ, ਪਾਕਿਸਤਾਨ ਦੇ ਬਾਰੇ ਥੋੜ੍ਹਾ ਦੱਸੋ ਕਿ ਪਾਕਿਸਤਾਨ ਦੇ ਲੋਕ ਕਿਵੇਂ ਦੇ ਨੇ, ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ ਹੈ। ਇੱਕ ਦਿਮਾਗ ਦੇ ਵਿੱਚ ਇਮੇਜਿਨੇਸ਼ਨ ਹੁੰਦੀ ਬੰਦੇ ਦੀ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇੰਝ ਦਾ ਹੋਏਗਾ। ਕੁਛ ਥੋੜਾ ਮੀਡੀਆ ਜਿਹੜਾ ਹੈਗਾ, ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ ਜਿਹੜਾ, ਉਹ ਵੀ ਇੰਝ ਦੀਆਂ ਗੱਲਾਂ ਕਰਦਾ ਕਿ ਪਾਕਿਸਤਾਨ ਇਜ਼ ਨੋਟ ਅ ਸੇਫ ਕੰਟਰੀ, ਇਦਾਂ ਦੀਆਂ ਬੜੀਆਂ ਅਜੀਬ ਜੀਆਂ ਗੱਲਾਂ ਹੁੰਦੀਆਂ। ਤੁਹਾਨੂੰ ਕੋਈ ਇਹੋ ਜਿਹਾ ਹੈਗਾ ਸੀ? ਪਰ ਇੱਥੇ ਸਾਨੂੰ ਬੱਚਿਆਂ ਨੇ ਕਿਹਾ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਇਦਾਂ ਦੇ ਮਾਹੌਲ ਹੈਗੇ ਆ ਵੀ ਤੁਸੀਂ ਨਾ ਜਾਓ, ਪਰ ਇੱਥੇ ਆ ਕੇ ਸਾਨੂੰ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਹੈਗੀ ਕਿ ਵੀ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਾਂ ਕੋਈ ਕੁਝ ਇਦਾਂ ਦੀ ਆ। ਪਰ ਅਸੀਂ ਆਪਣੇ ਆਪ ਨੂੰ ਕੋਈ ਸਾਨੂੰ ਡਿਫਰੈਂਟ ਵੀ ਨਹੀਂ ਲੱਗਿਆ ਹੈਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਸਾਨੂੰ ਸਾਰੇ ਆਪਣੇ ਲੋਕ ਮਿਲੇ ਹੈਗੇ ਆ। ਅੱਛਾ, ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਥੋੜਾ ਇਮੋਸ਼ਨਲ ਹੋ ਗਏ ਹੋ। ਇਹ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਜੁੜੇ ਨੇ ਬਾਬਾ ਜੀ ਦੀ ਜ਼ਾਤ ਦੇ ਨਾਲ ਜਿਹੜੇ। ਇੰਨਾ ਮੈਂ ਕਹਿੰਦੀ ਆ ਕਿ ਬਾਬਾ ਜੀ ਨੇ ਇੰਨੇ ਖੁੱਲੇ ਦਰਸ਼ਨ ਦਿੱਤੇ ਹੈਗੇ ਆ ਕਿ ਮਨ ਭਰ ਆਇਆ। ਸਾਨੂੰ ਇਦਾਂ ਦੇ ਦਰਸ਼ਨ ਕਦੇ ਜ਼ਿੰਦਗੀ ਵਿੱਚ ਕਦੇ ਹੋਣੇ ਨਹੀਂ, ਸ਼ਾਇਦ ਬਾਬਾ ਜੀ ਦੇ ਗਾਹਾਂ ਵੀ ਤਾਂ ਸਾਨੂੰ ਦਰਸ਼ਨ ਇਸ ਤਰ੍ਹਾਂ ਹੁੰਦੇ ਰਹਿਣ। ਇਹੀ ਸਾਡੀ ਅਰਦਾਸ ਹੈ ਬਾਬਾ ਜੀ ਦੇ ਚਰਨਾਂ ਵਿੱਚ, ਬਾਬਾ ਜੀ ਸਾਨੂੰ ਆਪਣਾ ਨਾਮ ਦੇ ਆਪਣੇ ਚਰਨਾਂ ਨਾਲ ਜੋੜੀ ਰੱਖਣ, ਬਸ ਸਾਡੀ ਇਹੀ ਦਿਲੋਂ ਖੁਆਇਸ਼ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਮ ਸ਼ਿਵਿੰਦਰ ਕੌਰ ਹੈ ਜੀ, ਮੈਂ ਯੂਕੇ ਤੋਂ ਆਈ ਹਾਂ। ਤੁਸੀਂ ਵੀ ਯੂਕੇ ਤੋਂ ਆਏ? ਤੁਸੀਂ ਆਪਸ ਵਿੱਚ ਫਰੈਂਡਸ ਨੇ? ਹਾਂਜੀ, ਫਰੈਂਡਸ ਅਸੀਂ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ ਸੋਚਿਆ ਨਹੀਂ ਸੀਗਾ ਵੀ ਅਸੀਂ ਇਸ ਤਰ੍ਹਾਂ ਮਤਲਬ ਫੀਲ ਕਰਾਂਗੇ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਵੀ ਸਾਨੂੰ ਕਹਿੰਦੇ ਸੀਗੇ ਮੰਮੀ ਤੁਸੀਂ ਨਾ ਜਾਓ, ਨਾ ਜਾਓ, ਕਈ ਕਹਿੰਦੇ ਸੀ ਕਈ ਨਹੀਂ ਕਹਿੰਦੇ ਸੀ, ਪਰ ਅਸੀਂ ਤਾਂ ਨਹੀਂ, ਬਾਬਾ ਜੀ ਸਾਡੀ ਆਪੇ ਰੱਖਿਆ ਕਰਨ ਜੋ ਸੁਣੇ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ 'ਚ ਬੈਠੇ ਹਾਂ ਜਾਂ ਅਸੀਂ ਇੰਡੀਆ 'ਚ। ਅੱਛਾ, ਤੁਹਾਨੂੰ ਇਹ ਮੈਂ ਕੁਐਸਚਨ ਕਰਾਂਗਾ ਕਿ ਪਾਕਿਸਤਾਨ ਦੇ ਬਾਰੇ 'ਚ ਅਕਸਰ ਬੇਸ਼ਤਰ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਤੁਸੀਂ ਯੂਕੇ ਤੋਂ ਚੁੱਕੇ ਆਏ ਹੋ, ਵੈਸਟਰਨ ਕੰਟਰੀ 'ਚੋਂ ਆਏ ਹੋ, ਤੇ ਵੈਸਟਰਨ ਕੰਟਰੀ 'ਚ ਨੋ ਡਾਊਟ ਜਿਹੜਾ ਹੈਗਾ ਉਹ ਆਸਾਨੀ ਨਾਲ ਵੀਜ਼ਾ ਲੱਗ ਜਾਂਦਾ। ਲੇਕਿਨ ਇੰਡੀਆ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਮਾਤਾ ਮਿਲੀਆਂ ਨੇ ਜਿਹੜੀਆਂ ਕਿ 50-50 ਸਾਲ ਤੋਂ ਕਹਿੰਦੇ ਸੀ, ਰੋਂਦੇ ਸੀ, ਅਰਦਾਸ ਕਰਦੇ ਸੀ ਬਾਬਾ ਜੀ ਦਾ ਵੀਜ਼ਾ ਮਿਲ ਜੇ, ਅਸੀਂ ਚੱਲ ਜੀਏ ਪਾਕਿਸਤਾਨ ਚੱਲ ਜੀਏ। ਤੇ ਇਹ ਕਿੱਡਾ ਖੂਬਸੂਰਤ ਕਦਮ ਹੈ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦਾ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਪਰ ਇਹਨਾਂ ਨੇ ਬਹੁਤ ਚੰਗਾ ਕੀਤਾ ਹੈਗਾ ਕਿ ਜਿਹੜਾ ਰਸਤਾ ਖੋਲ੍ਹਿਆ ਹੈਗਾ, ਪਰ ਸਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ। ਬੜੀ ਆਸਾਨੀ ਦੇ ਨਾਲ ਅਸੀਂ ਜਸ ਫਾਰਮ ਭਰਿਆ ਹੈਗਾ ਤੇ ਸਾਨੂੰ ਆਨਲਾਈਨ ਤੇ ਵੀਜ਼ਾ ਉਹਨਾਂ ਨੇ ਦੇ ਦਿੱਤਾ ਹੈਗਾ। ਇਸ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਈ ਹੈਗੀ। ਅੱਛਾ, ਪਾਕਿਸਤਾਨ ਦੀ ਓਬਵੀਅਸਲੀ ਹੁਣ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਗਲੋਬਲ ਵਿਲੇਜ ਬਣ ਗਈ ਹੈ। ਤੁਸੀਂ ਸੋਸ਼ਲ ਸਾਈਟਸ ਤੇ, ਫੇਸਬੁੱਕ ਤੇ, YouTube ਤੇ ਪਾਕਿਸਤਾਨ ਦੇ ਬਾਜ਼ਾਰ ਗਲੀਆਂ ਵੇਖ ਸਕਦੇ ਹੋ, ਲੇਕਿਨ ਹੁਣ ਫਿਜ਼ੀਕਲੀ ਤੁਸੀਂ ਲਾਹੌਰ ਨਾਰਕਲੀ ਸ਼ਾਪਿੰਗ ਕਰੋਗੇ, ਕਿਵੇਂ ਦਾ ਲੱਗੇਗਾ? ਉਹ ਤਾਂ ਜਾ ਕੇ ਹੀ ਪਤਾ ਲੱਗੇਗਾ, ਪਰ ਇਦਾਂ ਆਇਆ ਕਿ ਵੀ ਅਸੀਂ ਇੱਥੇ ਐਕਸਾਈਟਮੈਂਟ ਹੈ ਕਿ ਅਸੀਂ ਜਾਵਾਂਗੇ, ਉੱਥੇ ਸ਼ਾਪਿੰਗ ਕਰਾਂਗੇ। ਤਾਂ ਬਸ ਇੱਕ ਐਕਸਾਈਟਮੈਂਟ ਸਾਡੇ ਅੰਦਰ ਹੈਗੀ ਹੈ ਕਿ ਅਸੀਂ ਉੱਥੇ ਜਾਵਾਂਗੇ, ਸ਼ਾਪਿੰਗ ਕਰਾਂਗੇ। ਮੈਂ ਉਹੀ ਇੱਥੇ ਦੇਖ ਰਹੀ ਹਾਂ ਕੱਪੜੇ ਜੈਂਟਸ ਦੇ ਜੋ ਪਾਏ ਹੋਏ ਆ, ਮੈਨੂੰ ਬੜੇ ਅੱਛੇ ਲੱਗ ਰਹੇ ਹੈਗੇ। ਮੈਂ ਕਿਹਾ ਵੀ ਮੈਂ ਸ਼ਾਪਿੰਗ ਕੱਪੜਿਆਂ ਦੀ ਜ਼ਰੂਰ ਕਰਾਂਗੇ। ਤੇ ਕੀ ਤੁਸੀਂ ਜਾ ਕੇ ਜਦੋਂ ਵਾਪਸ ਜਾਓਗੇ, ਬੇਸ਼ੱਕ ਇੰਡੀਆ ਜਾਓ, ਤੁਹਾਡਾ ਇੰਡੀਆ ਹੋਮਲੈਂਡ ਹੈ ਤੁਹਾਡੀ, ਜਾਂ ਤੁਸੀਂ ਯੂਕੇ ਜਾਓ, ਤੁਸੀਂ ਕੀ ਇੱਕ ਮੈਸੇਜ ਦੋਗੇ ਉਹਨਾਂ ਨੂੰ ਜਾ ਕੇ, ਸਪੈਸ਼ਲੀ ਸਾਡੇ ਲੋਕਾਂ ਦੇ ਬਾਰੇ, ਪਾਕਿਸਤਾਨ ਦੇ ਬਾਰੇ? ਮੈਸੇਜ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਹੁਣ ਆਪਣੇ ਵਟਸ ਦੇ ਉੱਪਰ ਦੇ ਉਹਨਾਂ ਨੂੰ ਫੋਟੋਆਂ ਪਾਉਂਦੀ ਹੈਗੀਆਂ। ਉਹ ਕਹਿੰਦੇ ਸੀ ਮਮਾ ਸਾਨੂੰ ਜ਼ਰੂਰ ਐਵਰੀਡੇ ਫੋਟੋ ਪਾਉਂਦੇ ਰਹੋ, ਫੋਟੋ ਪਾਉਂਦੀ ਹੈਗੀ, ਵੀਡੀਓ ਵੀ ਬਣਾ ਕੇ ਭੇਜਦੀ ਹੈਗੀਆਂ। ਪਰ ਮੇਰੇ ਹੁਣ ਇਹੀ ਇੱਛਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਪਣੇ ਬਾਬਾ ਜੀ ਦੀ ਧਰਤੀ ਤੇ ਜ਼ਰੂਰ ਲੈ ਕੇ ਆਵਾਂ ਕਿ ਉਹ ਵੀ ਇਸ ਤਰ੍ਹਾਂ ਦਰਸ਼ਨ ਕਰ ਸਕਦੇ, ਵੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਕਿ ਵੀ ਪਾਕਿਸਤਾਨ ਦੇ ਵਿੱਚ ਅਸੀਂ ਸੇਫ ਨਹੀਂ ਹੈ। ਤੁਸੀਂ ਮੈਡਮ ਕੀ ਕਹੋਗੇ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਸਾਰਿਆਂ ਨੂੰ? ਮੈਂ ਜਿਹੜੇ ਬੱਚੇ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਵੀ ਸੇਫ ਨਹੀਂ, ਮੈਂ ਉਹਨੂੰ ਦੱਸੂਗੀ ਜਾ ਕੇ ਮੈਂ ਤਾਂ ਇੰਨੀ ਸੇਫ ਇੰਡੀਆ 'ਚ ਜਦੋਂ ਮੈਂ ਪਾਕਿਸਤਾਨ 'ਚ ਫੀਲ ਕਰਦੀ ਹੈ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਨਾਜ਼ਰੀਨ, ਇਹੀ ਗੱਲ ਹੈ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਜਾਂ ਇੱਕ ਜ਼ਬਾਨ, ਇੱਕ ਕਲਚਰ, ਇੱਕ ਕੱਪੜੇ ਪਾਉਣ ਵਾਲੇ ਜਦੋਂ ਇਕੱਠੇ ਹੁੰਦੇ ਨੇ ਤੇ ਉਹ ਸਿਰਫ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਦੂਜੇ ਦੇ ਜਿਹੜੇ ਹੈਗੇ ਆ ਦੁਸ਼ਮਣ ਨਹੀਂ ਹੈਗੇ, ਬਲਕਿ ਅਸੀਂ ਪਿਆਰ ਵੰਡਣ ਵਾਲੇ ਲੋਕ ਆ, ਅਸੀਂ ਇਕੱਠੇ ਰਹਿਣ ਵਾਲੇ ਲੋਕ ਆ। ਸਾਡਾ ਜ਼ਬਾਨ, ਸਾਡਾ ਕਲਚਰ, ਸਾਡਾ ਪਹਿਨਾਵਾ, ਸਾਡਾ ਰਹਿਣ ਸਹਿਣ, ਸਾਡਾ ਬੂਦੋਬਾਸ਼, ਸਾਰਾ ਕੁਝ ਜਿਹੜਾ ਹੈਗਾ ਉਹ ਸੇਮ ਹੈਗਾ। ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।
ਹਾਂਜੀ ਜੀ, ਇੰਡੋਸ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਨਨਕਾਣਾ ਸਾਹਿਬ ਮੌਜੂਦ ਹਾਂ। ਗੁਰਪੁਰਬ ਜਿਹੜਾ ਹੈਗਾ ਉਹਦੀਆਂ ਤਕਰੀਬਾਂ ਜਿਹੜੀਆਂ ਬੜੀਆਂ ਜ਼ੋਰੋ ਸ਼ੋਰ ਨਾਲ ਚੱਲ ਰਹੀਆਂ ਨੇ। ਸੰਗਤਾਂ ਪੂਰੇ ਮੁਲਕ ਦੇ ਵਿੱਚੋਂ ਆਈਆਂ ਹੋਈਆਂ ਨੇ। ਉਸ ਤੋਂ ਇਲਾਵਾ ਬਾਕੀ ਵਿਦੇਸ਼ਾਂ ਦੇ ਵਿੱਚੋਂ ਵੀ, ਯੂਕੇ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਆਸਟ੍ਰੇਲੀਆ, ਜਰਮਨੀ, ਇੰਡੀਆ, ਹਰ ਥਾਂ ਤੋਂ ਸਿੱਖ ਯਾਤਰੀ, ਮੁਸਲਮਾਨ, ਹਿੰਦੂ, ਹਰ ਧਰਮ ਦੇ ਲੋਕ ਜਿਹੜੇ ਨੇ ਉਹ ਬਾਬੇ ਹੋਣਾ ਦੇ ਚਰਨਾਂ ਦੇ ਵਿੱਚ ਨੇ। ਅਸੀਂ ਗੱਲਬਾਤ ਕਰਦੇ ਹਾਂ ਕੁਝ ਸਿੱਖ ਯਾਤਰੀ ਸਾਡੇ ਨਾਲ ਇੰਡੀਆ 'ਚੋਂ ਆਏ ਨੇ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ ਇੰਡੀਆ 'ਚੋਂ? ਮੱਖਣ ਸਿੰਘ ਮੇਰਾ ਨਾਮ। ਵਾਹ ਮੱਖਣ ਸਿੰਘ ਸਾਹਿਬ। ਪੰਜਾਬ ਜ਼ਿਲ੍ਹਾ ਗੁਰਦਾਸਪੁਰ, ਪਿੰਡ ਖਾਨਵਾਲ, ਔਰ ਖਾਨਵਾਲ ਦੇ ਮੌਜੂਦਾ ਸਰਪੰਚ। ਸਰਪੰਚ ਹੋ? ਹਾਂ ਵਾਹ ਜੀ। ਜੀ ਹਾਂ। ਤੇ ਤੁਸੀਂ ਜਨਾਬ? ਬੜੀ ਖੁਸ਼ੀ ਅਸੀਂ ਹੋਈ ਮੈਂ ਆ। ਗੁਰਮੀਤ ਸਿੰਘ, ਪਿੰਡ ਦਾਲਮ ਨੰਗਲ, ਜ਼ਿਲ੍ਹਾ ਗੁਰਦਾਸਪੁਰ। ਆਪਸ ਵਿੱਚ ਦੋਸਤੀ ਹੈ? ਹਾਂ ਦੋਸਤੀ ਆਂਢੀ ਗੁਆਂਢੀ ਆ। ਅੱਛਾ, ਹੁਣ ਤੁਸੀਂ ਦੱਸੋ ਕਿੰਨਵੀਂ ਵਾਰੀ ਆਏ ਹੋ? ਮੈਂ ਦੂਸਰੀ ਵਾਰ ਆਇਆ। ਤੁਸੀਂ ਪਹਿਲੀ ਵਾਰ ਆਏ? ਤੁਸੀਂ ਪਹਿਲੀ ਵਾਰ 19 ਚ ਆਇਆ ਸੀਗਾ। ਅੱਛਾ, 19 ਦੇ ਵਿੱਚ। 550 ਸਾਲਾਂ ਦੇ ਵਿੱਚ। ਉਹਦੇ ਬਾਅਦ ਹੁਣ ਮੌਕਾ ਮਿਲਿਆ ਤਾਂ ਹੁਣ ਆਏ ਦਰਸ਼ਨ ਕਰਨ ਸੰਗਤ ਦੇ ਅੱਛਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ। ਅੱਛਾ, 4 ਸਾਲ ਪਹਿਲਾਂ ਜਦੋਂ ਤੁਸੀਂ ਆਏ ਉਦੋਂ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਸੀ, ਉਦੋਂ ਲਾਂਘਾ ਖੁੱਲਿਆ ਵੀ ਸੀ ਥੋੜਾ। ਹਾਂਜੀ, ਤੇ ਹੁਣ ਤੇ ਉਦੋਂ ਤੇ ਹੁਣ ਦੇ ਵਿੱਚ ਕੋਈ ਫਰਕ ਨਜ਼ਰ ਬੜਾ ਫਰਕ ਹੈ। ਦੇਖਣ 'ਚ ਇੱਥੇ ਨਵੀਆਂ ਬਿਲਡਿੰਗਾਂ ਬਣ ਗਈਆਂ, ਰਿਹਾਇਸ਼ਾਂ ਵਧੀਆ ਹੋ ਗਈਆਂ। ਉਦੋਂ ਅਸੀਂ ਤੰਬੂਆਂ 'ਚ ਰਹਿਣਾ ਪਿਆ ਸੀਗਾ। ਹੁਣ ਦੇਖ ਕੇ ਆਏ ਬੜੀ ਖੁਸ਼ੀ ਹੋਈ ਆ ਕਿ ਬਹੁਤ ਡਿਵੈਲਪਮੈਂਟ ਹੋਈ ਆ। ਕਾਰ ਸੇਵਾ ਵਾਲੇ ਬਾਬੇ ਜ਼ਿਆਦਾ ਕਰਵਾ ਰਹੇ ਆ। ਅੱਛਾ, ਇੰਤਜ਼ਾਮਾਤ ਤੁਹਾਨੂੰ ਵਧੀਆ ਲੱਗੇ? ਬਹੁਤ ਵਧੀਆ ਇੰਤਜ਼ਾਮ ਹੈ ਜੀ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੇ ਆ ਕੇ ਐਤਕੀ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ। ਬੜਾ ਆਨੰਦ ਆ ਰਿਹਾ। ਗੁਰੂ ਦੀ ਨਗਰੀ ਆਏ ਵੀ, ਜਿਹਨੂੰ ਲੋਕ ਤਰਸਦੇ ਅਰਦਾਸਾਂ ਕਰਦੇ ਨੇ। ਸਾਡੇ ਗ੍ਰੰਥੀ ਸਿੰਘ ਅਰਦਾਸੇ ਸਿੰਘ ਕਰਦੇ ਆ ਕਿ ਦਰਸ਼ਨ ਹੋਣੇ ਚਾਹੀਦੇ, ਉਹ ਹੋ ਰਹੇ ਆ। ਹਾਂਜੀ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀਆਂ ਖੁਸ਼ੀਆਂ ਲੈ ਰਹੇ ਹਾਂ ਜੀ। ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਆ। ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਜਾਵਾਂਗੇ ਆਪਣੇ ਪਰਿਵਾਰ ਦੇ ਵਿੱਚ ਵਾਪਸ। ਮੱਖਣ ਸਿੰਘ ਸਾਹਿਬ, ਕਿੰਨਾ ਕੁ ਪਿਆਰ ਮਿਲਿਆ? ਮੱਖਣ ਵਰਗਾ ਹੀ ਪਿਆਰ ਮਿਲਿਆ? ਬਹੁਤ ਪਿਆਰ ਮਿਲਿਆ ਜੀ। ਇੱਥੇ ਜੋ ਵੀ ਮਿਲਦਾ ਨਾ ਭਾਈ, ਬਹੁਤ ਹੱਸ ਕੇ ਮਿਲਦੇ ਹੈ। ਜੋ ਇੱਧਰ ਦੇ ਵਾਸੀ ਆ, ਸਾਡੇ ਮੁਸਲਮਾਨ ਭਾਈ ਸਾਹਿਬ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹੁਣ ਵੀ ਅਸੀਂ ਬਾਲ ਲੀਲਾ ਗੁਰਦੁਆਰਾ ਸਾਹਿਬ ਗਏ ਹਾਂ, ਪੱਟੀ ਸਾਹਿਬ ਗਏ ਹਾਂ। ਬਹੁਤ ਵਧੀਆ ਪਿਆਰ ਕਰਦੇ ਲੋਕ। ਕੋਈ ਯਾਰ ਸੱਜਣ ਬਣਿਆ ਪਾਕਿਸਤਾਨ 'ਚੋਂ? ਨਹੀਂ, ਬਹੁਤਾ ਨਹੀਂ ਬਣਾਇਆ। ਆਰਾਮ ਹੋਈ ਬਾਬਾ ਨਾਲ। ਹਾਂ, ਆਰਾਮ ਹੋਈ ਆ। ਅੱਛਾ, ਹਾਂਜੀ। ਤੇ ਖਾਣ ਪੀਣ ਲੋ ਸ਼ੈਵਾਂ ਵਧੀਆ ਲੱਗੀਆਂ? ਬਹੁਤ ਵਧੀਆ। ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ। ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਆ। ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ। ਕੋਈ ਕਿਸੇ ਗੱਲ ਦੀ ਕੋਈ ਉਨਤਾਈ ਨਹੀਂ ਹੈਗੀ। ਮਤਲਬ ਕਿ ਸੰਗਤ ਨੂੰ ਕਿਸੇ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ। ਅੱਛਾ ਸਰਪੰਚ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਤੇ ਇੰਡੀਆ ਦਾ ਲਾਂਘਾ ਖੁੱਲਿਆ, ਤੁਸੀਂ ਉਧਰੋਂ ਆ ਰਹੇ ਹੋ, ਸਾਡਾ ਵੀ ਜੀ ਕਰਦਾ ਸੀ ਤੁਹਾਡੇ ਕੋਲ ਆਈਏ। ਬੜੀ ਖੁਸ਼ੀ ਹੋਵੇਗੀ। ਤੁਸੀਂ ਸਾਡੇ ਕਹੋਗੇ ਦਰਬਾਰ ਸਾਹਿਬ ਤੇ ਪੰਜਾਬ ਪਾਕਿਸਤਾਨ ਜਿਹੜਾ ਹੈਗਾ ਇੰਡੀਆ ਦਾ ਤੇ ਪਾਕਿਸਤਾਨ ਦਾ, ਪੰਜਾਬ ਲਹਿੰਦਾ ਚੜ੍ਹਦਾ ਪੰਜਾਬ, ਇਹਨੂੰ ਕਹਿ ਦਿੰਦੇ ਆ। ਬਹੁਤ ਸੇਮ ਆ। ਇਹ ਗੱਲ ਤੁਸੀਂ ਕਰਿਆ ਕਰੋ ਨਾ। ਇਹ ਗੱਲ ਜ਼ਰੂਰ ਅਸੀਂ ਮੰਨਦੇ ਹਾਂ ਕਿ ਸਾਡੇ ਪੰਜਾਬ ਨਾਲੋਂ ਤੁਹਾਡੇ ਪੰਜਾਬ ਦੀ ਬੋਲੀ ਠੇਠ ਆ। ਅੱਛਾ, ਪਿਓਰ ਪੰਜਾਬੀ ਤੁਸੀਂ ਬੋਲਦੇ ਹੋ, ਪਰ ਸਾਡੇ ਨਹੀਂ ਪੂਰੀ ਬੋਲਦਾ ਜਿੱਦਾਂ ਇਹ ਬੋਲਦੇ ਤੁਸੀਂ। ਇਹ ਬੜੀ ਖੁਸ਼ੀ। ਅਸੀਂ ਤਾਂ ਤੁਹਾਡੀਆਂ ਫਿਲਮਾਂ ਵੇਖ ਕੇ ਬੜੇ ਮੁਤਾਸਰ ਹੁੰਦੇ ਹਾਂ। ਅਸੀਂ ਕਹਿੰਦੇ ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਤੁਸੀਂ ਕਹਿੰਦੇ ਅਸੀਂ ਬੰਦੇ ਦੇਖਿਆ ਅਸੀਂ ਕਿ ਹਾਂ। 2 ਵਾਰਾ ਮੌਕਾ ਮਿਲਿਆ। ਇੱਕ ਵਾਰੀ 83 ਦੇ ਵਿੱਚ ਆਇਆ ਕ੍ਰਿਕਟ ਦੇ ਮੈਚ ਤੇ ਲਾਹੌਰ ਤੇ। ਉਹਦਾ ਲਾਹੌਰ 'ਚ ਹੀ ਰਹੇ ਸਾਂ ਅਸੀਂ। ਅੱਛਾ। ਤੇ ਉਦੋਂ ਬੜੇ ਮੁਸਲਮਾਨ ਭਾਈ ਬੜਾ ਪਿਆਰ ਕਰਦੇ ਸੀ। ਜੇ ਕਿਸੇ ਦੁਕਾਨ ਤੇ ਚਾਹ ਪੀਂਦਾ ਪਿਆ ਤਾਂ ਉਹਨਾਂ ਦੁਕਾਨਦਾਰਾਂ ਨੂੰ ਆਵਾਜ਼ ਮਾਰ ਕੇ ਬਿਠਾਉਣਾ, ਉੱਥੇ ਚਾਹ ਪਿਉਣੀ। ਸਾਨੂੰ ਬਾਜ਼ਾਰ 'ਚ ਖੜੇ ਹੋ ਕੇ ਚਾਹ ਨਹੀਂ ਪੀਣ ਦਿੰਦੇ ਸੀ, ਇੰਨਾ ਪਿਆਰ ਕਰਦੇ ਸੀ। ਹਾਂਜੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਜਦੋਂ ਤੁਸੀਂ ਆਏ ਹੋ, ਬਾਬੇ ਹੁਣ ਦੇ ਆ ਕੇ ਤੁਸੀਂ ਦਰਸ਼ਨ ਕੀਤੇ ਆ, ਮੁਖਤਲਿਫ ਗੁਰਦੁਆਰਿਆਂ 'ਚ ਤੁਸੀਂ ਗਏ ਹੈਗੇ ਆ। ਲਾਹੌਰ ਤੁਸੀਂ ਸ਼ਾਪਿੰਗ ਲਈ ਵੀ ਜਾਣਾ, ਪੰਜਾ ਸਾਹਿਬ ਵੀ ਜਾਣਾ, ਹਰ ਥਾਂ ਦੇ ਕੋਲ। ਸਭ ਤੋਂ ਵਧੀਆ ਸ਼ਹਿਰ ਪਾਕਿਸਤਾਨ ਜੇ ਮੈਂ ਤੁਹਾਨੂੰ ਕਹਾਂਗਾ ਯਾਰ ਸਭ ਤੋਂ ਵਧੀਆ ਸ਼ਹਿਰ ਦੱਸੋ ਮੱਖਣ ਸਿੰਘ ਸਾਹਿਬ। ਮਾਹੌਲ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਜ਼ਿਆਦਾ ਵਧੀਆ ਵਾ। ਬਹੁਤ ਸ਼ਾਂਤਮਈ ਮਾਹੌਲ ਹੈ ਤੇ ਲਾਹੌਰ ਸ਼ਹਿਰ ਤੇ ਜ਼ਰੂਰ ਹੈਗਾ, ਪਰ ਉਹ ਵੱਡਾ ਸ਼ਹਿਰ ਆ। ਉੱਥੇ ਭੀੜ ਭੜੱਕਾ ਤਾਂ ਹੈਗਾ ਨਾ। ਹਾਂ, ਹਾਂਜੀ, ਇਹ ਗੱਲ ਹੈ। ਕਰਤਾਰਪੁਰ ਸਾਹਿਬ ਵੀ ਬੜਾ ਆਨੰਦ ਆਇਆ। ਪਿਛਲੇ ਵਾਰੀ ਵੀ ਰਹੇ, 4 ਦਿਨ ਰਹੇ ਉੱਥੇ। ਬੜਾ ਆਨੰਦ ਰਿਹਾ ਉੱਥੇ। ਬੜਾ ਪ੍ਰਬੰਧ ਸੀਗਾ, ਵਧੀਆ ਟੈਂਟ ਲੱਗੇ ਤੇ ਘੁੰਮਣ ਨੂੰ ਸੇਫ ਸਾਈਡ ਬਹੁਤ ਵਧੀਆ ਸੀ ਉੱਥੇ। ਤੇ ਕਿਹਦੇ ਨਾਲ ਤੁਸੀਂ ਆਏ ਹੋ? ਅਸੀਂ ਸਾਡਾ ਜਥਾ ਹੀ ਆਇਆ ਜੀ। ਤੇ ਫੈਮਿਲੀ 'ਚੋਂ ਕੋਈ ਆਇਆ? ਨਹੀਂ, ਫੈਮਿਲੀ 'ਚੋਂ ਇਕੱਲਾ ਹੀ ਆਇਆ। ਤੁਸੀਂ ਫੈਮਿਲੀ? ਅਸੀਂ ਇਕੱਲੇ ਹੀ ਆਏ ਹਾਂ। ਤੁਸੀਂ ਵੀ ਇਕੱਲੇ ਹੀ ਆਏ? ਹਾਂਜੀ, ਇਕੱਲੇ। ਤੇ ਜਾ ਕੇ ਜਦੋਂ ਵਾਪਸ ਜਾਂਦੇ ਹੋ ਹਿੰਦੁਸਤਾਨ ਦੇ ਵਿੱਚ, ਆਪਣੇ ਘਰ ਦੇ ਵਿੱਚ, ਤੇ ਜਾ ਕੇ ਉਹਨਾਂ ਨੂੰ ਕੀ ਪੈਗਾਮ ਦਿੰਦੇ ਹੋ, ਕੀ ਦੱਸਦੇ ਹੋ ਆਪਣੇ ਬੱਚਿਆਂ ਨੂੰ, ਬੇਲੀਆਂ ਨੂੰ, ਹਮਸਾਇਆਂ ਨੂੰ, ਸਾਂਝਿਆਂ ਨੂੰ? ਕੀ ਕਹਿੰਦੇ ਉਹ ਗੁਰੂ ਘਰ ਦੇ ਵਧੀਆ ਵੇਖੀ ਦੀਆਂ ਪਰੰਪਰਾਵਾਂ, ਸੇਵਾਵਾਂ ਸਾਰੀਆਂ ਦੱਸੀ ਦੀਆਂ ਨੇ ਕਿ ਹਰ ਇੱਕ ਦਾ ਮਨ ਉਤਸ਼ਾਹ ਹੁੰਦਾ ਕਿ ਜਾਈਏ। ਪਰ ਐਤਕਾਂ ਵਿਜੇ ਜਿਹੜੇ ਨੇ ਘੱਟ ਮਿਲੇ ਆ। ਹਾਂ, ਸਾਡਾ ਜਥਾ ਹੈਗਾ ਸੀ 8 ਜਣੇ। ਸਾਡੇ 8 ਪਾਸਪੋਰਟ, ਜਿਹਨਾਂ ਨੂੰ 4 ਹੀ ਮਿਲੇ, 4 ਜਣੇ ਅਸੀਂ ਆਏ ਆ। ਹੋਰ ਵੀ ਸਾਡੇ ਪਿੰਡਾਂ ਦੇ ਲਾਗੋ ਆਏ ਆ, ਪਰ ਇੱਥੇ ਆਣ ਕੇ ਰਾਸਤੇ ਰਸਤੇ ਇਕੱਠੇ ਹੋਏ ਸਾਰੇ। ਹਾਂਜੀ। ਅਸੀਂ ਪੰਜਾਬ ਤੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹੀ ਮਤਲਬ ਬੇਨਤੀ ਕਰਦੇ ਆ ਕਿ ਵੀਜ਼ੇ ਵੱਧ ਤੋਂ ਵੱਧ ਦਿਓ। ਜੋ ਸੰਗਤ ਮਤਲਬ ਪੰਜਾਬ ਦੇ ਵਿੱਚ ਰਹਿ ਗਈ ਆ,
ਰਹਿੰਦੀ ਉਹ ਵੀ ਦਰਸ਼ਨ ਕਰ ਸਕੇ ਮਹਾਰਾਜ ਦੇ ਸਥਾਨਾਂ ਦੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਅੱਛਾ ਤੁਸੀਂ ਦੱਸੋ ਸਰਪੰਚ ਸਾਹਿਬ, ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਹੈਗੇ ਨੇ ਜਿਹੜੇ ਇਸ ਚੀਜ਼ ਦੀ ਖਾਹਿਸ਼ ਕਰਦੇ ਨੇ ਕਿ ਬਈ ਅਸੀਂ ਗੁਰੂ ਘਰ ਜਾਣਾ ਹੈਗਾ? ਬਹੁਤ ਲੋਕ ਖੁਸ਼ ਕਰਦੇ ਆ ਜੀ, ਪਰ ਹੁਣ ਗਾਂ ਹੋਰ ਕਰਨਗੇ ਵੇਖ ਕੇ ਜਿਵੇਂ ਜਿਵੇਂ ਕਿਦਾਂ ਦਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਉਦਾਂ ਹੁੰਦੀਆਂ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਸ ਟੀਵੀ 'ਚ ਤੁਹਾਡਾ ਸਵਾਗਤ ਹੈ। ਅਸੀਂ ਗੁਰਪੁਰਬ ਦੇ ਹਵਾਲੇ ਨਾਲ ਮੁxtਲਿਫ ਕਿਸਮ ਦੀ ਸੰਗਤਾਂ ਦੇ ਲੋਕਾਂ ਨਾਲ ਇੰਟਰਵਿਊਜ਼ ਕਰ ਰਹੇ ਹਾਂ, ਸਿੱਖ ਯਾਤਰੀਆਂ ਨੂੰ ਪੁੱਛ ਰਹੇ ਹਾਂ ਕਿ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਕਿਵੇਂ ਦਾ ਲੱਗ ਰਿਹਾ ਹੈ, ਪਾਕਿਸਤਾਨ ਦੇ ਲੋਕ ਕਿਵੇਂ ਦੇ ਲੱਗ ਰਹੇ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਮੌਜੂਦ ਨੇ, ਹਿੰਦੁਸਤਾਨ 'ਚੋਂ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਦਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਆ ਜੀ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਂ ਜੀ ਸੁਖਚੈਨ ਸਿੰਘ, ਪਿੰਡ ਮੇਰਾ ਮਰਾੜ ਕਲਾਂ। ਅੱਛਾ, ਕਿੰਨਵੀਂ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ ਜੀ। ਸਾਰੇ ਹੀ ਪਹਿਲੀ ਵਾਰੀ ਆਏ? ਸਾਰੇ ਪਹਿਲੀ ਵਾਰੀ। ਤੇ ਫਿਰ ਕਿਵੇਂ ਦਾ ਲੱਗ ਰਿਹਾ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ। ਤੁਹਾਡਾ ਵੇਖ ਕੇ ਵਧੀਆ। ਇੱਥੋਂ ਗਏ ਸੀ। ਹਾਂ, ਸਾਡੇ ਤਾਂ ਜ਼ਮੀਨ ਵੀ ਸਾਡੇ ਇੱਥੇ ਜ਼ਮੀਨਾਂ ਸੀ। ਇੱਥੋਂ ਗਏ ਜੀ, ਦਾਦਾ 47 ਤੋਂ ਅਸੀਂ ਇੱਥੋਂ ਗਏ ਆ, ਡੱਫਰ ਕੇ ਪਿੰਡ ਸਾਡਾ ਤੋਂ। ਤੇ ਪਿੰਡ ਤੁਸੀਂ ਵੇਖਿਆ? ਨਹੀਂ ਜੀ, ਆ ਵੇਖਣਾ ਹੈ, ਵੇਖਾਂਗੇ। ਤਮੰਨਾ ਤਾਂ ਹੈ ਤੇ ਅੱਗੇ ਮਾਲਕ ਦਾ ਹੁਕਮ। ਜਿਹੜੇ ਤੁਹਾਡੇ ਵੱਡਕੇ ਸੀ, ਜਿਸ ਤਰ੍ਹਾਂ ਹੁਣ ਸਾਡੇ ਵੱਡੇ ਨੇ, ਉਹ ਸਾਨੂੰ ਤਰਨਤਾਰ ਇੰਡੀਆ 'ਚ ਕੋਈ ਪਿੰਡ ਹੈਗਾ ਉਹਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਦੇ ਬਾਰੇ 'ਚ ਦੱਸਦੇ ਆ, ਅੰਮ੍ਰਿਤਸਰ ਕਹਿੰਦੇ ਨੇ। ਇਦਾਂ ਤੁਹਾਡੇ ਵੱਡਕੇ ਵੀ ਇਹ ਪਿੰਡ ਦੇ ਬਾਰੇ 'ਚ ਦੱਸਦੇ ਸਭ ਕੁਝ ਦੱਸਦੇ ਸੀ, ਦੱਸਦੇ ਸੀ। ਸਭ ਕੁਝ ਦੱਸਦੇ ਜੀ। ਅਸੀਂ ਪੂਰੇ ਗੱਭਰੂ ਹਾਂ, ਹੁਣੇ ਗੁਜ਼ਰਿਆ। ਉਹ ਬਜ਼ੁਰਗ ਸਾਡੇ ਫਾਦਰ 20 ਸਾਲ ਤੋਂ ਉੱਪਰ ਸਾਰੇ ਸੀਗੇ। ਅੱਛਾ, ਹਾਂਜੀ ਹਾਂਜੀ, ਉਹਨਾਂ ਦੀ ਇੱਥੇ ਮੈਰਿਜਾਂ ਇੱਥੇ ਹੋਈਆਂ ਸੀ ਉਹਨਾਂ ਦੀਆਂ, ਜਦੋਂ ਵੰਡ ਹੋਈ ਹੈ ਵੰਡ ਹੋਈ ਹੈ। ਅੱਛਾ ਮੈਂ ਤੁਹਾਨੂੰ ਕਿਉਂਕਿ ਤੁਸੀਂ ਸਾਰੇ ਹੁਣ ਇਕੱਠੇ ਹੋ ਗਏ, ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਇਕੱਠਿਆਂ ਕਰਦੇ ਇੱਕ ਮੈਸੇਜ, ਇੱਕ ਸਵਾਲ ਕਰਾਂਗਾ। ਇਹ ਵੇਖ ਕੇ ਜਦੋਂ ਲਾਂਘਾ ਖੁੱਲਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਮਈਸ਼ੀਅਤ ਨੂੰ ਵੀ ਬੜਾ ਫਾਇਦਾ ਹੋਇਆ, ਪਾਕਿਸਤਾਨ ਦੀ ਇਕਨੋਮੀ ਨੂੰ। ਹਾਂਜੀ ਹਾਂਜੀ, ਮਤਲਬ ਇਹਦੀ ਮਿਸਾਲ ਇਹ ਵਾ ਕਿ ਅਗਰ ਕੋਈ ਬਾਹਰ ਕੋਈ ਬੱਚਾ, ਛੋਟਾ ਬੱਚਾ ਮਰੁੰਡੇ ਵੀ ਵੇਚਣ ਦੇ ਆ ਨਾ, ਤੇ ਉਹ ਵੀ 2-2000 ਰੁਪਏ ਦੀ ਦਿਹਾੜੀ ਪਾ ਰਿਹਾ, ਕਿਉਂਕਿ ਸੰਗਤਾਂ ਆ ਰਹੀਆਂ ਉਹਦੇ ਕੋਲ ਲੈ ਰਹੇ ਨੇ, ਕੋਈ ਨਾਨ ਟਿੱਕੀ ਖਾ ਰਿਹਾ, ਕੋਈ ਚਾਹ ਪੀ ਰਿਹਾ, ਕੁਝ ਨਾ ਕੁਝ ਕਰ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਲਾਂਘਾ ਜਿਹੜਾ ਹੈਗਾ ਇਹ ਦੋਵਾਂ ਤਰਫਾਂ ਖੋਲ ਦੇਣਾ ਚਾਹੀਦਾ ਤਾਂ ਕਿ ਪਾਕਿਸਤਾਨੀ ਵੀ ਉੱਧਰ ਜਾਣ? ਅਸੀਂ ਤਾਂ ਨੇ ਆਉਣ ਟ੍ਰੇਡ ਜਿਹੜੀ ਹੈਗੀ ਹੈ, ਮੇਰੀ ਗੱਲ ਜੀ ਜੀ ਇਹ ਜਿਹੜਾ ਲੰਘ ਹੈ ਨਾ, ਇਹ ਕੱਲਾ ਕਰਤਾਰਪੁਰ ਸਾਹਿਬ ਤੱਕ ਸੀਮਤ ਹੋ ਗਿਆ। ਜੇ ਸਾਰਾ ਕੈਰੀਡੋਰ ਬਣ ਜਾਵੇ, ਤਿਆਰ ਹੋ ਜਾਵੇ, ਤਾਂ ਤੁਹਾਡਾ ਜਵਾਕ ਹੈ ਜਿਹੜਾ 2000 ਬਣਾਉਂਦਾ, ਮੈਨੂੰ ਲੱਗਦਾ 20000 ਬਣਾ ਕੇ ਜਾਊਗਾ ਉਹ। ਹਾਂ, ਬਾਕੀ ਟ੍ਰੇਡ ਦੀ ਗੱਲ ਕਰੀਏ ਤੁਸੀਂ, ਆਨ ਅਰਾਈਵਲ ਵੀਜ਼ਾ ਸਾਨੂੰ ਟ੍ਰੇਡ ਹੈਗਾ ਸਰਕਾਰਾਂ ਦਾ ਕੰਮ। ਜੇ ਆਪਣਾ ਟ੍ਰੇਡ ਖੁੱਲ ਜਾਂਦਾ ਹੈ ਤਾਂ ਅਮਰੀਕਾ ਆਪਣੇ ਮੂਹਰੇ ਕੁਝ ਵੀ ਨਹੀਂ ਹੈਗਾ। ਅਰੇ ਵਾਹ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਇਹ ਬਿਲਕੁਲ ਕਿ ਜਦੋਂ ਦੁਨੀਆ ਦੇ ਦੋ ਵੱਡੇ ਜਿਹੜੇ ਮੁਖਾਲਿਫ ਦੇਸ਼ ਸੀ, ਠੀਕ ਹੈ, ਨਾਰਥ ਕੋਰੀਆ ਤੇ ਸ਼ਮਾਲੀ ਕੋਰੀਆ, ਜਿਹੜਾ ਜਨੂਬੀ ਤੇ ਸ਼ਮਾਲੀ ਕੋਰੀਆ, ਉਸ ਤੋਂ ਬਾਅਦ ਅਗਰ ਜਰਮਨੀ ਦੀ ਗੱਲ ਕਰੀਏ, ਉਹਨਾਂ ਨੇ ਆਪਸ 'ਚ ਹੱਥ ਮਿਲਾ ਲਿਆ ਕਿ ਯਾਰ ਜੰਗ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ, ਨਫ਼ਰਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ। ਜਦੋਂ ਤੁਸੀਂ ਬੜੀ ਟੈਕਨੀਕਲ ਗੱਲ ਕੀਤੀ ਕਿ ਉਹ ਜਿਹੜਾ ਜਵਾਕ 2000 ਕਮਾ ਰਿਹਾ ਉਹ 20000 ਕਮਾ ਸਕਦਾ, ਉਹਦੀ ਰੀਜ਼ਨ ਇਹ ਕਿ ਜਦੋਂ ਲਾਂਘਾ ਖੁੱਲੇਗਾ ਦੋਵੇਂ ਮੁਲਕ ਜਿਹੜੇ ਦੇਸ਼ ਜਿਹੜੇ ਉਹ ਆਪਸ 'ਚ ਟ੍ਰੇਡ ਕਰਨਗੇ। ਅੱਛਾ, ਪਾਕਿਸਤਾਨ ਦੇ ਬਾਰੇ 'ਚ ਡਿਫਰੈਂਟ ਕਿਸਮ ਦੀ ਇੱਕ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ, ਸਿਰਫ ਪਾਕਿਸਤਾਨ ਨਹੀਂ, ਪਾਕਿਸਤਾਨ ਇੰਡੀਆ ਦੋਵਾਂ ਤਰ੍ਹਾਂ ਦਾ ਮੀਡੀਆ ਜਿਹੜਾ ਹੈਗਾ ਉਹ ਬੜੀਆਂ ਗੱਲਾਂ ਕਰਦਾ ਕਿ ਯਾਰ ਇਸ ਤਰ੍ਹਾਂ ਹੋ ਜਾਏਗਾ, ਪਾਕਿਸਤਾਨੀ ਉੱਥੇ ਜਾਣ ਕੇ ਖਤਰਾ ਵਾ, ਉਹ ਇੱਧਰ ਆਣ ਕੇ ਖਤਰਾ। ਤੁਸੀਂ ਪਹਿਲੀ ਵਾਰੀ ਆਏ ਹੋ, ਤੁਸੀਂ ਕੀ ਅਬਜ਼ਰਵ ਕੀਤਾ? ਜਿਹੜਾ ਇੱਕ ਮੀਡੀਆ ਜੀ ਬਣ ਗਿਆ ਨਾ, ਮੀਡੀਆ ਇਹਨਾਂ ਦੇ ਮਤਲਬ ਸੌਦਾ ਵਿਕਣਾ ਹੀ ਤਾਂ ਹੈ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ। ਜੇ ਮੀਡੀਆ ਸੌਦਾ ਕੋ ਲਾਊਗਾ ਮਸਾਲਾ ਤਾਂ ਹੀ ਉਹਨਾਂ ਦਾ ਸੌਦਾ ਵਿਕਣਾ ਹੈ। ਮੀਡੀਆ ਗੱਲ ਕਰੇਗਾ ਤਾਂ ਅਦਰਵਾਈਜ਼ ਕੋਈ ਕੁਝ ਨਹੀਂ। ਪਾਕਿਸਤਾਨੀ ਵੀ ਸਹੀ ਨੇ, ਸਾਡੇ ਇੰਡੀਆ 'ਚ ਵੀ ਬਹੁਤ ਸਹੀ ਨੇ, ਸਾਰੇ ਸਹੀ ਨੇ, ਸਹੀ ਰਹਿ ਰਹੇ ਹਾਂ। ਸਾਡੇ ਭਰਾ ਹੀ ਨਹੀਂ ਇੱਥੇ, ਸਾਡੇ ਕੁਛ ਪੁਰਖੀ ਇੱਧਰ ਹੀ ਰਹਿ ਗਏ ਸਾਡੇ, ਉਹ ਚਲੋ ਕਨਵਰਟ ਕਰਕੇ ਹੁਣ ਸਾਨੂੰ ਵਧੀਆ ਬਿਸਤਰੇ ਉਹਨਾਂ ਦਿੱਤੇ, ਅਸੀਂ ਕਿਉਂ ਆਖੇ ਮਾੜੇ ਵੀ ਹੈ ਨਵੇਂ ਲਿਆ ਕੇ ਦਿੱਤੇ ਆ, ਗਦੇਲੇ ਨਵੇਂ ਸਾਡੇ ਥੱਲੇ ਰੱਖਿਆ, ਅਸੀਂ ਕਿਉਂ ਮਾੜਾ ਉਹਨਾਂ ਨੂੰ ਆਖਾਂਗੇ? ਬਿਲਕੁਲ ਠੀਕ ਹੈ। ਅਸੀਂ ਵੀ ਇਹ ਗੱਲ ਕਰਦੇ ਕਿ ਜਿਸ ਬੰਦੇ ਨੂੰ ਅਸੀਂ ਜਾਣਦੇ ਹੀ ਨਹੀਂ ਦੂਜੇ ਦੇਸ਼ 'ਚ, ਉਹ ਸਾਡਾ ਕਿਸ ਤਰੀਕੇ ਨਾਲ ਦੁਸ਼ਮਣ ਹੋ ਸਕਦਾ? ਅਗਰ ਅਸੀਂ ਉਹਨੂੰ ਜਾਣਦੇ ਨਹੀਂ, ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ, ਸਾਡੀ ਜ਼ੁਬਾਨ ਸਾਂਝੀ ਹੈ, ਸਾਡਾ ਪਹਿਨਾਵਾ ਸਾਂਝਾ ਹੈ। ਤੁਹਾਡਾ YouTube ਚੈਨਲ ਚੱਲਦਾ ਹੈ। ਬਾਬਾ ਨਾਨਕ ਸੀ ਜਿਹੜਾ, ਜੀ ਜੀ, ਉਹ ਨਾ ਤਾਂ ਮਤਲਬ ਅਰਬ ਕੰਟਰੀਆਂ 'ਚ ਗਏ, ਉਹਨਾਂ ਨੂੰ ਉੱਥੇ ਕੋਈ ਜਾਣਦਾ ਸੀ। ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ, ਇਹ ਜਦੋਂ ਅਸੀਂ ਇਹ ਫਿਲਾਸਫੀ ਫੋਲੋ ਕਰਦੇ ਹਾਂ ਤਾਂ ਅਸੀਂ ਸਾਡੀ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਜੇ ਇਹਨਾਂ ਦਾ ਫਰਮਾਨ ਹੈ, ਉਦੋਂ ਸਾਨੂੰ ਸਾਰਾ ਬ੍ਰਹਿਮੰਡਲ ਇੱਕ ਲੱਗਣ ਲੱਗ ਜਾਂਦਾ। ਉੱਥੇ ਕੋਈ ਭੇਦਭਾਵ ਨਹੀਂ, ਕੋਈ ਜਾਤ ਪਾਤ ਨਹੀਂ, ਮਾਨਸ ਕੀ ਜਾਤ ਸਭੇ ਇੱਕ ਇਹ ਇਸ ਕਰਕੇ ਸਾਨੂੰ ਸਾਰਾ ਵਧੀਆ ਲੱਗ ਰਿਹਾ, ਸਭ ਨੂੰ ਵਧੀਆ ਲੱਗਣਾ ਚਾਹੀਦਾ।
ਅੱਛਾ, ਜਿਸ ਤਰ੍ਹਾਂ ਦਾ ਤੁਹਾਡੀ ਤੁਹਾਨੂੰ ਕਿਵੇਂ ਲੱਗ ਰਿਹਾ ਅਸੀਂ ਇੱਥੇ ਆ, ਤੁਹਾਨੂੰ ਕਿਵੇਂ ਲੱਗ ਰਿਹਾ? ਅਸੀਂ ਤੇ 4 ਸਾਲ ਤੋਂ ਇਹ ਰਿਕਾਰਡਿੰਗਸ ਕਰ ਰਹੇ ਹਾਂ। ਜਿੰਨੇ ਵੀ ਸਿੱਖ ਭਾਈ ਉਧਰੋਂ ਆਉਂਦੇ ਉਹਨਾਂ ਨੂੰ ਮਿਲਦੇ ਆ ਤੇ ਅਸੀਂ ਆਫ ਦੀ ਕੈਮਰਾ, ਬਲਕਿ ਮੈਂ ਅੱਜ ਔਨ ਕੈਮਰਾ ਵੀ ਗੱਲ ਕਰਾਂਗਾ ਕਿ ਅਸੀਂ ਆਫ ਦੀ ਕੈਮਰਾ ਗੱਲ ਕਰਦੇ ਕਿ ਜਿਹੜੇ ਉਧਰੋਂ ਆਉਂਦੇ ਆ ਨਾ ਉਹ ਸਾਨੂੰ ਵੇਖ ਕੇ ਇੱਕ ਸਮਾਈਲ ਪਾਸ ਕਰਦੇ ਆ ਤੇ ਅਸੀਂ ਜੱਫੀ ਪਾ ਲਈਦੀ ਅਸੀਂ ਹੋਰ ਕੁਝ ਨਹੀਂ ਕਹੀਦਾ। ਮਤਲਬ ਹੁੰਦਾ ਬਾਅਦ ਕਾ ਬੰਦਾ ਅਨਨੋਨ ਪਰਸਨ ਨੂੰ ਵੇਖਦਾ ਹੈਗਾ ਤੇ ਉਹ ਇੱਕ ਹੁੰਦਾ ਡਰ ਹੁੰਦਾ ਕਿ ਯਾਰ ਪਤਾ ਨਹੀਂ ਕੀ ਕਹੇਗਾ। ਮੈਨੂੰ ਖਿੱਚ ਲਿਆ ਠੀਕ ਆ ਜੀ ਜੀ ਕਾਕਾ ਜੀ, ਜਿਹੜੀ ਇਹ ਭਾਸ਼ਾ ਨਾ ਆਪਣੀ ਜੀ ਜੀ ਇਹ ਭਾਸ਼ਾ ਹੀ ਇੰਨਾ ਮਿਠਾਸ ਹੈ ਇਹਦੇ 'ਚ। ਤੁਸੀਂ ਬੋਲੋ ਨਾ ਬੋਲੋ, ਬਸ ਬੋਲ ਪਏ ਆਪਾਂ। ਹਾਏ ਹਾਏ, ਤੁਹਾਡਾ ਅੰਦਰ ਪੜਿਆ ਗਿਆ, ਮੇਰਾ ਅੰਦਰ ਪੜਿਆ ਗਿਆ ਬਸ। ਵਾਹ ਜੀ, ਤੁਸੀਂ ਚੰਗਾ ਮਸਾਲਾ ਲਾ ਕੇ ਖੋਲ ਦਿਓ ਬਾਰਡਰ ਬੂਡਰ ਦਾ। ਚਲੋ ਜੀ ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ, ਬਹੁਤ ਚੰਗਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲਾ ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਗੁਰਪੁਰਬ 2023 ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਤੁਹਾਨੂੰ ਇੰਡੋਜ਼ ਟੀਵੀ ਦੀ ਟੀਮ ਵੱਲੋਂ, ਇੰਡੋਜ਼ ਟੀਵੀ ਆਸਟ੍ਰੇਲੀਆ ਵੱਲੋਂ ਬਹੁਤ ਵਧਾਈਆਂ ਤੁਹਾਨੂੰ। ਅਸੀਂ ਜਿੰਨੇ ਵੀ ਸਿੱਖ ਯਾਤਰੀ ਆਏ ਨੇ, ਬੇਸ਼ੱਕ ਉਹ ਇੰਡੀਆ ਤੋਂ ਆਏ ਨੇ, ਬੇਸ਼ੱਕ ਉਹ ਪਾਕਿਸਤਾਨ, ਬਲੋਚਿਸਤਾਨ, ਸਿੰਧ ਕਿਤੋਂ ਵੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ। ਸਾਡੇ ਨਾਲ ਇੱਕ ਸੰਗਤ ਯੂਕੇ ਤੋਂ ਵੀ ਆਈ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਯੂਕੇ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਪਾਕਿਸਤਾਨ ਆਏ ਹੋ? ਅਸੀਂ ਯੂਕੇ ਤੋਂ ਇਲਫੋਰਡ ਤੋਂ ਆਏ ਹਾਂ, ਪਰ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ ਹਾਂ। ਸਾਡੇ ਬਹੁਤ ਲੋਕੀ ਆਉਂਦੇ ਸੀ, ਮੇਰੀਆਂ ਫਰੈਂਡਾਂ ਤੇ ਦੱਸਦੇ ਸੀਗੇ ਕਿ ਬਹੁਤ ਉੱਥੇ ਸਹੂਲਤ ਹੈਗੀ ਆ, ਬਹੁਤ ਚੰਗਾ, ਪਤਾ ਨਹੀਂ ਚੱਲਦਾ ਕਿ ਅਸੀਂ ਇੰਡੀਆ 'ਚ ਹੈਗੇ ਜਾਂ ਪਾਕਿਸਤਾਨ 'ਚ ਹੈਗੇ। ਤੇ ਸੱਚੀ ਸਾਨੂੰ ਐਸੇ ਤਰ੍ਹਾਂ ਹੀ ਲੱਗਿਆ ਕਿ ਸਾਨੂੰ ਇੰਨਾ ਇੱਥੇ ਪਿਆਰ ਮਿਲਦਾ ਪਿਆ ਨਾ, ਇੰਨੇ ਚੰਗੇ ਲੋਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਦੇਸ਼ 'ਚ ਹੋਣਗੇ। ਕਿ ਸਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ। ਸਾਨੂੰ ਵੈਲਕਮ ਬਹੁਤ ਕੀਤਾ ਜਦੋਂ ਅਸੀਂ ਇੱਥੇ ਆਏ ਆ। ਸਾਡਾ ਬਹੁਤ ਸਾਰਾ 에ਅਰਪੋਰਟ ਤੇ ਵੈਲਕਮ ਹੋਇਆ, ਫਿਰ ਸਾਡੀ ਹੋਟਲ 'ਚ ਗਏ, ਸਾਡਾ ਹੋਟਲ 'ਚ ਬਹੁਤ ਫੁੱਲਾਂ ਦੇ ਹਾਰ ਪਾ ਕੇ ਵੈਲਕਮ ਕੀਤਾ ਗਿਆ ਵਾ। ਮੁੜ ਕੇ ਸਾਨੂੰ ਹੋਟਲਾਂ 'ਚ ਖਾਣਾ ਵੱਖ-ਵੱਖ ਰੈਸਟੋਰੈਂਟਾਂ 'ਚ ਸਾਨੂੰ ਖਾਣੇ ਤੇ ਲੈ ਕੇ ਜਾਂਦੇ ਨੇ। ਮਤਲਬ ਕਿ ਸਾਨੂੰ ਹਰ ਜਗ੍ਹਾ ਦੇ ਇੰਨੀ ਸਾਨੂੰ ਫੀਲ ਨਹੀਂ ਹੁੰਦਾ। ਅਸੀਂ ਸੋਚ ਨਹੀਂ ਸਕਦੇ ਸੀਗੇ, ਅਸੀਂ ਡਰਦੇ ਹੀ ਰਹਿੰਦੇ ਸੀ ਅਸੀਂ ਪਾਕਿਸਤਾਨ ਕਿਵੇਂ ਜਾਈਏ। ਮੈਂ ਤੇ 20 ਸਾਲਾਂ ਤੋਂ ਆਪਣਾ ਦਿਲ 'ਚ ਲੈ ਕੇ ਬੈਠੀ ਹੋਈ ਸੀਗੀ। ਬਹੁਤ ਸਾਰੇ ਗੱਲ ਪੁੱਛਣ ਲੱਗਾ ਸੀ ਕਿ ਜਿਸ ਤਰ੍ਹਾਂ ਸਾਡੇ ਕਲਚਰ 'ਚ ਹੈ ਨਾ, ਮੁਸਲਿਮ ਕਲਚਰ ਦੇ ਵਿੱਚ ਕਿ ਇੱਕ ਉਹ ਖਾਹਿਸ਼ ਹੁੰਦੀ ਹੈ ਕਿ ਮੱਕਾ ਮਦੀਨਾ ਜਾਣਾ। ਠੀਕ ਹੈ, ਪੈਸੇ ਨਹੀਂ ਹੁੰਦੇ, ਵੀਜ਼ਾ ਨਹੀਂ ਲੱਗਦਾ, ਬੜੇ ਪ੍ਰੋਬਲਮਸ ਆਉਂਦੇ ਨੇ। ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਕੋਈ ਵੇਲਾ ਆਏਗਾ ਅਸੀਂ ਜਾਵਾਂਗੇ। ਕਿਆ ਤੁਹਾਡੇ ਵੀ, ਤੁਸੀਂ ਵੀ ਅਰਦਾਸ ਕਰਦੇ ਸੀ ਕਿ ਅਸੀਂ ਜਾਵਾਂਗੇ ਨਨਕਾਣਾ ਸਾਹਿਬ? ਹਾਂਜੀ, ਮੈਂ ਤਾਂ ਤੁਸੀਂ ਯਕੀਨ ਬਲੀਵ ਨਹੀਂ ਕਰਨਾ, ਮੇਰੇ ਬੱਚਿਆਂ ਨੂੰ ਪੁੱਛੋ ਕਿ ਮੈਂ ਹਰ ਸਾਲ ਬੱਚਿਆਂ ਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਨਨਕਾਣਾ ਸਾਹਿਬ ਜਾਣਾ। ਤੇ ਕੋਈ ਨਾ ਕੋਈ ਪਤਾ ਨਹੀਂ ਕੀ ਐਦਾਂ ਗੱਲ ਹੋ ਜਾਂਦੀ ਸੀ ਜਾਂ ਕਿੱਦਾਂ ਵੀ ਨਹੀਂ ਨਾ। ਜਿੰਨਾ ਚਿਰ ਗੁਰੂ ਨਾਨਕ ਜੀ ਬੁਲਾਉਂਦੇ ਨਹੀਂ ਉਨਾ ਚਿਰ ਨਹੀਂ। ਮੈਨੂੰ 20 ਸਾਲ ਹੋ ਗਏ, 32 ਸਾਲ ਹੋ ਗਏ ਯੂਕੇ ਰਹਿੰਦਿਆਂ ਨੂੰ, ਪਰ 20 ਸਾਲਾਂ ਤੋਂ ਮੈਂ ਆਪਣੇ ਦਿਮਾਗ 'ਚ ਹਰ ਵਾਰੀ ਕਹਿੰਦੀ ਸੀ ਬੱਚੇ ਛੋਟੇ ਵੱਡੇ ਹੋਣਗੇ ਜਾਵਾਂਗੀ, ਬੱਚੇ ਛੋਟੇ ਵੱਡੇ ਹੋਣ ਕੇ ਜਾਵਾਂਗੇ। ਵੱਡੇ ਹੋ ਗਏ, ਯੂਨੀਵਰਸਿਟੀਆਂ ਚਲੇ ਗਏ, ਪੜ੍ਹ ਲਿਖ ਗਏ। ਫਿਰ ਹੁਣ ਇਹਨਾਂ ਨੂੰ ਮੈਂ ਕਿਹਾ ਤੇ ਕਹਿੰਦੇ ਚੱਲ ਮੰਮੀ ਅਸੀਂ ਵੀ ਤੇਰੇ ਨਾਲ ਜਾ ਕੇ ਯਾਤਰਾ ਕਰਦੇ ਹਾਂ। ਤੇ ਅਸੀਂ ਜਦੋਂ ਆਏ ਹਾਂ ਤੇ ਬੱਚਿਆਂ ਨੂੰ ਬੜਾ ਚੰਗਾ ਲੱਗਿਆ। ਹੁਣ ਤੇ ਮੇਰਾ ਮੁੰਡਾ ਕਹਿੰਦਾ ਮੰਮੀ ਮੈਂ ਇੱਥੇ ਪਿੰਡ 'ਚ ਨਾ 2 ਹਫ਼ਤੇ ਹੋਲੀਡੇ ਕਰਨ ਆਉਣਾ ਵਾ। ਮੈਨੂੰ ਪਿੰਡ ਬਹੁਤ ਸੋਹਣਾ ਲੱਗਿਆ, ਜਿਵੇਂ ਕਿ ਲੋਕ ਬੜੇ ਚੰਗੇ ਨੇ। ਖਾਣਾ ਸਾਨੂੰ ਬੜਾ ਚੰਗਾ ਲੱਗਾ ਪਾਕਿਸਤਾਨ ਦਾ, ਸੱਚੀ। ਨਹੀਂ, ਉਹ ਤੁਸੀਂ ਹਲੇ ਪਾਕਿਸਤਾਨ ਦਾ ਜਿਹੜਾ ਸਹੀ ਕਲਚਰਲ ਖਾਣਾ ਉਹ ਤੇ ਲਾਹੌਰੋਂ ਤੇ ਲਾਇਲਪੁਰੋਂ ਮਿਲਦਾ, ਤੁਸੀਂ ਹਲੇ ਉੱਥੇ ਨਹੀਂ ਗਏ? ਨਹੀਂ, ਅਸੀਂ ਉੱਥੇ 에ਅਰਪੋਰਟ ਦੇ ਲਾਗੇ ਕੋਈ ਹੋਟਲ, ਉੱਥੇ ਸਾਨੂੰ ਉਹਨਾਂ ਨੇ ਬਿਠਾਇਆ ਹੋਇਆ। ਪਰ ਉਹਨਾਂ ਨੇ ਖਾਣਾ, ਅਸੀਂ ਤੇ ਆਪਣੇ ਸਾਰਿਆਂ ਨੂੰ ਦੱਸੀ ਜਾਂਦੇ ਆ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਖਾਣਾ ਨਹੀਂ ਖਾਧਾ ਐਦਾਂ ਦਾ। ਬਹੁਤ ਸੋਹਣਾ ਸਾਨੂੰ ਖਾਣਾ ਦਿੱਤਾ, ਬੜਾ ਚੰਗਾ ਲੱਗਿਆ, ਬਹੁਤ ਚੰਗੇ ਲੋਕ ਸੀ। ਐਦਾਂ ਦਿਲ ਕਰਦਾ ਕਿ ਅਸੀਂ ਵਾਰ-ਵਾਰ ਆਈਏ ਕਿ ਇੰਨਾ ਇੱਥੇ ਸਾਨੂੰ ਪਿਆਰ ਮਿਲਿਆ, ਇੰਨੀ ਮੁਹੱਬਤ ਮਿਲੀ, ਇੰਨੇ ਚੰਗੇ ਲੋਕ ਤੁਹਾਨੂੰ ਦੱਸ ਨਹੀਂ ਸਕਦੇ। ਅੱਛਾ, ਇੱਕ ਇੰਪ੍ਰੈਸ਼ਨ ਵੀ ਹੁੰਦਾ ਹੈ ਨਾ ਕਿ ਬੰਦੇ ਦੇ ਦਿਮਾਗ ਦੇ ਵਿੱਚ, ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਫਲਾਂ ਦੇਸ਼ 'ਚ ਜਾਵਾਂਗਾ ਜਾਂ ਕੰਟਰੀ ਜਾਵਾਂਗਾ, ਉਹ ਇੰਝ ਦਾ ਹੋਏਗਾ। ਜਿਹੜਾ ਤੁਸੀਂ ਪਾਕਿਸਤਾਨ ਦੇ ਮੁਤਲਕ ਸੋਚਿਆ ਸੀ, ਇਹ ਉੱਦਾਂ ਦਾ ਹੀ ਨਿਕਲਿਆ ਜਾਂ ਤੁਹਾਨੂੰ ਉਸ ਤੋਂ ਵੱਧ ਜਾਂ ਥੋੜਾ ਡਿਫਰੈਂਟ? ਨਹੀਂ, ਜਿੱਦਾਂ ਦਾ ਅਸੀਂ ਸੋਚਿਆ ਹੋਇਆ ਸੀ ਨਾ, ਉੱਦਾਂ ਉਸ ਤੋਂ ਤਾਂ ਜ਼ਿਆਦਾ ਸੋਹਣਾ ਨਿਕਲਿਆ ਜਿੱਦਾਂ ਅਸੀਂ ਸੋਚਿਆ ਸੀ। ਕਿ ਸਾਡੇ ਹਾਂ, ਹੁਣ ਤਾਂ ਬੜੀ ਸੋਹਣੀ ਜਿਵੇਂ ਲੋਕੀ ਪਹਿਲਾਂ ਜਾਂਦੇ ਸੀ। ਮੇਰਾ ਬਹੁਤ ਜ਼ਿਆਦਾ ਪਹਿਲਾਂ ਭਰਾ ਗਿਆ ਸੀ, ਉਹਨੇ ਦੱਸਿਆ ਸੀ ਕਿ ਅਸੀਂ ਵੀ, ਮੇਰੇ ਦਾਦਾ ਦਾਦੀ ਲਾਹੌਰ ਤੋਂ ਗਏ ਹੋਏ ਸੀਗੇ ਤੇ ਉਹਨੇ ਸਾਨੂੰ ਦੱਸਿਆ ਸੀ। ਪਰ ਸਾਨੂੰ ਇੱਥੇ ਚੰਗਾ ਲੱਗਿਆ, ਜਿਵੇਂ ਕਿ ਬਹੁਤ ਸੋਹਣੀ ਹੁਣ ਇੱਥੇ ਦੀ ਜਿਵੇਂ ਕਿ ਸਿਕਿਉਰਿਟੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੋਈ ਹੈ। ਗੱਡੀਆਂ ਸਿਕਿਉਰਿਟੀ ਦੀ ਅੱਗੇ ਪਿੱਛੇ ਸਾਨੂੰ ਇੰਨੀ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਤੇ ਸਾਨੂੰ ਚੰਗਾ ਲੱਗਿਆ ਵਾ, ਜਿਵੇਂ ਸਾਡੀ ਸਹੂਲਤ ਵਾਸਤੇ ਹੈ ਨਾ। ਤੇ ਹੁਣ ਸਾਨੂੰ ਸ਼ਾਪਿੰਗ ਵੀ ਕਰਾਉਣਗੇ, ਕਹਿੰਦੇ ਸੀ ਪਹਿਲਾਂ ਹਾਂਜੀ, ਲਾਹੌਰ ਅਨਾਰਕਲੀ। ਹਾਂਜੀ, ਸਾਨੂੰ ਕਹਿੰਦੇ ਸੀ ਪਹਿਲਾਂ ਗੁਰਪੁਰ ਲੰਘ ਲੈਂਦੇ ਫਿਰ ਤੁਹਾਨੂੰ ਸ਼ਾਪਿੰਗ ਕਰਾਵਾਂਗੇ। ਅਸੀਂ ਵੈਸੇ ਆਪਣੇ ਆਪ ਨੂੰ ਹੁਣ ਚੰਗਾ ਸਮਝਦਾ ਕਿ ਘੁੰਮਦੇ ਫਿਰਦੇ ਪਏ 2 ਦਿਨ ਹੋ ਗਏ ਸਾਨੂੰ ਵਿੱਚ ਵੜੇ ਹੋਏ ਸੀ ਉਹਦੇ
ਆਪਣੇ ਹੋਟਲ ਦੇ ਵਿੱਚ। ਅਸਲ ਦੇ ਵਿੱਚ ਤਾਂ ਗੱਲ ਇਦਾਂ ਕਿ ਤੁਸੀਂ ਗੁਰਦੁਆਰੇ ਤੋਂ ਇਲਾਵਾ ਤੁਸੀਂ ਜਾਂ ਭੈਣ ਹੋਣੀ ਜਾਂ ਕੋਈ ਵੀ ਭਾਈ ਹੋਣੀ ਅਗਰ ਬਾਹਰ ਨਿਕਲਣਗੇ ਨਾ ਤੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਮੁਲਕ ਤੋਂ ਆਏ ਨੇ, ਕਿਉਂਕਿ ਆਪਣੀਆਂ ਸ਼ਕਲਾਂ, ਆਪਣੀ ਜ਼ੁਬਾਨ, ਆਪਣਾ ਲਹਿਜਾ, ਇਹ ਸਾਰਾ ਕੁਝ ਮਿਲਦਾ ਹੈਗਾ। ਅਗਰ ਤੁਹਾਨੂੰ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਮੇਰੀ ਸਮਝ ਆ ਰਹੀ, ਮੈਨੂੰ ਤੁਹਾਡੀ ਸਮਝ ਆ ਰਹੀ, ਦਾ ਮਤਲਬ ਇਹ ਕਿ ਦੇਸ਼ ਵਾਲੀ ਦੀ ਗੱਲ ਹੀ ਮੁੱਕ ਗਈ, ਲਕੀਰ ਵਾਲੀ ਦੀ ਗੱਲ ਹੀ ਮੁੱਕ ਗਈ ਨਾ। ਸੀ ਮੈਂ ਇਹਨਾਂ ਨੂੰ ਕਹਿੰਦੀ ਸੀ ਚਲੋ ਅਸੀਂ ਚੁੱਪ ਜਾ ਕੇ ਬਾਹਰ ਘੁੰਮਦੇ ਆ, ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ, ਮੂੰਹ ਤੇ ਲਿਖਿਆ ਅਸੀਂ ਇੰਡੀਆ ਤੋਂ ਆਏ ਆ। ਨਹੀਂ ਲੱਗ ਵੀ ਜਾਏਗਾ ਤੇ ਲੋਕਾਂ ਨੇ ਕੀ ਕਹਿਣਾ? ਮੈਂ ਕਿਹਾ ਸਾਡੇ ਕੋਲ ਵੀਜ਼ੇ ਹੈਗੇ ਆ ਹਨਾ, ਵੀ ਅਸੀਂ ਆਪਣਾ ਸਾਰੀ ਸਹੂਲਤ ਨਾਲ ਆਏ ਆ, ਅਸੀਂ ਕੋਈ ਚੋਰ ਨਹੀਂ ਹੈਗੇਗੇ, ਸਾਨੂੰ ਤਾਂ ਚੰਗਾ ਲੱਗਦਾ ਪਿਆ ਮਿਲ ਕੇ ਹਨਾ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਥੈਂਕ ਯੂ ਵੈਰੀ ਮਚ। ਤੁਸੀਂ ਵੀਰ ਜੀ ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਜਿਹੜੇ ਹੈਗੇ ਨੇ ਕਮੈਂਟਸ ਹੋਣਗੇ ਅੱਜ ਦੇ ਦਿਨ ਤੋਂ ਲਿਹਾਜ਼ ਨਾਲ ਵੀ, ਤੇ ਉਂਝ ਵੀ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਏ ਹੋ, ਕਿਵੇਂ ਦਾ ਲੱਗ ਰਿਹਾ? ਮੈਂ ਅੰਗਰੇਜ਼ੀ ਵਿੱਚ ਆਨਸਰ ਕਰ ਸਕਦਾ ਜਾਂ ਮੈਂ ਪੰਜਾਬੀ ਵਿੱਚ, ਕਿਉਂਕਿ ਮੈਨੂੰ ਥੋੜਾ ਔਖਾ ਲੱਗਦਾ ਹੈ ਪੰਜਾਬੀ ਬੋਲਣਾ। ਅੱਛਾ, what's your feeling about Pakistan? So I think Pakistan's like, it's a really amazing place. You know, I haven't felt out of place here since I've been here. I've been to India many times. I've never been to Pakistan's first time. And it doesn't feel any different. It kind of feels like I'm just at home, especially here, you know, in Nagana Sahib. I feel all the love. And, you know, going around darshaning, it's been a really emotional and a great experience altogether, yeah. In which your opinion, which Pakistani thing is most beautiful in your point of view? Which Pakistani thing is most beautiful in my point of view? I think it's just the culture, and it has to be the people as well. Like everyone's been so welcoming and like trying to help us and show us, because obviously we don't know around, you know, our way around here, and asking for directions, asking for, you know, where do we get langar, like, and everyone's just been so helpful. Like no one's kind of like turned us away. They've always opened us with, they've always welcomed us with open arms. So I think that's it for sure. One more thing, your mom, you have a desi mom. Yeah. Your mom thoughts and your thoughts, and difference between Gurdwara and new culture. Obviously, you people, you new generation is very advanced and think that this is a very old thing. You have? Yeah, so I think there are differences in our thinking, right? She has like Eastern culture, I have Western culture growing up in a Western city. But I don't think it necessarily means that, you know, that I think it might be more advanced or better. Like I think my mom has a lot of values and traditions which I hold dear, and I think even like newer generations, that they should think about that as well, because this is the way that our people grew up, this is our culture, this is who we are, and we shouldn't put that to the side. Like we should bring it with us, and we should show everyone like this is who we are, right? We're Sikhs, we come from Asia, and like it's not something to hide, I think it's something to show and celebrate. So yeah. Thank you very much. ਇੰਨੀ ਅੰਗਰੇਜ਼ੀ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਬੋਲੀ ਜਿੰਨੀ ਤੁਸੀਂ ਇੱਕ ਸਾਹ 'ਚ ਬੋਲੀ ਹੈ, ਤੇ ਕਿਉਂਕਿ ਮੇਰੀ ਹਾਂਜੀ ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਪਿਆ, ਤੇ ਮੈਨੂੰ ਲੱਗਦਾ ਕਿ ਸਭ ਤੋਂ ਖਾਸ ਚੀਜ਼ ਪਾਕਿਸਤਾਨ ਵਾਸਤੇ ਉਹਦਾ ਖਾਣਾ ਹੈਗਾ ਹੈ। ਇੰਨੇ ਚੰਗੇ ਛੋਲੇ ਤਾਂ ਘਰੇ ਵੀ ਨਹੀਂ ਖਾਦੇ, ਫਿਰ ਮੈਨੂੰ ਹਾਂਜੀ ਬਹੁਤ ਹੀ ਚੰਗਾ ਲੱਗਿਆ ਹੈ। ਅਗਰ ਅਸੀਂ ਰੈਂਕ ਕਰੀਏ ਕਿ ਪਾਕਿਸਤਾਨ ਦੇ ਖਾਬੇ, ਪਾਕਿਸਤਾਨ ਦੇ ਲੋਕ, ਪਾਕਿਸਤਾਨ ਦਾ এনवायरमेंट, ਪਾਕਿਸਤਾਨ ਦੇ ਮਿਹਾਨਸ, ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਰੈਂਕ ਕਰੀਏ, ਸਭ ਤੋਂ ਟੌਪ ਤੇ ਤੁਸੀਂ ਕਿਹਨੂੰ ਰੱਖੋਗੇ, ਕਿਸ ਚੀਜ਼ ਨੂੰ ਰੱਖੋਗੇ? ਹਜੇ ਸਾਡਾ ਦੂਸਰਾ ਹੀ ਦਿਨ ਹੈਗਾ ਹੈ, 2 ਹੀ ਦਿਨ ਅਸੀਂ ਇੱਥੇ ਆਏ ਹੋਏ ਆ। ਖਾਣਾ ਬਹੁਤ ਹੀ ਚੰਗਾ ਹੈ ਪਾਕਿਸਤਾਨ ਦਾ ਖਾਣਾ, ਲੇਕਿਨ ਮੈਨੂੰ ਲੱਗਦਾ ਪਾਕਿਸਤਾਨ ਦਾ ਕਲਚਰ ਵੀ ਬਹੁਤ ਹੀ ਚੰਗਾ ਹੈਗਾ। ਜੇ ਤੁਸੀਂ ਇੰਗਲੈਂਡ ਵਿੱਚ, ਇੰਡੀਆ ਵੀ ਜਾਓ, ਉੱਥੇ ਅੱਜ ਕੱਲ੍ਹ ਲੋਕੀ ਬਹੁਤ ਹੀ ਅੰਗਰੇਜ਼ੀ ਕੱਪੜੇ ਪਾਉਂਦੇ ਨੇ, ਲੇਕਿਨ ਇੱਥੇ ਤੁਸੀਂ ਜਿੱਥੇ ਵੀ ਜਾਓ ਸਾਰੇ ਨੇ ਕੁੜਤੇ ਪਜਾਮੇ ਪਾਏ ਹੋਏ ਨੇ। ਹਜੇ ਤੱਕ ਉਹਦੀ ਵਰਸੀ ਇੱਥੇ ਹਜੇ ਹੈਗੀ ਹੈ। ਅੱਛਾ, ਤੁਸੀਂ ਜਦੋਂ ਉੱਥੋਂ ਆਏ ਨੇ, ਯੂਕੇ ਤੋਂ ਆਏ, ਕੋਈ ਗੱਲ ਨਹੀਂ, ਤੁਸੀਂ ਜੋ ਯੂਕੇ ਤੋਂ ਆਏ ਸੀ ਤੇ ਕੋਈ ਅਨਕੰਫਰਟੇਬਲ ਚੀਜ਼ ਲੱਗੀ ਕਿ ਜਿਸ ਤਰ੍ਹਾਂ ਮਤਲਬ ਹੁੰਦਾ ਕਿ ਬੰਦਾ ਕਿਸੇ ਹੋਰ ਕੰਟਰੀ ਜਾਂਦਾ ਹੈ, ਜਿਸ ਤਰ੍ਹਾਂ ਅਗਰ ਮੈਂ ਜਾਵਾਂਗਾ ਯੂਕੇ ਤੇ ਮੈਨੂੰ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆਏਗੀ ਤਾਂ ਉਹ ਲੈਂਗੁਏਜ ਆਏਗੀ, ਮੈਂ ਇਸ ਤਰ੍ਹਾਂ ਲੈਂਗੁਏਜ ਨਹੀਂ ਬੋਲ ਸਕਾਂਗਾ, ਠੀਕ ਹੈ? ਤੁਸੀਂ ਇੱਥੇ ਆ ਕੇ ਕੋਈ ਅਨਕੰਫਰਟੇਬਲ ਚੀਜ਼ ਤੁਹਾਨੂੰ ਲੱਗੀ ਹੋਵੇ ਕਿ ਇਹ ਅਨਕੰਫਰਟੇਬਲ ਹੈ? ਮੈਨੂੰ ਲੱਗਦਾ ਸਭ ਤੋਂ ਅਨਕੰਫਰਟੇਬਲ ਹੈਗਾ ਸੀ ਬਸ 에ਅਰਪੋਰਟ, ਕਿਉਂਕਿ 에ਅਰਪੋਰਟ ਦੀ ਸਿਕਿਉਰਿਟੀ ਤੇ ਸਾਨੂੰ ਪਤਾ ਸੀ ਕਿ ਅਸੀਂ ਤਾਂ ਪਾਕਿਸਤਾਨੀ ਹੈਗੇ ਨਹੀਂ, ਅਸੀਂ ਤਾਂ ਬਾਹਰ ਦੇ ਆਏ ਹੋਏ ਹਾਂ, ਤੇ ਇੱਥੇ ਦਾ ਥੋੜਾ ਫੀਲ ਹੈਗਾ ਸੀ। ਤੇ ਔਰਤ ਵੀ ਬਣ ਕੇ ਮੈਨੂੰ ਪਤਾ ਨਹੀਂ ਕਿ ਇੱਥੇ ਦੇ ਰੀਤੇ ਰਿਵਾਜ ਕੀ ਹੈਗੇ ਨੇ, ਕਿ ਮੈਂ ਬਾਹਰ ਕਿਦੋਂ ਜਾ ਸਕਦੀ ਹਾਂ, ਸੇਫ ਹੈਗਾ। ਲੇਕਿਨ ਮੈਨੂੰ ਲੱਗਦਾ ਠੀਕ ਹੈ, ਮੇਰੇ ਦੋਸਤ ਸਾਰੇ ਪਾਕਿਸਤਾਨੀ ਹੈਗੇ ਨੇ, ਉਹਨੂੰ ਕਹਿੰਦੇ ਨੇ ਠੀਕ ਹੈ, ਲੇਕਿਨ ਬਸ ਸਾਨੂੰ ਹਜੇ ਆਦਤ ਨਹੀਂ ਪਈ ਹੋਈ, ਸਾਨੂੰ ਹਜੇ ਵੀ ਥੋੜਾ ਡਰ ਹੈਗਾ। ਇੱਥੇ ਲਾਹੌਰ ਜਦੋਂ ਤੁਸੀਂ ਨਾਰਕਲੀ ਜਾਓਗੇ, ਤੁਹਾਨੂੰ ਪਹਿਨਾਵੇ ਬੜੇ ਜ਼ਬਰਦਸਤ ਨਜ਼ਰ ਆਉਣਗੇ ਪਾਕਿਸਤਾਨ ਦੇ ਕਲਚਰ ਦੇ ਹਵਾਲੇ ਨਾਲ। ਤੁਹਾਨੂੰ ਸਾੜੀ ਤੋਂ ਜ਼ਿਆਦਾ ਕੁਰਤੇ ਨਜ਼ਰ ਆਉਣਗੇ, ਤੁਹਾਨੂੰ ਫਰਾਕਾਂ ਨਜ਼ਰ ਆਉਣਗੀਆਂ, ਮੈਕਸੀਆਂ ਨਜ਼ਰ ਆਉਣਗੀਆਂ, ਠੀਕ ਹੈ? ਤੁਹਾਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਜ਼ਿਆਦਾ। ਤੇ ਤੁਸੀਂ ਕੋਈ ਪਲਾਨ ਕੀਤਾ ਹੋਇਆ ਕਿ ਬਹੁਤ ਸਾਰੀ ਸ਼ਾਪਿੰਗ ਕਰਕੇ ਜਾਣਾ? ਹਾਂਜੀ, ਸਾਡੇ ਭਰਾ ਦਾ ਵਿਆਹ,
ਹਾਂਜੀ ਸਾਡੇ ਭਰਾ ਦਾ ਵਿਆਹ ਹੈਗਾ, ਫਿਰ ਅਸੀਂ ਉਹਦੀ ਸ਼ਾਪਿੰਗ ਅਸੀਂ ਪਾਕਿਸਤਾਨ ਆਏ ਹੋਇਆ। ਪਾਕਿਸਤਾਨ ਦੇ ਸਭ ਮਜ਼ਾ ਸੋਹਣੇ ਕੱਪੜੇ ਮਿਲਦੇ ਨੇ, ਫਿਰ ਕੱਪੜੇ ਖਰੀਦ ਕੇ ਅਸੀਂ ਜਾਵਾਂਗੇ। ਅਸੀਂ ਰੋੜੀ ਪ੍ਰਾਂਦੀ ਇੱਥੇ ਸੇ ਖਰੀਦੀ ਹੋਈ ਹੈ 4 ਤੇ ਅਸੀਂ ਉਹੀ ਸ਼ਾਪਿੰਗ ਕਰਾਂਗੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਲਾਮਤ ਰਹੋ, ਖੁਸ਼ ਰਹੋ। ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਇੱਕ ਦਫਾ ਕਹਿ ਦਿਓ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਇੰਡੋਜ਼ ਟੀਵੀ 'ਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਨਨਕਾਣਾ ਸਾਹਿਬ ਅਸੀਂ ਬੈਠੇ ਹਾਂ ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਜਿਹੜੇ ਸਾਡੇ ਵੱਡਕੇ ਨੇ ਉਹ ਵੀ ਸਫ਼ਰ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਕੋਲ ਆਏ ਨੇ, ਆ ਕੇ ਇੱਥੇ ਮੱਥਾ ਟੇਕ ਰਹੇ ਨੇ, ਇੱਥੇ ਗੁਰਪੁਰਬ ਦੇ ਆਨੰਦ ਲੈ ਰਹੇ ਨੇ। ਤੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਜੀ। ਆਪਣਾ ਨਾਂ ਕੀ ਹੈ ਤੁਹਾਡਾ? ਜਸਵਿੰਦਰ ਕੌਰ। ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮਾਤਾ ਜੀ? मैं डेनवर से, अमेरिका से। ਅਮਰੀਕਾ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਅਮਰੀਕਾ 'ਚ ਰਹਿ ਰਹੇ ਹੋ? हम 22-23 साल से रह रहे हैं। 22-23 ਸਾਲ ਤੋਂ ਰਹਿ ਰਹੇ ਹੋ। ਤੇ ਇੰਡੀਆ 'ਚ ਤੁਹਾਡਾ ਇਲਾਕਾ ਕਿਹੜਾ ਹੈਗਾ? पंजाब ਪੰਜਾਬ ਕਿਹੜੀ ਥਾਂ ਤੋਂ? आदमपुर लागे हमारा गांव है, डमुंडा पिंड। ਪੰਜਾਬੀ ਜਾਣਦੇ ਹੋ ਤੁਸੀਂ? पंजाबी है। ਤੇ ਪੰਜਾਬੀ 'ਚ ਗੱਲ ਕਰੋ ਮੇਰੇ ਨਾਲ। हाँ जी। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ पहली बार। ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत बहुत अच्छा लग रहा है। हमने तो कभी सोचा भी नहीं था कि हम जहाँ पर जाएंगे, पर भगवान ने ले आंदा। हाँ जी। ਤੇ ਕਿੰਨੀ ਚਿਰ ਤੋਂ ਤੁਸੀਂ ਅਰਦਾਸ ਕਰ ਰਹੇ ਸੀ ਕਿ ਮੈਂ ਨਨਕਾਣਾ ਸਾਹਿਬ ਜਾਵਾਂਗੀ? मैं तो भाई साहब, मैंने कभी सोचा ही नहीं था कि मेरे कर्मों में होगा, अच्छा नसीब में होगा कि नहीं। अच्छा। मैं तो अपनी किस्मत को इतनी बड़ी समझती हूँ कि भगवान ने मेरे को दर्शन दोए। वे अपने दर्शन देने के लिए सब बुलाया जहाँ पर, मेरे परिवार ने खुश हो के मेरे को जहाँ भेजा। तो मेरे हस्बैंड ने मेरे से पहले ही बात की हुई थी, जिन्होंने आना था टिकट वालों के साथ। तो मैं पहले भी इंडिया से आई सी, इधर आई को मेरे को 10 दिन हुए। उसने मेरे को बताया कि मैंने बात की है टिकट वाले से कि मेरी वाइफ ने भी जाना है इंडिया को, पाकिस्तान को। तो उसने भेजा, मैंने आ गई 7-8 महीने बाद फिर आ गई हूँ। तो हुण मैं इधर से इंडिया को फिर जाऊँगी। हाँ जी। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈਗੀ ਕਿ ਤੁਸੀਂ ਕਹੋ ਕਿ ਪਾਕਿਸਤਾਨ ਦੀ ਇਹ ਗੱਲ ਬੜੀ ਵਧੀਆ ਹੈ? शहर तो मैं खाना पीना तो सब कुछ बहुत अच्छा है, पर मैं तो ये करती को जहाँ के लोग बहुत अच्छे हैं। जितने हम सुनते थे कि ऐसे हैं लोग, ऐसे हैं पाकिस्तान के, पर कैसे हमने देखे नहीं हैं। अच्छा। हमको बहुत ही अच्छे लगे हैं, बहुत ही अच्छे लगे हैं कि हमारा इतना उन्होंने स्वागत किया है कि हम उसका हमारे पास ऐसा कोई लफ्ज़ नहीं है जिससे उसका हम थैंक यू कर सकें। ਅੱਛਾ, ਪਾਕਿਸਤਾਨ ਦੇ ਬਾਰੇ में ਪਾਕਿਸਤਾਨ ਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇੱਦਾਂ ਦੀ ਗੱਲਾਂ ਕਰਦੇ ਨੇ, ਸਪੈਸ਼ਲੀ ਮੀਡੀਆ ਜਿਹੜਾ ਹੈਗਾ ਉਹ ਕਰਦਾ ਹੈਗਾ ਗੱਲਾਂ। ਤੇ ਹੁਣ ਤੁਸੀਂ ਜਾ ਕੇ ਇਹ ਪੈਗਾਮ ਦੇਵੋਗੇ ਉੱਥੇ ਜਾ ਕੇ ਕਿ ਜੀ ਪਾਕਿਸਤਾਨ ਜਿੱਦਾਂ ਦੱਸਿਆ ਜਾਂਦਾ ਉਂਝ ਦਾ ਹੈ ਨਹੀਂ? हाँ हाँ, ये पैगाम जरूर दूँगी, मैं सबको दूँगी कि जैसा हमने सुनिया सी कि पाकिस्तान इदा का है, इदा का है, हम उसका नहीं देखा नहीं है अभी। बहुत अच्छा देखा है। हाँ जी। ਮੈਨੂੰ ਤੁਸੀਂ ਇਹ ਦੱਸੋ ਕਿ दोबारा ਤੁਸੀਂ अगले साल भी कोशिश करोगे? अगले साल तो मैं कह नहीं सकती, पर ये तो मेरे को ये इतना ही बहुत बड़ा है कि एक बार ले आंदा इधर दर्शन करने के लिए बाबे नानक ने, दोबारा था तो मैं नहीं कह सकती। हाँ जी, मेरी इतनी बहुत बड़ी किस्मत है कि मैं एक पहली बार बाबे नानक के दर्शन करने आ गई। बस मेरी ख्वाहिश भी पूरी हो गई और मेरे मन को इतनी खुशी हुई है कि मैं थानू दस नहीं सकती कितनी खुशी हुई है। ਤੁਸੀਂ ਕਿਹਦੇ ਨਾਲ ਆਏ ਹੋ? मेरी बेटी है वो नगर कीर्तन के पीछे गई हुई है। अच्छा। हाँ जी। ਤੇ ਇੱਥੇ ਸਭ ਠੀਕ ਹੈ, ਖਾਣਾ ਪੀਣਾ ਤੁਹਾਡੀ ਰਿਹਾਇਸ਼? बहुत मैं लंगर भी खाए हूँ उधर सारे, मैं देख के आई कहाँ से प्रसाद मिलता है, कहाँ पिन्नी का प्रसाद मिलता है, कहाँ मत्था टेक, सब जगह मैं घूम के आके हुण इत्थे बैठी हूँ।
मैं बहुत निहाल हुई हूँ, बहुत। ਇੱਕ ਆਖਰੀ ਗੱਲ, ਇਹ ਕੀ ਤੁਹਾਡਾ ਪੈਗਾਮ ਹੈ, ਕੀ ਤੁਹਾਡਾ ਮੈਸੇਜ ਹੈ? मैं तो ये कहूँगी कि इंडिया और पाकिस्तान के लोग इतना मिल के रहन, जितना हम सुनते हैं ऐसा है नहीं है। ये पाकिस्तान के लोग बहुत अच्छे हैं। ਹਾਂਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਇੰਡੋਸ ਟੀਵੀ ਦੇ ਵਿੱਚ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਆਨੰਦ ਲੈ ਰਹੀਆਂ ਨੇ, ਬਾਬਾ ਜੀ ਦੇ ਚਰਨਾਂ 'ਚ ਬੈਠੀਆਂ ਹੈਗੀਆਂ ਨੇ। ਅਸੀਂ ਗੱਲ ਕਰਦੇ ਹਾਂ ਇੱਕ ਸੰਗਤ ਦੇ ਨਾਲ ਜਿਹੜੇ ਕਿ ਬਾਹਰੋਂ ਆਏ ਨੇ, ਯੂਕੇ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਆ, ਪਰ ਸਾਨੂੰ ਇੰਨਾ ਆਨੰਦ ਆਇਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਅਸੀਂ ਬਾਬਾ ਜੀ ਦੀ ਕਿੱਦਾਂ ਤਾਰੀਫ ਕਰ ਸਕੀਏ। ਰੀਲੀ ਇੱਥੋਂ ਦੇ ਜਿਹੜੇ ਲੋਕ ਨੇ ਇੰਨੀ ਰਿਸਪੈਕਟ ਦਿੰਦੇ ਆ ਕਿ ਆਪਣਾ ਸਮਝਦੇ ਆ, ਆਪਣਾ ਸਮਝ ਕੇ ਤੁਹਾਨੂੰ ਇੰਨਾ ਕਿ ਹੱਥੀਂ ਛਾਵਾਂ ਕਰਦੇ ਹੈਗੇ। ਬਹੁਤ ਬਹੁਤ ਪਿਆਰ ਬਹੁਤ ਇਹਨਾਂ ਲੋਕਾਂ ਕੋਲ ਸਾਨੂੰ ਮਿਲਿਆ ਹੈਗਾ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਾਕਿਸਤਾਨ ਆਉਣ ਲੱਗੇ ਸੀ, ਜਿਸ ਤਰ੍ਹਾਂ ਹਰ ਮੁਸਲਮਾਨ ਦੀ ਖਾਹਿਸ਼ ਹੁੰਦੀ ਹੈ ਕਿ ਮੱਕੇ ਮਦੀਨੇ ਜਾਵੇ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਸਿੱਖੀ ਦੇ ਵਿੱਚ ਬਾਬਾ ਜੀ ਦੇ ਕੋਲ ਆਉਣਾ ਇੱਕ ਬਹੁਤ ਵੱਡਾ ਅਚੀਵਮੈਂਟ ਸਮਝੀ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਤੋਂ ਅਰਦਾਸ ਕਰ ਰਹੇ ਸੀ ਕਿ ਅਰਦਾਸ ਬੜੀ ਦੇਰ ਤੋਂ ਕਰ ਰਹੇ ਸੀਗੇ, ਪਰ ਮਾਲਕ ਨੂੰ ਜਿਸ ਟਾਈਮ ਤੇ ਮਨਜ਼ੂਰ ਹੁੰਦਾ ਉਸੇ ਟਾਈਮ ਹੀ ਤੁਸੀਂ ਆਉਂਦੇ ਹੈਗੇ ਆ। 3-4 ਸਾਲ ਤੋਂ ਪਿਛਲੇ ਤੋਂ ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ, ਬਾਬਾ ਜੀ ਤੁਸੀਂ ਮੈਨੂੰ ਕਦੋਂ ਲੈ ਕੇ ਆਵੋਗੇ। ਪਰ ਇਸ ਸਾਲ ਬਾਬਾ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ ਕਿ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ। ਦਰਸ਼ਨ ਹੋਏ, ਸਾਨੂੰ ਖੁੱਲੇ ਦਰਸ਼ਨ ਹੋਏ ਹੈਗੇ ਬਾਬਾ ਜੀ ਦੇ। ਅੱਛਾ, ਪਾਕਿਸਤਾਨ ਦੇ ਬਾਰੇ ਥੋੜਾ ਦੱਸੋ ਕਿ ਪਾਕਿਸਤਾਨ ਦੇ ਲੋਕ ਕਿਵੇਂ ਦੇ ਨੇ, ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ ਹੈ। ਇੱਕ ਦਿਮਾਗ ਦੇ ਵਿੱਚ ਇਮੇਜਿਨੇਸ਼ਨ ਹੁੰਦੀ ਬੰਦੇ ਦੀ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇੰਜ ਦਾ ਹੋਏਗਾ। ਕੁਛ ਥੋੜਾ ਮੀਡੀਆ ਜਿਹੜਾ ਹੈਗਾ, ਸੋਸ਼ਲ ਮੀਡੀਆ ਜਾਂ ਸੈਟਲਾਈਟ ਮੀਡੀਆ ਜਿਹੜਾ, ਉਹ ਵੀ ਇੰਜ ਦੀਆਂ ਗੱਲਾਂ ਕਰਦਾ ਕਿ ਪਾਕਿਸਤਾਨ ਇਜ਼ ਨੋਟ ਅ ਸੇਫ ਕੰਟਰੀ। ਇਦਾਂ ਦੀਆਂ ਬੜੀਆਂ ਅਜੀਬ ਜੀਆਂ ਗੱਲਾਂ ਹੁੰਦੀਆਂ। ਤੁਹਾਨੂੰ ਕੋਈ ਇਹੋ ਜਿਹਾ ਹੈਗਾ ਸੀ? ਪਰ ਇੱਥੇ ਸਾਨੂੰ ਬੱਚਿਆਂ ਨੇ ਕਿਹਾ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਇਦਾਂ ਦੇ ਮਾਹੌਲ ਹੈਗੇ ਆ ਵੀ ਤੁਸੀਂ ਨਾ ਜਾਓ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਹੈਗੀ ਕਿ ਵੀ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਾਂ ਕੋਈ ਕੁਝ ਇਦਾਂ ਦੀ ਆ। ਪਰ ਅਸੀਂ ਆਪਣੇ ਆਪ ਨੂੰ ਕੋਈ, ਸਾਨੂੰ ਡਿਫਰੈਂਟ ਵੀ ਨਹੀਂ ਲੱਗਿਆ ਹੈਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਸਾਨੂੰ ਸਾਰੇ ਆਪਣੇ ਲੋਕ ਮਿਲੇ ਹੈਗੇ ਆ। ਅੱਛਾ, ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਥੋੜਾ ਇਮੋਸ਼ਨਲ ਹੋ ਗਏ ਹੋ। ਇਹ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਜੁੜੇ ਨੇ ਬਾਬਾ ਜੀ ਦੀ ਜ਼ਾਤ ਦੇ ਨਾਲ। ਜਿਹੜੇ ਇੰਨਾ ਮੈਂ ਕਹਿੰਦੀ ਆ ਕਿ ਬਾਬਾ ਜੀ ਨੇ ਇੰਨੇ ਖੁੱਲੇ ਦਰਸ਼ਨ ਦਿੱਤੇ ਹੈਗੇ ਆ ਕਿ ਮਨ ਭਰ ਆਇਆ। ਸਾਨੂੰ ਇਦਾਂ ਦੇ ਦਰਸ਼ਨ ਕਦੇ ਜ਼ਿੰਦਗੀ ਵਿੱਚ ਕਦੇ ਹੋਣੇ ਨਹੀਂ। ਸ਼ਾਇਦ ਬਾਬਾ ਜੀ ਦੇ ਗਾਹਾਂ ਵੀ ਤਾਂ ਸਾਨੂੰ ਦਰਸ਼ਨ ਇਸ ਤਰ੍ਹਾਂ ਹੁੰਦੇ ਰਹਿਣ। ਇਹੀ ਸਾਡੀ ਅਰਦਾਸ ਹੈ ਬਾਬਾ ਜੀ ਦੇ ਚਰਨਾਂ ਵਿੱਚ। ਬਾਬਾ ਜੀ ਸਾਨੂੰ ਆਪਣਾ ਨਾਮ ਦੇ, ਆਪਣੇ ਚਰਨਾਂ ਨਾਲ ਜੋੜੀ ਰੱਖਣ, ਬਸ ਸਾਡੀ ਇਹੀ ਦਿਲੋਂ ਖੁਆਇਸ਼ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਆਏ ਹੋ? ਮੇਰਾ ਨਾਮ ਸ਼ਿਵਿੰਦਰ ਕੌਰ ਹੈ ਜੀ, ਮੈਂ ਯੂਕੇ ਤੋਂ ਆਈ ਹਾਂ। ਤੁਸੀਂ ਵੀ ਯੂਕੇ ਤੋਂ ਆਏ? ਤੁਸੀਂ ਆਪਸ ਵਿੱਚ ਫਰੈਂਡਸ ਨੇ? ਹਾਂਜੀ, ਫਰੈਂਡਸ ਅਸੀਂ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ ਸੋਚਿਆ ਨਹੀਂ ਸੀਗਾ ਵੀ ਅਸੀਂ ਇਸ ਤਰ੍ਹਾਂ ਮਤਲਬ ਫੀਲ ਕਰਾਂਗੇ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਵੀ ਸਾਨੂੰ ਕਹਿੰਦੇ ਸੀਗੇ ਮੰਮੀ ਤੁਸੀਂ ਨਾ ਜਾਓ, ਨਾ ਜਾਓ। ਕਈ ਕਹਿੰਦੇ ਸੀ, ਕਈ ਨਹੀਂ ਕਹਿੰਦੇ ਸੀ, ਪਰ ਅਸੀਂ ਕਿਹਾ ਨਹੀਂ, ਬਾਬਾ ਜੀ ਸਾਡੀ ਆਪੇ ਰੱਖਿਆ ਕਰਨ ਜੋ ਸੁਣੇ। ਪਰ ਇੱਥੇ ਆ ਕੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ 'ਚ ਬੈਠੇ ਹਾਂ ਜਾਂ ਅਸੀਂ ਇੰਡੀਆ 'ਚ। ਅੱਛਾ, ਤੁਹਾਨੂੰ ਇਹ ਮੈਂ ਕੁਐਸਚਨ ਕਰਾਂਗਾ ਕਿ ਪਾਕਿਸਤਾਨ ਦੇ ਬਾਰੇ 'ਚ ਅਕਸਰ ਬੇਸ਼ਤਰ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਤੁਸੀਂ ਯੂਕੇ ਤੋਂ ਚੁੱਕੇ ਆਏ ਹੋ, ਵੈਸਟਰਨ ਕੰਟਰੀ 'ਚੋਂ ਆਏ ਹੋ, ਤੇ ਵੈਸਟਰਨ ਕੰਟਰੀ 'ਚ ਨੋ ਡਾਊਟ ਜਿਹੜਾ ਹੈਗਾ ਉਹ ਆਸਾਨੀ ਨਾਲ ਵੀਜ਼ਾ ਲੱਗ ਜਾਂਦਾ। ਲੇਕਿਨ ਇੰਡੀਆ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਮਾਤਾ ਮਿਲੀਆਂ ਨੇ ਜਿਹੜੀਆਂ ਕਿ 50-50 ਸਾਲ ਤੋਂ ਕਹਿੰਦੇ ਸੀ, ਰੋਂਦੇ ਸੀ, ਅਰਦਾਸ ਕਰਦੇ ਸੀ ਬਾਬਾ ਜੀ ਦੇ ਦਾ ਵੀਜ਼ਾ ਮਿਲ ਜੇ, ਅਸੀਂ ਚੱਲ ਜੀਏ ਪਾਕਿਸਤਾਨ ਚੱਲ ਜੀਏ। ਤੇ ਇਹ ਕਿੱਡਾ ਖੂਬਸੂਰਤ ਕਦਮ ਹੈ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦਾ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਪਰ ਇਹਨਾਂ ਨੇ ਬਹੁਤ ਚੰਗਾ ਕੀਤਾ ਹੈਗਾ ਕਿ ਜਿਹੜਾ ਰਸਤਾ ਖੋਲ੍ਹਿਆ ਹੈਗਾ। ਪਰ ਸਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ। ਬੜੀ ਆਸਾਨੀ ਦੇ ਨਾਲ ਅਸੀਂ ਜਸ ਫਾਰਮ ਭਰਿਆ ਹੈਗਾ ਤੇ ਸਾਨੂੰ ਆਨਲਾਈਨ ਤੇ ਵੀਜ਼ਾ ਉਹਨਾਂ ਨੇ ਦੇ ਦਿੱਤਾ ਹੈਗਾ। ਇਸ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਈ ਹੈਗੀ। ਅੱਛਾ, ਪਾਕਿਸਤਾਨ ਦੀ ਓਬਵੀਅਸਲੀ ਹੁਣ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਗਲੋਬਲ ਵਿਲੇਜ ਬਣ ਗਈ ਹੈ। ਤੁਸੀਂ ਸੋਸ਼ਲ ਸਾਈਟਸ ਤੇ, ਫੇਸਬੁੱਕ ਤੇ, YouTube ਤੇ ਪਾਕਿਸਤਾਨ ਦੇ ਬਾਜ਼ਾਰ ਗਲੀਆਂ ਵੇਖ ਸਕਦੇ ਹੋ। ਲੇਕਿਨ ਹੁਣ ਫਿਜ਼ੀਕਲੀ ਤੁਸੀਂ ਲਾਹੌਰ ਨਾਰਕਲੀ ਸ਼ਾਪਿੰਗ ਕਰੋਗੇ, ਕਿਵੇਂ ਦਾ ਲੱਗੇਗਾ? ਉਹ ਤਾਂ ਜਾ ਕੇ ਹੀ ਪਤਾ ਲੱਗੇਗਾ। ਪਰ ਇਦਾਂ ਆਇਆ ਕਿ ਵੀ ਅਸੀਂ ਐਕਸਾਈਟਮੈਂਟ ਹੈ ਕਿ ਅਸੀਂ ਜਾਵਾਂਗੇ, ਉੱਥੇ ਸ਼ਾਪਿੰਗ ਕਰਾਂਗੇ। ਤੇ ਬਸ
ਇੱਕ ਐਕਸਾਈਟਮੈਂਟ ਸਾਡੇ ਅੰਦਰ ਹੈਗੀ ਆ ਕਿ ਅਸੀਂ ਉੱਥੇ ਜਾਵਾਂਗੇ, ਸ਼ਾਪਿੰਗ ਕਰਾਂਗੇ। ਮੈਂ ਉਹੀ ਇੱਥੇ ਦੇਖ ਰਹੀ ਹਾਂ ਕੱਪੜੇ ਜੈਂਟਸ ਦੇ ਜੋ ਪਾਏ ਹੋਏ ਆ, ਮੈਨੂੰ ਬੜੇ ਅੱਛੇ ਲੱਗ ਰਹੇ ਹੈਗੇ। ਮੈਂ ਕਿਹਾ ਸੀ ਵੀ ਮੈਂ ਸ਼ਾਪਿੰਗ ਕੱਪੜਿਆਂ ਦੀ ਜ਼ਰੂਰ ਕਰਾਂਗੀ। ਤੇ ਕੀ ਤੁਸੀਂ ਜਾ ਕੇ ਜਦੋਂ ਵਾਪਸ ਜਾਓਗੇ, ਬੇਸ਼ੱਕ ਇੰਡੀਆ ਜਾਓ, ਤੁਹਾਡਾ ਇੰਡੀਆ ਹੋਮਲੈਂਡ ਹੈ ਤੁਹਾਡੀ, ਜਾਂ ਤੁਸੀਂ ਯੂਕੇ ਜਾਓ, ਤੁਸੀਂ ਕੀ ਇੱਕ ਮੈਸੇਜ ਦੋਗੇ ਉਹਨਾਂ ਨੂੰ ਜਾ ਕੇ, ਸਪੈਸ਼ਲੀ ਸਾਡੇ ਲੋਕਾਂ ਦੇ ਬਾਰੇ, ਪਾਕਿਸਤਾਨ ਦੇ ਬਾਰੇ? ਮੈਸੇਜ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਹੁਣ ਆਪਣੇ ਪਰਸ ਦੇ ਉੱਪਰ ਦੇ ਉਹਨਾਂ ਨੂੰ ਫੋਟੋਆਂ ਪਾਉਂਦੀ ਹੈਗੀਆਂ। ਉਹ ਕਹਿੰਦੇ ਸੀ ਮਮਾ ਸਾਨੂੰ ਜ਼ਰੂਰ ਐਵਰੀਡੇ ਫੋਟੋ ਪਾਉਂਦੇ ਰਹੋ, ਫੋਟੋ ਪਾਉਂਦੀ ਹੈਗੀ, ਵੀਡੀਓ ਵੀ ਬਣਾ ਕੇ ਭੇਜਦੀ ਹੈਗੀਆਂ। ਪਰ ਮੇਰੇ ਹੁਣ ਇਹੀ ਇੱਛਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ